ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਇਸ ਮੌਕੇ ਮੇਰੇ ਨਾਲ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕਿਆਣਾ ਜੀ। ਅਟਰਨੀ ਟਿਰਕਿਆਣਾ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕਿਆਣਾ ਇਮੀਗ੍ਰੇਸ਼ਨ ਆਫਰਨ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503 ਦੇ ਉੱਤੇ। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਕਾਲ ਕਰ ਸਕਦੇ ਹੋ 8888889914 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-272-25 408-272-5200 ਦੇ ਉੱਤੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਖਬਰਾਂ ਦੇ ਉੱਤੇ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਉਸ ਉੱਤੇ ਨਜ਼ਰ ਮਾਰਾਂਗੇ ਤੇ ਫਿਰ ਤੁਹਾਡੇ ਸਰੋਤਿਆਂ ਦੀਆਂ ਜਿਹੜੀਆਂ ਕਾਲਸ ਆ ਉਹ ਵੀ ਆਪਾਂ ਲਵਾਂਗੇ। ਕਾਲ ਕਰਨ ਦੇ ਲਈ ਸਟੂਡੀਓ ਦਾ ਨੰਬਰ ਜਿਹੜਾ ਉਹ ਰਹੇਗਾ 408-272-5200 4082725200। ਸੋ ਕਾਫੀ ਅਟਰਨੀ ਟਿਰਕਿਆਣਾ ਜੀ ਨਿਊਜ਼ ਨੇ, ਲਗਾਤਾਰ ਪੋਲਿਸੀ ਚੇਂਜਸ ਵੀ ਆ ਰਹੀਆਂ ਆ। ਸਖਤੀ ਦਾ ਦੌਰ ਜਿਹੜਾ ਉਹ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਉਹ ਚੱਲ ਰਿਹਾ ਆ ਤੇ ਕੀ ਸਿਚੁਏਸ਼ਨਸ ਦੇ ਵਿੱਚ ਫਰਕ ਪੈ ਰਿਹਾ ਆ, ਉਹ ਆਪਾਂ ਸਾਰੀਆਂ ਚੀਜ਼ਾਂ ਡਿਸਕਸ ਕਰਾਂਗੇ। ਸ਼ੁਰੂਆਤ ਅਟਰਨੀ ਟਿਰਕਿਆਣਾ ਜੀ ਅੱਜ ਦੀ ਇਸ ਗੱਲ ਤੋਂ ਕਰਦੇ ਆ, ਜਿਹੜੇ ਬਾਰਡਰ ਟਾਊਨ ਦੇ ਰੈਜ਼ੀਡੈਂਟਸ ਆ ਉਹ ਸ਼ੁਕਰ ਮਨਾ ਰਹੇ ਆ, ਕਹਿੰਦੇ ਵੀ ਲੋ ਮਾਈਗ੍ਰੈਂਟ ਕ੍ਰਾਸਿੰਗਸ ਦੇ ਚੱਲਦੇ ਆ ਉਹਨਾਂ ਨੇ ਸ਼ੁਕਰ ਮਨਾਇਆ। ਇਹ ਜਿਹੜੀ ਰਿਪੋਰਟ ਛਪੀ ਆ ਰੀਸੈਂਟਲੀ, ਆਪਾਂ ਦੇਖਿਆ ਵੀ 1970 ਤੋਂ ਬਾਅਦ ਚ ਸਭ ਤੋਂ ਘੱਟ ਆંકੜਾ ਸਾਹਮਣੇ ਆਇਆ ਆ ਬਾਰਡਰ ਕ੍ਰਾਸਿੰਗ ਦਾ। ਕਾਫੀ ਜ਼ਿਆਦਾ ਜਿਹੜਾ ਬਾਰਡਰ ਦੇ ਉੱਤੇ ਕਹਿ ਸਕਦੇ ਆ ਵੀ ਹੁਣ ਸਖਤੀ ਆ। ਹਾਂਜੀ ਬਿਲਕੁਲ। ਸੋ ਕਈ ਸ਼ਹਿਰ ਤਾਂ ਜਿਹੜੇ ਹੈਗੇ ਤੁਸੀਂ ਦੇਖੋਗੇ ਕਿ ਸ਼ਿਕਾਗੋ ਹੋ ਗਿਆ, ਜਿੱਦਾਂ ਆਪਣਾ ਪੋਰਟਲੈਂਡ ਵਗੈਰਾ ਹੋ ਗਿਆ, ਉੱਥੇ ਜਿਹੜੇ ਆਈਸ ਵਾਲੇ ਜਿਹੜੇ ਏਜੰਟ ਆ ਮੌਜੂਦ ਆ, ਉੱਥੇ ਕਾਫੀ ਲੋਕੀ ਜਿਹੜੇ ਲੋਕਲ ਆ ਉਹ ਪਰੇਸ਼ਾਨ ਆ। ਸੋ ਕਈ ਜਿਹੜੇ ਤੁਸੀਂ ਕਹਿ ਲਓ ਕਿ ਸਟਰੋਂਗ ਹੋਲਡ ਹੈਗੇ ਆ ਡੈਮੋਕ੍ਰੈਟ ਦੇ, ਉਹ ਜਿਹੜੇ ਸ਼ਹਿਰ ਹੈਗੇ ਆ ਲੈਫਟ ਲੀਨਿੰਗ ਸ਼ਹਿਰ ਜਿਹੜੇ ਹੈਗੇ, ਉੱਥੇ ਜਿਹੜਾ ਪ੍ਰੋਟੈਸਟ ਪੂਰਾ ਫੁੱਲ ਸਵਿੰਗ ਤੇ ਆ। ਤੇ ਜਿਹੜੀ ਸਰਕਾਰ ਵੀ ਆ ਉਹਦੇ ਵੱਲੋਂ ਵੀ ਬਿਆਨਬਾਜ਼ੀ ਆਈ ਆ ਕਿ ਇਹ ਜਿਹੜੇ ਲੈਫਟ ਵਾਲੇ ਆਪਾਂ ਟਾਰਗੇਟ ਕਰਨੇ ਆ। ਤੇ ਉਹ ਤੁਸੀਂ ਪੋਰਟਲੈਂਡ ਵਗੈਰਾ ਦੇ ਵੀਡੀਓ ਵੀ ਦੇਖੀ ਹੋਣੀ ਆ ਕਿ ਉਹ ਹਥਿਆਰ ਸਰਕਾਰ ਜਿਹੜੀ ਪਹੁੰਚੀ, ਉਹ ਵੀ ਕੋਸਟਿਊਮ ਪਾ ਕੇ ਜਿਹੜੇ ਲੋਕੀ ਪਹੁੰਚੇ ਹੋਏ ਸੀ ਮਜ਼ਾਕ ਉਹਨਾਂ ਦਾ ਉਡਾਉਣ ਲਈ ਕਿ ਤੁਸੀਂ ਸਾਨੂੰ ਕਹਿੰਦੇ ਆਪਾਂ ਹਥਿਆਰਬੰਦ ਆ, ਪਰ ਆਪਾਂ ਤਾਂ ਜਿਹੜੇ ਪੀਸਫੁਲ ਪ੍ਰੋਟੈਸਟਰ ਆ। ਤੇ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਆਈਡੀਓਲੋਜੀ ਦੇ ਉੱਤੇ ਜਿਹੜਾ ਇਹਨਾਂ ਦਾ ਜੰਗ ਜੀ ਛਿੜ ਪਈ ਇਹਨਾਂ ਦੀ ਆਪਸ ਦੇ ਵਿੱਚ, ਦੇਸ਼ ਦੇ ਵਿੱਚ ਅੱਧੇ ਲੋਕੀ ਕੁਛ ਕਹਿ ਰਹੇ, ਅੱਧੇ ਲੋਕੀ ਕੁਛ ਕਹਿ ਰਹੇ, ਉਹ ਵਾਲਾ ਹਿਸਾਬ ਜਿਹੜਾ ਹੋ ਗਿਆ। ਤੇ ਜਿਹੜੀ ਇਲੈਕਸ਼ਨਸ ਆ ਉਹ ਵੀ ਤੁਹਾਨੂੰ ਪਤਾ ਏਦਾਂ ਹੀ ਚੱਲਦੀਆਂ, ਜਿਹੜਾ ਥੋੜੇ ਜਿਹੇ ਮਾਰਜਨ ਨਾਲ ਜੇ ਇੱਧਰ ਨੂੰ ਟਿਲਟ ਹੋ ਜਾਵੇ ਤੇ ਸਰਕਾਰ ਜਿਹੜੀ ਦੂਜੀ ਵਾਲੀ ਜਿੱਤ ਜਾਂਦੀ ਆ, ਜਿੱਦਾਂ ਹੁਣ ਟਰੰਪ ਦੀ ਜਿੱਤੀ ਸੀਗੀ। ਤੇ ਇਹ ਜਿਹੜੇ ਬਾਰਡਰ ਟਾਊਨ ਤੋਂ ਜੇ ਤੁਸੀਂ ਪੁੱਛੀਏ ਤੇ ਇਹਨਾਂ ਦੀ ਜਿੱਦਾਂ ਹੁਣ ਰੀਅਲ ਪ੍ਰੋਬਲਮ ਆਪਾਂ ਦੇਖੀਏ ਨਹੀਂ ਕਿ ਇਹਨਾਂ ਨੂੰ ਇਗਨੋਰ ਕਰ ਦੇਣਾ, ਇਹ US ਸਿਟੀਜ਼ਨ ਆ, ਉਰੇ ਰਹਿੰਦੇ ਆ, ਓਬਵੀਅਸਲੀ ਇਹਨਾਂ ਨੇ ਆਪਣੀ ਜਿਹੜੀ ਹੱਡਬੀਤੀ ਦੱਸਣੀ ਆ ਤੁਹਾਨੂੰ ਕਿੱਦਾਂ। ਜਿਹੜੇ ਬਾਰਡਰ ਪੈਟਰੋਲ ਦੇ ਵਿੱਚ ਜਿਹੜੇ ਸੀਗੇ ਸਖਤੀ ਤਾਂ ਓਬਵੀਅਸਲੀ ਕਰ ਹੀ ਦਿੱਤੀ। ਮਾਈਕ ਬੈਂਕਸ ਜਿਹੜਾ ਉਹ ਬਾਰਡਰ ਪੈਟਰੋਲ ਇਹਨਾਂ ਦੇ ਜਿਹੜੇ ਮੋਨੀਟਰ ਕਰਦੇ ਆ, ਤੇ ਉਹ ਜਦੋਂ ਇੰਟਰਵਿਊ ਇਹਨਾਂ ਦੀ ਲੈ ਰਹੇ ਸੀਗੇ ਤੇ ਰੀਓ ਗ੍ਰਾਂਡੇ ਜਿਹੜਾ ਦਰਿਆ ਪੈਂਦਾ ਉਹਦੇ ਵੱਲ ਵੇਖ ਕੇ ਉਹ ਕਹਿ ਰਿਹਾ ਸੀਗਾ ਕਿ ਕਹਿੰਦਾ ਹੁਣ ਦਰਿਆ ਜਿਹੜਾ ਸ਼ਾਂਤ ਹੋ ਗਿਆ ਤੇ ਇੱਥੇ ਹੁਣ ਬੋਟ ਵਗੈਰਾ ਜਿਹੜੀਆਂ ਲੰਘ ਸਕਦੀਆਂ ਈਜ਼ੀਲੀ, ਜਿਹੜੀਆਂ ਆਪਣੀਆਂ ਬਤਕਾਂ ਬੁਤਕਾਂ ਉੱਡ ਸਕਦੀਆਂ, ਜਿਹੜੇ ਉੱਥੇ ਲੋਕਲ ਵਾਈਲਡ ਲਾਈਫ ਵਾਪਸ ਆ ਗਈ ਹੈ ਕਿਉਂਕਿ ਜਿਹੜਾ ਦਰਿਆ ਕਹਿੰਦਾ ਖਾਲੀ ਹੋ ਗਿਆ। ਇਹ ਜਿਹੜਾ ਮਾਈਕ ਬੈਂਕਸ ਆ ਇਹ ਕਹਿੰਦਾ ਕਿ ਜਦੋਂ ਮੈਂ 2023 ਦੇ ਵਿੱਚ ਆਇਆ ਸੀਗਾ ਇੱਥੇ, ਇੱਕ ਦਿਨ ਦੇ ਵਿੱਚ ਘੱਟੋ ਘੱਟ ਜਿਹੜਾ ਸੀਗਾ 2000 ਤੋਂ ਵੱਧ ਜਿਹੜਾ ਸੀਗਾ ਮਾਈਗ੍ਰੈਂਟ ਲੰਘ ਰਿਹਾ ਸੀਗਾ ਬਾਰਡਰ ਦੇ ਉੱਤੋਂ ਦੀ, ਖੁੱਲਾ ਸੀਗਾ ਜਿਹੜਾ ਬਾਰਡਰ। ਜੀ ਜੀ। ਤੇ ਹੁਣ ਜਿਹੜਾ ਉਹ ਨੰਬਰ ਆ ਅੰਕੜਾ 2000 ਨੂੰ ਤੋਂ ਘਟ ਕੇ 20 ਜਿਹੜੇ ਮਾਈਗ੍ਰੈਂਟ ਤੁਸੀਂ ਕਹ ਲਓ ਕਿ ਇੱਕ ਦਿਨ ਦੇ ਜਿਹੜੇ ਲੰਘਦੇ ਆ। ਇਹ ਜਿਹੜਾ ਲੋਐਸਟ ਅੰਕੜਾ ਜਿਹੜਾ ਹੈਗਾ ਕਿ ਸਿਰਫ 20 ਬੰਦੇ ਜਿਹੜੇ ਹੁਣ ਬਾਰਡਰ ਪਾਸ ਕਰ ਰਹੇ ਆ 1970 ਤੋਂ ਲੈ ਕੇ ਤੇ 2001 ਦਿਨ ਦੇ ਵਿੱਚ, ਤੇ ਹੁਣ ਤੁਸੀਂ ਲਾ ਲਓ ਕਿ 20 ਬੰਦੇ ਜਿਹੜੇ ਇੱਕ ਦਿਨ ਦੇ। ਜੀ। ਇਹ ਜਿਹੜਾ ਵਿਅਕਤੀ ਹੈਗਾ ਮਾਈਕ ਬੈਂਕਸ, ਜਿਹੜਾ ਟੈਕਸਸ ਦਾ ਗਵਰਨਰ ਆ ਗ੍ਰੈਗ ਐਬੋਟ, ਤੇ ਉਹ ਪਹਿਲਾਂ ਆਪਾਂ ਕਈ ਵਾਰੀ ਕਹਾਣੀਆਂ ਡਿਸਕਸ ਕੀਤੀਆਂ ਉਰੇ, ਤੇ ਇਹਨੂੰ ਉਹਨਾਂ ਨੇ ਬਣਾਤਾ ਜੀ ਟੈਕਸਸ ਦਾ ਬਾਰਡਰ ਦਾ, ਜਿਹਦਾ ਤੁਸੀਂ ਕਹਿ ਲਓ ਕਿ ਸਿਕਿਉਰਿਟੀ ਕਰਨੀ ਸਾਰੀ। ਤੇ ਉਦੋਂ ਇਹਨਾਂ ਦੇ ਜਿਹੜੇ ਰੌਲੇ ਚੱਲਦੇ ਸੀਗੇ ਉਹ ਕਿ 1 ਮੀਲ ਦੀ ਜਿਹੜੀ ਕੰਧ ਬਣਾਉਣੀ ਆ, ਤੇ ਜਿਹੜੇ ਦਰਿਆ ਦੇ ਵਿੱਚ ਉਹਨਾਂ ਨੇ ਆਬਸਟੈਕਲ ਜਿਹੜੇ ਲਾਏ ਸੀਗੇ
ਬॉयਜ਼ ਜਿਹੜੇ ਹੁੰਦੇ ਆ ਕਿ ਲੋਕੀ ਟੱਪ ਕੇ ਆ ਨਾ ਸਕਣ, ਦਰਿਆ ਕ੍ਰਾਸ ਨਾ ਕਰ ਸਕਣ। ਤੇ ਹੁਣ ਉਹ ਕਹਿੰਦਾ ਕਿ ਜਿਹੜਾ 1 ਮਾਈਲ ਦੀ ਜ਼ਿੰਮੇਵਾਰੀ ਸੀਗੀ ਉਹਦੀ ਹੁਣ 500 ਮਾਈਲ ਦਾ ਕਹਿੰਦਾ ਪੂਰਾ ਹੀ ਕਰਨਾ ਹੈ, ਰੀਓ ਗ੍ਰਾਂਡੇ ਰਿਵਰ ਸਾਰਾ ਹੀ ਜਿਹੜਾ ਬਲੌਕ ਆਪਾਂ ਜਿਹੜਾ ਕਰਨਾ। ਇਹ ਕਹਿੰਦਾ ਕਿ ਸਾਨੂੰ ਆਪਰੇਸ਼ਨਲ ਕੰਟਰੋਲ ਹੋਰ ਵੀ ਜ਼ਿਆਦਾ ਚਾਹੀਦਾ ਤੇ ਬਾਰਡਰ ਇਸ ਹਿਸਾਬ ਨਾਲ ਬੰਦ ਹੋਣਾ ਚਾਹੀਦਾ ਕਿ ਕੋਈ ਵੀ ਨਾ ਜਾ ਸਕੇ। ਇਹ ਜਿਹੜਾ ਹੈਗਾ ਬੰਦਾ, ਇਹਨੇ ਜਿਹੜੇ ਲੋਕੀ ਭੱਜ ਜਾਂਦੇ ਆ ਉਹਦਾ ਨਾਂ ਇਹਨੇ ਪਾਇਆ ਗੋਟਵੇ। ਕਹਿੰਦਾ ਜੇ ਗੋਟਵੇ ਕਹਿੰਦਾ ਇੱਕ ਵੀ ਕਹਿੰਦਾ ਜੇ ਲੰਘ ਜਾਵੇ ਤੇ ਸਾਡੀ ਜੌਬ ਜਿਹੜੀ ਪੂਰੀ ਨਹੀਂ ਹੁੰਦੀ। ਤੇ ਕਹਿੰਦਾ ਜਿਹੜੇ 20 ਬੰਦੇ ਵੀ ਕਹਿੰਦਾ ਜਿਹੜੇ ਆ ਰਹੇ ਆ ਉਹਦਾ ਮਤਲਬ ਇਹ ਆ ਕਿ ਪੂਰਾ ਫੁੱਲ ਸਾਡੇ ਕੋਲ ਕੰਟਰੋਲ ਨਹੀਂ ਹੈਗਾ। ਇਹਨੇ ਜਿਹੜੀ ਹੋਰ ਤੁਸੀਂ ਕਹਿ ਲਓ ਕਿ ਬਾਰਡਰ ਕੰਟਰੋਲ ਦੀ ਮੰਗ ਜਿਹੜੀ ਕੀਤੀ ਆ। ਤੇ ਇਨਲੈਂਡ 'ਚ ਆਪਾਂ ਦੇਖ ਰਹੇ ਹਾਂ ਕਿ ਸ਼ਿਕਾਗੋ, ਪੋਰਟਲੈਂਡ ਦੇ ਵਿੱਚ ਰੌਲੇ ਰੱਪੇ ਸੀਗੇ ਜੀ। LA ਦੇ ਵਿੱਚ ਵੀ ਜਿਹੜੇ ਸੀਗੇ। ਇਹ ਸੈਨ ਹੋਜ਼ੇ ਇੱਧਰਲੇ ਪਾਸੇ ਨਹੀਂ ਅਜੇ ਜਿਹੜੇ ਤੁਸੀਂ ਕਹਿ ਲਓ ਕਿ ਆਏ ਜੋ ਵੀ ਆ ਟੈਕ ਟੁਕ ਕਰਕੇ ਕਹਿ ਲਓ ਜਿਹੜੇ ਵੀ ਹਿਸਾਬ ਕਿਤਾਬ ਲਾਣੇ ਆ। ਤੇ ਜਿਹੜੇ ਜ਼ਿਆਦਾ ਤੁਸੀਂ ਕਹਿ ਲਓ ਕਿ ਸਵਿੰਗ ਸਟੇਟ ਦੇ ਵਿੱਚ ਜਿਹੜੇ ਇਹਨਾਂ ਦੇ ਗੜ੍ਹ ਸੀਗੇ ਉਹਨਾਂ ਨੂੰ ਇਹ ਜ਼ਿਆਦਾ ਜਿਹੜਾ ਟਾਰਗੇਟ ਓਬਵੀਅਸਲੀ ਕਰ ਰਹੇ ਆ। ਜੀ ਓਵਰਆਲ ਕੈਲੀਫੋਰਨੀਆ ਨੂੰ ਵੀ ਇਹਨਾਂ ਨੇ ਟਾਰਗੇਟ ਜਿਹੜਾ ਕਾਫੀ ਕੀਤਾ, ਰੇਡਾ ਰੂਡਾ ਕਾਫੀ ਇੱਥੇ ਜਿਹੜੀਆਂ ਪਾਈਆਂ। ਗੋਲ ਜਿਹੜਾ ਸਿੰਪਲ ਹੁੰਦਾ ਉਹਨਾਂ ਦਾ, ਜਿਹੜੇ ਡੈਮੋਕ੍ਰੈਟ ਆ ਉਹ ਚਾਹੁੰਦੇ ਆ ਵੱਧ ਤੋਂ ਵੱਧ ਇਮੀਗ੍ਰੈਂਟ ਆਉਣ ਤਾਂ ਕਿ ਸੈਂਸਸ ਦੇ ਨੰਬਰ ਹਾਈ ਹੋਣ ਤੇ ਉਹਨਾਂ ਦੀਆਂ ਜਿਹੜੀਆਂ ਸੀਟਾਂ ਵੋਟਿੰਗ ਕਾਊਂਟ ਉਹ ਜ਼ਿਆਦਾ ਰਵੇ, ਕਿਉਂਕਿ ਉਹ ਪੋਪੂਲੇਸ਼ਨ ਦੇ ਕਾਊਂਟ ਦੇ ਹਿਸਾਬ ਨਾਲ ਹੁੰਦਾ, ਉਹ US ਸਿਟੀਜ਼ਨ ਦੇ ਕਾਊਂਟ ਦੇ ਹਿਸਾਬ ਨਾਲ ਨਹੀਂ ਤੁਹਾਨੂੰ ਜਿਹੜੀਆਂ ਨੰਬਰ ਜਿਹੜੇ ਸਾਈਨ ਹੁੰਦੇ ਆ। ਤੇ ਜਿਹੜੇ ਰਿਪਬਲਿਕਨ ਆ ਉਹਨਾਂ ਨੂੰ ਵੀ, ਤੇ ਇਹਨਾਂ ਦੀ ਜਿਹੜੀ ਦੋਨੋਂ ਪਾਰਟੀਆਂ ਦੀ ਜਿਹੜੀ ਆਪਸ ਸੀਗੀ ਕਿ ਬਾਰਡਰ ਨੂੰ ਰੀਡਰਾ ਕਿੱਦਾਂ ਕਰਨਾ, ਠੀਕ ਆ, ਕਿ ਕਿਹੜੀ ਕਾਊਂਟੀ ਕਿੱਥੇ ਆ, ਕਿੱਦਾਂ ਲਾਈਨਾਂ ਲੂਨਾਂ ਜਿਹੜੀਆਂ ਕਿੱਥੇ ਮੁੱਕਣੀਆਂ ਚਾਹੀਦੀਆਂ। ਇਹ ਇਹਨਾਂ ਦੇ ਵਿਵਾਦ ਕਈ ਦਹਾਕਿਆਂ ਤੋਂ ਜਿਹੜੇ ਚੱਲਦੇ ਆ ਰਹੇ ਆ ਕਿ ਕਿੱਧਰਲੇ ਪਾਸੇ ਨੂੰ ਕਿਉਂਕਿ ਇਲੈਕਸ਼ਨ ਉਹਨਾਂ ਡਾਇਰੈਕਟਲੀ ਜਿਹੜੇ ਇਨਫਲੂਐਂਸ ਹੁੰਦੇ ਆ ਕਿ ਕਿੱਧਰ ਤੁਸੀਂ ਲੀਕ ਜਿਹੜੀ ਖਿੱਚਦੇ ਆ, ਕਿੰਨੀਆਂ ਸੀਟਾਂ ਤੁਸੀਂ ਸਾਈਨ ਕਰਦੇ ਆ। ਤੇ ਕੈਲੀਫੋਰਨੀਆ ਦੀ ਆਬਵੀਅਸਲੀ ਹਾਈਐਸਟ ਜਿਹੜੀ ਮੋਸਟ ਪੋਪੂਲੇਟਡ ਸਟੇਟ ਆ, ਸਭ ਤੋਂ ਜ਼ਿਆਦਾ ਜਿਹੜੇ ਨੰਬਰ ਆ, ਤੇ ਤਾਂ ਕਰਕੇ ਉਹ ਕੈਲੀਫੋਰਨੀਆ ਇਹਨਾਂ ਦੇ ਰਡਾਰ 'ਚ ਆ ਕਿ ਜੇ ਇਹਨਾਂ ਦੀਆਂ ਸੀਟਾਂ ਹੀ ਘੱਟ ਕਰ ਦਿੱਤੀਆਂ ਜਾਣ ਤੇ ਰਿਪਬਲਿਕਨ ਨੂੰ ਕਾਫੀ ਫਾਇਦਾ ਜਿਹੜਾ ਉਹਦਾ ਹੋਊਗਾ। ਤੇ ਇਹਦਾ ਜਿਹੜਾ ਸੀਗਾ ਟੈਨਸ਼ਨਸ ਹੁਣ ਕਾਫੀ ਵੱਧ ਗਈਆਂ। ਇਨਲੈਂਡ ਵੀ ਸ਼ਹਿਰ 'ਚ ਤੁਸੀਂ ਦੇਖੋਗੇ ਕਿ ਕਈ ਅਮਰੀਕਨ ਸਿਟੀਜ਼ਨ ਵੀ ਉਹ ਵਾਪਸ ਜਿਹੜੇ ਫਾਈਟ ਬੈਕ ਹੀ ਕਰ ਰਹੇ, ਹੱਥੋਂ ਪਾਈ ਕਈ ਵਾਰੀ ਹੋ ਜਾਂਦੇ ਆਈਸ ਵਾਲੇ ਏਜੰਟਾਂ ਨਾਲ। ਤੇ ਉਹ ਬੇਸਿਕਲੀ ਉਹਨਾਂ ਨੂੰ ਕਹਿੰਦੇ ਆ ਕਿ ਮੂੰਹ ਢੱਕ ਕੇ ਕਰੋ ਆਪਣਾ ਜੋ ਵੀ ਕਰਨਾ। ਏਦਾਂ ਦੇ ਵਿਵਾਦ ਜਿਹੜੇ ਚੱਲਦੇ ਆ। ਕੋਵਿਡ ਦੇ ਵਿੱਚ ਤੁਸੀਂ ਕਹਿੰਦੇ ਸੀ ਕਿ ਮਾਸਕ ਪਾਉਣਾ ਨਹੀਂ ਚਾਹੀਦਾ, ਹੁਣ ਤੁਸੀਂ ਜੀ ਮੂੰਹ ਢੱਕ ਕੇ ਜਿਹੜਾ ਸੀਗਾ ਲੋਕਾਂ ਨੂੰ ਤੰਗ ਪਰੇਸ਼ਾਨ ਕਰਨਾ ਜਿਹੜਾ ਲਿਆ, ਉਹ ਆਪਾਂ ਵੇਖ ਹੀ ਰਹੇ ਹਾਂ ਹਸਪਤਾਲਾਂ 'ਚੋਂ ਵੀਡੀਓਆਂ, ਠੀਕ ਆ, ਤੇ ਆਫਿਸਿਸ ਦੇ ਵਿੱਚੋਂ ਦੀ। ਤੇ ਜਿਹੜੇ ਲੋਕੀ ਹੁਣ ਉਹ ਦੂਜੇ ਪਾਸੇ ਵੀ ਜਿਹੜੇ ਸੀਗੇ ਲੈਫਟ ਵਾਲੇ ਉਹ ਵੀ ਪੁਸ਼ ਬੈਕ ਜਿਹੜਾ ਕਾਫੀ ਕਰ ਰਹੇ ਆ। ਹੁਣ ਇਹ ਡੋਨਲਡ ਟਰੰਪ ਦੀ ਜਿਹੜੀ ਦੂਜੀ ਵਾਲੀ ਟਰਮ ਸੀਗੀ ਇਹਦੇ ਵਿੱਚ ਪਹਿਲਾਂ ਤਾਂ ਪਹਿਲੀ ਟਰਮ ਦੇ ਵਿੱਚ ਪਹਿਲਾਂ ਜਦੋਂ 4 ਸਾਲ ਜਿਹੜੇ ਸੀਗੇ ਉਦੋਂ ਤਾਂ ਬਾਰਡਰ ਵਾਲ ਤੇ ਜਿਹੜਾ ਰੌਲਾ ਰੱਪਾ ਜ਼ਿਆਦਾ ਰੱਖਿਆ। ਤੇ ਬਾਰਡਰ ਵਾਲ ਸ਼ਾਇਦ ਉਦੋਂ ਏਦਾਂ ਸੀਗਾ ਕਿ ਦੂਜੀ ਇਲੈਕਸ਼ਨ ਵੀ ਜੇ ਸੀਗੀ ਥੋੜਾ ਦਿਖਾਣਾ ਵੀ ਹੁੰਦਾ ਕਿ ਜਿਹੜੀ ਬਾਰਡਰ ਵਾਲ ਉਹ ਦੇਖਦੀ ਜ਼ਿਆਦਾ। ਤੇ ਹੁਣ ਜਿਹੜਾ ਸੀਗਾ ਦੂਜੀ ਟਰਮ ਦੇ ਵਿੱਚ ਉਹ ਬਾਰਡਰ ਵਾਲ ਨੂੰ ਤੋਂ ਹਟ ਕੇ ਡੀਪੋਰਟੇਸ਼ਨ ਵੱਲ ਕੇ ਜਿਹੜੇ ਅੰਦਰ ਲੋਕੀ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਤੇ ਫੋਕਸ ਜ਼ਿਆਦਾ ਕਰਨਾ, ਉਹਨਾਂ ਨੂੰ ਡਿਪੋਰਟ ਜ਼ਿਆਦਾ ਕਰਨਾ। ਜੀ ਉਹ ਕਹਿੰਦੇ ਆ ਕਿ ਸਾਡਾ ਜਿਹੜਾ ਧਿਆਨ ਸੀਗਾ ਪਹਿਲਾਂ ਇਹ ਸੀਗਾ ਕਿ ਆਪਾਂ ਲੋਕੀ ਰੋਕਣੇ ਕਿੱਦਾਂ, ਤੇ ਉਹ ਲੋਕੀ ਰੋਕਣੇ ਪੋਸੀਬਲ ਜਿਹੜੇ ਸੀਗੇ। ਹੁਣ ਕਹਿੰਦੇ ਸਾਡਾ ਜਿਹੜਾ ਧਿਆਨ ਜ਼ਿਆਦਾ ਉਹ ਹੈਗਾ ਕਿ ਡਿਪੋਰਟ ਵੱਧ ਤੋਂ ਵੱਧ ਜਿਹੜੇ ਕਰਨੇ ਆ, ਤਾਂ ਕਿ ਮੈਸੇਜ ਜਿਹੜਾ ਇੱਕ ਕਲੀਅਰ ਕਹਿੰਦੇ ਹੋਵੇ ਕਿ ਲੋਕੀ ਉਹਦੇ ਹਿਸਾਬ ਨਾਲ ਕਰਨ ਕਿ ਇੱਥੇ ਗੱਲ ਬਣ ਨਹੀਂ ਸਕਦੀ ਅਮਰੀਕਾ ਦੇ ਵਿੱਚ। ਤੇ ਇਸ ਚੀਜ਼ ਵੱਲ ਉਹਨਾਂ ਨੇ ਜਿਹੜਾ ਫੋਕਸ ਆਪਣਾ ਜਿਹੜੀ ਦੂਜੀ ਇਹਨਾਂ ਦੀ ਜਿਹੜੀ ਟਰਮ ਸੀਗੀ ਟਰੰਪ ਹੋਣਾ ਦੀ, ਤੇ ਉਹ ਬੈਠ ਕੇ ਉਹਨਾਂ ਨੇ ਸਾਰਿਆਂ ਨੇ ਜਿਹੜੀ ਆਪਣੀ ਸਟ੍ਰੈਟਜੀ ਜਿਹੜੀ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਜਿਹੜੀਆਂ ਸਾਰੀਆਂ ਸਰਕਾਰਾਂ ਪਹਿਲਾਂ ਬਾਰਡਰ ਤੋਂ ਰੋਕਣੇ ਕਿੱਦਾਂ ਉਹਦੇ ਵੱਲ ਫੋਕਸ ਕਰਦੀ ਸੀ, ਹੁਣ ਇਹ ਹੈ ਕਿ ਜਿਹੜੇ ਉਹ ਕਹਿੰਦੇ ਕਿ ਵੱਧ ਤੋਂ ਵੱਧ ਜਿਹੜਾ ਡਿਪੋਰਟ ਕਰੋਗਾ ਆਪੇ ਜਿਹੜਾ ਮੈਸੇਜ ਜਿਹੜਾ ਪਹੁੰਚ ਜਾਵੇ ਕਿ ਇੱਥੇ ਫਾਈਨੈਂਸ਼ੀਅਲੀ ਕੋਈ ਫਾਇਦਾ ਨਹੀਂ ਹੁੰਦਾ ਅਮਰੀਕਾ 'ਚ ਆ ਕੇ। ਠੀਕ ਹੈ। ਤੇ ਇਹਨੂੰ ਤੁਸੀਂ ਦੇਖੋ ਕਿ ਅੱਗੇ ਹੋਰ ਵੀ ਕੰਟੀਨਿਊ ਇਹਨੂੰ ਹੋਰ ਵੀ ਜ਼ਿਆਦਾ ਕਰ ਰਹੇ ਆ, ਵਰਕ ਪਰਮਿਟ ਵਾਲਿਆਂ ਨੂੰ ਹਾਰਡ ਟਾਈਮ ਦੇ ਰਹੇ ਆ। ਆਪਣੇ ਕੋਈ ਵੀ ਕਮਿਊਨਿਟੀ ਮੇਰੇ ਖਿਆਲ ਐਸੀ ਨਹੀਂ ਹੈਗੀ ਜਿਹੜੀ ਇਸ ਵੇਲੇ ਇੰਪੈਕਟਡ ਨਾ ਹੋਵੇ। ਤੇ ਇਹ ਮਤਲਬ ਕਿ ਹਿਸਪੈਨਿਕ ਜਿਹੜੇ ਸੀਗੇ ਪਹਿਲਾਂ ਉਹਨਾਂ ਵੱਲ, ਫਾਰਮ ਵਰਕਰ ਵੱਲ ਉਧਰ ਨੂੰ ਹੋਏ, ਮੀਟ ਪੈਕਿੰਗ ਇੰਡਸਟਰੀ ਉਹਨਾਂ ਦੇ ਛਾਪੇ। ਤੇ ਜਿੱਦਾਂ ਆਪਾਂ ਕਈ ਵਾਰੀ ਗੱਲ ਵੀ ਕੀਤੀ ਹੈ ਸ਼ੋਅ ਤੇ ਕਿ ਜਦੋਂ ਇੱਕ ਕਮਿਊਨਿਟੀ ਨੂੰ ਹੱਥ ਪਾਉਂਦੇ ਆ ਤੇ ਦੂਜੀ ਨੂੰ ਵੀ ਫਿਰ ਉਹਨਾਂ ਨੇ ਛੱਡਣਾ ਨਹੀਂ ਸੀਗਾ, ਇਹ ਚੀਜ਼ ਸੀਗੀ। ਤੇ ਹੁਣ ਟਰੱਕਿੰਗ ਵੱਲ ਵੀ ਜਿਹੜਾ ਆ ਰਿਹਾ ਤੇ ਪ੍ਰੋਬਲਮਾਂ ਐਂਡ ਆਫ ਦਾ ਡੇ ਸਾਰੇ ਇਮੀਗ੍ਰੈਂਟਾਂ ਦੀਆਂ ਸਾਂਝੀਆਂ ਹੀ ਹੁੰਦੀਆਂ। ਇਹ ਹੈ ਕਿ ਭਾਵੇਂ ਇੱਕ ਉਹਨਾਂ ਦਾ ਹੋਵੇ ਭਾਵੇਂ ਨਾ ਹੋਵੇ, ਉਹ ਡਿਫਰੈਂਟ ਸਟੋਰੀ ਆ। ਤੇ ਹੁਣ ਲੈ ਦੇ ਕੇ ਜਿਹੜਾ ਹੈਗਾ ਕਿ ਹਰੇਕ ਇਮੀਗ੍ਰੈਂਟ ਨੂੰ ਇਹਨਾਂ ਨੇ ਜਿਹੜਾ ਹਰੇਕ ਇਮੀਗ੍ਰੈਂਟ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕੀਤਾ ਕਿ ਰੋਜੀ ਰੋਟੀ ਦੇ ਸਾਧਨ ਖੋਲੋ, ਉੱਤੇ ਜਾ ਨਾ ਸਕਣ, ਕੰਮ ਤੇ ਲੋਕੀ ਨਾ ਜਾ ਸਕਣ, ਠੀਕ ਆ। ਫਾਰਮਾਂ ਚੋਂ ਪਹਿਲਾਂ ਭੱਜ ਗਏ, ਠੀਕ ਆ। ਹੁਣ ਇਹ 6 ਮਹੀਨੇ ਪਹਿਲਾਂ ਦੀਆਂ ਗੱਲਾਂ, ਉਹ ਵੀ ਆਪਾਂ ਕਈ ਵਾਰੀ ਰੇਡੀਓ ਤੇ ਡਿਸਕਸ ਵਗੈਰਾ ਕੀਤੀਆਂ। ਹੋਮ ਡਿਪੋ ਦੇ ਬਾਹਰ ਛਾਪੇ ਜਿਹੜੇ ਕੀਤੇ, ਤੇ ਹੁਣ ਇਹ ਆਪਣੀ ਜਿਹੜੀ ਕਮਿਊਨਿਟੀ ਉਹਦੇ ਵੱਲ ਵੀ ਇਹ ਚੀਜ਼ਾਂ ਜਿਹੜੀਆਂ ਟਰੱਕਿੰਗ ਵੱਲ ਵੀ ਜਿਹੜੀਆਂ ਉਹ ਆ ਗਈਆਂ ਜੀ। ਸੋ ਗੱਲ ਇਹ ਹੈ ਕਿ ਟਰੱਕਿੰਗ ਤੇ ਰੁਕੂਗੀ ਇਹ ਕਿ ਅੱਗੇ ਹੁਣ ਇਹ ਹੋਰ ਜ਼ਿਆਦਾ ਜਿਹੜੀ
ਵਧੂਗੀ ਅੱਗੇ ਰੈਸਟੋਰੈਂਟਾਂ ਤੇ 7-11s ਤੇ ਜਿਹੜੀਆਂ ਪੁਰਾਣੀਆਂ ਦੀਆਂ ਟਰਮਸ ਦੱਸਦੀ ਹੈ, ਇਵਨ ਓਬਾਮਾ ਦੇ ਥੱਲੇ ਵੀ ਜੇ ਦੱਸਦੀ ਹੈ, ਉੱਥੇ ਵੀ ਜਿਹੜਾ ਸੀਗਾ 7-11 ਵਗੈਰਾ ਦੇ ਲਾਈਨ ਦੇ ਵਿੱਚ ਹੀ ਛਾਪੇ ਜਿਹੜੇ ਪੈਂਦੇ ਹੁੰਦੇ ਸੀਗੇ, ਸਿਰਫ ਕੈਲੀਫੋਰਨੀਆ ਨਹੀਂ, ਹਰੇਕ ਸਟੇਟ ਇਨਲੈਂਡ ਵੀ। ਤੇ ਉਹ ਬੇਸਿਕਲੀ ਇੱਕ ਇਹੀ ਆ ਕਿ ਸ਼ੌਕ ਵੇਵ ਜਿਹਨੂੰ ਕਹਿੰਦੇ ਆ, ਕਿ ਸੈਂਡ ਕਰ ਦਿੰਦੇ ਆ ਕਿ ਕੱਚੇ ਬੰਦਿਆਂ ਨੂੰ ਜਿਹੜਾ ਸੀਗਾ ਉਹਨਾਂ ਨੂੰ ਫੜਨਾ, ਤੇ ਜਿਹੜੇ ਇਵਨ ਇੰਪਲੋਇਰ ਜਿਹੜੇ ਸੀਗੇ ਕੱਚੇ ਬੰਦੇ ਇੰਪਲੋਏ ਕਰਦੇ ਸੀਗੇ, ਉਹਨਾਂ ਨੂੰ ਵੀ ਜਿਹੜਾ ਟਾਰਗੇਟ ਜਿਹੜਾ ਕਰਨਾ ਸ਼ੁਰੂ ਜਿਹੜਾ ਇਹਨਾਂ ਨੇ ਕਰਤਾ ਸੀਗਾ। ਜੀ ਹੁਣ ਕੀ ਸੀਗਾ ਕਿ ਟਰੰਪ ਦੀ ਸਰਕਾਰ ਦੇ ਥੱਲੇ ਸਭ ਤੋਂ ਜ਼ਿਆਦਾ ਜਿਹੜੀ ਡ੍ਰੌਪ ਜਿਹੜਾ ਇਹ ਹੋਇਆ ਕਿ ਬਾਰਡਰ ਤੇ ਉਹਨਾਂ ਨੇ ਜਿਹੜਾ ਸੀਗਾ ਟੈਂਪਰੇਰੀ ਸਸਪੈਂਡ ਕਰਤਾ ਕਿ ਇੱਥੇ ਸਾਲਮ ਤੁਹਾਨੂੰ ਮਿਲ ਹੀ ਨਹੀਂ ਸਕਦਾ ਹੈਗਾ। ਇਹ ਜਿਹੜਾ ਇਹਦਾ ਆਰਡਰ ਸੀਗਾ ਕੋਰਟ ਦੇ ਵਿੱਚ ਵੀ ਚੈਲੰਜ ਹੋਇਆ, ਤੇ ਪਰ ਕਿਸੇ ਪਾਸੇ ਗੱਲ ਜਿਹੜੀ ਬਣੀ ਨਹੀਂ। ਤੇ ਉਹ ਕਹਿੰਦੇ ਕਿ ਅਸੀਂ ਨੈਸ਼ਨਲ ਜਿਹੜੀ ਐਮਰਜੈਂਸੀ ਦੇ ਵਿੱਚ ਹੈਗੇ ਆ, ਆਪਾਂ ਰੋਕ ਟੋਕ ਜਿਹੜੀ ਲਾ ਸਕਦੇ ਹਾਂ, ਕਾਨੂੰਨ ਉਹ ਪੁਰਾਣੇ ਜਿਹੜੇ ਫਰੋਲ ਕੇ ਕੱਢ ਕੇ ਲੈ ਕੇ ਆਏ। ਤੇ ACLU ਕਹਿੰਦੇ ਕਿ ਇਹ ਪਾਲਿਸੀ ਇੰਨੀ ਐਕਚੁਅਲੀ ਐਕਸਟ੍ਰੀਮ ਹੈਗੀ ਆ, ਜਿਹੜੀ ਇਹਦੀ ਪਾਲਿਸੀ ਹੈਗੀ ਐਡੀ ਸਖਤ ਤੇ ਕੱਟੜ ਪਾਲਿਸੀ ਇਹਨੇ ਜਿਹੜੀ ਲਗਾਈ ਆ, ਕਿ ਉਹ ਅੰਡਰ ਐਪਰੀਸ਼ੀਏਟਡ ਹੈ, ਕਿ ਮਤਲਬ ਲੋਕਾਂ ਨੂੰ ਮਤਲਬ ਬਿਲੀਵ ਵੀ ਨਹੀਂ ਕਰ ਪਾ ਰਹੇ ਕਿ ਕਿਹੜੀ ਹੱਦ ਤੱਕ, ਕਿਹੜੇ ਲੈਵਲ ਤੱਕ ਡਿਟੇਲ ਦੇ ਵਿੱਚ ਜਾ ਕੇ ਇਹ ਜਿਹੜੀ ਇਮੀਗ੍ਰੈਂਟ ਇਨਫੋਰਸਮੈਂਟ ਜਿਹੜੀ ਕਰ ਰਹੇ ਆ। ਤੇ ਉਹ ਕਹਿੰਦੇ ਕਿ ਇਹ ਜਿਹੜਾ ਅਸਾਲਮ ਦਾ ਜਿਹੜਾ ਸਿਸਟਮ ਸੀਗਾ, ਇਹਨੂੰ ਸਿਰਫ ਸਟ੍ਰੀਮਲਾਈਨ ਨਹੀਂ ਕਰਦਾ ਹੈਗਾ, ਇਹਨੂੰ ਐਲੀਮੀਨੇਟ ਹੀ ਕਰ ਰਿਹਾ ਹੈ, ਕਿ ਅਸਾਲਮ ਦਾ ਜਿਹੜਾ ਸਿਸਟਮ ਹੈਗਾ ਉਹਨੂੰ ਬੰਦ ਹੀ ਕਰ ਦਿਓ। ਤੇ ਇਹਦੇ ਵਿੱਚ ਹੁਣ ਕਾਫੀ ਲੋਕੀ ਜਿਹੜੇ ਵਾਪਸ ਜਿਹੜੇ ਸੈਂਡ ਕੀਤੇ ਜਾ ਰਹੇ ਆ। ਹੁਣ ਗੱਲ ਕਰੀਏ ਬਾਰਡਰ ਟਾਊਨਾਂ ਦੀ, ਠੀਕ ਹੈ ਕਿ ਨਹੀਂ ਜੀ ਆਪਣੇ ਜਿਹੜੇ ਡੈਲ ਰੀਓ ਟੈਕਸਸ ਜਿਹੜਾ ਬਾਰਡਰ ਟਾਊਨ ਸੀਗਾ, ਉਹ ਸਭ ਤੋਂ ਜ਼ਿਆਦਾ ਉੱਥੇ ਜਿਹੜੇ ਹੇਟੀ ਦੇ ਮਾਈਗ੍ਰੈਂਟ ਸੀਗੇ ਉਹ ਆਏ ਸੀਗੇ ਸਤੰਬਰ 2021 ਦੇ ਵਿੱਚ, ਜਦੋਂ ਬਾਈਡਨ ਸਾਹਿਬ ਆਏ ਸੀਗੇ। ਤੇ ਉਹ ਜਿਹੜੇ ਕਿਉਂਕਿ ਇੰਨੇ ਜ਼ਿਆਦਾ ਜਿਹੜੇ ਆਏ ਸੀਗੇ, ਉਹਨਾਂ ਨੇ ਕਾਫੀ ਜਿਹੜਾ ਸੀਗਾ ਲੋਕਲ, ਕਿਉਂਕਿ ਇਹ ਟਾਊਨ ਵੀ ਬੜੇ ਛੋਟੇ ਛੋਟੇ ਜਿਹੜੇ ਹੈਗੇ ਆ, ਹੁਣ ਜਦੋਂ ਮਾਈਗ੍ਰੈਂਟ ਲੰਘ ਕੇ ਜਾਂਦੇ ਆ, ਠੀਕ ਹੈ, ਉਹਦੇ ਨਾਲ ਜਿਹੜਾ ਸੀਗਾ ਬਾਰਡਰ ਟਾਊਨ ਕਿੱਦਾਂ ਇਫੈਕਟ ਹੁੰਦੇ ਆ, ਉਹ ਤੁਸੀਂ ਆਪ ਸੋਚ ਸਕਦੇ ਕਿ ਇਨਫਰਾਸਟ੍ਰਕਚਰ ਹੀ ਉਹਨਾਂ ਦਾ ਬੜਾ ਛੋਟਾ, ਗਲੀਆਂ ਮਹੱਲੇ ਪੁੱਲ ਦੇ ਜਿਹੜੇ ਬ੍ਰਿਜ ਉਹੀ ਬੜੇ ਛੋਟੇ ਆ। ਤੇ ਲੋਕਲ ਰੈਜ਼ੀਡੈਂਟ ਜਿਹੜੇ ਸੀਗੇ ਉਹਨਾਂ ਨੂੰ ਉਸ ਕਰਕੇ ਬੜੀ ਤੰਗੀ ਪਰੇਸ਼ਾਨੀ ਹੁੰਦੀ ਸੀ। ਸੋ ਜ਼ਰੂਰੀ ਨਹੀਂ ਹੈਗਾ ਕਿ ਇਹ ਜਿਹੜੇ ਰੈਜ਼ੀਡੈਂਟ ਆ ਇਹ ਐਕਚੁਅਲੀ ਕੋਈ ਇਹਨਾਂ ਦਾ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਹੋਵੇ। ਇਹਨਾਂ ਦੇ ਵਿੱਚੋਂ ਵੀ ਕਾਫੀ ਜਿਹੜੇ ਲੋਕੀ ਜਿਹੜੇ ਹੈਗੇ ਆ, ਕਾਫੀ ਟਾਊਨ ਜਿਹੜੇ ਹੈਗੇ ਆ ਉਹ ਡੈਮੋਕ੍ਰੈਟਿਕ ਐਕਚੁਅਲੀ ਹੈਗੇ ਆ। ਪਰ ਇਹ ਸੀਗਾ ਕਿ ਜਦੋਂ ਇੰਨੀ ਜ਼ਿਆਦਾ ਇਮੀਗ੍ਰੇਸ਼ਨ ਜਿਹੜੀ ਹੋਣ ਲੱਗ ਪਈ ਹਜ਼ਾਰਾਂ 'ਚ, ਉਹ ਕਹਿੰਦੇ ਕਿ ਆਪਾਂ ਨੂੰ ਵੀ 30-40 ਸਾਲ ਹੋ ਗਏ ਇੱਥੇ ਰਹਿੰਦੇ, ਆਪਾਂ ਕਦੀ ਇੰਨੇ ਜ਼ਿਆਦਾ ਬੰਦੇ ਇੱਕਦਮ ਹੀ ਦੇਖੇ ਨਹੀਂ। ਤੇ ਸਾਰੀ ਜਿਹੜੀ ਚੀਜ਼ ਆ, ਜਿਹੜਾ ਸ਼ਿਫਟ ਇੱਕ ਆਇਆ ਇਮੀਗ੍ਰੇਸ਼ਨ ਪਾਲਿਸੀ 'ਚ, ਕਿਸੇ ਹੱਦ ਤੱਕ ਤੁਸੀਂ ਇਸ ਚੀਜ਼ ਨੂੰ ਵੀ ਕਹਿ ਸਕਦੇ ਆ ਕਿ ਜਦੋਂ ਇੱਕਦਮ ਹੀ ਫਲੱਡ ਗੇਟ ਖੋਲਤੇ ਸੀਗੇ ਇਹਨਾਂ ਨੇ, ਜੀ ਕਿਉਂਕਿ ਹੁਣ ਇੰਨੇ ਸਾਲਾਂ ਤੋਂ, ਇੰਨੇ ਦਹਾਕਿਆਂ ਤੋਂ ਲੋਕ ਆਉਂਦੇ ਸੀਗੇ, ਹੌਲੀ ਹੌਲੀ ਜਿਹੜੇ ਸਿਸਟਮ ਦੇ ਵਿੱਚ ਉਹਨਾਂ ਦੇ ਬਿਆਨਬਾਜ਼ੀ ਹੁੰਦੀ ਸੀਗੀ, ਲੋਕੀ ਛੁੱਟਦੇ ਵੀ ਸੀਗੇ, ਤੇ ਬਾਅਦ 'ਚ ਕੇਸ ਵਗੈਰਾ ਵੀ ਜਿਹੜੇ ਸੀਗੇ ਕੋਰਟਸ ਦੇ ਵਿੱਚ ਸਿਸਟਮ ਦੇ ਨਾਲ ਇੱਕ ਚੱਲਦੇ ਸੀਗੇ। ਸੋ ਉਹਨਾਂ ਨੇ ਕੀ ਕੀਤਾ ਕਿ ਜਦੋਂ ਰਾਈਟ ਵੇ ਪੂਰਾ ਹੀ ਖੋਲਤਾ ਫਲੱਡ ਗੇਟ, ਰਾਈਟ, ਉਹਦੇ ਨਾਲ ਇਹ ਕਹਿੰਦੇ ਆ ਕਿ ਜਿਹੜੇ ਛੋਟੇ ਬਾਰਡਰ ਟਾਊਨ ਸੀਗੇ, ਉਹਨਾਂ ਦੇ ਜਿਹੜੇ ਲੋਕ ਸੀਗੇ, ਉਹਨਾਂ ਦਾ ਸੈਂਟੀਮੈਂਟ ਜਿਹੜਾ ਸੀਗਾ ਇਮੀਗ੍ਰੇਸ਼ਨ ਦੇ ਵੱਲ ਜਿਹੜਾ ਚੇਂਜ ਹੋਣਾ ਸ਼ੁਰੂ ਹੋ ਗਿਆ। ਤੇ ਇਹਨਾਂ ਨੇ ਇੰਟਰਵਿਊ ਜਿੱਦਾਂ ਕੀਤੀ ਹੁਣ ਉੱਥੇ ਜਾ ਕੇ ਲੋਕਾਂ ਦੀ, ਕਿ ਤੁਹਾਡਾ ਕੀ ਲੈਣ ਦੇਣ ਇਹਦੇ ਵਿੱਚ। ਤੇ ਲੀਓ ਮਾਰਟੀਨਜ਼ ਇੱਕ ਤੁਸੀਂ ਦੇਖ ਲਓ ਕਿ ਹਿਸਪੈਨਿਕ ਬੰਦਾ ਹੀ ਆ, ਜਿਹੜਾ ਉੱਥੇ ਉਹਦਾ ਬਿਜ਼ਨਸ ਆ, ਕੋਈ ਲੈਦਰ ਲੂਦਰ ਦਾ ਸਮਾਨ ਬਣਾਉਂਦਾ, ਇਹਦੀ ਇੰਪੋਰਟ ਐਕਸਪੋਰਟ ਕੰਪਨੀ ਹੈ। ਤੇ ਇਹ ਕਹਿ ਰਿਹਾ ਕਿ ਜਦੋਂ ਉਹ ਸਾਰੇ ਆਏ ਸੀਗੇ ਕਿ ਸਾਡੇ ਬਿਜ਼ਨਸ ਹੀ ਇਫੈਕਟ ਹੋ ਗਏ ਸੀਗੇ। ਕਹਿੰਦਾ ਕਿ ਜਿਹੜੀਆਂ ਸੜਕਾਂ ਪੁਲ ਉਹੀ ਜਿਹੜੇ ਟ੍ਰੈਫਿਕ ਕੀ ਮਤਲਬ ਕਿ ਜਦੋਂ ਇੰਨੀ ਜ਼ਿਆਦਾ ਮਾਈਗ੍ਰੇਸ਼ਨ ਆ ਰਹੀ ਸੀਗੀ, ਸਾਡੇ ਜਿਹੜੇ ਛੋਟੇ ਟਾਊਨ ਦੇ ਬਿਜ਼ਨਸ ਸੀਗੇ ਉਹ ਇਫੈਕਟ ਜਿਹੜੇ ਹੋ ਗਏ। ਤੇ 4 ਸਾਲ ਜਿਹੜਾ ਇਹਨਾਂ ਦਾ ਫਿਰ ਏਦਾਂ ਹੀ ਚੱਲਿਆ, ਇਹ ਕਹਿੰਦਾ। ਤੇ ਇਹਦੇ ਵਿੱਚ ਉਹ ਕਹਿੰਦਾ ਕਿ ਇੱਕ ਟਾਈਮ ਤਾਂ ਇਦਾਂ ਦਾ ਸੀਗਾ ਕਿ ਪੁਲ ਜਿਹੜਾ ਸੀਗਾ ਬੰਦ ਕਰਨਾ ਪਿਆ ਸ਼ਹਿਰ ਦਾ, ਕਿ ਬਾਰਡਰ ਕ੍ਰਾਸਿੰਗ ਤੇ ਕਹਿੰਦਾ ਬੰਦੇ ਹੀ ਇੰਨੇ ਜ਼ਿਆਦਾ ਸੀਗੇ ਕਿ ਉਹਨਾਂ ਨੇ ਜਿਹੜਾ ਸੀਗਾ ਪੁਲ ਕਹਿੰਦਾ ਬੰਦ ਕਰਤਾ। ਤੇ ਹੁਣ ਕਹਿੰਦਾ ਜਿਹੜਾ ਟੋਟਲੀ ਕਹਿੰਦਾ ਹਿਸਾਬ ਕਿਤਾਬ ਉਲਟਾ ਹੋ ਗਿਆ। ਕਹਿੰਦਾ ਮੈਕਸੀਕੋ ਕਹਿੰਦਾ ਮੈਂ 20 ਮਿੰਟਾਂ 'ਚ ਕਹਿੰਦਾ ਜਾ ਸਕਦਾ। ਤੇ ਬੈਕ ਟੂ ਕਹਿੰਦਾ ਜਿਹੜਾ ਉਹ ਆ ਮਾਰਟੀਨਸ ਜਿਹੜਾ ਖੁਦ ਸੀਗਾ, ਇਹ ਇੱਕ ਡੈਮੋਕ੍ਰੈਟ ਸੀਗਾ। ਤੇ ਕਹਿੰਦਾ ਕਿ ਜਿਹੜੀ ਇਮੀਗ੍ਰੈਂਟਾਂ ਦਾ ਕਹਿੰਦਾ ਸਾਰਾ ਹੁਣ ਇਹਨਾਂ ਨੂੰ ਕਈ ਸਾਲ ਹੋ ਗਏ, ਪਰ ਇਹ ਕਹਿੰਦਾ ਕਿ ਜਿਹੜਾ ਬਾਈਡਨ ਨੇ ਇੱਕਦਮ ਹੀ ਜਿਹੜਾ ਖੋਲਿਆ ਸੀਗਾ ਇੰਨਾ ਜ਼ਿਆਦਾ ਗੇਟ ਇਨਫਲਕਸ ਜਿਹੜਾ ਆ, ਉਹਦੇ ਕਰਕੇ ਕਹਿੰਦਾ ਮੈਂ ਆਪਣਾ ਇਰਾਦਾ ਬਦਲ ਲਿਆ। ਤੇ ਕਾਫੀ ਜਿਹੜੇ ਲੋਕੀ ਹੋਰ ਵੀ ਸੀਗੇ ਸ਼ਹਿਰ ਦੇ, ਉਹਨਾਂ ਨੇ ਜਿਹੜਾ ਆਪਣਾ ਇਰਾਦਾ ਜਿਹੜਾ ਸੀਗਾ ਬਦਲ ਲਿਆ। ਈਗਲ ਪਾਸ ਜਿਹੜਾ ਸੀਗਾ ਉਹ ਡੈਮੋਕ੍ਰੈਟਿਕ ਸਿਟੀ ਸੀਗਾ, ਠੀਕ ਆ। ਤੁਹਾਨੂੰ ਜੇ ਦੱਸਦੇ ਜਾਈਏ, ਈਗਲ ਪਾਸ ਟੈਕਸਸ ਦੇ ਵਿੱਚ ਜੋ ਬਾਈਡਨ ਜਿੱਤਿਆ ਸੀਗਾ, ਡੈਮੋਕ੍ਰੈਟ ਜਿੱਤੇ ਸੀਗੇ 2020 ਵਾਲੀ ਇਲੈਕਸ਼ਨ ਦੇ ਵਿੱਚ। ਤੇ ਹੁਣ ਜਿਹੜਾ ਸੀਗਾ ਇਹ ਜਿਹੜਾ ਸ਼ਹਿਰ ਸੀਗਾ, ਟਰੰਪ ਨੂੰ ਵੋਟ ਪਾਈ 2024 ਦੇ ਵਿੱਚ। ਇਹ ਜਿਹੜੇ ਸੀਗੇ ਸ਼ਹਿਰਾਂ ਦੇ ਸ਼ਹਿਰ ਜਿਹੜੇ ਫਲਿੱਪ ਹੋ ਗਏ। ਇਹ ਗੱਲ ਆਪਾਂ ਹੁਣ ਕਿਉਂ ਡਿਸਕਸ ਕਰ ਰਹੇ ਹਾਂ, ਕਿ ਤਾਂ ਕਿ ਤੁਹਾਨੂੰ ਦੋਨੋਂ ਪਾਸਿਆਂ ਦਾ ਜਿਹੜਾ ਪਰਸਪੈਕਟਿਵ ਜਿਹੜਾ ਮਿਲੇ, ਠੀਕ ਹੈ ਕਿ ਨਹੀਂ।
ਕਿ ਕਿੱਦਾਂ ਜਿਹੜੀ ਕੰਟਰੀ ਚੱਲਦੀ ਆ, ਕਿਉਂਕਿ ਤੁਹਾਨੂੰ ਪਤਾ ਰੌਲਾ ਰੱਪਾ ਇੰਟਰਨੈਟ ਤੇ ਕਈ ਤਰ੍ਹਾਂ ਦਾ ਜਿਹੜਾ ਪੈਂਦਾ ਰਹਿੰਦਾ, ਪਰ ਜਿਹੜੇ ਮਤਲਬ ਫੈਕਟਸ ਅੰਕੜੇ ਜਿਹੜੇ ਹੈਗੇ ਉਹ ਤੁਹਾਡੇ ਸਾਹਮਣੇ ਜਿਹੜੇ ਲੈ ਕੇ ਜਿਹੜੇ ਆਈਦੇ ਆ। ਜੀ। ਸੋ ਈਗਲ ਪਾਸ ਜਿਹੜਾ ਸੀਗਾ ਬਾਈਡਨ ਨੂੰ ਵੋਟ ਪਾਈ ਸੀਗੀ, ਠੀਕ ਹੈ। ਟਰੰਪ ਤੋਂ ਬਾਅਦ ਬਾਈਡਨ ਨੂੰ ਤੁਸੀਂ ਦੇਖ ਲਓ ਵੋਟ ਪਾਈ, ਦੁਬਾਰਾ ਵਾਪਸ ਟਰੰਪ ਨੂੰ ਉਹਨਾਂ ਨੇ ਵੋਟ ਜਿਹੜੀ ਪਾਤੀ, ਸਿਰਫ ਜਿਹੜਾ ਸੀਗਾ ਕਿ ਇਮੀਗ੍ਰੇਸ਼ਨ ਨੂੰ ਸਹੀ ਤਰੀਕੇ ਨਾਲ ਹੈਂਡਲ ਨਹੀਂ ਕੀਤਾ। ਅਜੇ ਜਿਹੜੇ ਬੰਦੇ ਆ ਇਹ ਜਿਹਨਾਂ ਨੇ ਵੋਟ ਪਾਈ ਹੈ ਵੀ ਇਮੀਗ੍ਰੈਂਟ ਹੀ ਹੈ। ਤੇ ਟਰੰਪ ਜਿਹੜਾ ਸੀਗਾ ਉਹ ਈਗਲ ਪਾਸ ਵੀ ਫਿਰ ਜਿੱਤਿਆ, ਤੇ ਇੱਕ ਡੈਲ ਰੀਓ ਜਿਹਦੀ ਆਪਾਂ ਤੁਹਾਨੂੰ ਗੱਲ ਦੱਸ ਰਹੇ ਹਾਂ, ਇਹਦੇ ਵਿੱਚ ਉਹ ਦੋਨੋਂ ਹੀ 2020 ਦੇ ਵਿੱਚ ਵੀ ਜਿੱਤਿਆ ਸੀ, ਤੇ 24 ਦੇ ਵਿੱਚ ਵੀ ਜਿਹੜੀ ਇਲੈਕਸ਼ਨ ਜਿਹੜੇ ਇਹ ਜਿੱਤੇ ਸੀਗੇ। ਤੇ ਬੇਸਿਕਲੀ ਸਾਰਾ ਰੀਜ਼ਨ ਇਹਦਾ ਇਹੀ ਸੀਗਾ ਕਿ ਲੋਕੀ ਜਿਹੜੇ ਸੀਗੇ ਨੰਬਰ ਆਫ ਕ੍ਰਾਸਿੰਗ ਜਿਹੜੀ ਇੱਕ ਦਿਨ ਦੇ ਵਿੱਚ ਟਾਊਨ ਜਿਹੜਾ ਮੈਨੇਜ ਨਹੀਂ ਕਰ ਪਾਇਆ, ਉਹਦੇ ਨਾਲ ਲੋਕਾਂ ਨੂੰ ਜਿਹੜਾ ਕਾਫੀ ਪ੍ਰੋਬਲਮ ਹੋਈ। ਪ੍ਰਾਈਵੇਟ ਪ੍ਰਾਪਰਟੀ ਤੇ ਵੀ ਜਿੱਦਾਂ ਤੁਸੀਂ ਕਹਿ ਲਓ ਕਿ ਟ੍ਰੈਸਪਾਸ ਵਗੈਰਾ ਇਦਾਂ ਦੀਆਂ ਕਈ ਛੋਟੀਆਂ ਮੋਟੀਆਂ ਪ੍ਰੋਬਲਮ ਜਿਹੜੀਆਂ ਇਹ ਦੱਸਦੇ ਆ। ਸੋ ਡੈਲ ਰੀਓ ਜਿਹੜਾ ਹੈਗਾ ਇਹ ਟੈਕਸਸ ਵੇਲ ਵਰਦੇ ਕਾਉਂਟੀ ਦੀ ਸੀਟ ਜਿਹੜੀ ਹੈਗੀ ਆ, ਇਹਦਾ ਜਿਹੜਾ ਕਾਉਂਟੀ ਦਾ ਜੱਜ ਹੈਗਾ ਲੂਇਸ ਓਵਨਸ, ਉਹ ਕਹਿੰਦਾ, ਉਹ ਬੇਸਿਕਲੀ ਜੱਜ ਸਾਹਿਬ ਕਮੈਂਟ ਕਰ ਰਹੇ ਨੇ ਕਿ ਕਹਿੰਦਾ ਜਿਹੜੀ ਸਾਰੀ ਲੋਕਲ ਜਿਹੜੀ ਰੇਸ ਸੀਗੀ ਪਾਰਟੀਆਂ ਦੇ ਵਿੱਚ, ਉਹ ਸਿੱਧੇ ਤੇ ਸਿੱਧੇ ਆ ਕੇ ਇੱਕੋ ਇਸ਼ੂ ਦੇ ਉੱਤੇ ਆ ਕੇ ਫਿਰ ਜਿਹੜੀ ਟਿਕ ਗਈ ਹੁਣ ਇਸ ਵੇਲੇ, ਕਿ ਬਾਰਡਰ ਨੂੰ ਕੰਟਰੋਲ ਕਰਨਾ ਕਿ ਨਹੀਂ ਕਰਨਾ। ਸੋ ਸਵਾਲ ਹੁਣ ਇਹ ਆ ਜਾਂਦਾ ਕਿ ਬਾਰਡਰ ਪਹਿਲੀ ਗੱਲ ਉਸ ਹਿਸਾਬ ਨਾਲ ਜੇ ਖੁੱਲਦਾ ਹੀ ਨਾ ਕਿ ਬਿਲਕੁਲ ਹੀ ਓਪਨ ਐਂਡਡ, ਕਿ ਇੰਨੇ ਜ਼ਿਆਦਾ ਜਿਹੜੇ ਵਿੱਚ ਅਨਚੈਕਡ ਜਿਹੜੇ ਲੋਕ ਆ ਗਏ ਕਿ ਸਿਸਟਮ ਜਿਹੜਾ ਡਿਸਮੈਂਟਲ ਕਰਤਾ, ਉਹਦੇ ਨਾਲ ਜਿਹੜੇ ਅਮਰੀਕਨ ਸੀਗੇ ਉਹਨਾਂ ਨੂੰ ਪ੍ਰੋਬਲਮ ਜਿਹੜੀ ਕਾਫੀ ਹੋਈ ਆ। ਇਮੀਗ੍ਰੇਸ਼ਨ ਦੇ ਨਾਲ ਉਹਨਾਂ ਨੂੰ ਪ੍ਰੋਬਲਮ ਨਹੀਂ ਸੀ, ਕਿਉਂਕਿ ਇਹ ਜਿਹੜੇ ਸਾਇਲਮ ਦੇ ਸਿਸਟਮ ਸੀਗੇ ਕਦੋਂ ਦੇ ਚੱਲਦੇ ਸੀਗੇ। ਜਿਹੜੇ ਹੁਣ ਸਹੀ ਗੱਲ ਆ ਉਹ ਕੋਈ ਕਰਦਾ ਨਹੀਂ, ਕਿ ਇਹ ਤਾਂ ਹੁਣ ਜਿਹੜੀ ਐਡੀ ਸਾਲਾਂ ਦੀ ਚੀਜ਼ ਚੱਲਦੀ ਸੀਗੀ, ਇੱਕ ਪਾਰਟੀ ਨੇ ਜਾ ਕੇ ਪੂਰਾ ਹੀ ਚੱਕਤਾ ਕਿ ਨਹੀਂ ਆਪਾਂ ਲਾਅ ਨੂੰ ਡਿਸਰਿਗਾਰਡ ਕਰ ਦੇਣਾ, ਆਪਾਂ ਜਿਹੜਾ ਮਰਜ਼ੀ ਆ ਜਾਵੇ, ਕਿ ਬਿਲਕੁਲ ਵੀ ਕੋਈ ਪੁੱਛ-ਗਿੱਛ ਨਹੀਂ ਕਰਨੀ। ਉਹ ਸ਼ਾਰਟ ਟਰਮ ਲਈ ਤਾਂ ਤੁਸੀਂ ਕਹਿ ਲਓ ਕਿ ਕਈ ਸਾਰੇ ਇਮੀਗ੍ਰੈਂਟਾਂ ਨੂੰ ਫਾਇਦਾ ਹੋ ਜਾਣਾ, ਪਰ ਲੌਂਗ ਟਰਮ ਦੇ ਵਿੱਚ ਉਹਦੇ ਵਿੱਚ ਇਹ ਹੈਗਾ ਕਿ ਕਈ ਤਰ੍ਹਾਂ ਦੇ ਲੋਕ ਜਿਹੜੇ ਆ ਗਏ, ਕ੍ਰਿਮੀਨਲਸ ਵੀ ਵਿੱਚ ਜਿਹੜੇ ਆ ਗਏ, ਠੀਕ ਆ। ਹੁਣ ਉਹਦੇ ਵਿੱਚ ਕੀ ਸੀਗਾ ਕਿ ਹੁਣ ਜਿਹੜਾ ਨੁਕਸਾਨ ਵੀ ਫਿਰ ਜਿਹੜੇ ਸਹੀ ਇਮੀਗ੍ਰੈਂਟ ਹੈਗੇ, ਹਾਰਡ ਵਰਕਿੰਗ ਇਮੀਗ੍ਰੈਂਟ ਹੈਗੇ, ਉਹਨਾਂ ਨੂੰ ਜਿਹੜਾ ਉਹਦਾ ਡਾਇਰੈਕਟ ਜਿਹੜਾ ਨੁਕਸਾਨ ਪਹੁੰਚ ਰਿਹਾ, ਕਿਉਂਕਿ ਭਾਵੇਂ ਇਲੈਕਸ਼ਨ ਉਹ ਜਿੱਤਿਆ ਇਹ ਕਹਿ ਕੇ ਕਿ ਕ੍ਰਿਮੀਨਲ ਨੂੰ ਟਾਰਗੇਟ ਕਰਨਾ, ਪਰ ਜ਼ਿਆਦਾ ਟਾਰਗੇਟ ਜਿਹੜੇ ਸੀਗੇ ਉਹ ਹਾਰਡ ਵਰਕਿੰਗ ਲੋਕ ਹੀ ਜਿਹੜੇ ਹੋ ਰਹੇ ਆ। ਸੋ ਇਹ ਸੀਗਾ ਕਿ ਇੱਕ ਸੈਂਟਰ ਜਿਹੜੀ ਬੈਲੈਂਸਿੰਗ ਇੱਕ ਲਾਈਨ ਜਿਹੜੀ ਚਾਹੀਦੀ ਸੀਗੀ, ਜਦੋਂ ਚੀਜ਼ਾਂ ਇੱਕ ਪਾਸੇ ਨੂੰ ਜਾਂਦੀਆਂ, ਠੀਕ ਆ, ਤੇ ਰੌਲਾ ਰੱਪਾ ਪਾਉਣ ਵਾਲੇ ਜੋ ਮਰਜ਼ੀ ਕਹਿਣ, ਪਰ ਜਦੋਂ ਚੀਜ਼ਾਂ ਇੱਕ ਪਾਸੇ ਨੂੰ ਜਦੋਂ ਜਾਂਦੀਆਂ, ਐਕਸਟ੍ਰੀਮ ਸਾਈਡ ਤੇ ਸ਼ਿਫਟ ਹੁੰਦੀਆਂ, ਵਾਪਸ ਜਿਹੜਾ ਸੀਗਾ ਫਿਰ ਦੁਬਾਰਾ ਦੂਜੇ ਪਾਸੇ ਨੂੰ ਵੀ ਜਾਊਗੀਆਂ। ਤੇ ਇਹ ਸੀਗਾ ਕਿ ਹੁਣ ਹੌਲੀ-ਹੌਲੀ ਜਿਹੜਾ ਸੀਗਾ ਸਿਸਟਮ, ਇਕੋਨਮੀ, ਹਰੇਕ ਚੀਜ਼ ਇੰਨਾ ਟਾਈਟ ਆ, ਤੇ ਹੋਪਫੁਲੀ ਇਹ ਜਿਹੜੀ ਸੈਂਟਰ ਦੇ ਵਿੱਚ ਇੱਕ ਆ ਜਾਵੇ, ਬੈਲੈਂਸ ਜਿਹੜਾ ਇੱਕ ਰਿਸਟੋਰ ਹੋ ਜਾਵੇ। ਤੇ ਇਹਦੇ ਵਿੱਚ ਜਿਹੜਾ ਲੀਓ ਮਾਰਟਿਨ ਦਾ ਜਿਹੜਾ ਐਕਚੁਅਲੀ ਭਰਾ ਵਾ, ਉਹ ਕਾਉਂਟੀ ਦਾ ਸ਼ੈਰਿਫ ਸੀਗਾ, ਜੋ ਮਾਰਟਿਨ, ਇਹਦੀ 5th ਟਰਮ ਸੀਗੀ ਜੌਬ ਤੇ, ਇਹਦੀ ਫਿਰ ਦੁਬਾਰਾ ਇਹ ਰੀ-ਇਲੈਕਸ਼ਨ ਜਿਹੜੀ ਜਿੱਤਿਆ ਦੂਜੇ ਰਿਪਬਲਿਕਨ ਦੇ ਅਗੇਂਸਟ, ਇਹਦੀ ਜਿਹੜੀ ਫਾਈਟ ਸੀਗੀ ਤੇ ਨਵੰਬਰ 'ਚ ਇਹ ਜਿੱਤਿਆ। ਤੇ ਇਹ ਬੇਸਿਕਲੀ ਕਹਿ ਰਿਹਾ ਕਿ ਜਿਹੜੇ ਇਹਨੇ ਖੁਦ ਨੋਟਿਸ ਕੀਤਾ ਕਿ ਹੁਣ ਕਾਫੀ ਸਾਰੇ ਹਿਸਪੈਨਿਕ ਵਗੈਰਾ ਉੱਥੇ ਰਹਿੰਦੇ ਆ ਬਾਰਡਰ ਟਾਊਨਾਂ ਤੇ, ਕਿਉਂਕਿ ਉਹ ਬਿਜ਼ਨਸ ਵਗੈਰਾ ਕਰਦੇ ਆ, ਹਿਸਟੋਰਿਕਲੀ ਰਹਿੰਦੇ ਆ। ਕਿਸੇ ਟਾਈਮ ਤੇ ਇਹ ਮੈਕਸੀਕੋ ਹੀ ਸੀਗਾ, ਟੈਕਸਸ ਜਿਹੜਾ, ਤੇ ਇਹਨਾਂ ਦੀ ਆਪਸ 'ਚ ਜਿਹੜੀ ਫਾਈਟ ਜਿਹੜੀ ਸੀਗੀ, ਮੈਕਸੀਕੋ ਦੀ ਜਿਹੜੀ ਕਿੰਗਡਮ ਸੀਗੀ ਉਹਦੇ ਥੱਲੇ ਜਿਹੜਾ ਆਉਂਦਾ ਸੀਗਾ। ਤੇ ਬਾਕੀ ਤੁਸੀਂ ਦੇਖ ਸਕਦੇ ਆ ਵੀ ਸ਼ਹਿਰਾਂ ਦੇ ਨਾਮ ਹੈ ਨਾ, ਕੈਲੀਫੋਰਨੀਆ ਹੋ ਗਿਆ, ਮੈਕਸੀਕੋ ਹੋ ਗਿਆ, ਸੜਕਾਂ ਦੇ ਨਾਮ, ਸ਼ਹਿਰਾਂ ਦੇ ਨਾਮ, ਸਾਰੇ ਜਿਹੜੇ ਹਿਸਪੈਨਿਕ ਜਿਹੜੇ ਨਾਮ ਆ। ਤੇ ਕਿਸੇ ਟਾਈਮ ਜਿਹੜਾ ਤੇ ਜਿਹੜੀ ਲੋਕਲ ਪੋਪੂਲੇਸ਼ਨ ਸੀਗੀ, ਇਹ ਐਕਚੁਅਲੀ ਟੈਕਸਨਸ ਦੇ ਨਾਲ ਮਿਲ ਕੇ ਵੀ ਇਹਨਾਂ ਨੇ ਜਿਹੜੀ ਤੁਸੀਂ ਕਹਿ ਲਓ ਕਿ ਕੋਲੋਨਾਈਜ਼ਰਸ ਨਾਲ ਜਿਹੜੀ ਫਾਈਟ ਵਗੈਰਾ ਜਿਹੜੀ ਕੀਤੀ ਹੈ, ਕਿ ਕਾਫੀ ਜਿਹੜੀ ਇਹਨਾਂ ਦੀ ਕਲਚਰਲ ਜਿਹੜੀ ਮਿਕਸਿੰਗ ਸੀ। ਇਹ ਜਿਹੜਾ ਇਹ ਸ਼ੈਰਿਫ ਹੈਗਾ, ਸ਼ੈਰਿਫ ਕਹਿੰਦਾ ਕਿ ਮੈਂ ਖੁਦ ਵੇਖਿਆ ਕਿ ਜਿਹੜੀ ਕਮਿਊਨਿਟੀ ਸੀਗੀ ਉਹ ਡੈਮੋਕ੍ਰੈਟਿਕ ਤੋਂ ਜਿਹੜੀ ਸੀਗੀ ਰਿਪਬਲਿਕਨ ਦੇ ਵਿੱਚ ਕਨਵਰਟ ਹੋ ਗਈ। ਤੇ ਇਹ ਕਾਫੀ ਛੋਟੇ-ਛੋਟੇ ਜਿਹੜੇ ਟਾਊਨ ਸੀਗੇ, ਨਾ ਸਿਰਫ ਟੈਕਸਸ ਦੇ ਵਿੱਚ, ਏਦਾਂ ਹੀ ਜਿਹੜੇ ਸੀਗੇ ਕਾਫੀ ਜਿਹੜੇ ਛੋਟੇ ਟਾਊਨ ਸੀਗੇ, ਉਹ ਅਮਰੀਕਾ ਦੇ ਵਿੱਚ ਇੱਕ ਗਰਾਊਂਡ ਗ੍ਰਾਸ ਰੂਟ ਲੈਵਲ ਤੇ ਜਿਹੜੀ ਸ਼ਿਫਟ ਜਿਹੜੀ ਆਈ ਸੀਗੀ, ਦੇਖਣ ਨੂੰ ਮਿਲੀ ਸੀਗੀ। ਤਾਂ ਕਰਕੇ ਜਿਹੜਾ ਸੀਗਾ ਕਿ ਇਮੀਗ੍ਰੇਸ਼ਨ ਜਿਹੜੀ ਉਹ ਸ਼ਿਫਟ ਹੋ ਗਈ। ਤੇ ਆਬਵੀਅਸਲੀ ਜਿਹੜੇ ਲੀਡਰ ਫਿਰ ਉੱਤੇ ਆ ਉਹ ਵਾਲੇ ਸੈਂਟੀਮੈਂਟ ਨੂੰ, ਹੁਣ ਜਿਹੜਾ ਪੋਲਿਟਿਕਸ ਤਾਂ ਤੁਹਾਨੂੰ ਪਤਾ ਹੀ ਹੈ, ਡਰਟੀ ਬਿਜ਼ਨਸ ਇੱਕ ਹੈਗਾ, ਜਿਹੜੀ ਮਰਜ਼ੀ ਪਾਰਟੀ ਲੈ ਲਈਏ, ਜਿਹੜਾ ਮਰਜ਼ੀ ਦੇਸ਼ ਲੈ ਲਈਏ, ਤੇ ਭਾਵੇਂ ਉਹ ਠੀਕ ਆ ਸਟੇਟ ਦੇ ਇਲੈਕਸ਼ਨ ਆ, ਕਿਹੜੀ ਮਰਜ਼ੀ ਚੀਜ਼ ਜਿਹੜੇ ਇਲੈਕਸ਼ਨ ਆ, ਉੱਥੇ ਹਰੇਕ ਚੀਜ਼ ਜਿਹੜੀ ਝੂਠ ਸੱਚ ਜੋ ਵੀ, ਮਤਲਬ ਐਵਰੀਥਿੰਗ ਇਨ ਫੇਅਰ ਇਨ ਲਵ ਐਂਡ ਵਾਰ ਵਾਲਾ ਕਨਸੈਪਟ ਜਿਹੜਾ ਚੱਲਦਾ। ਇਹਦੇ ਵਿੱਚ ਇਹਨਾਂ ਨੇ ਇੱਕ ਜਿਮੀ ਮਰਡੌਕ ਕਰਕੇ ਇੱਕ ਵਿਅਕਤੀ ਸੀਗਾ, ਉਹ ਵੀ ਲੋਕਲ ਜਿਹੜਾ ਕਾਫੀ ਦੇਰ ਤੋਂ ਰਹਿ ਰਿਹਾ। ਇਹ ਫੋਟੋ ਵੇਖਣ ਨੂੰ ਤੇ ਉਦਾਂ ਲੱਗਦਾ ਕਿ ਇਹ ਗੋਰਾ ਅਮਰੀਕਨ ਵਿਅਕਤੀ ਆ। ਤੇ ਇਹਦੇ ਉਹਨਾਂ ਨੇ ਇੰਟਰਵਿਊ ਜਿਹੜੀ ਲਈ, ਇਹ ਕਹਿੰਦਾ ਕਿ ਕਾਫੀ ਨਾਰਮਲ ਕਹਿੰਦਾ ਜਿਹੜਾ ਮਾਹੌਲ ਹੁਣ ਹੋ ਗਿਆ। ਤੇ ਕਹਿੰਦਾ
ਮੇਰੇ ਜਿਹੜੇ ਜਾਨਵਰ ਸੀਗੇ ਤਬੇਲੇ, ਕਹਿੰਦਾ ਉਹਨੂੰ ਵੇਖ ਕੇ ਕਹਿੰਦਾ ਮੈਂ ਜਦੋਂ ਸਵੇਰੇ ਉੱਠਦਾ ਸੀਗਾ ਉਤੋਂ ਕਹਿੰਦਾ ਪਤਾ ਲੱਗ ਜਾਂਦਾ, ਕਹਿੰਦਾ ਡਰੇ ਹੋਏ ਆ ਕਿੱਦਾਂ, ਕਿ ਕਿੰਨੇ ਬੰਦੇ ਫਾਰਮ ਚੋਂ ਜਿਹੜੇ ਕਹਿੰਦਾ ਕ੍ਰਾਸ ਲੰਘੇ ਕੀਤੇ ਆ। ਆ, ਲੱਗੇ ਆ। ਤੇ ਕਹਿੰਦਾ ਬਾਕੀ ਜਿਹੜੇ ਓਬਵੀਅਸਲੀ ਜਦੋਂ ਤੁਸੀਂ ਕਿਸੇ ਦੀ ਪ੍ਰਾਈਵੇਟ ਪ੍ਰਾਪਰਟੀ ਚੋਂ ਲੰਘਦੇ ਆ ਤੇ ਓਬਵੀਅਸਲੀ ਏਦਾਂ ਤਾਂ ਹੈ ਨਹੀਂ ਕਿ ਹਰੇਕ ਦੇਖ ਕੇ ਤੁਹਾਨੂੰ ਪਤਾ ਲੱਗ ਹੀ ਜਾਂਦਾ ਜਦੋਂ ਇੰਨੇ ਸਾਰੇ ਬੰਦੇ ਲੰਘੂਗੇ ਤੇ ਉਹ ਇੰਪੈਕਟ ਜਿਹੜਾ ਸੀਗਾ ਉਹ ਪੈ ਰਿਹਾ ਸੀਗਾ। ਠੀਕ ਹੈ ਜੀ। ਇਹ ਕਹਿੰਦਾ ਜਿਹੜਾ 2021 ਚ ਏਦਾਂ ਦੀਆਂ ਚੀਜ਼ਾਂ ਹੋਈਆਂ, ਕਹਿੰਦਾ ਅੱਜ ਤੱਕ ਉਹਨੇ ਕਦੀ ਨਹੀਂ ਵੇਖੀਆਂ। ਕਹਿੰਦਾ ਜਿਹੜੇ ਨੰਬਰ ਸੀਗੇ, ਕਹਿੰਦਾ ਦੇਖ ਕੇ ਮੈਂ ਖੁਦ ਜਿਹੜਾ ਹੈਰਾਨ ਸੀਗਾ ਕਿ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜਾ ਸੀਗਾ ਕਾਫਲੇ ਦੇ ਕਾਫਲੇ ਕਹਿੰਦਾ ਆ ਕੇ ਜਦੋਂ ਲੰਘਦੇ ਸੀਗੇ, ਤੇ ਕਹਿੰਦਾ ਐਜ਼ ਜਿਹੜਾ ਪ੍ਰਾਪਰਟੀ ਓਨਰ ਤੁਸੀਂ ਕੁਝ ਨਹੀਂ ਕਰ ਸਕਦੇ। ਤੇ ਉਹ ਚੀਜ਼ ਜਿਹੜੀ ਸੀਗੀ ਉਹਦੇ ਕਰਕੇ ਕਹਿੰਦਾ ਕਿ ਸਾਡੇ ਜਿਹੜੇ ਇਹ ਮੰਨਦਾ ਰੀਜ਼ਨੇਬਲ ਵਿਅਕਤੀ ਇੰਟਰਵਿਊ ਤੋਂ ਤਾਂ ਲੱਗ ਰਿਹਾ, ਇਹ ਕਹਿੰਦਾ ਕਿ ਜਿਹੜਾ ਬਾਰਡਰ ਟਾਊਨ ਹੁੰਦੇ ਆ ਨਾ, ਉਹਦਾ ਰਿਲੇਸ਼ਨ ਜਿਹੜਾ ਇਮੀਗ੍ਰੇਸ਼ਨ ਦੇ ਨਾਲ ਹੁੰਦਾ, ਉਹ ਕਹਿ ਲਓ ਕਿ ਤੁਸੀਂ ਬੜਾ ਕੰਪਲਿਕੇਟਡ ਜਿਹਾ ਰਿਲੇਸ਼ਨਸ਼ਿਪ ਹੈ। ਤੇ ਇਹ ਕਹਿੰਦਾ ਕਿ ਉਹ ਸਾਨੂੰ ਪਤਾ ਕਿ ਇਮੀਗ੍ਰੈਂਟਾਂ ਦੀ ਲੋੜ ਆ ਅਮਰੀਕਾ ਨੂੰ, ਤੇ ਇਮੀਗ੍ਰੈਂਟ ਵਧੀਆ ਸਾਰੇ ਇਕਨੋਮੀ ਦੇ ਵਿੱਚ ਕੋਆਪਰੇਟ ਕਰਦੇ ਆ। ਪਰ ਕਿਉਂਕਿ ਜਦੋਂ ਤੁਸੀਂ ਸਾਰੇ ਉਹ ਇੱਕ ਜਗ੍ਹਾ ਤੋਂ ਕਹਿੰਦਾ ਲੰਘ ਕੇ ਜਾਂਦੇ ਆ ਮੇਨ ਸ਼ਹਿਰਾਂ ਦੇ ਵੱਲ, ਤੇ ਜਿਹੜੇ ਛੋਟੇ ਬਾਰਡਰ ਟਾਊਨ ਹੁੰਦੇ ਆ ਉਹਨਾਂ ਨੂੰ ਕਹਿੰਦਾ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਕੋਈ ਫਾਇਦਾ ਹੋਵੇ ਇਹਦਾ, ਜਾਂ ਕਈ ਵਾਰੀ ਉਹਨਾਂ ਨੂੰ ਜਿਹੜਾ ਜਿਹੜੇ ਹਿਸਾਬ ਨਾਲ ਉਹ ਜਾਂਦੇ ਆ। ਤੇ ਆਬਵੀਅਸਲੀ ਜਦੋਂ ਤੁਸੀਂ ਦੇਖਦੇ ਆ ਕਿ ਕਾਰਟਲ ਡਰੱਗਸ ਜਿਹੜੀਆਂ ਆ ਗਈਆਂ, ਠੀਕ ਹੈ, ਪ੍ਰੋਸਟੀਟਿਊਸ਼ਨ, ਸੈਕਸ ਟ੍ਰੈਫਿਕਿੰਗ, ਏਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਗਈਆਂ, ਤੇ ਜਿਹੜੇ ਉਦਾਂ ਦੇ ਜਿਹੜੇ ਐਲੀਮੈਂਟ ਜਿਹੜੇ ਹੈਗੇ ਉਹਨਾਂ ਨੇ ਰਿਸਪੈਕਟ ਨਹੀਂ ਕਰਨਾ ਨਾ ਟਾਊਨਾਂ ਨੂੰ। ਤੇ ਫਿਰ ਇਹ ਕਿਉਂਕਿ ਇਹਨਾਂ ਦਾ ਢਾਂਚਾ ਛੋਟਾ, ਇਹਨਾਂ ਦੀ ਪੁਲਿਸ ਜਿਹੜੀ ਛੋਟੀ ਆ, ਤੇ ਈਵਨ ਜਿਹੜੇ ਵੈਪਨਰੀ ਵੀ ਜਿਹੜੀ ਹੁੰਦੀ ਆ, ਜਿਹੜੇ ਲੋਕੀ ਡਰੱਗ ਟ੍ਰੇਡ ਦੇ ਵਿੱਚ ਹੈਗੇ ਆ, ਤੇ ਇਹ ਫਿਰ ਲੋਕੀ ਜਿੱਦਾਂ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਸਾਇਲੈਂਸ ਹੋ ਜਾਂਦੇ ਸੀਗੇ ਇਹਨਾਂ ਕੋਲ, ਜਿਹੜਾ ਆਪਣਾ ਕੋਈ ਵੌਇਸ ਨਹੀਂ ਇਹਨਾਂ ਦੀ ਜਿਹੜੀ ਸੀਗੀ। ਪਰ ਇਹ ਬੰਦਾ ਕਹਿੰਦਾ ਮੈਂ ਸਮਝਦਾ ਕਿ ਜਿਹੜਾ ਇਮੀਗ੍ਰੈਂਟ ਹੋਣਾ ਕਹਿੰਦਾ ਈਜ਼ੀ ਨਹੀਂ ਹੈਗਾ, ਬੜੀ ਹਾਰਡ ਲਾਈਫ ਜਿਹੜੀ ਹੈਗੀ ਆ। ਜੀ ਜੀ ਜੀ। ਤੇ ਪਰ ਕਹਿੰਦਾ ਜੋ ਵੀ ਪੋਲਿਟਿਕਸ ਜਿਹੜੀਆਂ ਹੈਗੀਆਂ ਉਹਦੇ ਹਿਸਾਬ ਨਾਲ ਕਹਿੰਦਾ ਹੁਣ ਕਾਫੀ ਜਿਹੜਾ ਕੁਆਇਟ ਹੈਗਾ ਇਸ ਵੇਲੇ, ਜੇ ਟੋਟਲ ਬੰਦੇ ਹੀ 20 ਲੰਘ ਰਹੇ ਆ ਉੱਥੋਂ ਦੀ, ਤੇ ਤੁਸੀਂ ਲਾ ਲਓ ਕਿ ਉਹਦਾ ਕਿਸੇ ਤੇ। ਸੋ ਹੁਣ ਗੱਲ ਇਹ ਹੈ ਕਿ ਇਹ ਜਿਹੜੇ ਟਾਊਨਸ ਹੈਗੇ ਆ, ਇਹ ਹੁਣ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਇਹ ਕਿੱਦਾਂ ਵੋਟ ਕਰੂਗੇ, ਰਿਪਬਲਿਕਨ ਕਰੂਗੇ, ਡੈਮੋਕ੍ਰੈਟਿਕ ਕਰੂਗੇ, ਇਹ ਤੁਸੀਂ ਅੰਦਾਜ਼ਾ ਆਪ ਹੀ ਲਾ ਸਕਦੇ ਆ, ਜਾਂ ਇਹ ਲੋਕਾਂ ਨੂੰ ਪਤਾ ਹੋਊਗਾ, ਠੀਕ ਆ ਕਿ ਨਹੀਂ। ਕਈਆਂ ਨੂੰ ਕਿਹੜੇ ਤੇ ਜਿਹੜੇ ਮੈਕਸੀਕੋ ਸਾਈਡ ਜਿਹੜੇ ਹੈਗੇ ਉਹਨਾਂ ਨੇ ਸ਼ੈਲਟਰਸ ਦੇ, ਕਿਉਂਕਿ ਸਾਨੂੰ ਹੁਣ ਸਵਾਲ ਕਾਫੀ ਜ਼ਿਆਦਾ ਕਾਮਨ ਆਉਂਦਾ ਕਿ ਬਾਰਡਰ ਦੀ ਕ੍ਰਾਸਿੰਗਸ ਦਾ ਕੀ ਹਾਲ ਆ, ਕਿੰਨੇ ਲੋਕੀ ਹੁਣ ਵੀ ਆ ਰਹੇ ਆ। ਕਈ ਵਾਰੀ ਪੰਜਾਬੀ ਪੁੱਛ ਲੈਂਦੇ ਆ ਕਿ ਲੋਕੀ ਹੁਣ ਵੀ ਆ ਰਹੇ ਆ, ਜਿਹੜਾ ਆਓ ਲੋਕੀ ਹੁਣ ਵੀ ਆ ਰਹੇ, ਉਹ ਬੜੇ ਸੁਣ ਕੇ ਹੈਰਾਨ ਹੁੰਦੇ ਕਿ ਅੱਛਾ ਹੁਣ ਕਿਉਂ ਆ ਰਹੇ ਆ। ਉਹ ਇਸ ਕਰਕੇ ਆ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਨਹੀਂ, ਸ਼ਾਇਦ ਉਹਨਾਂ ਨੂੰ ਪਤਾ ਨਹੀਂ ਹੈਗਾ, ਜਾਂ ਜਿਹੜੇ ਏਜੰਟ ਹੁੰਦੇ ਆ ਉਹ ਪੂਰੀ ਕੰਪਲੀਟ ਪਿਕਚਰ ਨਹੀਂ ਦਿੰਦੇ। ਹਰੇਕ ਬੰਦੇ ਕੋਲ ਇੰਟਰਨੈਟ ਜਾਂ ਉਹ ਕੈਪੈਸਿਟੀ ਨਹੀਂ ਹੁੰਦੀ। ਕਈ ਤਰ੍ਹਾਂ ਦੇ ਲੋਕ ਜਿਹੜੇ ਹੁੰਦੇ ਆ, ਜਿਹੜੇ ਤੁਰੇ ਆ, ਉਹ ਕਹਿੰਦੇ ਵੀ ਕਿਸਮਤ ਅਜਮਾ ਕੇ ਦੇਖ ਲਈਏ ਨਾਲੇ। ਕਿਸੇ ਨੂੰ ਅਜੇ ਤਾਂ ਪ੍ਰੋਬਲਮਾਂ ਵੀ ਕਈਆਂ ਨੂੰ ਕਈ ਸਾਰੀਆਂ ਹੈਗੀਆਂ, ਮਰਦਾ ਕੀ ਨਹੀਂ ਕਰਦਾ ਵਾਲਾ ਵੀ ਹਿਸਾਬ ਜਿਹੜਾ ਲਾਗੂ ਹੋ ਜਾਂਦਾ ਹੈ ਜੀ। ਤੇ ਇਹ ਮੈਕਸੀਕੋ ਦੇ ਵਿੱਚ ਹੈਕਟਰ ਸਿਲਵਾ ਇੱਕ ਮਾਈਗ੍ਰੈਂਟ ਸ਼ੈਲਟਰ ਦਾ ਡਾਇਰੈਕਟਰ ਸੀਗਾ। ਉਹ ਕਹਿੰਦਾ ਜਦੋਂ ਬਾਈਡਨ ਸਰਕਾਰ ਜਦੋਂ ਸੀਗੀ, ਉਦੋਂ ਕਹਿੰਦਾ ਸ਼ੈਲਟਰ ਦੀ ਕਪੈਸਿਟੀ 5500 ਸੀਗੀ। 5500 ਬੰਦੇ ਜਿਹੜੇ ਉਹ ਇੱਕ ਦਿਨ ਚ ਰੱਖ ਸਕਦੇ ਸੀਗੇ, ਤੇ 11,000 ਤੱਕ ਵੀ ਕਹਿੰਦਾ ਜਿਹੜੇ ਬੰਦੇ ਇੱਕ ਦਿਨ ਚ ਰੱਖ ਕੇ ਉਹਨਾਂ ਨੇ ਛੱਡੇ। 11,000 ਬੰਦੇ ਇੱਕ ਦਿਨ ਚ ਸ਼ੈਲਟਰ ਦੇ ਵਿੱਚ ਆਉਂਦੇ ਸੀਗੇ, ਤੇ ਕਹਿੰਦਾ ਹੁਣ ਕਹਿੰਦਾ ਸਿਰਫ 100 ਵਿਅਕਤੀ ਜਿਹੜੇ ਹੈਗੇ ਆ ਹਫ਼ਤੇ ਦੇ ਵਿੱਚ ਸੀਗੇ। 11,000 ਇੱਕ ਦਿਨ ਦੇ ਵਿੱਚ, ਤੇ ਹੁਣ ਕਹਿੰਦਾ ਸਿਰਫ 100 ਵਿਅਕਤੀ ਇੱਕ ਹਫ਼ਤੇ ਦੇ ਵਿੱਚ ਪ੍ਰੋਸੈਸ ਹੋ ਰਿਹਾ। ਤੁਸੀਂ ਆਪ ਦੇਖ ਸਕਦੇ ਹੋ ਕਿ ਜਿਹੜਾ ਅੰਕੜਿਆਂ ਦੇ ਵਿੱਚ ਜਿਹੜਾ ਸੀਗਾ ਉਹ ਡ੍ਰੌਪ ਕਿੰਨਾ ਜ਼ਿਆਦਾ ਇਹਦੇ ਵਿੱਚ ਹੈਗਾ। ਤੇ ਹਾਂਜੀ, ਕਹਿੰਦਾ ਕਈ ਲੋਕੀ ਜਿਹੜੇ ਸੀਗੇ ਉਹ ਵਾਪਸ ਆਪਣੀ ਕੰਟਰੀ ਜਾ ਨਹੀਂ ਸਕਦੇ। ਕਹਿੰਦਾ ਉਹ US ਵੀ ਨਹੀਂ ਹੁਣ ਆ ਸਕਦੇ। ਕਹਿੰਦਾ ਉਹ ਸ਼ੈਲਟਰ 'ਚ ਜਿਹੜੇ ਰੁਕੇ ਪਏ ਆ, ਉਹ ਕਹਿੰਦੇ ਕਿ ਆਪਾਂ ਹੁਣ ਜਾਈਏ ਤਾਂ ਕਿੱਥੇ ਜਾਈਏ। ਤੇ ਕਹਿੰਦਾ ਉਹਨਾਂ ਨੂੰ ਜਿੱਦਾਂ ਕਈਆਂ ਨੂੰ ਲਾਈਫ ਦੀ ਵੀ ਪ੍ਰੋਬਲਮ ਆ, ਗੈਂਗ ਕਈਆਂ ਦੇ ਪਿੱਛੇ ਲੱਗੇ ਹੁੰਦੇ ਆ, ਤੇ ਕਹਿੰਦਾ ਉਹ ਫਿਰ ਉਹੀ ਜਾਂ ਤਾਂ ਸ਼ੈਲਟਰ ਦੇ ਵਿੱਚ ਹੀ ਉੱਥੇ ਕੰਮ ਦੇ ਦੋ, ਉੱਥੇ ਟਿਕ ਗਏ, ਜਾਂ ਉਹਦੇ ਆਸੇ-ਪਾਸੇ ਹੀ ਉਹ ਜਿਹੜਾ ਉਹਨਾਂ ਨੇ ਰਹਿਣਾ ਜਿਹੜਾ ਸ਼ੁਰੂ ਕਰਤਾ। ਜੀ ਬਿਲਕੁਲ। ਸੋ ਇਹ ਡੈਫੀਨੇਟਲੀ ਅਸਰ ਨਜ਼ਰ ਆ ਰਿਹਾ। ਇਹਦੇ ਵਿੱਚ ਮੈਂ ਐਡ ਕਰਦਾ ਜਾਵਾਂ, ਫ੍ਰੈਜ਼ਨੋ ਕਾਉਂਟੀ ਜਿੱਥੇ ਆਪਣਾ ਆਫਿਸ ਆ, ਇਹਨੇ ਹਮੇਸ਼ਾ ਡੈਮੋਕ੍ਰੇਟ ਪ੍ਰੈਜ਼ੀਡੈਂਸ਼ੀਅਲ ਜਿਹੜੀ ਇਲੈਕਸ਼ਨ ਦੇ ਵਿੱਚ ਡੈਮੋਕ੍ਰੇਟ ਪਾਰਟੀ ਨੂੰ ਵੋਟ ਪਾਈ ਸੀ, ਪਰ ਪਿਛਲੀ ਇਲੈਕਸ਼ਨ ਦੇ ਵਿੱਚ ਪਹਿਲੀ ਦੀ ਇਹ ਫਲਿੱਪ ਹੋਏ ਨੇ। ਇਹਨਾਂ ਨੇ ਜਿਹੜੇ ਟਰੰਪ ਹੋਣਾ ਨੂੰ ਜਿਹੜਾ ਇੱਥੇ ਕਾਊਂਟੀ ਦੇ ਵਿੱਚ ਬੇਸਿਕਲੀ ਜੇ ਵੋਟਿੰਗ ਕਾਊਂਟ ਦੇਖੀਏ ਤਾਂ ਉਹ ਜਿਤਾਇਆ। ਇਹ ਇੱਕ ਸ਼ਹਿਰ ਨਹੀਂ, ਬਹੁਤ ਸਾਰੇ ਥਾਵਾਂ ਦੇ ਉੱਤੇ ਇੱਦਾਂ ਹੋਇਆ। ਇਹ ਤਾਂ ਬਾਰਡਰ ਟਾਊਨ ਆ। ਕੈਲੀਫੋਰਨੀਆ ਦੀਆਂ ਕਾਊਂਟੀਆਂ ਜਿਹੜੀਆਂ ਆ ਉਹ ਬਦਲੀਆਂ, ਸ਼ਹਿਰਾਂ ਦੇ ਸ਼ਹਿਰ ਜਿਹੜੇ ਉਹ ਫਲਿੱਪ ਹੋਏ ਆ। ਲੋਕਾਂ ਨੇ ਉਹਨਾਂ ਦੀਆਂ ਜਿਹੜੀਆਂ ਪੁਰਾਣੀਆਂ ਪਾਲਿਸੀਜ਼ ਨੂੰ ਦੇਖਦੇ ਹੋਏ ਕਾਫੀ ਸਖਤ ਫੈਸਲੇ ਲਏ।
ਓਬਾਮਾ ਜਿਹੜੇ 8 ਸਾਲ ਕਾਰਜਕਾਲ ਕਰਕੇ ਗਏ ਆ, ਉਹਨਾਂ ਨੂੰ ਡਿਪੋਰਟਰ ਇਨ ਚੀਫ ਤੱਕ ਵੀ ਜਿਹੜੇ NPR ਨੇ ਇੱਕ ਟਾਈਮ ਦੇ ਉੱਤੇ ਜਿਹੜਾ ਉਹ ਆਖਿਆ ਸੀਗਾ। ਮੈਂ ਆંકੜੇ ਦੇਖ ਰਿਹਾ ਸੀ ਅਟਾਰਨੀ ਜਨਰਲ ਜੀ, ਉਹਨਾਂ ਦੇ ਕਾਰਜਕਾਲ 'ਚ ਕੁੱਲ 5.2 ਮਿਲੀਅਨ ਡੈਪੂਟੇਸ਼ਨ ਹੋਈਆਂ। ਬੁਸ਼ ਉਹਨਾਂ ਦੇ ਕਾਰਜਕਾਲ 'ਚ 10.3 ਮਿਲੀਅਨ ਸੀ। ਕਲਿੰਟਨ ਦੇ ਕਾਰਜਕਾਲ 'ਚ 12.2 ਮਿਲੀਅਨ ਸੀਗੇ। ਪਰ ਨਾਮ ਜਿਹੜਾ ਓਬਾਮਾ ਦਾ ਜਿਹੜਾ ਉਹ ਇਸ ਦੇ ਵਿੱਚ ਜ਼ਰੂਰ ਜਿਹੜਾ ਉਹ ਵੱਜਦਾ ਰਿਹਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਣੇ ਸਾਹਮਣੇ ਆ, ਪੋਲੀਟਿਕਸ, ਨੰਬਰਸ, ਕਈ ਕੁਛ ਜਿਹੜਾ ਆ ਉਹ ਸ਼ੋਅ ਜਿਹੜੀਆਂ ਉਹ ਕਰਦੀਆਂ। ਤੁਸੀਂ ਜਿੱਦਾਂ ਕਹਿ ਜੀ ਕੰਟੀਨਿਊ ਜੀ। ਜੀ ਮੈਂ ਇੱਕ ਚੀਜ਼ ਜਿਹੜੀ ਉਹ ਕਹਿਣੀ ਸੀ ਵੀ ਜਿੱਦਾਂ ਤੁਸੀਂ ਕਹਿ ਰਹੇ ਨਾ ਵੀ ਜਿੱਦਾਂ ਟਰੱਕਰਸ ਨੂੰ ਤੇ ਆਪਣੇ ਇਮੀਗ੍ਰੈਂਟਸ ਨੂੰ ਹੁਣ ਕਿਸ ਤਰੀਕੇ ਦੇ ਨਾਲ ਟਾਰਗੇਟ ਕਰ ਰਹੇ ਆ। ਜਿਹੜਾ ਹਰਜਿੰਦਰ ਵਾਲਾ ਕੇਸ ਆ ਉਹ ਆਪਣੇ ਸਾਹਮਣੇ ਆ, ਪੁਲਿਸ ਨੇ ਆਪ ਛੱਡਿਆ, ਉਹ ਇੱਥੇ ਆ ਗਿਆ। ਬਾਅਦ 'ਚ ਜਿਸ ਤਰੀਕੇ ਦੇ ਨਾਲ ਪੋਲੀਟੀਕਲ ਸਰਕਸ ਜਿਹੜੀ ਉਹਦੀ ਬਣਾਈ ਗਈ, ਉਹ ਲੈਫਟੀਨੈਂਟ ਗਵਰਨਰ ਆਪ ਆਉਂਦਾ, ਜਹਾਜ਼ 'ਚ ਬਿਠਾ ਕੇ ਉਹਨੂੰ ਜਿਹੜਾ ਉਹ ਲੈ ਕੇ ਜਾਂਦਾ ਆ। ਹੁਣ ਤੁਸੀਂ ਦੇਖੋ ਵੀ ਪੈਲੀਸੇਡ ਦੇ ਵਿੱਚ ਅੱਗ ਲਾਉਣ ਵਾਲਾ ਬੰਦਾ ਗੋਰਾ ਸੀਗਾ, 29 ਸਾਲਾਂ ਦਾ ਜੋਨਾਥਨ ਰਿੰਡਰਨੈਟ। ਉਹ ਹੁਣ ਫਲੋਰੀਡਾ 'ਚ ਆ, ਜਾਵੇ ਆਪਣਾ ਗਵਰਨਰ, ਉਹਨੂੰ ਲਿਆਵੇ ਹਥੌਣੋਂ ਫੜ ਕੇ, ਹੁਣ ਉਹ ਜਹਾਜ਼ ਦੇ ਵਿੱਚ ਜਿਹੜਾ ਉਹ ਦਿਖਾਵੇ, ਪਰ ਉਹਦੀ ਗੱਲ ਹੀ ਕੋਈ ਨਹੀਂ ਕਰਦਾ। ਜਿੰਨੇ ਪੈਲੀਸੇਡ ਦੀ ਫਾਇਰ ਲਾਈ, ਅਟਰਨੀ ਟਿਰਕੇਣਾ ਜੀ ਜਾਣ-ਬੁੱਝ ਕੇ ਅੱਗ ਲਾ ਕੇ ਇੰਨੇ ਲੋਕ ਮਾਰੇ, ਬਿਲੀਅਨਸ ਆਫ ਡਾਲਰ ਦਾ ਨੁਕਸਾਨ ਕਰ ਗਿਆ, ਤੇ ਉਹ ਫਲੋਰੀਡਾ ਦੇ ਇੱਕ ਟ੍ਰੈਫਿਕ ਸਟਾਪ ਦੇ ਵਿੱਚ ਉਹ ਫੜਿਆ ਗਿਆ। ਤੇ ਉਹਦੇ ਤੇ ਹੈ ਕਿਸੇ ਨੇ ਰੌਲਾ ਪਾਇਆ ਹੋਵੇ? ਤੇ ਹਰਜਿੰਦਰ ਦਾ ਮਾਮਲਾ ਦੇਖ ਲਓ, ਹੋਰ ਦੇਖ ਲਓ, ਟਰੱਕਰਸ ਦੇ ਵਿੱਚ ਵਰਕ ਪਰਮਿਟਾਂ ਨੂੰ, ਉਹ ਚੀਜ਼ ਨੂੰ ਲੈ ਕੇ ਕਿੱਦਾਂ ਉਹਨਾਂ ਦੇ ਦੁਆਲੇ ਜਿਹੜੇ ਆ ਉਹ ਹੋ ਰਹੇ ਆ। ਸੋ ਇਹ ਜਿਹੜੀ ਸਿਲੈਕਟਿਵ ਆਊਟਰੇਜ ਆ, ਤੁਹਾਡਾ ਰੰਗ ਨਸਲ ਜਿਹੜੀ ਉਹ ਦੇਖ ਕੇ ਹੋਣੀ, ਇਹ ਹੁਣ ਨਵਾਂ ਨਾਰਮਲ ਜਿਹੜਾ ਇਹ ਅਮਰੀਕਾ ਦਾ ਜਿਹੜਾ ਉਹ ਬਣ ਰਿਹਾ ਹੈਗਾ ਜੀ। ਅਟਾਰਨੀ ਜਨਰਲ ਹਾਂਜੀ, ਮੇਰੀ ਤਾਂ ਅੰਡਰਸਟੈਂਡਿੰਗ ਇਹੀ ਸੀ ਕਿ ਉਹਨੂੰ ਵੀ ਚਾਰਜ ਤਾਂ ਹੁਣ ਕਰ ਹੀ ਰਹੇ ਆ, ਉਹਨੂੰ ਵੀ ਨਹੀਂ ਕਰ ਤਾਂ ਰਹੇ ਆ। ਮੈਂ ਕਿਹਾ ਵੀ ਉਹਨੂੰ ਕਿਤੇ ਓਦਾਂ ਫੜ ਕੇ ਲਿਆਉਣਗੇ ਉਹਨੂੰ, ਜਿਸ ਤਰੀਕੇ ਦੇ ਨਾਲ ਉਹਨੂੰ ਉਹ ਸ਼ੋਅ ਕੀਤਾ ਸੀਗਾ। ਦੇਖੋ ਜੀ, ਏਦਾਂ ਕਿ ਹਰੇਕ ਚੀਜ਼ ਜਦੋਂ ਡਰਾਮੈਟਿਸਾਈਜ਼ ਹੋ ਜਾਵੇ ਨਾ ਆਪਣੇ ਪੋਲੀਟੀਕਲ ਗੇਨ ਲਈ, ਇਹ ਜਿਹੜੇ ਵਿਅਕਤੀ ਸੀਗੇ ਇਹ ਫਸੇ ਸਿਰਫ ਤਾਂ ਸੀਗੇ ਕਿ ਇਮੀਗ੍ਰੈਂਟ ਸੀਗੇ, ਤੇ ਇੱਕ ਰਿਪਬਲਿਕਨ ਤੇ ਡੈਮੋਕ੍ਰੈਟ ਦਾ ਜਿਹੜਾ ਵਿਵਾਦ ਪੈ ਗਿਆ। ਠੀਕ ਆ, ਸਟੇਟ ਵਰਸਸ ਸਟੇਟ ਹੋ ਗਿਆ। ਹਾਂਜੀ, ਪਹਿਲਾਂ ਤਾਂ ਜੀ ਸਭ ਤੋਂ ਪਹਿਲਾਂ ਸਵਾਲ ਇਹ ਆਂਦਾ ਕਿ ਵੀਡੀਓ ਕਿੰਨੇ ਲੀਕ ਕੀਤੀ ਸੀਗੀ। ਠੀਕ ਆ, ਉਹਦੀ ਕੋਈ ਗੱਲ ਨਹੀਂ ਕਰਦਾ ਕਿ ਵੀਡੀਓ ਹੁਣ ਆਪਣੇ ਆਪ ਹੀ ਤਾਂ ਨਹੀਂ ਚੱਲ ਜਾਣੀ ਕਿਸੇ ਦੇ ਕੋਲ, ਉਹਦਾ ਪੋਜੈਸ਼ਨ ਡੈਸ਼ ਕੈਮ ਦੀ ਜਿਹੜੀ ਵੀਡੀਓ ਆ ਕਿ ਸਾਰੇ ਉਹਨਾਂ ਨੂੰ ਪਹਿਲਾਂ ਭੰਡੀ ਜਾਈਏ, ਪਹਿਲਾਂ ਤਾਂ ਇਹ ਪਤਾ ਕਰੋ ਕਿ ਭਾਈ ਐਜ਼ ਅ ਕਮਿਊਨਿਟੀ ਕਿ ਵੀਡੀਓ ਕਿੱਦਾਂ ਜਿਹੜੀ ਆਪਣੀ ਲੀਕ ਹੋ ਜਾਂਦੀ ਆ। ਠੀਕ ਆ, ਉਹਨੂੰ ਜਿਹੜਾ ਐਕਸੀਡੈਂਟ ਵਾਲਾ ਜਿਹੜਾ ਸੀਗਾ ਉਹ ਐਕਸੀਡੈਂਟ ਵਾਲਾ ਤਾਂ ਰਿਹਾ ਹੀ ਨਹੀਂ ਫਿਰ ਕੇਸ, ਉਹ ਤਾਂ ਵੱਧ ਕੇ ਜਿਹੜਾ ਤੁਸੀਂ ਦੇਖ ਲਓ ਕਿ ਮੀਡੀਆ ਜਿਹੜਾ ਹਰੇਕ ਪਾਸੋਂ ਦੀ ਇਨਵੋਲਵ ਹੋ ਗਿਆ। ਠੀਕ ਆ, ਕਈ ਤਰ੍ਹਾਂ ਦੇ ਐਲੀਮੈਂਟ ਜਿਹੜੇ ਇਨਵੋਲਵ ਹੋ ਗਏ, ਉਹ ਜਦੋਂ ਐਡਾ ਜ਼ਿਆਦਾ ਹਾਈਲਾਈਟ ਹੋ ਜਾਂਦਾ, ਉਹ ਬੰਦੇ ਨੂੰ ਕਿੱਥੇ ਫੇਅਰ ਟ੍ਰਾਇਲ ਮਿਲਦਾ ਫਿਰ। ਉਹਦਾ ਮਤਲਬ ਜਿਹੜਾ ਸੀਗਾ ਕਿ ਇੱਕ ਬਹਾਨਾ ਬਣ ਗਿਆ ਰਿਪਬਲਿਕਨ ਤੇ ਡੈਮੋਕ੍ਰੈਟ ਦੀ ਜਿਹੜੀ ਫਾਈਟ ਦਾ, ਵੱਡੇ ਲੈਵਲ ਦਾ ਇਮੀਗ੍ਰੇਸ਼ਨ ਨਾਲ ਟਾਈ ਅਪ ਹੋ ਗਿਆ, ਤੇ ਉਹਦੇ ਵਿੱਚ ਉਹ ਜਿਹੜੇ ਫਸ ਗਏ। ਤੇ ਰਾਜਕਰਨ ਜੀ, ਇਸ ਵੇਲੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿ ਜਿਹੜਾ ਇਲੈਕਸ਼ਨ ਜਿਹੜੀ ਜਿੱਤਿਆ ਉਹ ਇਮੀਗ੍ਰੇਸ਼ਨ ਜਿਹੜਾ ਸੈਂਟਰ ਥੀਮ ਸੀਗਾ। ਬਿਲਕੁਲ। ਸੋ ਆਪਾਂ ਹੁਣ ਕੀ ਆ ਕਿ ਜਿਹੜੀ ਵੀ ਚੀਜ਼ ਇਮੀਗ੍ਰੇਸ਼ਨ ਨਾਲ ਲੱਗਣੀ ਆ ਉਹ ਬਿਲਕੁਲ ਹਾਈਲਾਈਟ ਹੋਣੀ ਆ। ਜਿਹੜਾ ਵੀ ਕ੍ਰਾਈਮ ਇਮੀਗ੍ਰੈਂਟ ਨੇ ਕਿਸੇ 'ਚ ਕਰਨਾ ਉਹ ਹੈਗਾ। ਮੈਂ ਤੁਹਾਨੂੰ ਇਸ ਹੱਦ ਤੱਕ ਵੀ ਕਹਿਣਾ ਕਿ ਭਾਵੇਂ ਬੰਦਾ US ਸਿਟੀਜ਼ਨ ਵੀ ਹੈਗਾ, ਠੀਕ ਆ, ਉਹਦਾ ਜੇ ਰੰਗ ਬਰਾਊਨ ਆ, ਉਹਨੇ ਵੀ ਕ੍ਰਾਈਮ ਕੀਤਾ, ਉਹ ਵੀ ਹਾਈਲਾਈਟ ਹੋਣਾ ਵਾ। ਸੋ ਇਹ ਕੱਚੇ ਪੱਕੇ ਵਾਲਾ ਵਿਵਾਦ ਤੋਂ ਵੀ ਲੰਘ ਕੇ ਜਿਹੜੀ ਉੱਤੇ ਜਿਹੜੀ ਚੀਜ਼ ਚੱਲ ਗਈ ਆ, ਜਿਹੜਾ ਹੁਣ ਆਪਾਂ ਜਦੋਂ ਨਾ ਗੱਲ ਕਰਦੇ ਸੀਗੇ ਕਿ ਟਾਰਗੇਟ ਹੋਣੇ ਆ ਕਿ ਇੱਥੇ ਦੇ ਜਵਾਕ ਜਿਹੜੇ ਬੋਰਨ ਵੀ ਆ। ਰਾਜਕਰਨ ਜੀ, ਮੇਰੇ ਕੋਲ ਕੋਈ ਆ ਗਿਆ ਉਰੇ ਦੇ ਨਾ ਜਵਾਕ ਜੂਕ ਸੀਗੇ, ਉਹ ਵੈਸੇ ਹੀ ਥੋੜੇ ਜਿਹੇ ਆਪਣਾ ਉਹ ਕਰ ਰਹੇ ਸੀਗੇ ਡਿਸਸੈਟਿਸਫਾਈ ਕਿ ਤੁਸੀਂ ਸਾਡੇ ਜਵਾਕਾਂ ਬਾਰੇ ਏਦਾਂ ਕਹਿੰਦੇ ਓਦਾਂ ਕਹਿੰਦੇ। ਮੈਂ ਕਿਹਾ ਭਾਈ, ਤੁਹਾਡੇ ਜਵਾਕ ਵੀ ਤਾਂ ਸਾਡੇ ਵਰਗੇ ਲੱਗਦੇ ਆ, ਉਹ ਬੜਾ ਅਲੱਗ ਲੱਗਦੇ ਆ। ਪਰ ਉਹ ਬੰਦੇ ਨੂੰ ਨਾ ਬਲੀਵ ਜਾਂ ਨਹੀਂ ਕਈ ਵਾਰੀ ਹੁੰਦਾ ਕਿ ਨਹੀਂ ਕਿਤੇ ਸਿਟੀਜ਼ਨ ਹੋ ਗਿਆ ਬੰਦਾ ਉਹ ਅਲੱਗ ਹੋ ਜਾਣਾ ਵਾ। ਕਿਉਂਕਿ ਗੱਲ ਇਹ ਹੈਗੀ ਕਿ ਜਿਹੜੀ ਲਹਿਰ ਜਿਹੜੀ ਚੱਲੀ ਪਈ ਆ ਉਹ ਕਿੰਨੀ ਕੁ ਜਦੋਂ ਉਹਨੂੰ ਫਿਊਲ ਹੋ ਜਾਵੇ, ਉਹ ਹੁਣ ਜਿਹੜੀ ਰੇਸ਼ੀਅਲ ਲਾਈਨਸ ਤਾਂ ਕਈ ਜਗ੍ਹਾ ਤੇ ਕ੍ਰਾਸ ਹੋ ਗਈਆਂ। ਇਹ ਤਾਂ ਜਿਹੜੇ ਲੈਫਟ ਵਾਲੇ ਗੋਰੇ ਖੁਦ ਜਿਹੜੇ ਕਹਿੰਦੇ ਆ ਕਿ ਉਧਰਲੇ ਪਾਸੇ ਨੂੰ ਚੀਜ਼ਾਂ ਜਿਹੜੀਆਂ ਚੱਲ ਗਈਆਂ। ਜਿਹੜਾ ਹੁਣ ਤੁਸੀਂ ਆਪਾਂ ਦੇਖੋ ਜੀ, ਸਾਰੇ ਦਿਨ ਬਹਿ ਕੇ ਇੱਥੇ ਪਰ ਆਪਣਾ ਚੈਨਲ ਜਾਂ ਉਹ ਸ਼ੋਅ ਉਸ ਚੀਜ਼ ਤੇ ਆਪਾਂ ਸਾਰੇ ਦਿਨ ਕਰ ਸਕਦੇ ਕਿ ਇਹਨੂੰ ਨਹੀਂ ਫੜਿਆ, ਗੋਰੇ ਨੂੰ ਨਹੀਂ ਫੜਿਆ, ਉਹਨੂੰ ਨਹੀਂ ਫੜਿਆ। ਜੇ ਤੁਸੀਂ ਮੇਰਾ ਸਿੱਧੇ ਓਪੀਨੀਅਨ ਲੈਣਾ, ਕਿਉਂਕਿ ਮੈਂ ਸਿੱਧੇ ਓਪੀਨੀਅਨ ਦੇਣ ਵਾਲਿਆ ਚਾਹੋ ਕਿਉਂ ਨਹੀਂ ਫੜਿਆ, ਉਹ ਤੁਹਾਡੇ ਮੋਰੇ ਆ। ਠੀਕ ਆ, ਉਹਨੂੰ ਉਹਨਾਂ ਨੇ ਕਿਉਂ ਕਰਨਾ ਹੈਗਾ ਜਦ ਡਿਬੇਟ ਹੀ ਸਾਰਾ ਜਿਹੜਾ ਇਮੀਗ੍ਰੇਸ਼ਨ ਦਾ ਹੈਗਾ, ਟਾਰਗੇਟ ਹੀ ਸਾਰਾ ਉਹ ਹੈਗਾ। ਇਹ ਕੋਈ ਪਹਿਲੀ ਖਬਰ ਨਹੀਂ ਹੈ, ਪੂਰੇ 4 ਸਾਲ ਏਦਾਂ ਹੀ ਹੋਣਾ। ਇਹ 4 ਸਾਲ ਕੀ ਪਿਛਲੇ 50 ਸਾਲ ਨਹੀਂ, 200 ਸਾਲ ਨਹੀਂ, 300 ਸਾਲ ਏਦਾਂ ਹੀ ਹੁੰਦਾ ਆਇਆ ਹੈਗਾ। ਤੁਸੀਂ ਸਾਰੀਆਂ ਜਿਹੜੀਆਂ ਪਾਲਿਸੀਜ਼ ਕੋਲ ਬਿਲਕੁਲ ਸਹੀ ਗੱਲ ਹੈ, ਇਹ ਤੁਹਾਡੀ ਗੱਲ ਬਿਲਕੁਲ ਦਰੁਸਤ ਆ। ਇਹ ਇਦਾਂ ਹੀ ਹੋਇਆ। ਅੰਡਰਲਾਈਨ ਕਰੰਟ ਜਿਹੜਾ ਆ
ਉਹ ਕਦੀ ਉੱਤੇ ਆ ਜਾਂਦਾ ਹੈ, ਕਦੇ ਥੱਲੇ ਹੋ ਜਾਂਦਾ ਹੈ, ਪਰ ਇਹ ਅੰਡਰਲਾਈਨ ਕਰੰਟ ਜਿਹੜਾ ਹਮੇਸ਼ਾ ਹੀ ਰਹਿੰਦਾ ਹੈ। ਹੁਣ ਕੀ ਸੀਗਾ ਜੀ, ਦੇਖੋ ਜਦੋਂ ਕੋਲੋਨਾਈਜ਼ ਸੀਗਾ ਨਾ ਕੰਟਰੀ ਇਹ ਇੰਡੀਆ, ਮੰਨ ਲਓ ਅਗਰ ਫੋਰ ਐਗਜ਼ਾਮਪਲ ਲਈਏ, ਹੁਣ ਹਰੇਕ ਬੰਦੇ ਦਾ ਆਪ ਦਾ ਆਪਣਾ ਓਪੀਨੀਅਨ ਹੈਗਾ, ਠੀਕ ਹੈ ਕਿ ਨਹੀਂ, ਪੋਲਿਟਿਕਸ ਦੇ ਉੱਤੇ, ਇਹਦੇ ਉੱਤੇ ਆਪਾਂ ਪੂਰੇ ਦਿਨ ਉੱਤੇ ਗੱਲ ਕਰ ਸਕਦੇ ਹਾਂ। ਪਰ ਇਹ ਜਦੋਂ ਸੀਗੇ ਉੱਥੇ ਇੰਡੀਆ ਰਹੇ, ਚਲੋ ਜੋ ਵੀ 200 ਸਾਲ ਸੀਗਾ, ਜਿਹੜਾ ਸਾਰਾ ਸਿਸਟਮ ਸੀਗਾ ਉਹ ਇਹਨਾਂ ਦੇ ਨਾਲ ਅਲਾਈਨਡ ਅਪ ਹੋ ਗਿਆ, ਠੀਕ ਹੈ। ਲੋਕਾਂ ਨੇ ਉੱਥੇ ਟੀਚਰਾਂ ਦੀਆਂ ਪੋਜੀਸ਼ਨਾਂ ਵੀ ਕੀਤੀਆਂ, ਪ੍ਰੋਫੈਸਰ ਵੀ ਬਣੇ, ਕਈ ਕੁਛ ਸੀਗਾ, ਪੁਲਿਸ ਸਿਸਟਮ 'ਚ ਵੀ ਗਏ, ਜੱਜ ਵੀ ਬਣੇ, ਵਕੀਲ ਵੀ ਬਣੇ। ਇਹਨਾਂ ਨੇ ਪੂਰਾ ਆਪਣਾ ਜਿਹੜਾ ਸਿਸਟਮ, ਜਿਹੜਾ ਆਪਣਾ ਕੋਲੋਨਾਈਜ਼ਰ ਜਿਹੜੇ ਸੀਗੇ ਲੈ ਕੇ ਆਏ ਸੀਗੇ, ਉਹਦੇ ਨਾਲ ਕੀ ਸੀਗਾ ਕਿ ਜਦੋਂ ਇਹ ਚਲੇ ਵੀ ਗਏ, ਠੀਕ ਹੈ, ਜਦੋਂ ਇਹ ਦੇਸ਼ ਛੱਡ ਕੇ ਚਲੇ ਗਏ ਵੀ ਗਏ, 50 ਸਾਲ ਇਹਨਾਂ ਨੂੰ ਹੋ ਵੀ ਗਏ, ਉਹ ਕਲੋਨੀਅਲ ਜਿਹੜੀ ਲੈਗੇਸੀ ਸੀਗੀ ਕਿ ਗੋਰੇ ਚਲ ਗਏ, ਪਰ ਜਿਹੜੇ ਉਹ ਸੀਗੇ ਲੋਕੀ ਜਿਹੜੇ ਬਚੇ ਆ ਉਹ ਅਜੇ ਵੀ ਪਲੀਜ਼ ਕਰਨਾ ਚਾਹੁੰਦੇ ਹੈ, ਪੀਪਲ ਪਲੀਜ਼ਰ ਜਿਹੜੇ ਅਜੇ ਵੀ, ਕਿ ਉਹਨਾਂ ਨੇ ਜਿਹੜਾ ਸਿਸਟਮ, ਜਿਹੜਾ ਢਾਂਚਾ ਜਿਹੜਾ ਸੈੱਟ ਕੀਤਾ, ਕਿਹਨੂੰ ਤਰੱਕੀਆਂ ਮਿਲਣੀਆਂ, ਕਿਹੜਾ ਇੰਗਲਿਸ਼ ਬੋਲਦਾ, ਪੜ੍ਹਾਈ ਲਿਖਾਈ ਸਾਰੀ ਜਿਹੜੀ ਉਹ ਸੀਗੀ, ਉਹਦੇ ਹਿਸਾਬ ਨਾਲ ਜਿਹੜਾ ਸੀਗਾ ਐਜੂਕੇਸ਼ਨ ਸਿਸਟਮ, ਜਿਹੜਾ ਇੱਕ ਹਾਇਰਾਰਕੀ, ਉਹ ਤਾਂ ਕਹਿੰਦੇ ਕਿ ਪਹਿਲਾਂ ਹੀ ਤੁਹਾਡਾ ਜਿਹੜਾ ਸਮਾਜ ਸੀਗਾ ਉਹ ਪਹਿਲਾਂ ਹੀ ਇੰਨੇ ਵਰਗਾਂ 'ਚ ਵੰਡਿਆ ਗਿਆ ਸੀਗਾ, ਆਪਾਂ ਕੀ ਵੰਡਣਾ। ਇਹ ਤਾਂ ਸਿਰਫ ਵੰਡਦੇ ਆ ਰੰਗ ਦੇ ਬੇਸ ਤੇ ਨਾ। ਉਹ ਤਾਂ ਕਹਿੰਦਾ ਪਹਿਲਾਂ ਹੀ ਇੰਨੇ ਟੋਟੇ ਜਿਹੜੇ ਸੀਗੇ, ਲੋਕੀ ਪਹਿਲਾਂ ਹੀ ਲੜਨ ਮਰਨ ਨੂੰ ਜਿਹੜੇ ਤਿਆਰ ਰਹਿੰਦੇ ਆ ਹਰ ਟਾਈਮ। ਹੁਣ ਤਾਂ ਕੰਮ ਹੀ ਬੜਾ ਸੌਖਾ ਹੋ ਗਿਆ ਉਹਨਾਂ ਦਾ। ਜੀ। ਪਰ ਇਹ ਜਿਹੜੇ ਲੋਕੀ ਉੱਥੇ ਸੀਗੇ, ਇਹ ਉਹਨਾਂ ਦੇ ਨਾਲ ਇੰਟੀਗ੍ਰੇਟ ਹੋ ਸਕਦੇ ਸੀਗੇ। ਜਦੋਂ ਇਹ ਲੋਕੀ ਇਹਨਾਂ ਨੇ ਬਾਹਰ ਆਉਣਾ ਸ਼ੁਰੂ ਕੀਤਾ, ਠੀਕ ਹੈ, ਉਹਦੇ ਵਿੱਚ ਕੀ ਸੀਗਾ ਕਿ ਇੱਕ ਗੋਰਿਆਂ ਦੇ ਨਾਲ ਇਹ ਅਸਿਮੀਲੇਸ਼ਨ ਜਿਹੜੀ ਇਹਨਾਂ ਦੀ ਸੀਗੀ, ਕਿਉਂਕਿ ਇਹ ਗਿੱਜੇ ਹੋਏ ਸੀਗੇ ਉਦੋਂ, ਦੋਨੋਂ ਜਿਹੜੇ ਗਰੁੱਪ ਸੀਗੇ ਇੱਕ ਦੂਜੇ ਨਾਲ ਰਹਿਣੇ। ਜਿਹੜੀ ਪਹਿਲੀ ਵੇਵ ਇਮੀਗ੍ਰੇਸ਼ਨ ਦੀ ਆਈ, ਕਿਸੇ ਨੂੰ ਪ੍ਰੋਬਲਮ ਨਹੀਂ ਹੋਈ ਯੂਕੇ ਦੇ ਵਿੱਚ ਕਿਤੇ ਵੀ। ਮਤਲਬ ਤੁਸੀਂ ਉਹ ਪੁਰਾਣੇ ਜਿਹੜੇ ਪੰਜਾਬੀ ਦੇਖੋ, ਠੀਕ ਆ, ਜਦੋਂ ਮੈਂ ਕਈ ਵਾਰੀ ਕਲਚਰ ਨੂੰ, ਮੈਨੂੰ ਬੜਾ ਇੰਟਰਸਟ ਹੈਗਾ ਇਹ ਜਿਹੜੀ ਸਾਰੀਆਂ ਚੀਜ਼ਾਂ, ਕਿ ਉਦੋਂ ਕੀ ਸੀਗਾ, 70s 'ਚ ਕੀ ਸੀਗਾ, 80s 'ਚ ਕੀ ਸੀਗਾ, 90s 'ਚ ਕੀ ਸੀਗਾ। ਤੁਸੀਂ ਉਹ ਵਾਲੇ ਪੰਜਾਬੀਆਂ ਤੋਂ ਪੁੱਛ ਕੇ ਦੇਖਿਓ, ਉਹਨਾਂ ਦਾ ਓਪੀਨੀਅਨ ਜਿਹੜਾ ਸੀਗਾ, ਉਹਨਾਂ ਕੋਲ ਪਹਿਲਾਂ ਇਹ ਪੁੱਛ ਕੇ ਦੇਖਿਓ ਕਿ ਜਿਹੜੀਆਂ ਨਵੀਆਂ ਇਮੀਗ੍ਰੇਸ਼ਨ ਵੇਵਸ ਆਈਆਂ ਸਾਰੀਆਂ, ਕਿ ਸਕਸੈਸਿਵਲੀ ਜਿਹੜਾ ਤੁਸੀਂ ਲਾ ਲਓ ਕਿ ਹਰ 10 ਸਾਲਾਂ ਦਾ ਵੀ ਜੇ ਆਪਾਂ ਰਹੀਏ, ਕਿ ਲੋਕਾਂ ਦਾ ਜਿਹੜਾ ਐਟੀਟਿਊਡ ਹੈਗਾ ਓਵਰ ਅ ਪੀਰੀਅਡ ਆਫ ਟਾਈਮ ਜਿਹੜਾ ਕਿੱਦਾਂ ਸ਼ਿਫਟ ਹੋਇਆ। ਇਹ ਸੀਗਾ ਕਿ ਲੋਕੀ ਵੀ ਜਿਹੜੇ ਸੀਗੇ ਸਿਮੀਲੇਟ ਜਿਹੜੇ ਹੁੰਦੇ ਸੀਗੇ, ਐਕਸੈਪਟਿੰਗ ਸੀਗੇ, ਇੰਨੀ ਪ੍ਰੋਬਲਮ ਨਹੀਂ ਸੀਗੀ। ਇਹਨਾਂ ਦੇ ਕੋਲ ਵੀ ਜਿਹੜਾ ਸੀਗਾ, ਤੁਸੀਂ ਕਹਿ ਲਓ ਕਿ ਵੈਲਥ ਸੀਗੀ ਉਦੋਂ, ਜਿੱਥੋਂ ਵੀ ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਕਮਿਊਲੇਟ ਕੀਤੀ। ਪਰ ਹੁਣ ਕੀ ਸੀਗਾ ਕਿ ਇਹਨਾਂ ਨੂੰ ਵੀ ਆਈ ਥਿੰਕ ਕਿਸੇ ਲੈਵਲ ਤੇ ਇਹ ਵੀ ਸੀਗਾ ਕਿ ਹੁਣ ਇਹਨਾਂ ਦੀਆਂ ਵੀ ਜੌਬਾਂ ਹਰੇਕ ਚੀਜ਼ ਜਾਣ ਲੱਗ ਪਈ। ਜਿਹੜਾ ਇੱਕ ਬੈਲੈਂਸ ਆਫ ਪਾਵਰ ਸੀਗਾ, ਉਹ ਇੱਕ ਸ਼ਿਫਟ ਹੋ ਰਿਹਾ ਸੀਗਾ ਇਮੀਗ੍ਰੈਂਟਸ ਦੇ ਵੱਲ, ਬੜੇ ਵੱਡੇ ਤਰੀਕੇ ਨਾਲ ਜਿਹੜਾ ਸ਼ਿਫਟ ਹੋ ਰਿਹਾ। ਇਮੀਗ੍ਰੈਂਟਸ ਵੀ ਜਿਹੜੇ ਦੂਜੇ ਆ ਕਿ ਅਸਿਮੀਲੇਸ਼ਨ ਵਾਲੀ ਵੀ ਜਿਹੜੀ ਪ੍ਰੋਬਲਮ ਜਿਹੜੀ ਸੀਗੀ, ਕਿ ਉਹ ਜਿਹੜਾ ਸੀਗਾ ਕਿ ਆ ਕੇ ਕੰਟਰੀ ਦਾ ਕੀ ਸਿਸਟਮ ਜਿਹੜਾ ਹੈਗਾ, ਉਹ ਸਾਰੀ ਚੀਜ਼ਾਂ ਦੇ ਜਿਹੜੇ ਡਿਬੇਟ ਜਿਹੜੇ ਸੀਗੇ, ਜੇ ਉਹਨੂੰ ਆਪਾਂ ਸਿੱਧੇ ਡਿਸਮਿਸ ਕਰ ਦਈਏ, ਠੀਕ ਹੈ, ਕਈ ਵਾਰੀ ਕੀ ਸੀਗਾ ਕਿ ਜਿਹੜਾ ਐਕਸਟ੍ਰੀਮ ਲੈਫਟ ਉਹ ਸਿੱਧੇ ਡਿਸਮਿਸ ਕਰ ਦਿੰਦਾ ਕਿ ਨਹੀਂ, ਇਹ ਚੀਜ਼ ਦੀ ਗੱਲ ਹੀ ਨਾ ਕਰੋ, ਪੋਲਿਟਿਕਸ ਦੀ ਗੱਲ ਹੀ ਨਾ ਕਰੋ, ਕਿ ਲੋਕੀ ਕਿੱਦਾਂ। ਪਰ ਫਿਰ ਕੀ ਹੈਗਾ ਕਿ ਤੁਹਾਡੇ ਮੂਹਰੇ ਰਿਜ਼ਲਟ ਆ ਜਾਂਦੇ ਕਿ ਜਿਹੜੇ 50% ਤੋਂ ਜ਼ਿਆਦਾ ਲੋਕੀ ਜਦੋਂ ਵੋਟ ਪਾ ਦਿੰਦੇ ਆ, ਦੂਜੀ ਪਾਰਟੀ ਜਿੱਤ ਜਾਂਦੀ ਆ। ਹੁਣ ਇਹ ਤਾਨਾਸ਼ਾਹੀ ਜਿਹੜੀ ਕਰ ਰਹੇ ਆ ਲੋਕੀ, ਇਹ ਤੋਂ ਬੜੇ ਦੁਖੀ ਆ। ਇਹਦੇ ਵਿੱਚ ਹੁਣ ਕੀ ਹੈਗਾ ਕਿ ਜਦੋਂ ਅਗਲੀ ਇਲੈਕਸ਼ਨ ਆਊਗੀ, ਫਿਰ ਉਹੀ ਰਿਮੇਨਸ ਟੂ ਬੀ ਸੀਨ ਕਿ ਲੋਕਾਂ ਦਾ ਜਿਹੜਾ ਅਲਟੀਮੇਟਲੀ ਸੈਂਟੀਮੈਂਟ ਕਿੱਧਰ ਲੱਗੂਗਾ। ਇਸ ਵੇਲੇ ਤਾਂ ਇਹੀ ਲੱਗ ਰਿਹਾ ਕਿ ਜ਼ਿਆਦਾਤਰ ਜਿਹੜੇ ਹੈਗੇ ਆ ਲੋਕੀ, ਉਹ ਦੁਖੀ ਆ, ਜਿਹੜੀ ਪੋਲਿੰਗ ਜਿਹੜੀ ਚੱਲਦੀ ਆ। ਜੀ। ਤੇ ਜਿਹੜੀ ਇਹ ਵਾਲੀ ਸਰਕਾਰ ਐਂਡ 'ਚ ਇਹਨਾਂ ਨੇ ਵੀ ਜੀ ਸ਼ਾਂਤ ਜੇ ਹੋ ਜਾਣਾ। ਜਿੱਦਾਂ ਬਾਈਡਨ ਸੀਗੇ, ਪਹਿਲਾਂ ਉਹਨਾਂ ਨੇ ਗੇਟ ਖੋਲਤਾ, ਐਂਡ 'ਚ ਉਹ ਵੀ ਸਟ੍ਰਿਕਟ ਹੋਣ ਲੱਗ ਪਏ ਸੀਗੇ। ਉਹਨਾਂ ਨੇ ਵੀ ਸੇਮ ਸਰਕਾਰ ਹੀ ਆ, ਜਿਹੜਾ ਉਹਨਾਂ ਨੇ ਸਟੈਂਡਸ ਜਿਹੜਾ ਵਰਤਿਆ ਸੀਗਾ, ਚੇਂਜ ਕੀਤਾ ਆਪਣਾ। ਇਹ ਆਪਾਂ ਹੁਣ ਇਸ ਵੇਲੇ ਪੀਕ ਤੇ ਆਪਾਂ ਜਿਹੜਾ ਇਹਨਾਂ ਦੀ ਦੇਖ ਰਹੇ ਹਾਂ। ਤੇ ਇਹਦੇ ਵਿੱਚ ਕਿਸੇ ਨੂੰ ਡਾਊਟ ਨਹੀਂ ਹੋਣਾ ਚਾਹੀਦਾ, ਹਰੇਕ ਇਮੀਗ੍ਰੈਂਟ ਜਿਹੜਾ ਹੈਗਾ, ਭਾਵੇਂ ਉਹ ਪੱਕਾ ਕੱਚਾ ਜਿਹੜਾ ਮਰਜ਼ੀ ਕੰਮ ਕਰਦਾ, ਠੀਕ ਆ, ਡਾਕਟਰ, ਵਕੀਲ, ਲਾਇਰ, ਜੋ ਮਰਜ਼ੀ ਹੈਗਾ, ਹਰੇਕ ਬੰਦਾ ਜਿਹੜਾ ਸੀਗਾ ਔਨ ਜਿਹੜਾ ਰਡਾਰ ਜਿਹੜਾ ਹੈਗਾ, ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ ਜੀ। ਟਰਨੀ ਟੇਕਨ ਜੀ, ਅੱਗੇ ਗੱਲ ਕਰਦੇ ਜਾਈਏ, FBI ਦਾ ਆਪਣਾ ਡਾਟਾ ਸ਼ੋ ਕਰਦਾ ਵੀ 25% ਤਕਰੀਬਨ 3000 FBI ਦੇ ਏਜੰਟਸ ਉਹ ਹੁਣ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਅਸਾਈਨ ਕੀਤੇ ਗਏ ਆ ਉਹਨਾਂ ਦੀ ਮਦਦ ਦੇ ਲਈ। ਜੀ। ਸੋ ਇਹਦੇ ਕਰਕੇ ਜੀ ਕਹਿੰਦੇ ਉਹ ਜਿਹੜੇ ਸਾਰੇ ਜਿਹੜੇ ਏਜੰਟ ਸੀਗੇ, ਉਹਨਾਂ ਨੇ ਸਾਰੇ ਜਿਹੜੇ ਰਿਸੋਰਸ ਸੀਗੇ ਉਹ ਇਮੀਗ੍ਰੇਸ਼ਨ ਦੇ ਵੱਲ ਜਿਹੜਾ ਜ਼ਿਆਦਾ ਫੋਕਸ ਕਰਤਾ। ਤੇ ਡਰੱਗ ਵਗੈਰਾ ਵਾਲੇ ਜਿਹੜੇ ਕ੍ਰਾਈਮ ਸੀਗੇ, ਉਹ ਉਹਨਾਂ ਨੇ ਜਿਹੜੇ ਤੁਸੀਂ ਕਹ ਲਓ ਕਿ ਪ੍ਰੋਸੀਕਿਊਟ ਕਰਨੇ ਛੱਡਤੇ। ਉਹ ਕਹਿੰਦੇ ਲੋਐਸਟ ਹੋ ਗਏ ਕਿ ਡਰੱਗਾਂ ਦੇ ਜਿਹੜੇ ਦੂਸਰੇ ਜਿਹੜੇ ਕੇਸ ਕੂਸ ਨਹੀਂ ਲਾਏ। ਸਾਰੀ ਜਿਹੜੀ ਪ੍ਰਾਇੋਰਟੀ ਸੀਗੀਆਂ ਉਹ ਇਮੀਗ੍ਰੇਸ਼ਨ ਵੱਲ ਚਲ ਗਈਆਂ, ਇਮੀਗ੍ਰੇਸ਼ਨ ਰਿਲੇਟਡ ਪ੍ਰੋਸੀਕਿਊਸ਼ਨ। ਇਤੋਂ ਕੀ ਭਾਵ ਹੈਗਾ ਕਿ ਸਿਰਫ ਜਿਹੜਾ ਇਹ ਨਹੀਂ ਕਿ ਇਮੀਗ੍ਰੈਂਟਸ ਨੂੰ ਟਾਰਗੇਟ ਕਰ ਰਿਹਾ, ਇਮੀਗ੍ਰੇਸ਼ਨ ਰਿਲੇਟਡ ਪ੍ਰੋਸੀਕਿਊਸ਼ਨ, ਕਿ ਮਤਲਬ ਜਿਹੜਾ ਇਮੀਗ੍ਰੇਸ਼ਨ ਫਰਾਡ ਜਿਹੜਾ ਸੀਗਾ ਉਹਦੇ ਰਿਲੇਟਡ ਜਿਹੜੇ ਕੁਐਸਚਨ ਸੀਗੇ, ਉਹਦੇ ਵਿੱਚ ਏਜੰਟਸ ਹੋ ਗਏ, ਪੈਰਾਲੀਗਲਸ ਹੋ ਗਏ, ਉਹ ਸਾਰੀ ਜਿਹੜੀ ਚੀਜ਼ ਸੀਗੀ ਉਹਦੇ ਵੱਲ ਜ਼ਿਆਦਾ ਜਿਹੜਾ ਟਾਰਗੇਟ ਇਹਨਾਂ ਨੇ ਜਿਹੜਾ ਕਰਨਾ ਸ਼ੁਰੂ ਕਰਤਾ। ਤੇ ਸੈਨ ਡਿਏਗੋ ਤੇ ਇੰਪੀਰੀਅਲ ਕਾਉਂਟੀਜ਼ ਜਿਹੜੀਆਂ ਹੈਗੀਆਂ ਸਪੈਸੀਫਿਕਲੀ, ਉਹ ਦੇਖ ਰਹੇ ਆ ਕਿ ਜਿਹੜੀ ਪ੍ਰੋਸੀਕਿਊਸ਼ਨ ਜਿਹੜੀ ਸੀਗੀ, ਕਿ ਜਿਹੜੇ ਇਮੀਗ੍ਰੇਸ਼ਨ ਰਿਲੇਟਡ ਜਿਹੜੇ ਕ੍ਰਾਈਮ ਸੀਗੇ, ਉਹਨੂੰ ਫਰਕ ਕੀ ਹੈਗਾ ਦੋਨਾਂ 'ਚ। ਇਮੀਗ੍ਰੈਂਟ ਦੀ ਨਹੀਂ ਗੱਲ ਕਰ ਰਹੇ ਕਿ ਸਾਲਾਂ ਵਾਲੇ ਕੇਸ ਆ ਉਹਦੀ, ਆਪਾਂ ਗੱਲ ਕਰ ਰਹੇ ਕਿ ਜਿਹੜੇ ਢਾਂਚਾ ਜਿਹੜਾ ਇਮੀਗ੍ਰੇਸ਼ਨ ਦਾ ਜਿਹੜਾ ਬਣਿਆ, ਜਿਹੜਾ ਢਾਂਚਾ ਜਿਹੜਾ ਚੱਲਦਾ ਸੀਗਾ, ਉਹਦੇ ਵਿੱਚ ਜਿਹੜੇ ਪਲੇਅਰ ਹੈਗੇ ਆ, ਜਿਹੜੇ ਚੱਲਦੇ ਸੀਗੇ ਏਜੰਟ ਆ, ਵਿਆਹ ਵਾਲੇ, ਨਕਲੀ ਵਾਲੇ ਕੇਸ, ਵਾਹਵਾ ਵਾਲੇ, ਫਰਾਡ ਵਾਲੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ
ਉਹ ਕਹਿੰਦੇ ਕਿ ਇਹ ਜਿਹੜੇ ਸੀਗੇ 3200 ਜਿਹੜੀਆਂ ਪ੍ਰੋਸੀਕਿਊਸ਼ਨ ਇਹਨਾਂ ਨੇ ਸੈਨ ਡਿਏਗੋ ਇੰਪੀਰੀਅਲ ਕਾਉਂਟੀ ਦੇ ਵਿੱਚ ਕੀਤੀਆਂ ਤੇ 3 ਜਿਹੜੇ ਕੁਆਟਰਾਂ ਦੇ ਵਿੱਚ ਹੀ, ਤੇ ਇਹ ਜਿਹੜੇ ਨੰਬਰ ਹੈਗੇ ਆ ਦੁੱਗਣੇ ਤਿੱਗਣੇ ਹੈਗੇ ਜਿਹੜੇ ਪਿਛਲੀ ਸਰਕਾਰਾਂ ਦੇ ਜਿਹੜੇ ਸੀਗੇ ਕਿਸੇ ਵੀ ਟਾਈਮ ਤੇ ਤੁਸੀਂ ਦੇਖ ਲਓ। ਤੇ ਜ਼ਿਆਦਾਤਰ ਇਹ ਫਿਰ ਕਿਉਂਕਿ ਫੋਕਸ ਹੁਣ ਇਮੀਗ੍ਰੇਸ਼ਨ ਤੇ ਹੋ ਗਿਆ ਤੇ ਡਰੱਗਸ ਗਨਸ ਤੇ ਵਾਈਟ ਕਾਲਰ ਕ੍ਰਾਈਮ ਤੇ ਫੋਕਸ ਜਿਹੜਾ ਘਟ ਗਿਆ। ਤੇ ਉਹ ਬੇਸਿਕਲੀ ਕੀ ਕਹਿ ਰਿਹਾ ਕਿ ਇਹਦੇ ਨਾਲ ਇਹ ਹੈ ਕਿ ਡਰੱਗ ਟ੍ਰੈਫਿਕਿੰਗ ਵਗੈਰਾ ਜਿਹੜੀ ਸੀਗੀ ਉਹ ਥੋੜੀ ਜ਼ਿਆਦਾ ਜਿਹੜੀ ਵੱਧ ਗਈ। 3000 FBI ਦੇ ਏਜੰਟ ਇਹਨਾਂ ਨੇ ਜਿਹੜੇ ਸੀਗੇ 11,000 ਇਹਨਾਂ ਦੇ ਤਕਰੀਬਨ ਟੋਟਲ ਏਜੰਟ, ਉਹ ਚੋਂ 3000 ਜਿਹੜੇ FBI ਦੇ ਏਜੰਟ ਸੀਗੇ 25% ਤਕਰੀਬਨ ਜਿਹੜੇ ਇਹਨਾਂ ਦੀ ਵਰਕਫੋਰਸ ਸੀਗੀ ਉਹਨੂੰ ਇਹਨਾਂ ਨੇ ਇਮੀਗ੍ਰੇਸ਼ਨ ਜਿਹੜੀ ਇਨਫੋਰਸਮੈਂਟ ਵੱਲ ਲਾਤਾ। ਤੇ ਇਹ ਹੁਣ ਤੁਸੀਂ ਦੇਖ ਲਓ ਕਿ ਕਾਫੀ ਵੱਡਾ ਜਿਹੜਾ ਆંકੜਾ ਆ ਗਿਆ ਕਿ 25% ਵਰਕਫੋਰਸ ਇਹਨਾਂ ਨੇ FBI ਦੀ ਜਿਹੜੀ ਸੀਗੀ ਸਿੱਧੇ ਹੀ ਇਮੀਗ੍ਰੇਸ਼ਨ ਇਨਫੋਰਸਮੈਂਟ ਵੱਲ ਲਾਈ ਆ। ਤੇ ਜਿਹੜੇ ਟ੍ਰੈਡੀਸ਼ਨਲ ਉਹਨਾਂ ਦੇ ਕੰਮ ਸੀਗੇ ਕਾਊਂਟਰ ਇੰਟੈਲੀਜੈਂਸ ਆਪਰੇਸ਼ਨ ਸੀਗੇ, ਸਾਈਬਰ ਕ੍ਰਾਈਮ ਵਾਲੇ ਸੀਗੇ, ਡਰੱਗ ਟ੍ਰੈਫਿਕਿੰਗ ਵਾਲੇ ਸੀਗੇ, ਟੈਰੋਰਿਜ਼ਮ ਵਾਲੇ ਸੀਗੇ, ਇਹ ਜਿਹੜੇ ਆਪਰੇਸ਼ਨ ਜਿਹੜੇ ਸੀਗੇ ਇਹਨਾਂ ਵੱਲ ਆਬਵੀਅਸਲੀ FBI ਦਾ ਜਿਹੜਾ ਸੀਗਾ ਰਿਸੋਰਸਿਸ ਜਿਹੜੇ ਘੱਟ ਜਿਹੜੇ ਰਹਿ ਗਏ। ਤੇ FBI ਦੇ ਵਿੱਚ ਵੀ ਕਹਿੰਦੇ ਮੋਰਲ ਜਿਹੜਾ ਹੈਗਾ ਉਹ ਲੋ ਹੀ ਹੈਗਾ ਕਿਉਂਕਿ ਹੁਣ ਜਿਹੜੇ ਬਾਕੀ ਮੇਨ ਉਹਨਾਂ ਦੇ ਕੰਮ ਸੀਗੇ ਉਹ ਕਹਿੰਦੇ ਉਹ ਨਹੀਂ ਉਹ ਕਰ ਪਾ ਰਹੇ ਕਿਉਂਕਿ ਇਹਨਾਂ ਦੇ ਤੁਸੀਂ ਦੇਖ ਲਓ ਕਿ ਸਾਰਾ ਜਿਹੜਾ ਜ਼ੋਰ ਆ ਉਹ ਇੰਟਰਨਲੀ ਇਮੀਗ੍ਰੇਸ਼ਨ ਨਾਲ ਆਮ ਜਿਹੜੇ ਸਧਾਰਨ ਬੰਦਿਆਂ ਨੂੰ ਫੋਕਸ ਕਰਨ ਤੇ ਜ਼ੋਰ ਜਿਹੜਾ ਲਾਇਆ ਪਿਆ। ਤੇ ਆਬਵੀਅਸਲੀ ਜਦੋਂ ਤੁਸੀਂ ਸਾਰਾ ਸਟਾਫ ਇਧਰਲੇ ਬੰਨੇ ਲਾ ਦੋਗੇ, ਠੀਕ ਆ, ਹਾਰਡ ਵਰਕਿੰਗ ਬੰਦਿਆਂ ਨੂੰ ਤੰਗ ਕਰੋਗੇ ਤੇ ਉਹਦੇ ਵਿੱਚੋਂ ਉਹ ਬੇਸਿਕਲੀ ਇਹੀ ਹੈ ਕਿ ਨਿਕਲਣਾ ਕੀ ਹੈਗਾ ਐਂਡ ਆਫ ਦਾ ਡੇ, ਠੀਕ ਆ, ਤੁਸੀਂ ਡਿਪੋਰਟ ਤਾਂ ਕਰ ਦੇਣਾ ਪਰ ਤੁਸੀਂ ਐਂਡ ਆਫ ਦਾ ਡੇ ਫਾਰਮ ਵਰਕਰਾਂ ਨੂੰ, ਠੀਕ ਆ, ਟਰੱਕ ਡਰਾਈਵਰ ਨੂੰ, 7-11 ਵਰਕਰਾਂ ਤੁਸੀਂ ਇਦਾਂ ਦੇ ਜਿਹੜੀ ਆਪਣੀ ਵਰਕਫੋਰਸ ਆ ਉਹਨੂੰ ਹੀ ਤੁਸੀਂ ਤੰਗ ਕਰੀ ਜਾ ਰਹੇ ਆ। ਤੇ ਉਹਦੇ ਵਿੱਚੋਂ ਕੁਝ ਇਹਦੇ ਕਰਕੇ ਜਿਹੜਾ ਸੀਗਾ FBI ਤੇ ਉਹਨਾਂ ਨੇ ਜਿੱਦਾਂ ਜਿਹੜਾ ਸੈਂਟੀਮੈਂਟ ਆਫਿਸ ਤੋਂ ਬਾਹਰ ਨਿਕਲ ਕੇ ਆਇਆ ਉਹ ਵੀ ਬਾਲੇ ਜਿਹੜਾ ਤੁਸੀਂ ਕਹੋ ਕੋਈ ਖੁਸ਼ ਨਹੀਂ ਹੈਗੇ, ਪਰ ਠੀਕ ਹੈ ਜੀ ਜੌਬ ਉਹਨਾਂ ਦੀ ਕਰਨੀ ਪੈਣੀ, ਉਹਨਾਂ ਨੂੰ ਕੋਈ ਹੋਰ ਚੋਇਸ ਨਹੀਂ ਹੈਗੀ। ਤੇ ਜਿਹੜਾ 25% ਦਾ ਆંકੜਾ ਹੈਗਾ ਇਹਦੇ ਵਿੱਚ ਉਹ ਕਹਿੰਦੇ ਕਿ ਉਹ ਵਿਅਕਤੀ ਉਹਨਾਂ ਨੇ ਗਿਣੇ ਆ ਜਿਹੜੇ ਘੱਟੋ ਘੱਟ ਅੱਧਾ ਟਾਈਮ, ਹਾਫ ਟਾਈਮ, 20 ਘੰਟੇ ਜਾਂ ਤੋਂ ਜ਼ਿਆਦਾ ਕੰਮ ਕਰਦੇ ਆ। ਤੇ ਉਹ ਕਹਿੰਦੇ ਕਿ ਇਸ ਤੋਂ ਇਲਾਵਾ ਜਿਹੜਾ ਐਕਚੁਅਲ ਆંકੜਾ ਹੈਗਾ ਉਹ 25% ਤੋਂ ਵੀ ਜ਼ਿਆਦਾ ਹੋ ਸਕਦਾ ਕਿਉਂਕਿ ਜਿਹੜੇ ਹੋਰ ਵੀ ਜਿਹੜੇ FBI ਦੇ ਲੋਕ ਹੈਗੇ ਛੋਟੇ ਮੋਟੇ ਆਵਰ ਜਿੱਦਾਂ 5-10 ਆਵਰ ਇੱਧਰ ਉੱਧਰ ਹਰੇਕ ਬੰਦੇ ਕੋਲ ਜਿਹੜੇ ਇਮੀਗ੍ਰੇਸ਼ਨ ਵਾਲ ਜਿਹੜੇ ਲਵਾਏ ਜਾ ਰਹੇ ਆ। ਤੇ ਇਹ ਜਿਹੜਾ FBI ਦਾ ਡਾਇਰੈਕਟਰ ਜਿਹੜਾ ਆਕਾਸ਼ ਪਟੇਲ ਹੈਗਾ ਉਹਨੇ ਮਤਲਬ ਜਿਹੜਾ ਸੀਗਾ ਟਰੰਪ ਨੇ ਮਤਲਬ ਰਾਈਟ ਹੈਂਡ ਹੀ ਆ ਉਹਦਾ ਤੁਸੀਂ ਲਾ ਲਓ ਇੱਕ ਹਿਸਾਬ ਨਾਲ, ਤੇ ਉਹਨੇ ਜਿਹੜਾ ਸਾਰਾ ਜ਼ੋਰ ਸੀਗਾ ਉਹ ਲਾਏ ਇਸ ਪਾਸੇ ਆ। ਤੇ ਉਹ ਕਹਿੰਦੇ ਕਿ ਈਵਨ FBI ਦੇ ਵਿੱਚ ਜਿਹੜੇ ਬੰਦੇ ਹੁੰਦੇ ਸੀਗੇ ਜਿਹੜੇ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦੇ ਏਜੰਡੇ ਦੇ ਨਾਲ ਜਿਹੜੇ ਨਹੀਂ ਕੰਪਲਾਈ ਕਰਦੇ ਆ, ਜਿਹੜੀ ਉਹਨਾਂ ਦੀ ਗੱਲ ਨਹੀਂ ਮੰਨਦੇ ਆ, ਉਹਨਾਂ ਨੇ FBI ਵਾਲੇ ਜਿਹੜੇ ਏਜੰਟ ਸੀਗੇ ਉਹ ਵੀ ਕੱਢਤੇ, ਜੱਜ ਵਗੈਰਾ ਵੀ ਕੱਢਤੇ। ਤੇ ਬੇਸਿਕਲੀ ਜਿਹੜਾ ਇਹਨਾਂ ਦੇ ਨਾਲ ਐਗਰੀ ਨਹੀਂ ਕਰਦਾ ਉਹਨੂੰ ਇਹ ਜਿਹੜਾ ਸੀਗਾ ਬਾਹਰ ਕੱਢ ਦਿੰਦੇ, ਟਾਰਗੇਟ ਕਰ ਦਿੰਦੇ ਆ। ਤੇ ਇਹਦਾ ਮਤਲਬ ਇਹ ਹੈਗਾ ਕਿ ਸਾਰੀ ਜਿਹੜੀ ਚੀਜ਼ ਸੀ ਇਹਨਾਂ ਨੇ ਇਮੀਗ੍ਰੈਂਟਾਂ ਵੱਲ ਤੇ ਜਾਂ ਫਿਰ ਜਿਹੜੇ ਸੀਗੇ ਕਿ ਆਈਸ ਫੈਸਿਲਿਟੀ ਵਗੈਰਾ ਉਹਨੂੰ ਕਿੱਦਾਂ ਪ੍ਰੋਟੈਕਟ ਕਰਨਾ ਕਿ ਉੱਤੇ ਨਾ ਕੋਈ ਹਮਲਾ ਹੋ ਜਾਵੇ, ਉਹ ਚੀਜ਼ਾਂ ਨੂੰ ਜ਼ਿਆਦਾ ਇਹਨਾਂ ਨੇ ਜਿਹੜਾ ਪ੍ਰਾਇੋਰਟਾਈਜ਼ ਜਿਹੜਾ ਕੀਤਾ ਹੈਗਾ। ਜੀ ਜੀ। ਤੇ ਇਦਾਂ ਹੀ ਆਪਾਂ ਦੇਖ ਰਹੇ ਹਾਂ ਵੀ ਹੋਮਲੈਂਡ ਸਿਕਿਉਰਿਟੀ ਸਾਈਬਰ ਪਰਸਨਲ ਉਹ ਵੀ ਡੈਪੂਟੇਸ਼ਨ ਪੁਸ਼ ਦੇ ਵਿੱਚ ਜਿਹੜੇ ਉਹ ਐਡ ਕਰ ਰਹੇ, ਜਿੱਦਾਂ ਹੁਣ ਤੁਸੀਂ ਇਹ ਕਰ ਹੀ ਰਹੇ ਆ। ਸੋ FBI ਬਾਕੀ ਚੀਜ਼ਾਂ ਵੱਲ ਫੋਕਸ ਹਟਾ ਕੇ ਜੋ ਕੈਂਪੇਨ ਦੇ ਵਿੱਚ ਸੀਗਾ ਮਤਲਬ ਉਹੀ ਚੀਜ਼ ਆਪਾਂ ਨੂੰ ਬਾਰ-ਬਾਰ ਜਿਹੜੀ ਇਹ ਸਾਰੇ ਪਾਲਿਸੀ ਸ਼ਿਫਟਸ ਤੋਂ ਜਿਹੜਾ ਨਜ਼ਰ ਆ ਰਹੀ ਹੈ। ਹਾਂਜੀ ਬਿਲਕੁਲ। ਸੋ ਸਾਰੇ ਜਿਹੜਾ ਸੀਗਾ ਜ਼ੋਰ ਪੂਰਾ ਜਿਹੜਾ ਪਾਲਿਸੀ ਸ਼ਿਫਟ ਜਿਹੜੀ ਸੀਗੀ ਕਿ ਅਸਾਈਲਮ ਨੂੰ ਖਤਮ ਕਰ ਦੇਣਾ, ਉਧਰਲੇ ਪਾਸੇ ਜਿਹੜੀ ਪਾਲਿਸੀ ਜਿਹੜੀ ਚਲੇਗੀ। ਜਿਹੜਾ ਵਰਡ ਆ ਅਸਾਈਲਮ ਸੀਕਰ ਉਹਨੂੰ ਇਹ ਜਿੱਦਾਂ ਹੁਣ ਕਈ ਵਾਰੀ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲਓ, ਜਿਹੜੀ ਤੁਸੀਂ ਹੁਣੇ ਗੱਲ ਕਹਿ ਰਹੇ ਸੀ ਨਾ ਜਿੱਦਾਂ ਕਿ ਬਰਾਊਨ ਬੰਦੇ ਦਾ ਕ੍ਰਾਈਮ ਹਾਈਲਾਈਟ ਹੁੰਦਾ ਵਾ, ਏਦਾਂ ਹੀ ਸੇਮ ਜਿਹੜਾ ਸੀਗਾ ਇੱਕ ਅਸਾਈਲਮ ਸੀਕਰ ਜਿਹੜਾ ਉਹ ਕਹਿੰਦੇ ਕਿ ਅਸਾਈਲਮ ਸੀਕਰ ਨੇ ਕ੍ਰਾਈਮ ਕਰਤਾ, ਅਸਾਈਲਮ ਸੀਕਰ ਕ੍ਰਾਈਮ ਕਰਤਾ। ਉੱਤੇ ਵੀ ਤੁਹਾਨੂੰ ਸੋਸ਼ਲ ਮੀਡੀਆ ਤੇ ਵਿਖ ਜਾਣੇ ਆ ਕਿ ਨਾ ਸਿਰਫ US ਦਾ, ਉਹਦੇ ਵਿੱਚ ਯੂਰਪ ਹਰੇਕ ਚੀਜ਼ ਜਿਹੜੀ ਸੀਗੀ ਉੱਥੇ ਉਹਨਾਂ ਨੇ ਜਿੱਦਾਂ ਅਸਾਈਲਮ ਸੀਕਰ ਉਹ ਮਤਲਬ ਇੱਕ ਤੁਸੀਂ ਕਹਿ ਲਓ ਕਿ ਥੋੜੀ ਡੈਰੋਗੇਟਰੀ ਜਿਹਾ ਜਿੱਦਾਂ ਬਣਾਤਾ ਕਿ ਬੰਦਾ ਅਸਾਈਲਮ ਸੀਕਰ ਆ, ਕੋਈ ਗੁਨਾਹ ਕਰਤਾ ਉਹਨੇ ਉਸ ਹਿਸਾਬ ਨਾਲ ਕਿ ਆਹ ਦੇਖੋ ਜੀ ਅਸਾਈਲਮ ਸੀਕਰ ਜਿਹੜੇ ਕੀ ਕਰਦੇ ਆ। ਤੇ ਉਧਰਲੇ ਪਾਸੇ ਨੂੰ ਜਿਹੜਾ ਇਹਨਾਂ ਨੇ ਜਿਹੜਾ ਸੀਗਾ ਕਿ ਅਸਾਈਲਮ ਨੂੰ ਖਤਮ ਕਿੱਦਾਂ ਕਰਨਾ, ਡੀਮੋਨਾਈਜ਼ ਕਿੱਦਾਂ ਕਰਨਾ, ਏਦਾਂ ਦੀ ਜਿਹੜੀ ਟਰਮੀਨੋਲੋਜੀ ਜਿਹੜੀ ਕ੍ਰੀਏਟ ਕਰੋ ਕਿ ਅਸਾਈਲਮ ਸੀਕਰ ਮਾੜਾ ਹੀ ਲੱਗਣ ਲੱਗ ਪਵੇ ਲੋਕਾਂ ਨੂੰ। ਉਧਰਲੇ ਪਾਸੇ ਨੂੰ ਜਿਹੜਾ ਫੋਕਸ ਇਹਨਾਂ ਨੇ ਕਰਤਾ। ਸਾਰੀਆਂ ਜਿਹੜੀਆਂ ਪਾਲਿਸੀ ਸੀਗੀਆਂ 1 ਸਾਲ ਤੋਂ ਵੀ ਘੱਟ ਆ ਜੇ ਇਹਨਾਂ ਨੂੰ ਹੋਇਆ ਤੇ ਬੇਸਿਕਲੀ ਦਰਵਾਜ਼ੇ ਪੂਰੇ ਇਹਨਾਂ ਨੇ ਬੰਦ ਕਰਤੇ ਆ ਕਿ ਅਸਾਈਲਮ ਬੰਦਾ ਜਿਹੜਾ ਫਾਈਲ ਹੀ ਨਾ ਕਰ ਪਾਵੇ। ਸੋ ਇਹ ਕੀ ਹੈ ਇਹਦੇ ਵਿੱਚ ਫਿਰ ਹੁਣ ਜਿਹੜੀ ਪਾਲਿਸੀ ਚੇਂਜ ਕੀ ਕਹਿੰਦੀ ਹੈ ਜਿਹੜਾ ਐਕਸੈਸ ਆ ਅਸਾਈਲਮ ਦਾ ਉਸ ਨੂੰ ਐਂਡ ਕਰਨ ਵਾਲਾ। ਸੋ ਇਹ ਬੜਾ ਕਾਇਓਟਿਕ ਜਿਹਾ ਕੰਮ ਹੋਊਗਾ, ਹਫੜਾ ਦਫੜੀ ਵਾਲਾ ਹੀ ਕੰਮ ਆ। ਕਾਫੀ ਲੋਕ ਉਸੇ ਆਧਾਰ ਦੇ ਉੱਤੇ ਅਮਰੀਕਾ 'ਚ ਪੱਕੇ ਹੋਏ ਗਾਂ ਪਰਿਵਾਰ ਨੇ, ਤੇ ਜੇ ਉਹ ਐਕਸੈਸ ਹੀ ਬੰਦ ਹੁੰਦਾ ਤੇ ਉਹਦਾ ਕੀ ਅਰਥ ਕੀ ਆ ਅਮਰੀਕਾ ਦੇ ਲਈ?
ਅਰਥ ਇਹਦਾ ਦੇਖੋ ਜੀ, ਇਹ ਤਾਂ ਹੁਣ ਜਿਹੜਾ ਆਪਾਂ ਹੁਣ 10ਵਾਂ ਮਹੀਨਾ ਚੱਲਦਾ ਜੀ, ਜਿਹੜੀ ਪੂਰੀ ਲਗਾਤਾਰ ਆਪਾਂ ਗੱਲ ਕਰਦੇ ਹਾਂ, ਆਪਾਂ ਕਈ ਚੀਜ਼ਾਂ ਦੇਖੀਆਂ ਇਹਦੇ ਵਿੱਚ ਹਨਾ, ਕਿ ਡੋਮੈਸਟਿਕ ਵਾਇਲੈਂਸ ਵਾਲਿਆਂ ਲਈ ਅਸਾਈਲਮ ਬੰਦ ਕਰਤਾ, LGBTQ ਵਾਲਿਆਂ ਲਈ ਜਿਹੜਾ ਸੀਗਾ, ਫੈਮਿਲੀ ਵਾਲਿਆਂ ਲਈ ਜਿਹੜਾ ਅਸਾਈਲਮ, ਜਿਹੜਾ ਫੈਮਿਲੀ PSG ਜਿਹੜੇ ਹੁੰਦੇ ਆ, ਉਹ ਅਸਾਈਲਮ ਇਹਨਾਂ ਨੇ ਬੰਦ ਕਰਤੇ। ਤੇ ਮੇਨ ਇਹ ਸੀਗਾ, ਇਹ ਕਹਿੰਦੇ ਬੈਕਲੌਗ ਬੜਾ ਵਾ, ਕੇਸ ਬੜੇ ਜ਼ਿਆਦਾ ਵਾ, ਤੇ ਉਹ ਬੈਕਲੌਗ ਇਹ ਹੋਰ ਵੀ ਤਰੀਕੇ ਨਾਲ ਜਿਹੜੇ ਕਰ ਸਕਦੇ ਸੀਗੇ ਪੂਰੇ। ਤੇ ਬੈਕ ਟੂ ਉਹੀ ਆ ਕਿ ਬਾਈਡਨ ਸਾਹਿਬ ਜੇ ਪਹਿਲਾਂ ਹੀ ਜਿਹੜਾ ਬਾਰਡਰ ਤੇ ਜਿਹੜੇ ਬਿਆਨ ਹੁੰਦੇ ਕ੍ਰੈਡੀਬਲ ਫੀਅਰ ਇੰਟਰਵਿਊ, ਜੇ ਉੱਥੇ ਉਹ ਕਰ ਲੈਣ ਤੇ ਕਾਫੀ ਸਾਰੇ ਬੈਕਲੌਗ ਉੱਥੇ ਵੀ ਜਿਹੜੇ ਦੂਰ ਹੋ ਸਕਦੇ ਹੈਗੇ, ਪਰ ਏਦਾਂ ਹੋਇਆ ਨਹੀਂ। ਤੇ ਜਿਹੜੀ ਹੁਣ ਨਵੀਂ ਸਰਕਾਰ ਆਈ ਵੀ, ਕਿ ਹੁਣ ਉਹਨਾਂ ਦੇ ਸਹੀ ਤਰੀਕੇ ਨਾਲ ਜਿਹੜੀ ਕਾਰਵਾਈ ਹੋਵੇ। ਤੇ ਕੋਰਟਸ ਵਗੈਰਾ ਦੇ ਵਿੱਚ ਆਪਾਂ ਕੀ ਦੇਖਦੇ ਹਾਂ, ਕਿ ਉਹ ਬਿਨਾਂ ਕੇਸ ਜਿਹੜਾ ਸੁਣੇ ਹੀ ਬਹਾਨੇ ਲੱਭ ਕੇ ਵੀ ਜਿਹੜੇ ਕੇਸ ਕਈ ਵਾਰੀ ਖਾਰਜ ਜਿਹੜੇ ਕਰ ਦਿੰਦੇ ਆ, ਕਿ ਫਾਰਮ 'ਚ ਗਲਤੀ ਆ ਗਈ, ਇਹਨੇ ਆਹ ਨਹੀਂ ਕੀਤਾ, ਉਹ ਨਹੀਂ ਕੀਤਾ। ਕਾਫੀ ਛੋਟੀਆਂ-ਛੋਟੀਆਂ ਚੀਜ਼ਾਂ ਜਿਹੜੇ ਮਤਲਬ ਕਈ ਵਾਰੀ ਬਹਾਨੇਬਾਜ਼ੀ ਤੁਸੀਂ ਕਹਿ ਲਓ, ਕਿ ਪਹਿਲਾਂ ਹੀ ਜਿਹੜੇ ਕੇਸ ਕਈ ਤਰੀਕ ਤੋਂ ਪਹਿਲਾਂ ਜਾਣ ਤੋਂ ਵੀ ਜਿਹੜੇ ਡਿਸਮਿਸ ਜਿਹੜੇ ਕਰ ਦਿੰਦੇ ਆ। ਬੇਸਿਕਲੀ ਇਹ ਕਹਿ ਰਹੇ ਆ ਉਹ, ਕਿ ਜੇ ਕਾਂਗਰਸ ਦੀ ਤਾਂ ਇਹਦੇ ਵਿੱਚ ਕੋਈ ਹੈ ਨਹੀਂ, ਕਿ ਸਾਰਿਆਂ ਨੇ ਮਿਲ ਕੇ ਜਿਹੜੀ ਵੋਟ ਕੀਤੀ ਹੋਈ ਏਦਾਂ ਕਰਨਾ। ਇਹ ਜਿਹੜੀ ਸਰਕਾਰ ਨੇ ਇੱਕ ਪਾਲਿਸੀ ਬਣਾਈ ਹੈ, ਮਤਲਬ ਕਿ ਅਜੇ ਕਾਂਗਰਸ ਨੇ ਇਹਨੂੰ ਚੈੱਕ ਨਹੀਂ ਕੀਤਾ ਹੈਗਾ। ਤੇ ਇਹਦੇ ਵਿੱਚ ਫਿਰ ਮਤਲਬ ਇਹ ਹੈ ਕਿ ਇਹਦਾ ਰਿਸਕ ਇਹੀ ਹੈਗਾ, ਕਿ ਜਦ ਤੱਕ ਕਾਂਗਰਸ ਨੇ ਬਹਿਣਾ ਸੁਣਨਾ ਤੇ ਕਰਨਾ, ਕਿਉਂਕਿ ਉਹਨਾਂ ਦੇ ਹੋਰ ਵੀ ਬਥੇਰੇ ਮਸਲੇ ਆ, ਕਈ ਮੁੱਦੇ ਉਹਨਾਂ ਦੇ ਜਿਹੜੇ ਹੁੰਦੇ ਆ। ਪਰ ਇਹ ਹੈ ਕਿ ਇੱਧਰਲੇ ਪਾਸੇ ਨੂੰ ਕਾਫੀ ਜਿਹੜਾ ਡੈਮੇਜ ਜਿਹੜਾ ਅਸਾਈਲਮ ਜਿਹੜਾ ਸੀਗਾ ਢਾਂਚਾ, ਉਹ ਸਾਰਾ ਇਹਨਾਂ ਨੇ ਡਿਸਮੈਂਟਲ ਜਿਹੜਾ ਕਾਈਂਡ ਆਫ ਕਰ ਦਿੱਤਾ। ਤੇ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਸੀਗੀ, ਲੋਕਾਂ ਨੂੰ ਹੁਣ ਤੀਜੀ ਕੰਟਰੀ ਦੇ ਵਿੱਚ, ਥਰਡ ਕੰਟਰੀ ਦੇ ਵਿੱਚ ਜਿੱਥੇ ਡਿਪੋਰਟ ਕਰ ਰਹੀ ਆ, ਉਹ ਵਾਲੀ ਪਾਲਿਸੀ ਕਹਿੰਦੇ ਹੋਰ ਵੀ ਜਿਹੜੀ ਮਾੜੀ ਆ। ਤੇ ਸੇਫਟੀ ਉੱਥੇ ਕਈ ਵਾਰੀ ਹਾਲਾਤ ਜਿਹੜੇ ਸੀ ਉਹਨਾਂ ਦੀ ਖੁਦ ਦੀ ਕੰਟਰੀ ਨਾਲੋਂ ਵੀ ਜਿਹੜੇ ਬੱਤਰ ਹੁੰਦੇ ਆ, ਤੇ ਹਿਊਮਨ ਰਾਈਟ ਵਾਇਓਲੇਸ਼ਨ ਕਾਫੀ ਆ। ਕਿਉਂਕਿ ਸਿੱਧੀ ਜੀ ਗੱਲ ਆ, ਤੁਹਾਨੂੰ ਜਦੋਂ ਕਿਸੇ ਐਸੇ ਦੇਸ਼ ਚੱਕ ਕੇ ਪਾ ਦਿੱਤਾ ਜਾਂਦਾ, ਉੱਥੇ ਤੁਹਾਡੇ ਕੋਲ ਰੋਜੀ ਰੋਟੀ ਦਾ ਸਾਧਨ ਨਹੀਂ ਹੈਗਾ, ਲੈਂਗੁਏਜ ਤੁਹਾਨੂੰ ਨਹੀਂ ਆਉਂਦੀ, ਤੇ ਵੈਸੇ ਵੀ ਲੋਕੀ ਆਪਸ 'ਚ ਤੁਹਾਨੂੰ ਪਤਾ ਭਿੜਦੇ ਹੀ ਆ ਸਾਰੇ, ਕਿ ਡਿਫਰੈਂਟ ਬੰਦੇ ਦੇ ਲਈ ਰਹਿਣਾ ਹਰ ਕਿਤੇ ਜਿਹੜਾ ਸੌਖਾ ਨਹੀਂ ਜਿਹੜਾ ਹੈਗਾ। ਐਲ ਸੈਲਵਾਡੋਰ ਦੀ ਆਪਾਂ ਕਿੰਨੀ ਵਾਰੀ ਖਬਰ ਜਿਹੜੀ ਸੁਣੀ ਆ, ਸੀਕੋਟ ਜਿਹੜੀ ਪ੍ਰਿਜ਼ਨ ਸੀਗੀ, ਤੇ ਉੱਥੇ ਉਹ ਜਿਹੜੇ ਬੈੱਡ ਵੀ ਜਿਹੜੇ ਉਹਨਾਂ ਦੇ ਹੈਗੇ, ਉਹ ਮੈਟਲ ਪਲੈਂਕ ਜਿਹੜੇ ਰੱਖੇ ਹੋਏ ਆ, ਮਤਲਬ ਕਿ ਬੈੱਡ ਵੀ ਜਿਹੜੇ ਮੈਟਲ ਦੀ, ਜਿੱਦਾਂ ਉੱਤੇ ਤੁਸੀਂ ਕਹਿ ਲਓ ਕਿ ਲੋਕਾਂ ਨੂੰ ਸੌਣਾ ਪੈਂਦਾ ਉੱਥੇ। ਮਾਰ-ਕੁੱਟ ਜਿਹੜੀ ਇੱਕ ਤਰੀਕੇ ਨਾਲ ਆਮ ਹੀ ਆ, ਕਿ ਕੈਦੀਆਂ-ਕੁੱਦੀਆਂ ਨੂੰ ਜਿਹੜੇ ਹਿਸਾਬ ਨਾਲ ਡੀਲਿੰਗ ਹੁੰਦੀ ਆ। ਤੇ ਸਭ ਤੋਂ ਡੇਂਜਰਸ ਕਹਿੰਦੇ ਜਿਹੜੀ ਜਗ੍ਹਾ, ਤੇ 700 ਦਾ ਅੰਕੜਾ ਜਿਹੜਾ ਦੱਸਦੇ ਆ ਜੀ, ਕਿ 700 ਤੋਂ ਜ਼ਿਆਦਾ ਜਿਹੜੇ ਲੋਕ ਜਿਹੜੇ ਸੀਗੇ ਪੈਂਡਿੰਗ ਅਸਾਈਲਮ ਕੇਸ ਸੀਗੇ, ਜਿਹਨਾਂ ਨੂੰ ਕੋਈ ਨਾ ਕੋਈ ਰਿਲੀਫ ਮਿਲ ਸਕਦਾ ਸੀਗਾ, ਰਹਿ ਸਕਦੇ ਸੀਗੇ ਇੱਥੇ, ਤੇ ਉਹਨਾਂ ਨੂੰ ਜਿਹਨਾਂ ਨੂੰ ਡਿਪੋਰਟ ਕਰਤਾ ਤੀਜੀ ਕੰਟਰੀ ਦੇ ਵਿੱਚ, ਆਪਣੇ ਦੇਸ਼ ਦੇ ਵਿੱਚ ਵੀ ਨਹੀਂ, ਕਿ ਤੀਜੀ ਕੰਟਰੀ ਦੇ ਵਿੱਚ ਡਿਪੋਰਟ ਕਰਤਾ। ਤੇ ਇਹਦੇ ਨਾਲ ਉਹ ਕਹਿੰਦੇ ਕਿ ਇੰਟਰਨੈਸ਼ਨਲ ਲਾਅ ਜਿਹੜਾ ਉਹਦੀਆਂ ਕਾਫੀ ਸਾਰੀਆਂ ਵਾਇਓਲੇਸ਼ਨ ਜਿਹੜੀਆਂ ਹੈਗੀਆਂ, ਕਿਉਂਕਿ ਇਹ ਪਹਿਲਾਂ ਹੀ ਇਹਨਾਂ ਨੂੰ ਆਪਣੀ ਕੰਟਰੀ ਚੋਂ ਆਏ ਸੀਗੇ ਪ੍ਰੋਬਲਮਸ ਕਰਕੇ, ਤੇ ਹੁਣ ਥਰਡ ਕੰਟਰੀ 'ਚ ਜਾ ਕੇ ਵੀ ਜਿਹੜਾ ਸੀਗਾ, ਉੱਥੇ ਵੀ ਕਾਫੀ ਟਾਰਚਰ ਵਗੈਰਾ ਏਦਾਂ ਦੀਆਂ ਜਿਹੜੀਆਂ ਇਹਨਾਂ ਨੂੰ ਜਿਹੜਾ ਡਰ ਜਿਹੜਾ ਬਣਿਆ ਰਹਿੰਦਾ। ਇਹ ਜਿਹੜਾ ਰੂਲ ਉਹ ਕਹਿੰਦੇ ਇੱਕ ਡਿਊ ਪ੍ਰੋਸੈਸ ਦੀ ਵਾਇਓਲੇਸ਼ਨ ਜਿਹੜੀ ਹੈਗੀ ਆ। ਇੱਕ ਸੀਗਾ ਬੰਦਾ ਨੂੰ ਗਾਨਾ ਭੇਜਤਾ ਇਹਨਾਂ ਨੇ, ਤੇ ਉੱਥੇ ਥੋੜੀ ਦੇਰ ਰਿਹਾ, ਤੇ ਜਿਹੜੇ ਤੀਜੀ ਕੰਟਰੀ ਵਾਲੇ ਆ, ਕਈ ਵਾਰੀ ਉਹ ਕੀ ਕਰਦੇ ਆ, ਕਿ ਵੈਸੇ ਫਾਰਮੈਲਿਟੀ ਜੀ ਪੂਰੀ ਕਰਕੇ ਮਹੀਨੇ ਕੁ ਦੇ ਅੰਦਰ ਜੀ। ਅੰਦਰ ਉਹਨੂੰ ਐਕਚੁਅਲ ਜਿਹੜਾ ਬੰਦਾ ਜਿੱਥੋਂ ਆਇਆ ਹੁੰਦਾ ਉੱਥੇ ਭੇਜ ਦਿੰਦੇ ਆ। ਤਾਂ ਮਤਲਬ ਗੱਲ ਤੇ ਫਿਰ ਉਹੀ ਰਹਿ ਗਈ ਨਾ, ਕਿ ਤੁਸੀਂ ਸਿਸਟਮ ਜਿਹਾ ਕ੍ਰੀਏਟ ਕੀਤਾ, ਕਿ ਬੰਦੇ ਨੂੰ ਆਪਾਂ ਤੀਜੀ ਕੰਟਰੀ 'ਚ ਸੇਫਲੀ ਰੀਲੋਕੇਟ ਕਰ ਰਹੇ ਹਾਂ, ਮਤਲਬ ਕਿ ਸ਼ੋਅ ਕਰਨ ਲਈ, ਤੇ ਜਿਹੜੀ ਤੀਜੀ ਕੰਟਰੀ ਆ ਉਹ ਵਾਪਸ ਉਹਨਾਂ ਨੂੰ ਜਿਹੜੀ ਹੋਮ ਕੰਟਰੀ ਦੇ ਵਿੱਚ ਭੇਜ ਦਿੰਦੀ ਆ। ਫਿਰ ਇਹਨਾਂ ਨੇ ਜੀ ਐਗਜ਼ੈਕਟਿਵ ਆਰਡਰ ਜਿਹੜਾ ਆਪਣਾ ਪਾਸ ਕੀਤਾ ਸੀਗਾ, ਕਿ ਬਾਰਡਰ ਤੇ ਅਸਾਈਲਮ ਨਹੀਂ ਤੁਸੀਂ ਫਾਈਲ ਕਰ ਸਕਦੇ ਆ। ਉਹਦਾ ਦੇਖ ਲਓ ਤੁਸੀਂ, ਵਿਵਾਦ ਅਜੇ ਤੱਕ ਮਤਲਬ ਕਿਸੇ ਪਾਸੇ ਹੱਲ ਨਹੀਂ ਹੋਇਆ। ਤੇ ਉਹਦੇ ਵਿੱਚ ਇਹ LGBTQ ਵਗੈਰਾ ਵਾਲਿਆਂ ਨੂੰ ਜ਼ਿਆਦਾਤਰ ਇਹ ਇਹਨਾਂ ਨੇ ਜਿਹੜਾ ਟਾਰਗੇਟ ਕੀਤਾ ਸੀਗਾ। ਕਿਉਂ ਕੀਤਾ ਸੀਗਾ, ਤੁਸੀਂ ਆਪ ਹਿਸਾਬ ਕਿਤਾਬ ਲਾ ਸਕਦੇ ਆ, ਕਿ LGBTQ ਵਾਲੇ ਜ਼ਿਆਦਾਤਰ ਜਿਹੜੀ ਵੋਟਿੰਗ ਬਲਾਕ ਜਿਹੜਾ ਹੈਗਾ, ਉਹਨਾਂ ਨੇ ਡੈਮੋਕ੍ਰੈਟਿਕ ਪਾਰਟੀ ਵੱਲ ਜਿਹੜਾ ਇਵੈਂਚੁਅਲੀ ਵੋਟ ਜਿਹੜੀ ਪਾਣੀ ਆ। ਤੇ ਇਹਦੇ ਵਿੱਚ ਤੇ ਕਿਸੇ ਨੂੰ ਨਹੀਂ ਜਿਹੜੀ ਦੋ ਰਾਏ, ਕਿ ਜੇ ਓਵਰਆਲ ਆਪਾਂ ਗੱਲ ਕਰੀਏ, ਤੇ ਓਬਵੀਅਸਲੀ ਜਦੋਂ ਇਹ ਆਉਂਦੀ ਆ, ਤੇ ਇਹ ਕਿਉਂ ਚਾਹੂਗੇ ਕਿ ਉਧਰਲਾ ਵੋਟਰ ਬੇਸ ਜਿਹੜਾ ਸੀਗਾ ਉਹ ਵੱਡਾ ਹੋਊਗਾ। ਤੇ ਇਹ ਵਾਲਾ ਵੀ ਮਸਲਾ ਜਿਹੜਾ ਇਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਹੈਗਾ, ਕਿ ਪਾਰਟੀ ਲਾਈਨਸ ਤੇ ਵੀ ਜਿਹੜਾ ਇਹ ਕਰਦੇ ਆ, ਕਿ ਕਿੱਦਾਂ ਦੇ ਜਿਹੜੇ ਇਮੀਗ੍ਰੈਂਟ ਜਿਹੜੇ ਰੋਕਣੇ ਆ। ਤੇ ਸੇਮ ਤੁਸੀਂ ਦੇਖ ਲਓ ਕਿ ਸਾਊਥ ਅਫਰੀਕਾ ਦੇ ਇਮੀਗ੍ਰੈਂਟ ਬੁਲਾਏ ਵੀ ਇਹਨਾਂ ਨੇ, ਤੇ ਤੁਸੀਂ ਆਪ ਹਿਸਾਬ ਕਿਤਾਬ ਲਾ ਸਕਦੇ ਆ ਕਿ ਉਹਨਾਂ ਨੇ ਕਿਹੜੇ ਵਾਲੇ ਪਾਸੇ ਜਿਹੜਾ ਵੋਟ ਜਿਹੜਾ ਕਰਨਾ। ਸੋ ਇਦਾਂ ਦੀਆਂ ਚੀਜ਼ਾਂ ਜੀ, ਜਿਹੜੀਆਂ ਆਪਣੀਆਂ ਕਿਹਨੂੰ ਅਸਾਈਲਮ ਦੇਣਾ, ਕਿਹਨੂੰ ਅਸਾਈਲਮ ਨਹੀਂ ਦੇਣਾ, ਬਾਰਡਰ ਤੇ ਬੰਦ ਕਰ ਦੇਣਾ, ਤੇ ਸਾਊਥ ਅਫਰੀਕਾ ਤੋਂ ਸਿੱਧੇ ਬੁਲਾ ਲੈਣੇ। ਤੇ ਉਹ ਤੁਸੀਂ ਦੇਖ ਵੀ ਸਕਦੇ ਆ ਕਿ ਕਿਹੜੇ ਇਮੀਗ੍ਰੈਂਟ ਸਾਊਥ ਅਫਰੀਕਾ ਤੋਂ ਉਹਨਾਂ ਨੇ ਜਿਹੜੇ ਬੁਲਾਏ ਆ, ਤੇ ਉਹ ਤਾਂ ਸਿੱਧੇ ਹੀ ਜਹਾਜ਼ ਤੋਂ ਕਰਕੇ, ਮਤਲਬ ਸਿੱਧੇ ਪੱਕੇ, ਉਹ ਤਾਂ ਬਿਨਾਂ ਕੇਸ ਤੁਸੀਂ ਕਹਿ ਲਓ ਕਿ ਸੁਣੇ ਹੀ ਪੱਕੇ ਕਰਤੇ ਇਹਨਾਂ ਨੇ ਸਿੱਧੇ ਹੀ। ਉਹਨੇ ਤਾਂ ਸੁਣਵਾਈ ਵੀ ਨਹੀਂ ਹੋਈ, ਸਿੱਧੇ ਬੁਲਾਈ ਐਜ਼ ਅ ਰਿਫਿਊਜੀ ਆ। ਤੇ ਇਹ ਜਿਹੜਾ ਸੈਕਸ਼ਨ ਆਪਣਾ ਇਮੀਗ੍ਰੇਸ਼ਨ ਐਂਡ ਨੈਸ਼ਨੈਲਿਟੀ ਐਕਟ ਦਾ ਇੱਕ ਜੀ। ਸੈਕਸ਼ਨ 212F ਹੋਇਆ ਜੀ, ਉੱਤੇ ਇਹ ਐਗਜ਼ੈਕਟਿਵ ਆਰਡਰ ਜਿਹੜਾ ਰਿਲਾਈ ਕਰਦਾ, ਸੈਕਸ਼ਨ 212F ਤੇ।
ਤੇ ਇਹਨੂੰ ਚੈਲੰਜ ਵੀ ਉਹਨਾਂ ਨੇ ਕੀਤਾ। ਇਹ ਜਿਹੜਾ ਸੈਕਸ਼ਨ ਹੈਗਾ, ਇਹਨੂੰ ਜਿਹੜੀ ਸਰਕਾਰ ਨੂੰ ਪਾਵਰ ਦਿੰਦਾ ਹੈਗਾ ਕਿ ਤੁਸੀਂ ਸਸਪੈਂਡ ਕਰ ਸਕਦੇ ਆ ਐਕਟੀਵਿਟੀ ਬਾਰਡਰ ਦੇ ਉੱਤੇ ਕਈ ਲੋਕਾਂ ਦੀ। ਤੇ 9th ਸਰਕਟ 'ਚ ਵੀ ਚੈਲੰਜ ਹੋਇਆ। 9th ਸਰਕਟ ਨੇ ਇਹਨਾਂ ਨੂੰ ਕਿਹਾ ਵੀ ਹੈਗਾ ਕਿ ਤੁਸੀਂ ਇਹ ਸੈਕਸ਼ਨ ਦੇ ਥੱਲੇ ਇਹ ਨਹੀਂ ਹੈਗਾ ਕਿ ਤੁਸੀਂ ਇਮੀਗ੍ਰੇਸ਼ਨ ਲਾਅ ਸਾਰਾ ਹੀ ਚੇਂਜ ਜਿਹੜਾ ਕਰ ਦਿਓ। ਪਰ ਇਹ ਹੈ ਕਿ ਸਰਕਾਰ ਜਿਹੜੀ ਸੁਣਦੀ ਵੀ ਨਹੀਂ ਪਈ। ਕੋਰਟ ਸਿਸਟਮ ਜਦ ਤੱਕ ਇੰਟਰਵੀਨ ਹੁੰਦੇ ਆ, ਤਦ ਤੱਕ ਲੋਕਾਂ ਦਾ ਆਲਰੇਡੀ ਜਿਹੜਾ ਨੁਕਸਾਨ ਜਿਹੜਾ ਹੋ ਜਾਂਦਾ। ਤੇ ਕਾਫੀ ਸਾਰੇ ਲਾਅਸੂਟ ਜਿਹੜੇ ਹੈਗੇ ACLU ਦੇ ਥਰੂ ਜਿਹੜੇ ਆਲਰੇਡੀ ਜਾਰੀ ਆ। ਰਿਫਿਊਜੀ ਪ੍ਰੋਗਰਾਮ ਜਿਹੜਾ ਸੀਗਾ, ਜਿਹਦੀ ਆਪਾਂ ਗੱਲ ਕਰ ਰਹੇ ਸੀਗੇ ਹੁਣੇ, ਕਿ ਲੋਕੀ ਜਿਹੜਾ ਡਾਇਰੈਕਟ ਰਿਫਿਊਜੀ ਜਿਹੜੇ ਆਉਂਦੇ ਆ, ਉਹ 2025 ਦੀ ਜਿਹੜੀ ਕੈਪ ਸੀਗੀ 1,25,000 ਜਿਹੜਾ ਇਹਨਾਂ ਨੇ ਅੰਕੜਾ ਰੱਖਿਆ ਸੀਗਾ ਕਿ ਇੰਨੇ ਰਿਫਿਊਜੀ ਕਰਨੇ ਆ, ਉਹਨੂੰ ਇਹਨਾਂ ਨੇ ਘਟਾ ਕੇ ਜਿਹੜਾ ਸੀਗਾ 7500 ਤੇ ਕਰਤਾ। ਤੁਸੀਂ ਲਾ ਲਓ ਕਿ ਬਾਈਡਨ ਤੋਂ ਤੇ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ 1,25,000 ਦੀ ਜਿਹੜੀ ਕੈਪ ਸੀਗੀ ਉਹਨੂੰ ਹਟਾ ਕੇ ਇਹਨਾਂ ਨੇ 7500 ਦੀ ਕਰਤਾ। ਤੇ ਡੋਮੈਸਟਿਕ ਵਾਇਲੈਂਸ ਵਾਲੇ ਅਸਾਈਲਮ ਜਿਹੜੇ ਸੀਗੇ, ਜਿਹੜੇ ਮੈਟਰ ਆਫ ABA, ਉਹ ਸਾਰਾ ਆਪਾਂ ਕਈ ਵਾਰੀ ਕੇਸ ਜਿਹੜੇ ਡਿਸਕਸ ਕੀਤੇ ਆ। ਉਹ ਕਹਿੰਦੇ ਕਿ ਇਹਨਾਂ ਨੂੰ ਅਸਾਈਲਮ ਲਈ ਐਲੀਜੀਬਲ ਹੀ ਨਹੀਂ ਹੈਗੇ ਡੋਮੈਸਟਿਕ ਵਾਇਲੈਂਸ ਵਾਲੇ, ਗੈਂਗ ਵਾਇਲੈਂਸ ਵਾਲੇ। ਜਦੋਂ ਤੁਸੀਂ ਇਹ ਕਾਨੂੰਨ ਬਣਾ ਦਿੰਦੇ ਇਦਾਂ ਦੇ, ਗੈਂਗ ਵਾਇਲੈਂਸ ਵਾਲੇ ਨਹੀਂ ਐਲੀਜੀਬਲ ਹੈਗੇ ਆ, ਉਹ ਜਿਹੜਾ ਸਾਊਥ ਅਮਰੀਕਾ ਜਿਹੜਾ ਹੈਗਾ, ਠੀਕ ਆ, ਉਹ ਤਾਂ ਫਿਰ ਕੋਈ ਬੰਦਾ ਅਸਾਈਲਮ ਕਰ ਹੀ ਨਹੀਂ ਸਕਦਾ, ਕਿਉਂਕਿ ਉੱਥੇ ਕਿਹੜਾ ਕੋਈ ਪੋਲੀਟੀਕਲ ਓਪੀਨੀਅਨ ਦੇ ਕੇਸ ਹੈਗੇ ਜਾਂ ਕੁਛ ਹੈਗੇ। ਉਹ ਤਾਂ ਸਾਰੇ ਜਿਹੜੇ ਸੀਗੇ ਗੈਂਗ ਵਾਇਲੈਂਸ ਵਾਲੇ ਕੇਸ ਸੀਗੇ। ਉਹਨੂੰ ਇਹਨਾਂ ਨੇ ਜਦੋਂ ਕਹਿਤਾ ਕਿ ਨਹੀਂ ਤੁਸੀਂ ਇਹ ਕਰ ਨਹੀਂ ਸਕਦੇ, ਉਹਨਾਂ ਤੁਸੀਂ ਲਾ ਲਓ ਕਿ ਤਕਰੀਬਨ ਜਿਹੜਾ ਅਸਾਈਲਮ ਜਿਹੜਾ ਸੀਗਾ ਸ਼ਟ ਡਾਊਨ ਜਿਹੜਾ ਹੋ ਗਿਆ। ਤੇ ਫਾਈਨਲੀ ਜਿਹੜਾ ਸੀਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਨੂੰ ਕਹਿੰਦੇ ਕਿ ਕੇਸ ਤੁਸੀਂ ਡਿਸਮਿਸ ਜਿਹੜੇ ਕਰਾਣੇ ਆ। ਅਸਾਈਲਮ ਆਫਿਸ ਵਾਲੇ ਤੁਸੀਂ ਦੇਖ ਲਓ ਕਿ ਕੇਸ ਜਿਹੜੇ ਡਿਸਮਿਸ ਕਰ ਰਿਹਾ, ਜਿਹੜੇ ਬਾਈਡਨ ਹੋਣਾ ਨੇ ਬਿਨਾਂ ਬਿਆਨਾਂ ਤੋਂ ਛੱਡੇ ਸੀਗੇ, ਕਿ ਉਹ ਕੇਸ ਜਿਹੜੇ ਡਿਸਮਿਸ ਹੋ ਗਏ ਕਿ ਤੁਸੀਂ ਇਮੀਗ੍ਰੇਸ਼ਨ ਕੋਰਟ ਵੱਲ ਜਿਹੜਾ ਜਾਓ। ਤੇ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਵੀ ਜਿਹੜਾ ਸੀਗਾ ਕਈ ਵਾਰੀ ਉੱਥੇ ਵੀ ਜਿਹੜਾ ਸੀਗਾ ਜੱਜ ਸਾਹਿਬ ਜਿਹੜੇ ਸੀਗੇ ਪੂਰਾ ਸਹੀ ਜਿਹੜਾ ਫੈਸਲਾ ਨਹੀਂ ਲੈਂਦੇ। ਛੋਟੀ ਮੋਟੀ ਗਲਤੀ ਕੱਢ ਕੇ ਬੰਦੇ ਦੇ ਕੇਸ ਜਿਹੜੇ ਅੱਜ ਕੱਲ ਜਿਹੜੇ ਡਿਨਾਈ ਕਰ ਦਿੰਦੇ ਆ। ਠੀਕ ਹੈ। ਈਵਨ ਉਸ ਹੱਦ ਤੱਕ ਵੀ ਕੇਸ ਆਪਾਂ ਵੇਖਿਆ ਕਿ ਕੰਟਰੀ ਦਾ ਨਾਮ ਜਿਹੜਾ ਸੀਗਾ ਉਹ ਦੁਬਈ ਕਿਉਂ ਲਿਖਿਆ, UAE ਕਿਉਂ ਨਹੀਂ ਲਿਖਿਆ, ਇਹ ਕੰਟਰੀ ਦਾ ਨਾਮ ਗਲਤ ਲਿਖਿਆ, ਉੱਤੇ ਕੇਸ ਡਿਨਾਈ। ਅੱਛਾ। ਟਰਾਂਸਲੇਟਰ ਨੇ ਆਪਣਾ ਨੰਬਰ ਕਿਉਂ ਨਹੀਂ ਲਿਖਿਆ, ਫੋਨ ਨੰਬਰ ਥੱਲੇ ਟਰਾਂਸਲੇਟ ਕਰਨ ਤੇ, ਉੱਤੇ ਕੇਸ ਡਿਨਾਈ। ਤੇ ਇਹ ਸਭ ਦੇ ਵਿੱਚ ਇਹੀ ਆ ਕਿ ਖਬਰਾਂ ਕਰਨ ਦਾ ਮਕਸਦ ਇਹੀ ਹੁੰਦਾ ਕਿ ਜਿਹੜੇ ਲੋਕੀ ਉਹਨਾਂ ਨੂੰ ਵੀ ਸਤਰਕ ਹੋਣਾ ਪੈਣਾ। ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਹੁਣ ਇਹ ਆ ਕਿ ਉਹ ਇਨਵੈਸਟੀਗੇਸ਼ਨ ਜਿਹੜੀਆਂ ਸੀਗੀਆਂ, ਡਾਕੂਮੈਂਟਰੀ ਇਨਵੈਸਟੀਗੇਸ਼ਨ ਜਿਹੜੀਆਂ ਕਰਨ ਲੱਗ ਪਏ ਆ। ਅੱਛਾ। ਕਿ ਹਸਪਤਾਲ ਜਿਹੜੇ ਸੀਗੇ, ਉਹ ਕਹਿੰਦੇ ਕਿ ਜਿੱਦਾਂ ਇੰਡੀਆ ਵਾਲੇ ਜਿਹੜੇ ਸੇਮ ਜਿਹੀ ਹਸਪਤਾਲ, ਸੇਮ ਜਿਹੇ ਢਾਂਚੇ ਜਿਹੜੇ ਆ ਰਹੇ ਆ, ਤੇ ਉਹ ਹੁਣ ਜਿਹੜਾ ਨਾ ਡਾਕੂਮੈਂਟਾਂ ਦੇ ਪਿੱਛੇ ਕਿਹੜੇ ਕਿ ਉਹੀ ਰਲਵੇਂ ਮਿਲਵੇਂ 10-15 ਕੇ ਡਾਕਟਰ ਉਹੀ ਲੈਟਰਾਂ ਜਿਹੜੀਆਂ ਲਿਖ ਕੇ ਦੇ ਰਹੇ ਆ। ਸੋ ਏਦਾਂ ਦੀਆਂ ਬੜੀਆਂ ਚੀਜ਼ਾਂ ਨੇ ਹੁਣ ਕੱਢੀਆਂ ਕਿ ਇਨਵੈਸਟੀਗੇਸ਼ਨ ਉਹਦੇ ਪਾਸੇ ਅੰਡਰਵੇ ਆ। ਇੱਧਰ ਜਿਹੜੇ ਸੀਗੇ ਅਮਰੀਕਾ ਦੇ ਵਿੱਚ ਪੈਰਾਲੀਗਲਾਂ ਨੇ ਜਿੱਦਾਂ ਢਾਂਚੇ ਬਣਾਏ ਹੋਏ ਆਪਣੇ ਲੈਟਰਾਂ ਲੂਟਰਾਂ ਦਾ, ਡਾਕਟਰ ਦੀਆਂ ਲੈਟਰਾਂ ਦਾ, ਏਦਾਂ ਦੀਆਂ ਜਿਹੜੀਆਂ ਚੀਜ਼ਾਂ ਫ੍ਰਿਵਲਸ ਲੈਟਰਾਂ ਜਿਹਨੂੰ ਕਹਿੰਦੇ ਆ। ਸੋ ਹੁਣ ਜਿਹੜਾ ਸੀਗਾ ਕੋਰਟਸ ਦੇ ਵਿੱਚ ਜਿਹੜਾ ਸੀਗਾ ਫੋਕਸ ਉਧਰਲੇ ਪਾਸੇ ਨੂੰ ਤੁਰ ਪਿਆ। ਨਵੀਂ ਜਿਹੜੀ ਡਿਵੈਲਪਮੈਂਟ ਜਿਹੜੀ ਇਹ ਹੈਗੀ ਆ ਕਿ ਉਹ ਚੀਜ਼ ਨੂੰ ਜਿਹੜਾ ਪਤਾ ਕਰੋ ਕਿ ਇਹ ਕਿਉਂ ਆ, ਕਿ ਸਾਰੇ ਕਿ ਹੁਣ ਜੇ 50 ਹਸਪਤਾਲ ਆ ਇੰਡੀਆ ਦੇ ਵਿੱਚ, ਤਾਂ ਉਹ ਸੇਮ ਲੈਟਰ ਕਿਉਂ ਲਿਖ ਰਹੇ ਆ, ਸੇਮ ਲੈਂਗੁਏਜ ਉਹਦੀ ਜਿਹੜੀ ਕਿਉਂ ਆ। ਉਹ ਵਾਲੀ ਇਨਵੈਸਟੀਗੇਸ਼ਨਾਂ ਜਿਹੜੀਆਂ ਸੀਗੀਆਂ ਹੁਣ ਉਹ ਸ਼ੁਰੂ ਹੋ ਗਈਆਂ। ਇਹਦੇ ਵਿੱਚ ਉਹ ਜਿਹੜੇ ਸੀਗੇ ਓਬਵੀਅਸਲੀ ਫਿਰ ਸਿਰਫ ਜਿਹੜੇ ਨਵੇਂ ਕੇਸ ਨਹੀਂ, ਇਹਦੇ ਵਿੱਚ ਜਿਹੜੇ ਪੁਰਾਣੇ ਅਪਰੂਵ ਕੇਸ ਵੀ ਜਿਹੜੇ ਸੀਗੇ ਉਹਦੇ ਵੱਲ ਵੀ ਜਿਹੜਾ ਇਹ ਜਾਊਗੇ ਜਦੋਂ ਉਹ ਹਸਪਤਾਲ ਬਸਟ ਕਰੂਗੇ। ਸੋ ਉਧਰਲੇ ਪਾਸੇ ਨੂੰ ਜਿਹੜੀਆਂ ਚੀਜ਼ਾਂ ਸੀਗੀਆਂ, ਸਭ ਤੋਂ ਇਹਦੇ ਵਿੱਚ ਟੌਪ ਤੇ ਕੋਰਟ ਜਿਹੜਾ ਹੈਗਾ ਉਹ ਸੈਂਟਾਨਾ ਹੈਗਾ, ਉਹਨਾਂ ਨੇ ਜ਼ਿਆਦਾ ਜਿਹੜੀ ਇਨਕੁਆਇਰੀਆਂ ਜਿਹੜੀਆਂ ਸੀਗੀਆਂ ਇੱਧਰ ਨੂੰ ਇੱਧਰਲੇ ਪਾਸੇ ਨੂੰ ਜਿਹੜੀਆਂ ਕਰ ਰਹੇ ਆ ਡਾਕਟਰ ਦੀਆਂ ਲੈਟਰਾਂ ਵਾਲੀਆਂ। ਠੀਕ ਹੈ। ਤੇ ਇਹਦੇ ਵਿੱਚ ਜਿਹੜੇ ਇਹ ਵੀ ਆ ਰਿਹਾ ਵੀ ਰਿਵਿਊ ਕਰਨ ਤੋਂ ਪਹਿਲਾਂ ਹੀ ਕੇਸ ਡਿਸਮਿਸ ਹੋ ਰਹੇ ਆ, ਪੂਰੀ ਚੰਗੀ ਤਰ੍ਹਾਂ ਰਿਵਿਊ ਨਹੀਂ ਕਰ ਰਹੇ ਐਪਲੀਕੇਸ਼ਨ ਜਾਂ ਕਿੱਦਾਂ? ਹਾਂਜੀ, ਕਈ ਜੱਜ ਨਹੀਂ ਕਰਦੇ, ਉਹ ਬਹਾਨਾ ਲਾ ਦਿੰਦੇ ਆ ਕਿ ਨਹੀਂ ਇਹ ਹੈ ਨਹੀਂ ਕਲੇਮ। ਆਹੀ ਜਿੱਦਾਂ ਤੁਹਾਨੂੰ ਦੱਸਿਆ ਕਿ ਛੋਟੀ ਜੀ ਫਾਰਮ ਦੀ ਗਲਤੀ ਕਰਕੇ ਜਿਹੜੀ, ਹਾਂਜੀ, ਉਹ ਚੀਜ਼ਾਂ ਤੇ ਵੀ ਜਿਹੜਾ ਕੇਸ ਡਿਨਾਈ ਕਰ ਰਿਹਾ। ਤੇ EOIR ਨੂੰ ਉਹ ਡਾਇਰੈਕਟ ਕਰ ਰਹੀ ਆ ਜੱਜਿਸ ਨੂੰ ਵੀ ਤੁਸੀਂ ਕੇਸਾਂ ਦੇ ਫੈਸਲੇ ਜਿਹੜੇ ਉਹ ਜਲਦੀ ਕਰੋ, ਅਟਰਨੀਜ਼ ਲੱਭਣ ਤੋਂ ਪਹਿਲਾਂ ਹੀ ਅਸਾਈਲਮ ਸੀਕਰ ਦੇ ਲਈ। ਹਾਂਜੀ, ਹੁਣ ਜਦੋਂ ਬੰਦਾ ਕਈ ਵਾਰੀ ਡਿਟੈਂਸ਼ਨ 'ਚ ਪਹੁੰਚ ਜਾਂਦਾ, ਤੇ ਹੁਣ ਉਹਨਾਂ ਨੇ ਔਨ ਐਵਰੇਜ ਉਹ 30 ਕੁ ਦਿਨ 'ਚ ਫੈਸਲਾ ਜਿਹੜਾ ਕਰ ਦਿੰਦੇ ਆ। ਤੇ ਕਈ ਵਾਰੀ ਜਿੱਦਾਂ ਮੰਨ ਲਓ ਕਿਸੇ ਬੰਦੇ ਦਾ ਅਟਰਨੀ ਡ੍ਰੌਪ ਆਊਟ ਕਰ ਗਿਆ, ਜੋ ਵੀ ਉਹਨਾਂ ਦਾ ਆਪਸ 'ਚ ਵਿਵਾਦ ਹੋਣਾ ਫੀ ਪੇਮੈਂਟ ਨੂੰ ਲੈ ਕੇ ਕਹਿ ਲਓ, ਜਾਂ ਕਈ ਵਾਰੀ ਉਹਨਾਂ ਨੇ ਸਿਰਫ ਬੌਂਡ ਲਈ ਹਾਇਰ ਕੀਤਾ ਹੁੰਦਾ। ਤੇ ਜਿਹੜੀ ਇਹਨਾਂ ਦੇ ਉਹ ਇੱਕ ਕੇਸ ਸੀਗਾ, ਉਹਦੇ ਵਿੱਚ ਉਹ ਹਿਸਪੈਨਿਕ ਬੰਦਾ ਸੀਗਾ, ਉਹ ਕਹਿੰਦਾ ਕਿ ਉਹਨੂੰ ਲੱਗਿਆ ਕਿ ਸ਼ਾਇਦ ਬੰਦੇ ਨੇ ਉਹਨੂੰ ਪੂਰੀ ਫੁੱਲ ਹੀਅਰਿੰਗ ਲਈ ਕੀਤਾ, ਪਰ ਉਹਨੇ ਸਿਰਫ ਬੌਂਡ ਲਈ ਕੀਤਾ ਸੀਗਾ। ਤੇ ਉਹ ਜਦੋਂ ਕੋਰਟ ਦੇ ਵਿੱਚ ਗਿਆ ਤਾਂ ਉਹ ਕਹਿੰਦਾ ਮੈਨੂੰ ਜਿਹੜਾ ਸੀਗਾ ਅਟਰਨੀ ਲੱਭਣ ਦਾ ਟਾਈਮ ਦਿੱਤਾ ਜਾਵੇ।
ਉਹਨੂੰ ਕੁਛ ਉਹਨਾਂ ਨੇ ਜਿਹੜਾ ਟਾਈਮ ਨਹੀਂ ਦਿੱਤਾ ਸੀਗਾ, ਹਫ਼ਤੇ ਕੁ ਦਾ ਹੀ ਜਿਹੜਾ ਟਾਈਮ ਦਿੱਤਾ, ਤੇ ਉਹਦੇ ਵਿੱਚ ਕਾਫ਼ੀ ਰੌਲਾ ਰੱਪਾ ਪਿਆ ਸੀਗਾ ਕਿ ਇਹ ਤਾਂ ਤੁਸੀਂ ਵਕੀਲ ਲੱਭਣ ਦਾ ਜਿਹੜਾ ਟਾਈਮ ਹੀ ਨਹੀਂ ਦੇ ਰਹੇ ਪੂਰਾ। ਤੇ ਉਹ ਜੱਜ ਕਹਿੰਦਾ ਕਿ ਨਹੀਂ, ਇਹਦੇ ਕੋਲ ਇਨਫ ਟਾਈਮ ਜਿਹੜਾ ਸੀਗਾ ਪਹਿਲਾਂ, ਤੇ ਇੰਨੇ ਸਾਲ ਕੀ ਸੀਗਾ ਕਿ ਇਹਨੂੰ ਪਹਿਲਾਂ ਹੀ ਜਿਹੜਾ ਸੀਗਾ ਵਕੀਲ ਲੱਭ ਕੇ ਰੱਖਣਾ ਚਾਹੀਦਾ ਸੀਗਾ। ਤੇ ਇਹਦੇ ਵਿੱਚ ਇਹ ਆ ਕਿ ਸਾਰਿਆਂ ਨੂੰ ਜਿਹੜਾ ਮਤਲਬ ਹੁਣ ਜਿਹੜਾ ਟਾਈਮ ਏਦਾਂ ਦਾ ਹੈ ਕਿ ਕੇਸ ਜਿਹੜਾ ਫਾਈਟ ਕਰਨ ਨਾਲ ਫੋਕਸ ਜਿਹੜਾ ਕਰਨਾ ਪੈਣਾ। ਤੇ ਉਹਦੇ ਵਿੱਚ ਰਾਜਕਰਨ ਜੀ ਕਈ ਵਾਰੀ ਇੱਧਰੋਂ-ਉੱਧਰੋਂ ਕਈਆਂ ਸੁਣੀਆਂ ਗੱਲਾਂ ਨਾਲ ਲੋਕੀ ਇਨਫਲੂਐਂਸ ਜਿਹੜੇ ਹੋ ਜਾਂਦੇ ਆ ਜ਼ਿਆਦਾਤਰ। ਕਈ ਵਾਰੀ ਲੋਕੀ ਕਰਦੇ ਉਹੀ ਆ ਕਿ ਜਿਹੜਾ ਆਪਣਾ ਜਿੱਦਾਂ ਦੇ ਯਾਰ ਦੋਸਤ ਤੋਂ ਸਲਾਹ ਮਿਲੀ, ਕਈ ਵਾਰੀ ਓਦਾਂ ਕਰ ਲਿਆ, ਤੇ ਬੰਦਾ ਜਿਹੜਾ ਆਪ ਜੇਲ੍ਹ 'ਚ ਡੱਕਿਆ ਹੁੰਦਾ ਉਹਨੂੰ ਅੰਦਰੋਂ ਪਤਾ ਨਹੀਂ ਲੱਗ ਰਿਹਾ, ਠੀਕ ਆ, ਉਹ ਕੋਈ ਇੰਟਰਨੈਟ ਵਗੈਰਾ ਚਲਾ ਨਹੀਂ ਸਕਦਾ। ਤੇ ਆਪਾਂ ਪਿਛਲੇ ਵਾਰ ਵੀ ਹੁਣ ਕਈ ਹਫ਼ਤਿਆਂ ਤੋਂ ਆਪਾਂ ਇਹੀ ਕਹਿ ਰਹੇ ਕਿ ਆਪਣੇ-ਆਪਣੇ ਕੇਸ ਵੱਲ ਜਿਹੜਾ ਸੀਗਾ ਫੋਕਸ ਪਹਿਲਾਂ ਹੀ ਜਿਹੜਾ ਕਰਨਾ ਸ਼ੁਰੂ ਕਰ ਦਿਓ। ਉਹਨੂੰ ਜਿਹੜਾ ਸੀਗਾ ਜਿਹੜੀ ਮਾੜੀ ਘੜੀ ਆ ਉਹ ਮਤਲਬ ਕਈ ਵਾਰੀ ਬੰਦਾ ਕਹਿੰਦਾ ਕਿ ਡਿਟੇਨ ਹੁਣ ਕੋਈ ਵੀ ਜਿਹੜਾ ਹੋ ਸਕਦਾ, ਤਾਂ ਡਿਟੈਂਸ਼ਨ ਦੇ ਵਿੱਚ ਬੜਾ ਔਖਾ ਹੋ ਜਾਂਦਾ ਕੰਮ। ਤੇ ਉਹ ਤਰੀਕ ਜਿਹੜੀ ਸੀਗੀ ਕਿਸੇ ਦੀ ਹੁਣ ਜਦੋਂ 2027 ਚ ਆ, ਉਹ ਚੱਕ ਕੇ ਜਿੱਦਾਂ ਮਹੀਨੇ ਕੁ ਦੇ ਅੰਦਰ ਹੀ ਕਰ ਦਿੰਦੇ ਕਿ ਮਤਲਬ ਜਿਹੜਾ ਕੰਮ ਤੁਸੀਂ ਹੁਣ ਅੱਗੇ ਤੁਸੀਂ ਸੋਚਦੇ ਕਿ 2 ਸਾਲ ਹੈਗੇ ਆ, ਉਹ ਤੁਹਾਨੂੰ ਹੁਣ ਜਿਹੜਾ ਸੀਗਾ ਇੱਕ ਮਹੀਨੇ 'ਚ ਹੀ ਕਰਨਾ ਪੈ ਰਿਹਾ। ਤੇ ਉੱਥੇ ਕੋਈ ਬਾਹਲੇ ਹਾਲਾਤ ਜਿਹੜੇ ਵਧੀਆ ਨਹੀਂ ਹੈਗੇ, ਠੀਕ ਆ, ਕਿ ਉੱਥੇ ਏਦਾਂ ਨਹੀਂ ਕਿ ਹਰ ਟਾਈਮ ਕੰਪਿਊਟਰ ਦਾ ਐਕਸੈਸ ਦੇਣਾ ਉਹਨਾਂ ਨੇ। ਤੇ ਉੱਥੇ ਕਈ ਵਾਰੀ ਜਿਹੜੀ ਸੀਗੀ ਈਵਨ ਅਪਾਇੰਟਮੈਂਟ ਦੇ ਲਈ ਮਾਰਾਮਾਰੀ ਜਿਹੜੀ ਡਿਟੈਂਸ਼ਨ ਸੈਂਟਰ 'ਚ ਹੋ ਜਾਂਦੀ ਹੈ, ਕਿਉਂਕਿ ਲੋਕੀ ਹੋਰ ਵੀ ਉਹਨਾਂ ਨੇ ਬੜੇ ਫੜੇ ਹੁੰਦੇ ਆ। ਤੇ ਉਹ ਜਿਹੜੇ ਸੈਸ਼ਨ ਵੀ ਕਈ ਵਾਰੀ ਜਿਹੜੇ ਸੀਗੇ ਵਕੀਲਾਂ ਨੂੰ ਲਿਮਿਟਡ ਜਿਹੜੇ ਦਿੰਦੇ ਆ। ਕਈ ਵਾਰੀ ਜਿਹੜਾ ਸੀਗਾ ਡਿਟੈਂਸ਼ਨ ਸੈਂਟਰ ਤੋਂ ਟ੍ਰਾਂਸਫਰ ਵੀ ਕਰ ਦਿੰਦੇ ਆ ਇੱਕ ਤੋਂ ਦੂਜੇ ਤੱਕ, ਕੇਸ ਵੀ ਜਿਹੜੇ ਮੂਵ ਹੁੰਦੇ ਰਹਿੰਦੇ ਆ। ਕਈ ਵਾਰੀ ਇਹ ਵੀ ਚੀਜ਼ਾਂ ਜਿਹੜੀਆਂ ਸਾਹਮਣੇ ਜਿਹੜੀਆਂ ਆ ਰਹੀਆਂ। ਸੋ ਇਹ ਆ ਕਿ ਆਪਦੇ ਜਿਹੜੇ ਸੀਗੇ ਡਾਕੂਮੈਂਟ ਵਗੈਰਾ ਜਿਹੜੇ ਹੈਗੇ ਆ, ਠੀਕ ਆ, ਜਿਹੜੇ ਲੱਗਣੇ ਹੀ ਲੱਗਣੇ ਆ। ਫੋਰ ਐਗਜ਼ਾਮਪਲ ਜੇ ਕੋਈ ਪੋਲੀਟੀਕਲ ਪਾਰਟੀ ਦਾ ਕੇਸ ਆ, ਉਹ ਜਿਹੜੀਆਂ ਲੈਟਰਸ ਹੋ ਗਈਆਂ, ਜਿਹਦਾ ਆਪਣਾ ਕਿਸੇ ਨੂੰ ਕੋਈ ਨੁਕਸਾਨ ਹੋਇਆ, ਡਾਕਟਰ ਵਾਲੇ ਜਿਹੜੇ ਡਾਕੂਮੈਂਟਸ ਹੈਗੇ, ਜਿਹੜੇ ਤੁਹਾਨੂੰ ਪਤਾ ਕਿ 100% ਤੁਹਾਨੂੰ ਲਾਣੇ ਹੀ ਪੈਣੇ ਆ, ਉਹ ਤੁਸੀਂ ਹੁਣੇ ਜਿਹੜਾ ਟਾਈਮ ਸਿਰ ਜਿਹੜਾ ਮੰਗਾ ਕੇ ਰੱਖੋ। ਤੇ ਬਾਅਦ ਚ ਕੋਆਰਡੀਨੇਸ਼ਨ ਦੇ ਵਿੱਚ ਬੜੀ ਜ਼ਿਆਦਾ ਪ੍ਰੋਬਲਮ ਜਿਹੜੀ ਆ ਰਹੀ ਹੈ। ਤੇ ਠੀਕ ਹੈ। ਜਿੱਦਾਂ ਪਹਿਲਾਂ ਵੀ ਦੱਸਿਆ ਕਿ ਠੀਕ ਹੈ, ਰਿਐਲਿਟੀ ਇਹਦੇ ਵਿੱਚ ਸੱਜਣ ਮਿੱਤਰ ਨਹੀਂ ਕੋਆਰਡੀਨੇਟ ਕਰਦੇ ਕਈ ਵਾਰੀ, ਠੀਕ ਹੈ, ਬਾਹਰੋਂ ਦੋਸਤੀਆਂ ਹੋਰ ਲੱਗਦੀਆਂ, ਪਰ ਜਦੋਂ ਬੰਦਾ ਮੁਸੀਬਤ ਦੀ ਘੜੀ ਚ ਪੈਂਦਾ, ਬੰਦੇ ਆਪ ਖੁਦ ਸਾਨੂੰ ਮੂੰਹੋਂ ਕਹਿੰਦੇ ਆ ਕਿ ਕਹਿੰਦੇ ਭਾਜੀ ਹਾਂਜੀ ਇਹ ਤਾਂ ਪਰਖੇ ਤੇ ਹੀ ਪਤਾ ਲੱਗਦਾ। ਬੰਦੇ ਖੁਦ ਜਿਹੜੇ ਮੂੰਹੋਂ ਜੇਲ੍ਹ ਦੇ ਵਿੱਚੋਂ ਦੀ ਜਿਹੜੇ ਦੱਸਦੇ ਆ, ਕਹਿੰਦੇ ਹਾਂਜੀ ਰਾਈਟ ਵੀ ਜਿਹੜਾ ਸੀਗਾ ਹਫ਼ਤੇ 'ਚ ਹੀ ਪਤਾ ਉਹਨਾਂ ਨੂੰ ਵੀ। ਸੋ ਇਹ ਆ ਕਿ ਕਈ ਵਾਰੀ ਉਹੀ ਕਿ ਦੱਸਿਆ ਕਿ ਜਿਹੜੀ ਵਿਖਾਵੇ ਵਾਲੀਆਂ ਦੋਸਤੀਆਂ, ਠੀਕ ਆ, ਕਈ ਵਾਰੀ ਕੰਮ ਨਹੀਂ ਆਉਂਦੀਆਂ, ਗੱਡੀ 'ਚ ਗੇੜੀਆਂ ਮਾਰੀਆਂ। ਤੇ ਆਪਣਾ ਇੱਕ ਬੰਦਾ ਤੁਹਾਨੂੰ ਚਾਹੀਦਾ ਹੁੰਦਾ ਜਿਹੜਾ ਤੁਹਾਡੇ ਲਈ ਸਟੈਂਡ ਲਵੇ। ਉਹ ਇੱਕ ਬੰਦਾ ਜਿਹੜਾ ਲੱਭੋ, ਠੀਕ ਆ, ਕਿ ਨਹੀਂ ਜਦੋਂ ਰੌਲੇ ਰੱਪੇ 'ਚ ਫਸਿਆ ਨਾ ਬੰਦਾ, ਭੁਲੇਖਿਆਂ 'ਚ ਕਈ ਵਾਰੀ ਰਹਿੰਦਾ ਕਿ ਨਹੀਂ ਮੈਨੂੰ 10 ਜਣੇ ਨੇ ਬਚਾ ਲੈਣਾ, 20 ਜਣੇ ਨੇ ਬਚਾ ਲੈਣਾ, ਤੇ ਬਚਦਾ ਇੱਕ ਵੀ ਨਹੀਂ। ਤੇ ਇੱਕ ਅੱਧਾ ਬੰਦਾ ਆਪਣਾ ਰੱਖੋ, ਈਮੇਲ ਜਿਹੜੀ ਚਲਾ ਸਕਦਾ ਹੋਵੇ, ਤੁਹਾਡੇ ਫੈਮਿਲੀ ਨਾਲ ਇੰਟਰੋਡਿਊਸ ਕਰਾਓ ਉਹਨੂੰ, ਠੀਕ ਜੀ। ਹੈ, ਕਿ ਉਹਦਾ ਕੰਟੈਕਟ ਹੋਵੇ ਕਿ ਜਦੋਂ ਉਹ ਕਾਲ ਕਰੇ ਫੈਮਿਲੀ ਵਾਲੇ। ਤੇ ਕਈ ਵਾਰੀ ਫੈਮਿਲੀ ਵਾਲੇ ਇੰਡੀਆ ਤੋਂ ਕਾਲ ਕਰਦੇ ਆ, ਉਹਨਾਂ ਦਾ ਇੱਥੇ ਕਈ ਵਾਰੀ ਪਿੰਡੋਂ ਕੋਈ ਵਿਅਕਤੀ ਹੁੰਦੇ ਆ ਉਹ, ਤੇ ਉਹਨੂੰ ਉਹਨੇ ਕਿਹਾ ਹੁੰਦਾ, ਤੇ ਰਾਜਕਰਨ ਜੀ ਬੰਦੇ ਫੋਨ ਹੀ ਨਹੀਂ ਚੱਕਦੇ। ਮਤਲਬ ਜਿਹੜੇ ਫੈਮਿਲੀ ਵਾਲੇ ਨੂੰ ਮੈਨੂੰ ਨਹੀਂ ਪਤਾ ਕੀ ਕਹਿੰਦੇ, ਉੱਥੇ ਉਹਨੂੰ ਕਾਲ ਕਰੀ ਦੀ, ਜਿਹੜਾ ਇੱਕ ਮੇਨ ਪੁਆਇੰਟ ਆਫ ਕੰਟੈਕਟ ਫੋਨ ਹੀ ਨਹੀਂ ਚੱਕਦੇ ਹੈਗੇ। ਮਤਲਬ ਉਹਨਾਂ ਨੂੰ ਜਿੰਨਾ ਮਰਜ਼ੀ ਕਾਲ ਲਾ ਲਓ, ਆਪਣੀ ਲਾਈਫ ਉਹ 'ਚ ਵਿਅਸਤ ਆ। ਹੁਣ ਬੰਦੇ ਕੋਲ ਮਹੀਨੇ ਦਾ ਟਾਈਮ ਆ, ਉਹ ਕੱਢ ਦਿੰਦੇ ਏਦਾਂ ਹੀ। ਤੇ ਆਹ ਚੀਜ਼ ਜਿਹੜੀ ਹੈਗੀ ਆ, ਤੇ ਸਭ ਤੋਂ ਜਿਹੜੀ ਮੇਨ ਚੀਜ਼ ਇਸ ਵੇਲੇ ਹੈਗੀ ਆ ਕਿ ਉਹ ਵਿਅਕਤੀ ਉਹ ਵਾਲਾ ਲੱਭੋ, ਆਪਣੇ ਘਰਦਿਆਂ ਨਾਲ ਉਹਨੂੰ ਇੰਟਰੋਡਿਊਸ ਕਰਾਓ, ਠੀਕ ਹੈ। ਗੱਲਬਾਤ ਹੋਈ ਹੋਵੇ। ਜਦੋਂ ਉਹਦੀ ਕਈ ਵਾਰੀ ਉਹ ਕਹਿੰਦੇ ਭਾਜੀ ਮੇਰੀ ਆਈਸ ਦੀ ਚੈੱਕ ਦੀ ਡੇਟ ਆ ਰਹੀ ਹੈ, ਕੀ ਕਰੀਏ? ਉਹਨੂੰ ਇਹੀ ਹੈ ਕਿ ਯਾਰ ਆਪਣਾ ਸੱਜਣ ਮਿੱਤਰ ਵਧੀਆ ਜਿਹਾ ਲੱਭ ਕੇ ਜਾ, ਜਿਹੜਾ ਤੇਰੇ ਵਕੀਲ ਨਾਲ ਗੱਲਬਾਤ ਕਰ ਸਕੇ, ਤੇ ਘਰ ਦੇ ਨਾਲ ਜਿਹੜਾ ਕੋਆਰਡੀਨੇਸ਼ਨ ਜਿਹੜੀ ਉਹ ਕਰ ਸਕੇ। ਕਰ ਸਕੇ। ਜੀ। ਇਹ ਚੀਜ਼ ਹੈ। ਜੀ, ਬਿਲਕੁਲ। ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ ਟਰਨੀ ਟੇਕਿਆਣਾ ਜੀ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਫਿਰ ਜੁੜਦੇ ਹਾਂ, ਫਿਰ ਆਪਾਂ ਕਾਲਸ ਜਿਹੜੀਆਂ ਉਹ ਲੈਂਦੇ ਹਾਂ। ਤੇ ਕਾਲ ਕਰਨ ਦੇ ਲਈ ਸੋਤਿਓ ਨੰਬਰ ਰਹੇਗਾ 408 272 5200 4082725200 408 272 5200। ਮਿਲਦੇ ਹਾਂ ਇੱਕ ਛੋਟੀ ਜੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਇਮੀਗ੍ਰੇਸ਼ਨ ਦੇ ਵਿੱਚ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਆਪਣੇ ਨਾਲ ਯੂਐਸ ਇਮੀਗ੍ਰੇਸ਼ਨ ਦੇ ਅਟਾਰਨੀ ਜੀ ਟਿਰਕਿਆਣਾ ਜੀ। ਅਟਾਰਨੀ ਟਿਰਕਿਆਣਾ ਜੀ, ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਧੰਨਵਾਦ ਜੀ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ ਹੁਣ ਆਪਾਂ ਕਾਲਸ ਲਵਾਂਗੇ। ਕਾਲਸ ਕਰਨ ਦੇ ਲਈ ਨੰਬਰ ਹੈ 408 272 5200 4082725200। ਗੁਰਪ੍ਰੀਤ ਜੀ, ਹਾਂਜੀ ਗੁਰਪ੍ਰੀਤ ਜੀ, ਸਤਿ ਹਾਂਜੀ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ। ਜੀ ਕੀ ਸਵਾਲ ਹੈ ਜੀ? ਹਾਂਜੀ, ਮੇਰਾ ਕੁਐਸਚਨ ਸੀਗਾ ਜੀ, ਵਿਜ਼ਟਰ ਵੀਜ਼ੇ ਤੇ ਆਏ ਸੀਗੇ ਕਈ ਸਾਲ ਪਹਿਲਾਂ, ਗ੍ਰੀਨ ਕਾਰਡ ਹੋ ਗਏ, ਸਿਟੀਜ਼ਨ ਵੀ ਹੋ ਗਏ, ਤੇ 2 ਵਾਰੀ ਇੰਡੀਆ ਜਾ ਚੁੱਕੇ ਆ, ਤੇ ਹੁਣ ਜਾਣਾ ਕਿੰਨਾ ਕੁ ਸੇਫ ਆ, ਮੇਰਾ ਜਾਣਾ ਕਿੰਨਾ ਕੁ ਸੇਫ ਆ, ਤੇ ਬੱਚਿਆਂ ਦਾ ਜਾਣਾ ਕਿੰਨਾ ਕੁ ਸੇਫ ਆ? ਬੱਚੇ ਇਹਦੇ ਬਾਰੇ ਬੋਰਨ ਹੈ ਪਤਾ ਇੱਥੇ ਦੇ? ਕਰਨਾ ਸੀਗਾ। ਨਹੀਂ, ਇੱਕ ਬੱਚਾ ਬੋਰਨ ਆ ਇੱਥੇ, ਦੂਜੇ ਮੇਰੇ ਨਾਲ ਹੀ ਆਏ ਸੀਗੇ, ਵਾਈਫ ਤੇ ਬੇਟੀ। ਤੁਸੀਂ ਮਤਲਬ ਬਾਅਦ ਚ ਹਾਂ, ਅਸਾਈਲਮ ਕੀਤਾ ਸੀ ਅਪਲਾਈ? ਹੈ ਹਾਂਜੀ ਹਾਂਜੀ ਠੀਕ ਹਾਂਜੀ, ਸੈਲਮ ਕਰਕੇ ਤੇ ਸਿਟੀਜ਼ਨ ਹੋ ਕੇ 2 ਵਾਰੀ ਜਾ ਵੀ ਆਏ ਇੰਡੀਆ, ਸਾਲ ਚ ਮਾਰਚ ਚ ਵੀ ਜਾ ਕੇ ਆਏ ਆ। ਠੀਕ ਹੈ ਤੇ ਹੁਣ ਜਾਣਾ ਕਿੰਨਾ ਕੁ ਸੇਫ ਆ, ਜੇ ਮੇਰਾ ਜਾਣਾ ਕਿੰਨਾ ਕੁ ਸੇਫ ਆ, ਬੱਚਿਆਂ ਦਾ ਜਾਣਾ ਕਿੰਨਾ ਕੁ ਸੇਫ ਹੋਊਗਾ, ਜੀ ਜਾਂ ਮੈਂ ਕਿਸੇ ਹੋਰ ਜੀ। ਕੰਟਰੀ ਅਟਾਰਨੀ ਵਿੱਚ ਜਾਣਾ, ਟਿਰਕਿਆਣਾ ਜਿਵੇਂ ਜੀ, ਕੈਨੇਡਾ ਵਿੱਚ ਦੀ ਐਂਟਰੀ ਕਰਦਾ ਜਾਂ ਕਿਸੇ ਪਾਸੇ ਉਹ ਕਰਦਾ, ਤਾਂ ਉਹ ਕਿੰਨਾ ਕੁ ਸੇਫ ਹੈਗਾ? ਭਾਜੀ ਸਵਾਲ ਇਹ ਹੈਗਾ ਕਿ ਇੰਡੀਆ 'ਚ ਕਿੱਦਾਂ ਸੇਫ ਹੋ ਗਿਆ ਤੁਹਾਡੇ ਲਈ ਜਾਣਾ? ਪਹਿਲਾਂ 2 ਵਾਰੀ ਕਿਹੜੇ ਹਿਸਾਬ ਨਾਲ ਜਾ ਕੇ ਆਏ ਜੇ ਤੁਸੀਂ ਅਸਾਈਲਮ ਕਲੇਮ ਕੀਤੀ ਹੈ? ਉਹ ਚੀਜ਼ ਤੇ ਸਵਾਲ ਉੱਠ ਸਕਦਾ। ਓਕੇ, ਠੀਕ ਹੈ ਜੀ। ਸਿੰਪਲ ਹੀ ਕੁਐਸਚਨ ਆ, ਉਹਨਾਂ ਨੇ ਇਹੀ ਕਰਨਾ। ਹਾਂਜੀ, ਉਹਨਾਂ ਨੇ ਬੇਸਿਕਲੀ ਚੈੱਕ ਕਰਨਾ ਹੁੰਦਾ ਕਿ ਬੰਦੇ ਦੀ ਫਰਾਡ ਐਪਲੀਕੇਸ਼ਨ ਸੀਗੀ ਕਿ ਸਹੀ ਸੀਗੀ, ਕੀ ਪ੍ਰੋਬਲਮਾਂ ਸੀਗੀਆਂ, ਸਵਾਲ ਜਵਾਬ ਪੁੱਛ ਸਕਦੇ ਆ, ਕਿਹੜੇ ਹਿਸਾਬ ਨਾਲ ਇੰਡੀਆ ਗਿਆ, ਕਿਉਂ ਗਿਆ ਇੰਡੀਆ, ਕਦੋਂ ਗਿਆ ਇੰਡੀਆ, ਹਨਾ? ਤੇ ਉਧਰ ਨੂੰ ਹਾਂਜੀ ਫੈਮਿਲੀ ਦਾ ਜਾਣਾ ਕਿੰਨਾ ਕੁ, ਫੈਮਿਲੀ ਨੂੰ ਤਾਂ ਨਹੀਂ ਕੋਈ ਪ੍ਰੋਬਲਮ ਜੇ ਉਹ ਜਾਂਦੇ? ਫੈਮਿਲੀ ਦਾ ਭਾਜੀ ਉੱਥੇ ਤੁਹਾਡੇ ਮੁਰੇ ਉਹਨਾਂ ਨੇ, ਮੈਂ ਕਿਹਾ ਜਿਹੜੇ ਜਵਾਕ ਚੱਕੇ ਹੁੰਦੇ ਉਹਨਾਂ ਮੁਰੇ ਫੈਮਲੀਆਂ ਤੋਂ ਜਵਾਕ ਅਲੱਗ ਕਰ ਦਿੰਦੇ ਆ। ਫੈਮਿਲੀ ਵਾਲਾ ਤੇ ਐਂਗਲ ਕੋਈ ਹੈ ਹੀ ਨਹੀਂ ਨਾ ਉਹਨਾਂ ਦਾ। ਉਹ ਤਾਂ ਉਹਨਾਂ ਨੇ ਜਿਹੜੀ ਆਪਣੀ ਇਨਕੁਆਇਰੀ ਉਧਰਲੇ ਪਾਸੇ ਨੂੰ ਜਦੋਂ ਭਾਜੀ ਸਲਾਬ ਆ ਗਿਆ, ਤਾਂ ਉਹ ਸਾਰਿਆਂ ਨੂੰ ਉਹਨਾਂ ਨੇ ਪੁੱਛਣੇ ਆ ਸਵਾਲ ਜਾ ਕੇ। ਫੇਰ ਤਾਂ ਭਾਵੇਂ ਟਰੈਵਲ ਨਹੀਂ ਵੀ ਕਰ ਰਿਹਾ ਤਾਂ ਵੀ ਉਹ ਜਿਹੜਾ ਸੀਗਾ ਗ੍ਰੀਨ ਕਾਰਡ ਆਇਆ, ਜੋ ਸਿਟੀਜ਼ਨਸ਼ਿਪ ਐਪਲੀਕੇਸ਼ਨ ਕੀਤੀ, ਉੱਤੇ ਪੁੱਛ ਸਕਦੇ ਆ, ਹਨਾ? ਸੋ ਇਹ ਚੀਜ਼ ਜਿਹੜੀ ਸਿੰਪਲ ਸੀਗੀ ਕਿ ਜਿਹਦਾ ਅਸਾਲਮ ਦਾ ਕੇਸ ਆ, ਉਹ ਸਪੈਸ਼ਲੀ ਹੁਣ ਕਈ ਤਾਂ ਜਿੱਦਾਂ ਕਹਿ ਰਹੇ ਕਿ ਨੇਪਾਲ ਰਾਹੀਂ ਚਲ ਗਏ, ਆਪਣਾ ਅਜੇ ਗ੍ਰੀਨ ਕਾਰਡ ਵੀ ਨਹੀਂ ਆਇਆ। ਅਸਾਲਮ ਪਾਸ ਹੋਣ ਤੋਂ ਬਾਅਦ ਹੀ ਜਿਹੜਾ ਕਈ ਵਾਰੀ ਬੰਦਾ ਜਿਹੜਾ ਸੀਗਾ ਰਾਈਟ ਵੇ, ਗ੍ਰੀਨ ਕਾਰਡ ਆਉਣ ਤੋਂ ਪਹਿਲਾਂ ਵੀ ਜਿਹੜਾ ਕਈ ਵਾਰੀ ਲੋਕੀ ਗਏ ਹੋਏ ਆ। ਤੇ ਉਹ ਜਿਹੜੀਆਂ ਚੀਜ਼ਾਂ ਸੀਗੀਆਂ ਸਾਹਮਣੇ, ਹੁਣ ਉਹ ਤਾਂ ਹੁਣ ਇਮੀਗ੍ਰੇਸ਼ਨ ਵਾਲਿਆਂ ਤੇ ਹੈ, ਕਿਉਂਕਿ ਹੁਣ ਇਹ ਡਿਪੈਂਡ ਕਰਦਾ ਕਿ ਐਕਚੁਅਲ ਦੇ ਵਿੱਚ ਟ੍ਰੈਂਡ ਕੀ ਹੈਗਾ, ਨੰਬਰ ਕੀ ਹੈਗਾ, ਕਿ ਜੇ ਟੋਟਲ 1000 ਕੇਸ ਪਾਸ ਹੋਇਆ ਤਾਂ ਉਹਦੇ ਵਿੱਚੋਂ ਕਿੰਨੇ ਲੋਕੀ ਜਿਹੜੇ ਹੈਗੇ ਆ ਉਹ ਇੰਡੀਆ ਜਿਹੜੇ ਗਏ ਆ ਉਧਰਲੇ ਪਾਸੇ ਦੀ। ਜਿਹੜੀ ਇਹ ਵੱਡੇ ਲੈਵਲ ਦੀ ਜਿਹੜੀ ਇਹ ਸਵਾਲ ਭਾਜੀ ਵੱਡੇ ਲੈਵਲ ਦਾ ਹੈਗਾ, ਇਹਦਾ ਕੋਈ ਆਨਸਰ ਨਹੀਂ ਹੈਗਾ। ਮਤਲਬ ਕਿ ਐਂਡ ਆਫ ਦਾ ਡੇ ਜਿਹੜੀ ਉਹਨਾਂ ਦੀ ਇਨਕੁਆਇਰੀ ਉਹ ਇਹ ਹੋਣੀ ਹੈ ਕਿ ਅਸਾਈਲਮ ਕਿਤੇ ਬੰਦੇ ਨੇ ਝੂਠਾ ਤਾਂ ਨਹੀਂ ਲਾਇਆ ਸੀਗਾ, ਤੇ ਬੰਦੇ ਕੋਲ ਸਵਾਲ ਜਵਾਬ ਪੁੱਛੇ ਜਾ ਸਕਦੇ ਆ, ਕੇਸ ਦੇ ਰਿਲੇਟਡ ਸਵਾਲ ਜਵਾਬ ਪੁੱਛੇ ਜਾ ਸਕਦੇ ਆ। ਉਹ 'ਚ ਜੇ ਬੰਦੇ ਨੇ ਕੋਈ ਗਲਤੀ ਕੀਤੀ, ਉਹ 'ਚ ਪ੍ਰੋਬਲਮ ਹੋ ਸਕਦੀ ਆ। ਤੇ ਦੂਸਰੇ ਜਿਹੜੇ ਸਵਾਲ ਜਵਾਬ ਇਹ ਕੀਤੇ ਜਾ ਸਕਦੇ ਆ ਕਿ ਆਪਣੀ ਕੰਟਰੀ 'ਚ ਜਾ ਕੇ ਤੁਸੀਂ ਸੇਫ ਕਿੱਦਾਂ ਰਹੇ ਹੈਗੇ, ਕਿ ਤੁਸੀਂ ਕਹਿ ਰਹੇ ਪ੍ਰੋਬਲਮ ਆ ਉੱਥੇ, ਤੇ ਇੱਕਦਮ ਹੀ ਖਤਰਾ ਕਿੱਦਾਂ ਜਿਹੜਾ ਟਲ ਗਿਆ, ਉਹ ਚੀਜ਼ਾਂ ਤੇ ਜਿਹੜੇ ਸਵਾਲ ਜਵਾਬ ਹੋ ਸਕਦੇ ਆ। ਜੀ ਅਗਲੇ ਕਾਲਰ ਨੇ ਹਰਵਿੰਦਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਨੋਂ ਵੀਰੋ ਰਾਜਕਨਵੀਰ ਸਿੰਘ ਭਾਜੀ ਤੇ ਜੱਗਨ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ, ਪੁੱਛੋ ਜੀ ਸਵਾਲ ਜੀ। ਹਾਂਜੀ, ਸਵਾਲ ਇਹ ਹੈ ਜੀ, ਆਪਣੇ ਗੱਲ ਹਰ ਵੀ ਕੀ ਕਰੀ ਤੁਹਾਡੇ ਨਾਲ, ਹਾਲਾਤ ਜਿੱਦਾਂ ਭਾਈ ਤੁਸੀਂ ਕਹਿੰਦੇ ਸਹੀ ਆ, ਸੱਚ ਬੋਲਦੇ ਆ, ਪਰ ਯਕੀਨ ਨਹੀਂ ਕਰਦਾ ਕੋਈ। ਮੈਂ ਹਿਊਸਟਨ ਤੋਂ ਟੈਕਸਸ ਤੋਂ ਆ ਰਿਹਾ ਹੁਣ ਜੀ, ਤੇ ਹਾਲਾਤ ਕਾਫੀ ਸੀਰੀਅਸ ਆ। ਪਰ ਜਿਹੜੀਆਂ ਗੱਲਾਂ ਰਾਜਕਨਵੀਰ ਸਿੰਘ ਭਾਈ ਤੁਸੀਂ ਕਰਦੇ ਆ, ਭੈਣ ਜੀ ਬਲਵਿੰਦਰ ਕੌਰ, ਹਰਜੋਤ ਸਿੰਘ ਖਾਲਸਾ ਜੀ ਕਰਦੇ ਆ, ਲੋਕੀ ਕਹਿੰਦੇ ਖਰੇ ਉਦਾਂ ਆਪਦੀ ਨੰਬਰਾਂ ਲਈ ਕਹੀ ਜਾਂਦੇ ਆ। ਮੈਂ ਅੱਖੀ ਨੇਟਾ ਹਾਲ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੇਰੇ ਟਰੱਕ 'ਚ ਗੋਲੀ ਵੱਜੀ, ਜੋ ਟਰੰਪ ਬਣਿਆ ਸੀਗਾ, ਤੇ ਮੈਨੂੰ ਟਿਕਟ ਵੀ ਮਿਲੀ ਆ, ਉਹ ਵੀ ਹਾਲੇ ਮੈਂ ਫਾਈਟ ਕਰ ਰਿਹਾ ਹਨਾ। ਉਹ ਵਕੀਲ ਟਿਕਟ ਲੈਣ ਲਈ ਤਿਆਰ ਨਹੀਂ ਭਾਜੀ। ਹੁਣ ਉਹਨਾਂ ਨਾਲ ਵੀ ਗੱਲਬਾਤ ਹੋਈ ਆ। ਹੁਣ ਕੁਐਸਚਨ ਭਾਜੀ ਇਹ ਹੈ ਜੀ, ਜੇ ਬੰਦਾ ਸਿਟੀਜ਼ਨ ਆਪਣਾ ਭਾਈ ਬਣਦਾ, ਉਹ ਤੇ ਡੋਮੈਸਟਿਕ ਵਾਇਲੈਂਸ ਲੱਗੀ ਆ, ਤੇ ਉਹ ਇੰਡੀਆ ਜਾਣਾ ਸੇਫ ਹੈ ਜਾਂ ਨਹੀਂ? ਸਿਟੀਜ਼ਨਸ਼ਿਪ ਮਿਲਣ ਤੋਂ ਬਾਅਦ 'ਚ ਲੱਗੀ ਹੈ ਡੋਮੈਸਟਿਕ ਵਾਇਲੈਂਸ? ਨਹੀਂ ਭਾਜੀ, ਉਹ ਸਿਟੀਜ਼ਨਸ਼ਿਪ ਹਾਂਜੀ ਬਾਅਦ 'ਚ। ਹਾਂਜੀ, ਨਹੀਂ ਫਿਰ ਦੇਖੋ, ਫਿਰ ਉਹ ਇਮੀਗ੍ਰੇਸ਼ਨ ਵਾਲਾ ਮੁੱਦਾ ਨਹੀਂ ਹੈਗਾ। ਉਹ ਜਿਹੜਾ ਸਿਟੀਜ਼ਨ ਨੇ ਕ੍ਰਾਈਮ ਕੀਤਾ ਉਹ ਤਾਂ ਸੇਮ ਹੀ ਹੈ ਨਾ। ਉਹ ਤਾਂ ਜਿੱਦਾਂ ਯੂਐਸ ਸਿਟੀਜ਼ਨ ਕੋਈ ਵੀ ਜਿਹੜਾ ਜੇ ਸਿਟੀਜ਼ਨਸ਼ਿਪ ਮਿਲਣ ਤੋਂ ਪਹਿਲਾਂ ਲੱਗੀ ਸੀਗੀ, ਫਿਰ ਮੁੱਦੇ ਹੁੰਦੇ ਆ ਕਿ ਬੰਦੇ ਨੇ ਡਿਸਕਲੋਜ਼ ਕੀਤਾ ਕਿ ਨਹੀਂ ਕੀਤਾ। ਐਜ਼ ਸੱਚ ਜਿਹੜਾ ਸੀਗਾ ਡੋਮੈਸਟਿਕ ਵਾਇਲੈਂਸ ਵਾਲਾ, ਉਹ ਕੋਈ ਇਨਐਲੀਜੀਬਿਲਟੀ ਕ੍ਰੀਏਟ ਨਹੀਂ ਕਰਦਾ ਅਨਲੈਸ ਉਹ ਕ੍ਰਾਈਮ ਆਫ ਵਾਇਲੈਂਸ ਹੋਵੇ।
ਤੇ ਜਿੱਦਾਂ ਹੁਣ ਇਹ ਡਿਪੈਂਡ ਕਰਦਾ ਕਿਹੜੀ ਸਟੇਟ ਦੇ ਵਿੱਚ ਡੋਮੈਸਟਿਕ ਵਾਇਲੈਂਸ ਕੀਤੀ ਆ, ਤੇ ਜਿਹੜਾ ਸਿਟੀਜ਼ਨਸ਼ਿਪ ਆਉਣ ਤੋਂ ਬਾਅਦ 'ਚ ਜਿਹੜਾ ਇਹਨੇ ਕੀਤਾ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਠੀਕ ਹੈ ਜੀ। ਵਾਸ਼ਿੰਗਟਨ ਦੇ ਵਿੱਚ ਹੋਇਆ ਜੀ, ਇਹ 15 ਕੁ ਸਾਲ ਹੋ ਗਏ ਇਸ ਗੱਲ ਨੂੰ। ਨਹੀਂ ਉਹਦਾ ਨਹੀਂ ਮੈਟਰ ਕਰਦਾ, ਜਿੱਦਾਂ ਉਹ ਦੱਸ ਰਹੇ ਆ, ਸੋ ਉਸ ਚੀਜ਼ ਨੂੰ ਅੰਡਰਸਟੈਂਡ ਕਰੋ ਵੀ ਜੇ ਸਿਟੀਜ਼ਨਸ਼ਿਪ ਹੋਣ ਤੋਂ ਬਾਅਦ 'ਚ ਆ ਫਿਰ ਨਹੀਂ, ਜੇ ਸਿਟੀਜ਼ਨ ਤੋਂ ਪਹਿਲਾਂ ਆ ਫਿਰ ਇਮੀਗ੍ਰੇਸ਼ਨ ਦਾ ਮੁੱਦਾ ਬਣ ਸਕਦਾ, ਅਦਰਵਾਈਜ਼। ਹਾਂਜੀ ਠੀਕ ਹੈ ਜੀ। ਠੀਕ ਹੈ ਭਾਜੀ। ਦੂਸਰਾ ਕੁਐਸਚਨ ਭਾਜੀ ਇਹ ਆ, ਜਿਹੜਾ ਹੁਣ ਆਪਾਂ ਕਹਿੰਦੇ ਡੈਮੋਸਲ ਲਾਇਸੈਂਸ ਆ, ਹੁਣ ਸਾਡੇ ਵਾਸ਼ਿੰਗਟਨ ਦੇ ਵਿੱਚ ਬਹੁਤ ਰੌਲਾ ਪਿਆ। ਮੈਂ ਵਾਸ਼ਿੰਗਟਨ ਰਹਿੰਦਾ ਆ, ਜੀ। ਕਰਦੇ ਮੁੰਡੇ ਜਾਂਦੇ ਨਹੀਂ, ਕੁਝ ਬੰਦੇ ਚਲ ਗਏ, ਮੈਂ ਰੁਕਿਆ। ਜਿਹੜੇ ਮੈਂ ਗੱਲਬਾਤ ਸੁਣੀ, ਮੈਂ ਪਿਛਲੇ ਵੀਕ ਵੀ ਕਾਲ ਕੀਤੀ ਭਾਜੀ, ਜੀ ਤੁਹਾਨੂੰ ਪੁੱਛਿਆ ਸੀਗਾ ਟਰੈਕਿੰਗ ਪ੍ਰੋਗਰਾਮ 'ਚ। ਇੱਕ ਹੀ ਮੈਂ ਕੋਈ ਕਾਲ ਨਹੀਂ ਕਰ, ਮੈਂ ਹਿਊਸਟਨ ਸੀਗਾ ਫਰੈਂਡ ਕੋਲ, ਤੇ ਮੈਂ ਰੁਕਿਆ ਉਹਨਾਂ ਨੂੰ ਵੀ ਨਾ ਜਾਓ। ਇੱਕ ਬੰਦੇ ਨੇ ਬੰਦੇ ਘੱਲ ਤੇ 10 ਬੰਦੇ ਭੇਜੇ, ਪਤਾ ਲੱਗਾ ਵੀ 10 ਦੇ ਲਾਇਸੈਂਸ ਲੈ ਕੇ ਰੱਖ ਲਿਆ ਉਹਨੇ ਵਾਸ਼ਿੰਗਟਨ ਦੇ ਵਿੱਚ। ਜੀ ਨਹੀਂ, ਬਿਲਕੁਲ ਜੀ, ਇਹ ਤਾਂ ਹੁਣ ਦੇਖੋ ਮੁੱਦਾ ਬਣਿਆ ਆ। FMCSA ਨੇ ਐਮਰਜੈਂਸੀ ਰੂਲ ਲਾਗੂ ਕਰਤਾ, ਕਹਿੰਦੇ ਵੀ ਨਵੇਂ ਉਹਨਾਂ ਨੇ ਦੇਣੇ ਨਹੀਂ ਤੇ ਪੁਰਾਣੇ ਰੀਨਿਊ ਕਰਨੇ ਨਹੀਂ ਆ, ਅਨਲੈਸ ਆਉਣ ਵਾਲੇ ਸਮੇਂ 'ਚ ਕੁਛ ਚੇਂਜ ਹੋ ਜਾਵੇ ਤਾਂ ਵੱਖਰੀ ਗੱਲ ਆ। ਮੌਜੂਦਾ ਤੌਰ ਦੇ ਉੱਤੇ ਬਹੁਤ ਸਾਰੇ ਡਰਾਈਵਰਸ ਕਹਿ ਰਹੇ ਆ ਮੈਡੀਕਲ ਕਾਰਡ ਜਮ੍ਹਾਂ ਵੀ ਹੋ ਜਾਂਦਾ, ਫਿਰ ਆਨਲਾਈਨ ਚੈੱਕ ਕਰਦੇ ਆ, ਫਿਰ ਉਹ ਕੈਂਸਲ ਦਿਖਾਇਆ ਹੁੰਦਾ। ਸੋ ਬਹੁਤ ਜ਼ਿਆਦਾ ਕਨਫਿਊਜ਼ਨ ਆ। DMVs ਕਲੀਅਰ ਨਹੀਂ ਜਿਹੜੀਆਂ ਇਸ ਦੇ ਵਿੱਚ ਲੋਕਾਂ ਨੂੰ ਦੱਸ ਰਹੀਆਂ। ਸੋ ਲੋਕਾਂ ਦਾ ਡਰ ਜਾਇਜ਼ ਹੀ ਆ ਜੀ, ਵੀ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਸ ਟਾਈਮ ਅੱਗੇ ਜਿਹੜਾ ਉਹ ਬਣ ਕੀ ਜਾ ਰਿਹਾ। ਸੋ ਥੋੜਾ ਬਹੁਤਾ ਇਹ ਆ ਵੀ ਹੋਰ ਕੰਮਾਂ ਵੱਲ ਨੂੰ ਵੀ ਜਿਹੜਾ ਧਿਆਨ ਜਿਹੜਾ ਉਹ ਦੇਣਾ ਪੈਣਾ, ਪਰ ਹੈ ਹੁਣ ਅਚਨਚੇਤੇ ਆਇਆ ਚੇਂਜ ਆ, ਇਹਦੇ ਕਰਕੇ ਲੋਕਾਂ ਨੂੰ ਥੋੜੀ ਮੁਸ਼ਕਿਲ ਦਾ ਸਾਹਮਣਾ ਜ਼ਿਆਦਾ ਜਿਹੜਾ ਇਸ ਦੇ ਵਿੱਚ ਕਰਨਾ ਪੈ ਰਿਹਾ ਹੈਗਾ ਆ। ਨਵਜੋਤ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀਗਾ। ਮੇਰਾ ਨਾ ਜਿੱਦਾਂ I-730 ਲੱਗਿਆ ਹੋਇਆ, ਉਹਨੂੰ ਅਪਲਾਈ ਕੀਤੇ ਨੂੰ 1000 ਡੇ ਤੋਂ ਉੱਪਰ ਹੋ ਗਿਆ, ਤੇ ਨੈਕਸਟ ਈਅਰ ਮੇਰੀ ਅਸਾਈਲਮ ਦੀ ਤਰੀਕ ਆ ਰਹੀ ਹੈ, ਤੇ ਮੈਨੂੰ ਉਹਦੇ ਲਈ ਕੀ ਕਰਨਾ ਚਾਹੀਦਾ, ਵੀ ਕਿੰਨੀ ਕੁ ਵੇਟਿੰਗ ਆ ਸਰ ਉਹਦੀ? ਤੁਸੀਂ ਉਹਦੀ ਮੋਸ਼ਨ ਟੂ ਐਡਮਿਨ ਕਲੋਜ਼ ਪਹਿਲਾਂ ਪਾ ਕੇ ਦੇਖੋ ਜੀ। ਠੀਕ ਹੈ ਜੀ। ਤੇ ਜੇ ਉਹ ਕਰ ਦਿੰਦੇ ਆ ਤਾਂ ਫਿਰ ਠੀਕ ਆ, ਤੇ ਜੇ ਨਹੀਂ ਕਰਦੇ ਫਿਰ ਜਿੱਦਾਂ ਮੈਨੂੰ ਕੇਸ ਕਲੋਜ਼ ਕਰਕੇ ਇੰਡੀਆ ਜਾਣਾ ਬੈਟਰ ਆ, ਜਾਂ ਫਿਰ ਕੀ ਉਹਦਾ ਹੈਗਾ ਜੀ? ਨਹੀਂ, ਕਲੋਜ਼ ਕਿੱਦਾਂ? ਮਤਲਬ ਜੇ 730 ਜੇ ਤੁਹਾਡੀ ਲੱਗੀ ਪਈ ਆ, ਫਿਰ ਕੀ ਮਤਲਬ ਕਲੋਜ਼ ਕਿੱਦਾਂ? ਸਮਝਿਆ ਨਹੀਂ ਇੰਡੀਆ ਵਾਲਾ, ਇਹ ਤਾਂ ਸਵਾਲ ਦੀ ਬਣੀ ਨਹੀਂ ਕੋਈ ਸੈਂਸ। ਤੁਸੀਂ ਆਪਣੇ ਆਪ ਨੂੰ ਸੈਲਫ ਡਿਪੋਰਟ ਕਰਨ ਦੀ ਗੱਲ ਕਰ ਰਹੇ ਹੋ? ਹਾਂਜੀ, ਜਿੱਦਾਂ ਮੇਰਾ ਅਸਾਈਲਮ ਦੀ ਤਰੀਕ ਮੇਰੀ ਆ ਰਹੀ ਹੈ, ਜਿੱਦਾਂ ਮੇਰਾ I-730 ਮੇਰੇ ਹਸਬੈਂਡ ਨੇ ਅਪਲਾਈ ਕੀਤਾ ਹੋਇਆ, ਉਹਨੂੰ 1000 ਡੇ ਤੋਂ ਉੱਪਰ ਹੋ ਗਿਆ, ਤੇ ਮੇਰੀ ਨੈਕਸਟ ਈਅਰ ਜੁਲਾਈ ਦੇ ਵਿੱਚ ਮੇਰੀ ਆਪਦੇ ਕੇਸ ਦੀ ਅਸਾਈਲਮ ਤਰੀਕ ਹੈ ਜੀ। ਹਾਂਜੀ, ਤੇ ਉਹਨੂੰ ਐਡਮਿਨ ਕਲੋਜ਼ ਕਰਾਓ ਨਾ ਪਹਿਲਾਂ। ਜੇ ਕਲੋਜ਼ ਹੋ ਗਿਆ ਤੇ ਫਿਰ 730 ਦੇ ਵਿੱਚ ਕਰ ਸਕਦੇ ਆ, ਨਹੀਂ ਤਾਂ ਤੁਹਾਨੂੰ ਕੇਸ ਫਾਈਟ ਕਰਨਾ ਪੈਣਾ। ਹੋਰ ਉੱਥੇ ਕਲੋਜ਼ ਤਾਂ ਕੋਈ ਕਰਦਾ ਹੀ ਨਹੀਂ ਪਿਆ ਕੇਸ। ਉਹ ਸੈਲਫ ਡਿਪੋਰਟ ਤੁਸੀਂ ਕਰ ਸਕਦੇ ਆ ਆਪਣੇ ਆਪ ਨੂੰ ਜੇ ਕਰਨਾ, ਪਰ 10 ਸਾਲ ਦੀ ਬਾਰ ਵੀ ਆ ਜਾਂਦੀ ਹੈ। ਠੀਕ ਹੈ, ਸੈਲਫ ਡਿਪੋਰਟ ਦੇ ਵਿੱਚ ਵੀ ਆਉਂਦੀ ਹੈ ਜੀ? ਮੈਨੂੰ ਪਤਾ ਨਹੀਂ। ਹੁਣ ਤੁਸੀਂ ਅਸਾਈਲਮ ਕਿੰਨੀ ਦੇਰ ਚ ਫਾਈਲ ਕੀਤਾ ਸੀਗਾ? ਤੁਸੀਂ ਕਿੱਦਾਂ ਆਏ ਸੀਗੇ? ਜਿੱਦਾਂ ਆਪਣਾ 6 ਮਹੀਨੇ ਤੋਂ ਵੱਧ ਕੱਚੇ ਸੀਗੇ ਕਿ ਨਹੀਂ ਸੀਗੇ? ਉੱਤੇ ਫਿਰ 3 ਸਾਲ ਦੀ ਬਾਰ ਜਿੱਦਾਂ ਲੱਗ ਜਾਂਦੀ ਹੈ, ਤੇ ਡਿਪੈਂਡ ਕਰਦਾ ਕਿ ਅਸਾਈਲਮ ਜਿਹੜਾ 589 ਫਾਰਮ ਉਹ ਕਦੋਂ ਲਾਇਆ ਸੀ ਤੁਸੀਂ। ਠੀਕ ਹੈ ਜੀ। ਠੀਕ ਹੈ ਜੀ। ਤੇ ਸਰ ਇੱਕ ਹੋਰ ਕੁਐਸਚਨ ਸੀ ਜੀ। ਹਾਂਜੀ, ਇੱਕ ਹੋਰ ਕੁਐਸਚਨ ਸੀ ਜੀ। ਮੇਰੇ ਬ੍ਰਦਰ ਦਾ ਕੇਸ ਤੁਹਾਡੇ ਕੋਲ ਲੱਗਿਆ ਹੋਇਆ। ਹਾਂਜੀ। ਤੇ ਉਹਦਾ ਆਪਣਾ ਫਾਈਨਲ ਹੀਅਰਿੰਗ ਹੋਈ ਨੂੰ ਜੀ 7-8 ਮੰਥ ਹੋ ਗਏ, ਤੇ ਉਹਦਾ ਜਿਹੜਾ ਡਿਸੀਜਨ ਆ ਉਹ ਪੈਂਡਿੰਗ ਆ। ਹਜੇ ਤੱਕ ਉਹਦਾ ਕੋਈ ਡਿਸੀਜਨ ਨਹੀਂ ਦਿੱਤਾ ਜੱਜ ਨੇ। ਜਿੱਦਾਂ ਹੁਣ ਉਹ ਟਰੱਕ ਡਰਾਈਵ ਕਰਦਾ, ਤੇ ਉਹਦੇ ਲਈ ਸੇਫ ਆ ਜਾਂ ਨਹੀਂ ਕਰਨਾ ਚਾਹੀਦਾ? ਉਹਨੂੰ ਜੀ ਫੜਿਆ ਤਾਂ ਕਿਸੇ ਨੂੰ ਵੀ ਜਾ ਸਕਦਾ, ਜਿਹੜਾ ਕੱਚਾ ਆਇਆ ਬੰਦਾ, ਜਦ ਤੱਕ ਉਹ ਪੱਕਾ ਨਹੀਂ ਹੁੰਦਾ। ਠੀਕ ਹੈ। ਹਾਂਜੀ, ਜੇ ਤੁਹਾਡਾ ਸਿਰਫ ਸਵਾਲ ਦਾ ਜਵਾਬ ਦਈਏ ਕਿ ਸੇਫ ਹੈਗਾ, ਮੇਰੇ ਹਿਸਾਬ ਨਾਲ ਤਾਂ ਇਹ ਪੁੱਛ ਰਹੇ ਨਾ ਕਿ ਉਹ ਫੜੋ ਫੜਾਈ ਤੋਂ ਸੇਫ ਹੈਗਾ। ਨਹੀਂ, ਫੜੋ ਫੜਾਈ ਤੋਂ ਉਹ ਸੇਫ ਨਹੀਂ ਹੈਗਾ। ਤੇ ਦੂਜੀ ਜਿਹੜੀ ਤੁਹਾਡੀ ਚੀਜ਼ ਸੀਗੀ, ਉਹ 'ਚ ਤੁਸੀਂ ਦੇਖਣਾ ਪੈਣਾ ਕਿ ਅਨਲੌਫੁਲ ਪ੍ਰੈਜ਼ੈਂਸ ਤੇ ਨਹੀਂ ਹੈਗੀ। ਜਿਹਦੇ ਬੰਦੇ ਦੀ ਅਨਲੌਫੁਲ ਪ੍ਰੈਜ਼ੈਂਸ ਹੈਗੀ ਹੈ, ਅਸਾਈਲਮ ਜਿਹਨੇ 6 ਮਹੀਨੇ 'ਚ ਨਹੀਂ ਫਾਈਲ ਕੀਤਾ ਸੀਗਾ, ਉਹ ਬਾਹਰ ਜਾ ਕੇ ਉਹਨੂੰ ਪ੍ਰੋਬਲਮਸ, ਕੰਪਲੀਕੇਸ਼ਨ ਜਿਹੜੀਆਂ ਆ ਸਕਦੀਆਂ, ਤੇ ਪਹਿਲਾਂ ਆਪਦੇ ਵਕੀਲ ਨਾਲ ਜਿਹੜਾ ਡਿਸਕਸ ਕਰਕੇ ਕਿ ਵੇਵਰ ਦੀ ਆਪਸ਼ਨਸ ਹੁੰਦੀਆਂ ਕਿ ਨਹੀਂ ਹੁੰਦੀਆਂ, ਫਿਰ ਜਿਹੜਾ ਟਰੈਵਲ ਕਰਨਾ। ਅੱਛਾ, ਅੱਗੇ ਤਾਂ 1 ਸਾਲ ਦੇ ਵਿੱਚ ਨਹੀਂ ਹੁੰਦਾ ਸੀ, ਹੁਣ 6 ਮਹੀਨੇ ਆ। ਸੋ ਕਿ ਮੈਂ ਥੋੜਾ ਜਿਹਾ ਨਹੀਂ, 6 ਮਹੀਨੇ ਦੀ ਅਨਲੌਫੁਲ ਪ੍ਰੈਜ਼ੈਂਸ ਤੁਹਾਨੂੰ ਬਾਹਰ ਕਰਦੀ ਆ 3 ਸਾਲ ਲਈ, ਤੇ 1 ਸਾਲ ਜਾਂ ਤੋਂ ਉੱਤੇ ਦੀ ਅਨਲੌਫੁਲ ਪ੍ਰੈਜ਼ੈਂਸ ਤੁਹਾਨੂੰ 10 ਸਾਲ ਲਈ ਜਿਹੜਾ ਸੀਗਾ ਬਾਹਰ ਕਰ ਦਿੰਦੀ। ਠੀਕ ਹੈ ਜੀ, ਓਕੇ ਜੀ। ਅਗਲੇ ਜਿਹੜੇ ਕਾਲਰ ਨੇ ਜਸਵਿੰਦਰ ਜੀ। ਹਾਂਜੀ ਜਸਵਿੰਦਰ ਜੀ, ਪੁੱਛੋ ਜੀ ਸਵਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਜੀ ਮੈਨੂੰ ਥੋੜੇ 5 ਮਿੰਟ ਚਾਹੀਦੇ ਆ। ਇਦਾਂ ਨਹੀਂ ਭਾਜੀ, ਇਦਾਂ ਨਹੀਂ। 5 ਮਿੰਟ ਭਾਜੀ ਕਿੱਥੋਂ ਦੇ? ਇਹ ਅਪਾਇੰਟਮੈਂਟ ਬੇਸਡ ਪ੍ਰੋਗਰਾਮ ਨਹੀਂ ਆ। ਸਵਾਲ ਆ, ਸਵਾਲ ਪੁੱਛ ਲਓ, ਦੈਟਸ ਇਟ। ਹਾਂਜੀ ਠੀਕ ਹੈ ਭਾਜੀ। ਮੇਰੀ 8ਵੇਂ ਮਹੀਨੇ ਚ ਡੇਟ ਸੀਗੀ ਸੈਲਮ ਹਾਊਸ ਦੀ, ਸੈਨ ਫਰਾਂਸਿਸਕੋ 21 ਨੂੰ।
ਜੀ 8ਵੇਂ ਮਹੀਨੇ 'ਚ, ਤੇ ਮੈਂ ਇੰਟਰਵਿਊ ਦੇਣ ਗਿਆ ਸੀ ਉੱਥੇ। ਮੈਂ ਬੈਠਿਆ, ਮੇਰੀ 10:15 ਵਜੇ ਇੰਟਰਵਿਊ ਸਟਾਰਟ ਹੋਣੀ ਸੀ, 11:15 ਵਜੇ। ਮੈਂ 9 ਵਜੇ ਇੰਟਰਵਿਊ ਦੇ ਡੇਟ ਤੇ ਮਤਲਬ ਪਹੁੰਚ ਗਿਆ, 9 ਵਜੇ ਚੈੱਕ ਇਨ ਕਰਾਤੀ ਮੈਂ। ਭਾਜੀ ਬਹੁਤ ਤੇ ਜ਼ਿਆਦਾ ਮੈਂ ਬੈਠਾ- ਡਿਟੇਲ ਇੰਨੀ ਡਿਟੇਲ ਨਹੀਂ, ਥੋੜ੍ਹਾ ਤੁਸੀਂ ਸਵਾਲ ਦੱਸੋ ਕੀ ਹੈ ਸਵਾਲ ਜੀ। ਦੇ ਵੱਲ ਆਓ ਮੇਰਾ ਵੀਰ। ਜੀ। ਇਹ ਤਾਂ ਹੁਣ 9 ਵਜੇ 8 ਵਜੇ ਆਪਾਂ ਕੀ ਕਰਨਾ ਉਹਦੇ ਵਿੱਚ, ਮੇਰਾ ਵੀਰ ਸਵਾਲ ਲਾ ਮੁੱਦੇ ਦੇ। ਓਕੇ, ਸਵਾਲ ਮੇਰਾ ਇਹੀ ਆ ਵੀ ਮੈਨੂੰ ਮੇਰੇ ਵਕੀਲ ਨੇ ਕਾਲ ਕਰਕੇ ਕਹਿਤਾ ਵੀ ਤੇਰੀ ਇੰਟਰਵਿਊ ਕੈਂਸਲ ਹੋ ਗਈ, ਤੂੰ ਘਰ ਨੂੰ ਜਾ। ਓਕੇ। ਮੈਂ ਗਿਆ ਨਹੀਂ। ਮੈਂ ਉੱਥੇ ਉੱਠ ਕੇ ਜਦੋਂ ਅਫਸਰ ਨੂੰ ਪੁੱਛਿਆ ਜਿਹੜੇ ਬੈਠੇ ਹੁੰਦੇ ਮੂਹਰੇ, ਮੈਂ ਕਿਹਾ ਸਰ ਮੈਨੂੰ ਮੇਰੇ ਲਾਪਸ ਚੋਂ ਕਾਲ ਆ ਕਿ ਮੇਰੀ ਡੇਟ ਕੈਂਸਲ ਹੋ ਗਈ, ਮੈਂ ਜਾ ਸਕਦਾ? ਕਹਿੰਦਾ ਨਹੀਂ ਜਾ ਸਕਦਾ ਤੂੰ। ਹਾਂਜੀ ਇਹ ਕਈ ਫਿਰ ਉਹਨਾਂ ਨੇ ਹਾਂਜੀ ਇਹ ਸਾਰੇ ਜਣੇ ਧਿਆਨ ਨਾਲ ਸੁਣਿਓ। ਇਹ ਕਈ ਲਾਅ ਆਫਿਸਿਸ ਹੈਗੇ ਆ, ਇਹ ਮੈਂ ਖੁਦ ਵੀ ਕਈ ਲੋਕਾਂ ਦੀ ਜਾਨ ਇਸ ਚੀਜ਼ 'ਚ ਬਚਾਈ ਆ ਕਿ ਮਾਸਟਰ ਹੀਅਰਿੰਗ ਹੁੰਦੀ ਆ, ਉਹਨੂੰ ਕਹਿੰਦੇ ਤੁਸੀਂ ਅੰਦਰ ਨਹੀਂ ਜਾਣਾ, ਅਸਾਈਲਮ ਆਫਿਸ 'ਚ ਤੁਸੀਂ ਤਰੀਕ ਭੁਗਤਣ ਨਹੀਂ ਜਾਣਾ, ਤੇ ਸਿੱਧੇ ਜਿਹੜਾ ਸੀਗਾ ਉਹ ਬੰਦੇ ਦੇ ਕੇਸ ਜਿਹੜੇ ਡਿਨਾਈ ਜਿਹੜੇ ਹੋ ਜਾਂਦੇ ਆ। ਇਹ ਕਈ ਲਾਅ ਆਫਿਸਿਸ ਇਹ ਚੀਜ਼ ਜਿਹੜੀ ਕਰ ਰਹੇ ਆ, ਤੇ ਤੁਸੀਂ ਕਿਸੇ ਨੇ ਵੀ ਆਪਣੀ ਜਿਹੜੀ ਤਰੀਕ ਜਿਹੜੀ ਛੱਡਣੀ ਨਹੀਂ ਸੀਗੀ। ਤੇ ਅਨਫੋਰਚੂਨੇਟਲੀ ਮੈਨੂੰ ਇਹ ਨਹੀਂ ਸਮਝ ਆਈ ਕਿ ਉਹ ਜਿੱਦਾਂ ਹੁਣ ਤੱਕ ਕਿਸੇ ਨੇ ਕੰਪਲੇਂਟ ਕਿਉਂ ਨਹੀਂ ਕੀਤੀ, ਕਿ ਮਤਲਬ ਕਿ ਬੰਦੇ ਨੂੰ ਜਿਹੜਾ ਸੀਗਾ ਧੱਕੇ ਨਾਲ ਹੀ ਤਰੀਕ ਜਿਹੜੀ ਛਟਾ ਦਿੰਦੇ ਆ। ਹਾਂਜੀ, ਮੈਂ ਇਹੀ ਦੱਸ ਰਿਹਾ ਤੁਹਾਨੂੰ। ਮੈਂ ਤਾਂ ਹੀ ਕਹਿੰਦਾ 5 ਮਿੰਟ ਤਾਂ ਬਹੁਤ ਨੇ, 2 ਮਿੰਟ ਚਾਹੀਦੇ ਆ। ਮੈਂ ਗਿਆ ਨਹੀਂ, ਮੈਨੂੰ ਅਫਸਰ ਕਹਿੰਦਾ ਵੀ ਜਾਈ ਨਾ, ਤੂੰ ਬਹਿ ਜਾ। ਉਹਨੇ ਸੀਨੀਅਰ ਨੂੰ ਕਾਲ ਕੀਤੀ, ਕਹਿੰਦੇ ਅਸੀਂ ਕਿਤੇ ਕਾਲ ਨਹੀਂ ਕੀਤੀ। ਮੈਂ ਕਿਹਾ ਜੀ ਮੈਨੂੰ ਮੇਰੇ ਲਾਪਸ ਚੋਂ, ਇਹ ਵਕੀਲ ਸੀਗਾ ਧਾਲੀਵਾਲ ਹੇਵਰਡ ਵਾਲਾ ਜੀ, ਕੁਲਦੀਪ ਨਾਮ ਧਾਲੀਵਾਲ। ਨਹੀਂ ਲੈਣ ਦੀ ਲੋੜ ਜੀ। ਹਾਂਜੀ ਦੱਸੋ ਜੀ। ਹਾਂਜੀ, ਤੇ ਮੇਰੇ ਨਾਲ ਜਿਹੜਾ ਟਰਾਂਸਲੇਟ ਗਿਆ ਸੀ, ਉਹਨੇ ਅਫਸਰ ਨੂੰ ਕਿਹਾ, ਕਹਿੰਦੇ ਵੀ ਅਸੀਂ ਤਾਂ ਇੰਟਰਵਿਊ ਦੇਣੀ ਆ। ਉਹ ਕਹਿੰਦੇ ਵੀ ਤੁਹਾਡੀ ਇੰਟਰਵਿਊ ਹੋਣੀ ਆ, ਵੀ ਸਾਡੇ ਅਫਸਰ ਨੇ ਕਿਸੇ ਨੇ ਕਾਲ ਨਹੀਂ ਕੀਤੀ, ਨਾ ਹੀ ਈਮੇਲ ਕੀਤੀ ਆ। ਫਿਰ ਮੇਰੀ 1 ਵਜੇ ਇੰਟਰਵਿਊ ਹੋਈ, ਮੈਂ ਇੰਟਰਵਿਊ ਦੇ ਕੇ ਆਇਆ 21 ਨੂੰ ਜੀ। ਫਿਰ 22 ਤਰੀਕ ਨੂੰ ਮੈਂ ਧਾਲੀਵਾਲ ਦੇ ਆਫਿਸ 'ਚ ਗਿਆ ਹੇਵਰਡ। ਭਾਜੀ 1 ਮਿੰਟ, ਮੈਂ ਪਹਿਲਾਂ ਨਾ ਤੁਹਾਨੂੰ ਪਹਿਲਾਂ ਹੀ ਟੋਕ ਦਿੰਦਾ। ਇਹ ਮੈਂ ਤੁਹਾਡਾ ਭਾਜੀ ਜਵਾਬ ਨਹੀਂ ਦੇ ਸਕਦਾ, ਕਿਉਂਕਿ ਤੁਹਾਨੂੰ ਪਹਿਲਾਂ ਵੀ ਉਹਨਾਂ ਨੇ ਇੱਕ ਵਾਰੀ ਟੋਕਤਾ। ਆਪਾਂ ਕਿਸੇ ਦਾ ਹੁਣ ਮੈਨੂੰ ਪਤਾ ਨਹੀਂ ਤੁਸੀਂ ਸਹੀ ਕਹਿ ਰਹੇ ਆ, ਕੌਣ ਆ, ਕਿੱਦਾਂ ਇਹ ਹੈਗਾ, ਤੇ ਇਹ ਮੈਂ ਤੁਹਾਡਾ ਜਵਾਬ ਨਹੀਂ ਦੇ ਸਕਦਾ ਹੈਗਾ। ਇਹ ਤੁਹਾਡਾ ਪਰਸਨਲ ਹੈ, ਤੁਸੀਂ ਲਾਅ ਆਫਿਸ ਨਾ ਕਰੋ। ਤੇ ਆਪਣਾ ਕੋਈ ਪਲੇਟਫਾਰਮ ਏਦਾਂ ਨਹੀਂ ਹੈਗਾ ਕਿ ਕਿਸੇ ਵੀ ਬੰਦੇ ਨੂੰ ਲਿਆ ਕੇ ਇੱਥੇ ਭੰਡਿਆ ਜਾਵੇ। ਤੇ ਇਹ ਮੈਂ ਹੋਰਨਾਂ ਵਕੀਲਾਂ ਵਰਗਾ ਨਹੀਂ ਹੈਗਾ ਕਿ ਇੱਥੇ ਜਾ ਕੇ ਕਿ ਕਿਸੇ ਦੇ ਵੀ ਖਿਲਾਫ ਕੁਝ ਵੀ ਜਿਹੜਾ ਬੋਲ ਦਿੱਤਾ ਹੈਗਾ। ਉਹ ਹੈਗੇ 1-2 ਜਿਹੜੇ ਚਵਲ ਜਿਹੇ, ਉਹਨਾਂ ਨੂੰ ਕਰੋ ਫੋਨ ਜਾ ਕੇ, ਉਹ ਤੁਹਾਡੀ ਸੁਣ ਸਕਦੇ ਆ। ਪਰ ਇਹ ਜਿਹੜੇ ਹੈਗੇ ਆ ਵਕੀਲ ਸਾਹਿਬ, ਏਦਾਂ ਨਹੀਂ ਤੁਸੀਂ ਕਰ ਸਕਦੇ ਹੈਗੇ ਗੱਲ। ਆਪਣਾ ਤੁਹਾਡਾ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀਗਾ ਕਿ ਜੇ ਸਵਾਲ ਤੁਹਾਡਾ ਹੈਗਾ, ਮੈਂ ਤੁਹਾਡੇ ਸਵਾਲ ਦਾ ਜਵਾਬ ਦੇ ਦੇਣਾ ਸੀਗਾ, ਕਿਉਂਕਿ ਮੈਨੂੰ ਹੁਣ ਪਤਾ ਹੀ ਨਹੀਂ ਹੈਗਾ ਕਿ ਤੁਸੀਂ ਸੱਚ ਕਹਿ ਰਹੇ ਹੋ ਕਿ ਕੀ ਕਰ ਰਹੇ ਆ, ਕਿ ਆਪਾਂ ਆਪਣਾ ਪਲੇਟਫਾਰਮ ਭਾਈ ਕਿਉਂ ਨਹੀਂ ਇਸ ਕੰਮ ਨੂੰ ਹੈ ਹੀ ਨਹੀਂ ਇਹ ਪਲੇਟਫਾਰਮ। ਹਾਂਜੀ, ਇਸ ਕੰਮ ਨੂੰ ਹੈ ਹੀ ਨਹੀਂਗਾ। ਨਾਲੇ ਹਾਂਜੀ, ਨਾਲੇ ਕੋਈ ਏਦਾਂ ਹੁੰਦਾ ਕਿ ਜਿਹੜਾ ਮਰਜ਼ੀ ਆ ਕੇ ਜਿਹੜੇ ਮਰਜ਼ੀ ਵਕੀਲ ਦੇ ਬਾਰੇ ਜੋ ਮਰਜ਼ੀ ਕੱਲ ਨੂੰ ਕੋਈ ਵੀ ਕੁਝ ਵੀ ਕਿੱਦਾਂ ਜਾਊਗਾ। ਹੁਣ ਵਕੀਲ ਸਾਹਿਬ ਜੇ ਉਹ ਹੋਣ, ਉਹ ਆਪਣਾ ਪੱਖ ਰੱਖਦੇ ਹੋਣ, ਤਾਂ ਫਿਰ ਵੱਖਰੀ ਗੱਲ ਆ। ਨਾਲੇ ਇਹ ਮੁੱਦਾ ਤੁਹਾਡਾ ਜਿਹੜਾ ਉਹ ਉਹਨਾਂ ਦੇ ਨਾਲ ਪਰਸਨਲ ਆ, ਹਾਇਰ ਤੁਸੀਂ ਕੀਤਾ, ਜਿੱਦਾਂ ਵੀ ਆ, ਜੋ ਵੀ ਹੋਇਆ ਹੋਊਗਾ, ਇਹ ਤੁਹਾਡਾ ਆਪਸ ਦੇ ਵਿੱਚ ਨਿੱਜੀ ਜਿਹੜੀ ਇਹ ਚੀਜ਼ ਆ, ਜਿਹੜੀ ਵਿੱਚ ਜੀ ਆ ਵਕੀਲ ਲੱਤ ਖਿੱਚੂ ਜਿਹੜੇ ਉਹਨਾਂ ਨੇ ਕੰਮ ਧੰਦੇ ਇਹੀ ਚਲਾਏ ਕਿ ਦੂਜੇ ਵਕੀਲਾਂ ਦੀ ਲੱਤਾਂ ਖਿੱਚ ਕੇ ਕੰਮ ਉਰੇ ਨਹੀਂ ਆਪਣਾ ਜਿਹੜਾ ਹੋ ਸਕਦਾ। ਨਹੀਂ ਇਹ ਕੰਮ ਹੀ ਨਹੀਂ ਆ। ਤੁਸੀਂ ਮੁੱਦੇ ਦੀ ਗੱਲ ਕਰੋ। ਹਾਂ ਜੀ, ਤੁਸੀਂ ਤਰੀਕ ਤੇ ਨਹੀਂ ਜਾਣ ਵਾਲੀ ਗੱਲ, ਉਹ ਗਲਤ ਆ। ਉੱਤੇ ਤੁਸੀਂ ਜਾਣਾ ਹੀ ਜਾਣਾ। ਆਹ ਆ ਜਿਹੜੀ ਮੁੱਦੇ ਦੀ ਗੱਲ। ਤੁਸੀਂ ਇੰਟਰਵਿਊ ਜੋ ਤੁਹਾਡੀ ਹੈਗੀ ਆ ਤੇ ਉਹ ਦੇਣੀ ਆ। ਉਹ ਜਿਹੜੀ ਗੱਲ ਆ ਉਹ ਤੁਸੀਂ ਕਰੋ। ਐਵੇਂ ਵਕੀਲਾਂ ਦੇ ਨਾਮ ਜਿਹੜੇ ਉਹ ਲਈ ਜਾਣੇ, ਇਹ ਕੰਮ ਨਾ ਸ਼ੋਭਦਾ ਕਿਸੇ ਨੂੰ, ਤੇ ਨਾ ਇਹ ਪਲੇਟਫਾਰਮ ਉਸ ਚੀਜ਼ ਦੇ ਲਈ ਹੈਗਾ। ਹਾਂਜੀ, ਨਾਲੇ ਇਹ ਹੈ ਕਿ ਜੇ ਕੱਲ ਨੂੰ ਹੋਵੇ ਨਾ, ਠੀਕ ਹੈ ਕਿ ਨਹੀਂ, ਜੇ ਅਗਲੇ ਕਹਿਣ ਕਿ ਯਾਰ ਤੁਸੀਂ ਇੱਕ ਵਨ ਸਾਈਡਡ ਤੁਸੀਂ ਗੱਲ ਸੁਣਦੇ ਆ, ਕਿਸੇ ਨੇ ਕੀਤਾ ਨਹੀਂ ਕੀਤਾ। ਮੈਂ ਕਿਹਾ ਤੁਸੀਂ ਮਾਨਹਾਨੀ ਹਰੇਕ ਚੀਜ਼ ਨਾਲ ਤੁਸੀਂ ਡੀਲ ਕਰ ਰਹੇ ਆ, ਤੇ ਤੁਹਾਨੂੰ ਪਹਿਲਾਂ ਹੀ ਜਦੋਂ 5 ਮਿੰਟ ਵਾਲਾ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ, ਤੁਹਾਨੂੰ ਉੱਥੇ ਭਾਜੀ ਰੁਕ ਜਾਣਾ। ਇਹ ਭਾਜੀ ਰਾਜ ਕਰਨ ਦੀ ਇਹ ਗੱਲ ਮਤਲਬ ਉਹੀ ਆ ਗਈ ਕਿ ਫਿਰ ਜਿਹੜਾ ਮੈਂ ਕਿਹਾ ਬੰਦਾ ਸ਼ੁਰੂ ਤੋਂ ਹੀ ਨਹੀਂ ਇੰਸਟਰਕਸ਼ਨ ਮੰਨਦਾ ਕਿ ਸਵਾਲ ਜਿਹੜਾ ਪੁੱਛਣਾ ਉਹਨੇ ਆਰਾਮ ਕਹਾਣੀ ਛੇੜਨੀ ਸੀਗੀ, ਇਹਨੇ ਮੈਨੂੰ ਪਤਾ। ਜੀ ਹਰਪ੍ਰੀਤ ਵੀ ਛੇੜਨੀ ਹੈ, ਫਿਰ ਕਲਿੱਪ ਵੀ ਬਣਾਉਂਦੇ ਆ, ਤੇ ਫਿਰ ਇਹ ਨਕੰਮੇ ਜਿਹੜੇ 2 ਬੈਠੇ ਆ ਉਹ ਇਹਨੂੰ ਸ਼ੇਅਰ ਵੀ ਕਰਦੇ ਆ। ਉਹ ਆਪਣੀ ਉਹੀ ਜਿਹੜੀ ਮਾਈਲੇਜ ਜੀ ਬਣਾਉਣ ਲਈ, ਤੇ ਉਹ ਮਤਲਬ ਬਸ ਇਹ ਚਲੋ ਲੀਵ ਇਟ ਭਾਜੀ, ਇਹ ਦਫਾ ਕਰੋ। ਇਹ ਤੋਕੀ ਨਹੀਂ ਬਣਦੀ ਇਸ ਚੀਜ਼ ਦੀ। ਚਲੋ ਹਾਂਜੀ ਹਰਪ੍ਰੀਤ, ਪੁੱਛੋ ਜੀ ਸਵਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਸਰ, ਮੇਰਾ ਕੇਸ ਅਸਾਈਲਮ ਆਫਿਸ ਲੱਗਾ 2022 ਦਾ, ਤੇ ਮੇਰਾ ਕੇਸ ਹੈਗਾ ਸਾਇਲੈਂਟ। ਤੇ ਜਿੱਦਾਂ ਆਪਾਂ ਹੁਣ ਸਾਡਾ ਵੀਜ਼ੇ ਤੇ ਆਏ ਸੀ, ਆਪਾਂ ਤਾਂ ਸੈਲਫ ਡੈਪੋਟੇਸ਼ਨ ਜੇ ਲਈਏ ਤਾਂ ਸਾਨੂੰ ਡਿਟੇਨ ਵਗੈਰਾ ਤਾਂ ਨਹੀਂ ਕਰਨਗੇ ਜੀ ਉਹ? ਜਿਹੜਾ ਵੀਜ਼ੇ ਵਾਲੇ ਤੇ ਭਾਜੀ ਆਇਆ ਨਾ, ਜੇ ਅਸਾਈਲਮ ਆਫਿਸ ਦੇ ਮੂਹਰੇ ਹੈਗਾ, ਉਦ ਤੱਕ ਨਹੀਂ ਉਹ ਡਿਟੇਨ ਕਰਦੇ। ਮੈਂ ਉਦ ਤੱਕ ਨਹੀਂ ਦੇਖਿਆ। ਜਿਹੜੇ ਇਮੀਗ੍ਰੇਸ਼ਨ ਕੋਰਟ 'ਚ ਗਏ ਆ ਕੇਸ, ਉਹ ਜ਼ਰੂਰ ਉਹਨਾਂ ਨੇ ਡਿਟੇਨ ਕੀਤੇ, ਜਿਹੜੇ ਰਿਮੂਵਲ ਪ੍ਰੋਸੀਡਿੰਗ 'ਚ ਸੀਗੇ। ਪਰ ਜੇ ਉਹਨਾਂ ਨੂੰ ਫੜਦੇ ਆ ਤਾਂ ਉਹਨਾਂ ਨੂੰ ਬੌਂਡ ਦੀ ਜਿਹੜੀ ਆਪਸ਼ਨ ਉਹ ਰਹਿੰਦੀ ਆ। ਅੱਛਾ, ਜਿਹੜੇ ਵੀਜ਼ੇ ਤੇ ਆ ਉਹਨੂੰ ਬੌਂਡ ਦੀ ਆਪਸ਼ਨ ਹੁੰਦੀ ਹੈ ਜੀ? ਹਾਂਜੀ, ਠੀਕ ਹੈ ਜੀ। ਸਰ ਜਿੱਦਾਂ ਐਪ ਰਾਹੀਂ ਭਰਨਾ ਪਊਗਾ ਆਪਾਂ ਨੂੰ, ਜੇ ਸੈਲਫ ਡੈਪੋਟੇਸ਼ਨ ਲੈਣੀ, ਜਾਂ ਕਿੱਦਾਂ? ਪਾਸਪੋਰਟ ਸਾਡੇ ਕੋਲ ਆ, ਵੈਲਿਡ ਆ ਪਾਸਪੋਰਟ?
ਸਮਝਿਆ ਨਹੀਂ ਭਾਜੀ ਦੁਬਾਰਾ ਬੋਲਿਓ, ਕੀ ਬੋਲਿਓ, ਸਮਝ ਨਹੀਂ ਆਈ। ਮੈਂ ਕਿਹਾ ਜੀ ਪਾਸਪੋਰਟ ਸਾਡੇ ਕੋਲ ਆ, ਪਾਸਪੋਰਟ ਵੈਲਿਡ ਆ, ਜਿੱਦਾਂ ਆਪਾਂ ਹੁਣ ਐਪ 'ਚ ਜਾ ਕੇ ਸਾਨੂੰ ਸੈਲਫ ਡੈਪਰੇਸ਼ਨ ਭਰਨੀ ਪਊਗੀ ਜਾਂ ਆਪਾਂ ਸਿੱਧਾ ਇੱਥੇ ਜਾ ਸਕਦੇ ਟਿਕਟ ਲੈ ਕੇ? ਅੱਛਾ, ਸਿੱਧੇ ਵੀ ਜਾ ਸਕਦੇ ਆ, ਨਹੀਂ ਜੇ ਤੁਹਾਡੇ ਕੋਲ ਹੈਗੇ ਸਿੱਧੇ ਵੀ ਜਾ ਸਕਦੇ ਆ। ਫਿਰ ਹਾਂਜੀ ਡਿਪੂਟੇਸ਼ਨ ਤਾਂ ਲੱਗਣੀ ਆ 10 ਸਾਲ ਦੀ, ਉਹੀ ਮਤਲਬ ਕਿ ਤੁਹਾਡੇ ਰੈਕਡ ਤੇ ਚੜਨੀ ਹੈ। ਪਰ ਹਾਂਜੀ ਕੋਈ ਰੋਕ ਨਹੀਂ ਸਕਦਾ ਜੀ ਕਿਸੇ ਨੂੰ, ਉਹ ਤਾਂ ਆਪ ਚਾਹੁੰਦੇ ਆ ਜਾਣ ਬੰਦੇ, ਜੇ ਉਹ ਆ ਤਾਂ ਜੇ ਤੁਸੀਂ ਜਾਣਾ ਚਾਹੁੰਦੇ ਆ ਤੁਸੀਂ ਜਾ ਸਕਦੇ ਹੋ, ਉਹ 'ਚ ਕੋਈ ਰੋਕ ਟੋਕ ਨਹੀਂ। ਸੈਲਫ ਰਿਪੋਰਟ ਕਰ ਲਓ, ਚਲੋ ਪੈਸੇ ਦੇ ਦੇਣਗੇ ਥੋੜੇ ਜਿਹੇ, ਜੇ ਤੁਹਾਡੇ ਮਨ ਦੇ ਵਿੱਚ ਉਹ ਇੱਛਾ ਹੈਗੀ ਆ ਤਾਂ ਐਟਲੀਸਟ ਉਹ ਚੀਜ਼ ਜਿਹੜੀ ਚੱਲ ਰਹੀ ਹੈ। ਜੇ ਸੈਲਫ ਰਿਪੋਰਟ ਦੀ ਤਾਂ ਕਹਿੰਦੇ ਉਹ ਬੈਨ ਨਹੀਂ ਲੱਗਦਾ, ਇਦਾਂ ਦਾ ਵੀ ਹੈਗਾ ਕੁਝ? ਨਹੀਂ ਏਦਾਂ ਦਾ ਕੁਝ ਨਹੀਂ ਹੈਗਾ, ਡਿਪੂਟੇਸ਼ਨ ਹੀ ਲੱਗਣੀ ਹੈ। ਉਹ ਵਲੰਟਰੀ ਡਿਪਾਰਚਰ ਹੁੰਦਾ, ਜੇ ਜੱਜ ਗ੍ਰਾਂਟ ਕਰੇ ਵਲੰਟਰੀ ਡਿਪਾਰਚਰ ਉੱਤੇ ਨਹੀਂ ਲੱਗਦਾ। ਠੀਕ ਹੈ ਜੀ, ਅੱਛਾ ਠੀਕ ਹੈ ਜੀ, ਮਿਹਰਬਾਨੀ। ਅਗਲੇ ਕਾਲਰ। ਜੇ ਤਾਂ ਬੈਨ ਨਹੀਂ ਲੱਗਣਾ ਫਿਰ ਤਾਂ ਮੈਂ ਕਿਹਾ ਲੋਕਾਂ ਨੂੰ ਫਿਰ ਸਾਰਿਆਂ ਨੇ ਚਲੇ ਜਾਣਾ ਸੀ, ਫਿਰ ਤਾਂ ਸਾਰਿਆਂ ਨੇ ਚੱਲ ਜਾਣਾ, ਜਦੋਂ ਟਾਈਮ ਸਹੀ ਹੋਇਆ ਸਾਰਿਆਂ ਨੇ ਵਾਪਸ ਆ ਜਾਣਾ। ਜੇ ਬੈਨ ਕਿਉਂ ਨਹੀਂ ਲੱਗਣਾ? ਬੈਨ ਉਹਨਾਂ ਨੇ ਲਾ ਹੀ ਲੈਣਾ ਹੈ ਜੀ। ਉਹ ਫਿੰਗਰਪ੍ਰਿੰਟ ਐਵੇਂ ਥੋੜੀ ਕਰਦੇ, ਹਰ ਵਾਰੀ ਆਉਂਦੇ ਜਾਂਦੇ ਆ ਜਦੋਂ ਤੁਸੀਂ ਸਾਰੀਆਂ ਚੀਜ਼ਾਂ ਤੁਹਾਡੀਆਂ ਬਾਇਓਮੈਟ੍ਰਿਕ ਕੀਤੀਆਂ ਜਾਂਦੀਆਂ। ਹਾਂਜੀ ਰਵਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ, ਟਰਕੀ ਵਾਲਾ ਤੇ ਰਾਜਕਰਨ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ I-485 ਆਪਾਂ ਅਪਲਾਈ ਕਰਾਇਆ ਸੀ ਤੁਹਾਡੇ ਥਰੂ, ਤੇ I-797 ਭਾਜੀ ਵਰਕ ਪਰਮਿਟ ਦਾ ਰਿਸੀਵ ਨੋਟਿਸ ਨਹੀਂ ਆਇਆ, ਆਲਰੇਡੀ 8-9 ਮਹੀਨੇ ਹੋ ਚੁੱਕੇ ਆ। ਤੇ ਜਿਹੜਾ ਭਾਜੀ I-765 ਦਾ ਪ੍ਰੋਸੈਸਿੰਗ ਟਾਈਮ ਆ ਉਹ ਵੈਬ ਤੇ 6.5 ਮੰਥ ਸ਼ੋ ਕਰਦਾ, ਪਰ ਹੁਣ ਤਾਂ ਭਾਜੀ 8-9 ਮਹੀਨੇ ਹੋ ਗਿਆ ਕੋਈ ਰਿਸਪੌਂਡ ਨਹੀਂ। ਮੈਂ ਇਨਕੁਆਰੀਆਂ ਵੀ ਪਾਈਆਂ ਆ 8-9 ਵਾਰੀ, ਪਰ ਤਾਂ ਵੀ ਕੋਈ USCIS ਨੇ ਜਵਾਬ ਨਹੀਂ ਦਿੱਤਾ ਜੀ। ਹਾਂਜੀ ਭਾਜੀ ਉਹ ਜਿਹੜਾ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਹੈਗਾ ਉਹਦੇ ਵਿੱਚ ਆਪਣੀ ਕੋਈ ਸੇ ਨਹੀਂ ਹੈਗੀ। ਹਾਂਜੀ ਉਹ ਇਨਕੁਆਇਰੀ ਪਾਉਣ ਵਾਲਾ ਸਿਸਟਮ ਜਿਹੜਾ ਹੈਗਾ ਉਤੋਂ ਉੱਤੇ ਤਾਂ ਨਹੀਂ ਕੁਝ ਹੋ ਸਕਦਾ। ਓਕੇ ਭਾਜੀ, ਪਰ ਮੈਂ ਆਲਰੇਡੀ 4-5 ਵਾਰੀ ਇਨਕੁਆਇਰੀ ਅਕਸ਼ਰ ਸਰ ਤੋਂ ਪਵਾਈ ਹੋਈ ਆ, ਆਪਾਂ ਰਿਟਨ ਨੋਟਿਸ ਵੀ ਭੇਜਿਆ ਸੀ ਉਹਨਾਂ ਨੂੰ, ਪਰ ਤਾਂ ਵੀ ਕੋਈ ਹਜੇ ਤੱਕ ਜਵਾਬ ਨਹੀਂ। ਹਾਂਜੀ ਪਰ ਭਾਜੀ ਹੁਣ ਕੀ ਕਰ ਸਕਦੇ, ਹੁਣ ਮੈਂ ਕਿਹਾ ਬੰਦੂਕ ਤਾਂ ਰੱਖ ਨਹੀਂ ਸਕਦੇ ਜੀ, ਇਨਕੁਆਇਰੀ ਪਾ ਸਕਦੇ ਆ, ਨੋਟਿਸ ਹੀ ਭੇਜ ਸਕਦੇ ਆ, ਹੋਰ ਕੀ। ਹੁਣ ਮੈਂ ਕਿਹਾ ਇਹ ਕੋਈ ਐਂ ਤਾਂ ਹੈ ਨਹੀਂ ਕਿ ਮੈਂ ਪੈਸੇ ਦਿੱਤੇ ਮੈਨੂੰ ਆਈਫੋਨ ਕਿਉਂ ਨਹੀਂ ਮਿਲਿਆ, ਇਹ ਤਾਂ ਹੁਣ ਮੈਂ ਕਿਹਾ ਸਰਕਾਰ ਦੇ ਜੀ ਸਿਸਟਮ ਆ। ਹਾਂਜੀ ਇਹ ਤਾਂ ਖੱਜਲ ਖਰਾਬੀ ਤੁਹਾਡੇ ਨਾਲ ਇਕੱਲੇ ਨਾਲ ਹੋਣਾ, ਕਈਆਂ ਨੇ ਤਾਂ ਹੁਣ ਮੈਂ ਕਿਹਾ ਜੇ ਆਪਣੇ ਵੱਲੋਂ ਇਨਕੁਆਇਰੀ ਹੀ ਪਾ ਸਕਦੇ ਆ ਇਹਦੇ ਵਿੱਚ। ਹੁਣ ਕਾਂਗਰਸ ਪਰਸਨ ਨੇ ਤਾਂ ਇਨਵੋਲਵ ਨਹੀਂ ਹੋਣਾ ਕਿ ਬਾਈ ਬੰਦੇ ਦਾ ਵਰਕ ਪਰਮਿਟ ਕਿਉਂ ਨਹੀਂ ਛੇਤੀ ਦੇ ਰਹੇ। ਹਾਂਜੀ ਪਰ ਉਦਾਂ ਭਾਜੀ ਯੂਜ਼ਲੀ ਆ ਰਹੇ ਆ ਜਿਹੜੇ ਯੂ ਵੀਜ਼ਾ ਅਪਲਾਈ ਕਰ ਰਹੇ ਜਾਂ ਗ੍ਰੀਨ ਕਾਰਡ, ਉਹਨਾਂ ਦੇ ਵਰਕ ਪਰਮਿਟ ਚੱਲਦੇ। ਭਾਜੀ ਦੇਖੋ ਯੂਜ਼ਲੀ ਤਾਂ ਆ ਵੀ ਜਾਂਦੇ ਆ ਜੀ, ਪਰ ਇਹ ਹੈ ਕਿ ਜਿਹੜੀ ਸਰਕਾਰ ਹੈ ਇਹ ਕੋਈ ਬਾਹਲੀ ਇਮੀਗ੍ਰੈਂਟਾਂ ਦੇ ਪ੍ਰੋ ਨਹੀਂ ਹੈਗੀ, ਠੀਕ ਹੈ ਕਿ ਨਹੀਂ। ਕੋਈ ਏਦਾਂ ਨਹੀਂ ਕਿ ਇਹਨਾਂ ਨੇ ਜਿੱਦਾਂ ਆਪਾਂ ਦੱਸਦੇ ਹੈਗੇ ਕਿ ਬੰਦੇ ਅੱਜ ਜਿਹੜਾ ਪ੍ਰੋਗਰਾਮ ਆ ਕਿ ਉਹਨਾਂ ਦੀ ਜੌਬ ਕੋਈ ਉਹਨਾਂ ਨੂੰ ਇਮੀਗ੍ਰੇਸ਼ਨ ਐਨਫੋਰਸਮੈਂਟ ਵੱਲ ਆਇਆ, ਕਿ ਜਿਹੜੇ ਕ੍ਰਾਈਮ ਸੋਲਵਿੰਗ ਵਾਲੇ ਸੀਗੇ ਉਹਨਾਂ ਨੂੰ ਵੀ ਉਹ ਕਹਿੰਦੇ ਕਿ ਨਹੀਂ ਡੀਪੋਰਟੇਸ਼ਨ ਨਾਲ ਜ਼ਿਆਦਾ ਲਾਓ। ਸੋ ਆਬਵੀਅਸਲੀ ਜਿਹੜੇ ਉਹਨਾਂ ਦੇ ਆਪਣੇ ਰਿਸੋਰਸ ਆ ਉਹਨੂੰ ਉਹ ਜਿਹੜਾ ਸੀਗਾ ਲੋਕਾਂ ਨੂੰ ਬੈਨੀਫਿਟ ਦੇਣ ਵਾਲਾ ਘੱਟ, ਤੇ ਜਿਹੜਾ ਲੋਕਾਂ ਨੂੰ ਟੰਗਣ ਨਾਲ ਜ਼ਿਆਦਾ ਜਿਹੜੇ ਲਾਏ ਹੋਏ ਸੋ ਟੂ ਸਪੀਕ। ਠੀਕ ਆ, ਠੀਕ ਹੈ ਜੀ ਭਾਜੀ ਇਹਨਾਂ ਨੇ ਮੇਰਾ ਭਾਜੀ I-485 ਦਾ ਤੇ I-131 ਦਾ ਰਸੀਦ ਨੋਟਿਸ ਭੇਜ ਦਿੱਤਾ ਸੀ, ਪਰ I-765 ਦਾ ਨਹੀਂ ਮਿਲਿਆ, ਤਾਂ ਕਰਕੇ ਮੈਂ ਫੋਨ ਲਗਾਇਆ। ਠੀਕ ਹੈ ਜੀ। ਹਾਂਜੀ ਉਹ ਆਪਣਾ ਭਾਜੀ ਤੁਸੀਂ ਉਹਨਾਂ ਹੀ ਜਿਹੜਾ ਸੀਗਾ ਨਾ ਈਮੇਲ ਚੱਲਦੀ ਉਹਨਾਂ ਨਾਲ ਉੱਥੇ ਕੰਟੈਕਟ ਕਰ ਲਿਓ। ਆਪਾਂ ਜੇ ਨਹੀਂ ਮਿਲਿਆ ਭਾਜੀ ਤੁਸੀਂ ਦੁਬਾਰਾ ਫਾਈਲ ਕਰ ਦਿਓ ਉਹਦਾ, ਠੀਕ ਹੈ ਕਿ ਨਹੀਂ, ਜੇ ਰਸੀਦ ਨੋਟਿਸ ਨਹੀਂ ਆਇਆ। ਬਾਕੀ ਭਾਜੀ ਥੈਂਕ ਯੂ, ਤੁਹਾਡੀ ਮਿਹਰਬਾਨੀ। ਜਿਹੜੇ ਟਿਕਟੌਕ ਦੇ ਭਾਜੀ ਜ਼ਿਆਦਾ ਵਿਰੋਧ ਕਰਦੇ ਉਹਨਾਂ ਦੀ ਪਰਵਾਹ ਨਾ ਕਰਿਆ ਕਰੋ, ਖਿੱਚ ਕੇ ਰੱਖਿਆ ਕਰੋ ਕੰਮ। ਏਦਾਂ ਹੀ ਆ ਭਾਜੀ ਥੈਂਕ ਯੂ ਜੀ। ਹਾਂਜੀ ਨਹੀਂ ਟੈਨਸ਼ਨ ਆਪਾਂ ਲੈਣੀ ਵੀ ਕਿਉਂ ਆ। ਬਾਕੀ ਕੀ ਇਹ ਜਿੱਦਾਂ ਚਲੋ ਇਹ ਜਿਹੜਾ ਡਿਲੇ ਦਾ ਮਸਲਾ ਆ, ਕੀ ਉਹ ਜ਼ਿਆਦਾ ਇਨਵੈਸਟੀਗੇਸ਼ਨ ਦਾ ਮਾਮਲਾ ਵੀ ਇਸ ਦੇ ਵਿੱਚ ਹੋ ਸਕਦਾ ਆ, ਜਾਂ ਕੁਝ ਚੀਜ਼ ਜ਼ਿਆਦਾ ਕਰ ਰਹੇ ਆ, ਜਾਂ ਫਾਈਲ ਗਵਾਚ ਜਾਂਦੀ ਹੈ, ਜਾਂ ਕੀ ਹੁੰਦਾ ਹੈ ਜ਼ਿਆਦਾਤਰ? ਫਾਈਲ ਤਾਂ ਨਹੀਂ ਗਵਾਚਦੀ। ਉਹਨਾਂ ਨੇ ਭਾਜੀ ਜਿਹੜਾ ਨਾ ਪ੍ਰੋਸੈਸਿੰਗ ਟਾਈਮ ਲਾਇਆ ਹੁੰਦਾ ਉਹ ਹੁੰਦਾ ਕਿ ਆਪਾਂ 80% ਕੇਸ ਹੈਗੇ ਆਪਾਂ ਕਰ ਦਿੰਦੇ ਆ, 20% ਜਿਹੜੇ ਹੈਗੇ ਜ਼ਿਆਦਾ ਵੀ ਲੱਗ ਸਕਦੇ ਆ। ਐਸ ਸੱਚ ਉਹਨਾਂ ਨੇ ਕਿਤੇ ਵੀ ਕਾਨੂੰਨ ਲਿਖਿਆ ਨਹੀਂ ਹੈਗਾ ਕਿ ਆਪਾਂ ਨਹੀਂ ਕਰ ਸਕਦੇ, ਤੇ ਉਹਨਾਂ ਨੇ ਇਹ ਕਿਹਾ ਕਿ ਜਦੋਂ ਪ੍ਰੋਸੈਸਿੰਗ ਟਾਈਮ ਤੋਂ ਬਾਹਰ ਚਲ ਜਾਂਦਾ ਤੁਸੀਂ ਇਹਦੀ ਇਨਕੁਆਇਰੀ ਕਰ ਸਕਦੇ। ਜਿੱਦਾਂ ਬਾਈ ਨੇ ਦੱਸਿਆ, ਕਾਲ ਕਰਤੀ, ਈਮੇਲ ਲਿਖਤੀ, ਸੌਰੀ ਨੋਟਿਸ ਭੇਜਤਾ ਉਹਨਾਂ ਨੂੰ, ਤੇ ਉਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਪਹਿਲਾਂ ਇੱਕ ਸੀਗਾ ਓਮਬਡਸਮੈਨ ਆਫਿਸ ਵਗੈਰਾ ਹੁੰਦੇ ਸੀਗੇ, ਤੁਸੀਂ ਉਹਨਾਂ ਨੂੰ ਜਿਹੜਾ ਕਹਿ ਸਕਦੇ ਹੈਗੇ ਕਿ ਇਹ ਡਿਲੇ ਆ, ਤੁਸੀਂ ਇਹਨਾਂ ਨੂੰ ਇੰਸਟਰਕਟ ਕਰੋ। ਜਾਂ ਕਈ ਵਾਰੀ ਲੋਕੀ ਜਿਹੜਾ ਸੀਗਾ ਮੈਂਡੇਮਸ ਦਾ ਲਾਅ ਸੂਟ ਜਿਹੜਾ ਫਾਈਲ ਕਰ ਸਕਦੇ ਆ, ਜੇ ਕਿ ਬਾਹਲਾ ਡਿਲੇ ਹੋ ਗਿਆ ਅਸਾਈਲਮ ਦਾ ਜਾਂ ਕਿਸੇ ਵੀ ਚੀਜ਼ ਦਾ, ਤੇ ਉਹਦੇ ਕਰਕੇ। ਪਰ ਉਹ ਹੁਣ ਜਿਹੜਾ ਸੀਗਾ ਲਾਅ ਸੂਟ ਉਹ ਮਹਿੰਗੇ ਵੀ ਹੈਗੇ ਆ, ਹਨਾ, $5,000 ਨੂੰ ਪ੍ਰੋਸੈਸ ਜਿਹੜਾ ਪੈ ਜਾਂਦਾ, ਉਹ ਵਰਕ ਪਰਮਿਟ ਦੇ ਉੱਤੇ ਫਿਰ ਮਤਲਬ ਕੋਈ ਸੈਂਸ ਨਹੀਂ ਬਣਦੀ ਮੇਰੇ ਹਿਸਾਬ ਨਾਲ। ਬਟ ਬਾਕੀ ਹਾਂਜੀ ਕਰ ਸਕਦਾ ਬੰਦਾ, ਠੀਕ ਹੈ, ਜੇ ਕਰਨਾ ਜਾਵੇ ਤਾਂ। ਅਮਰਜੀਤ ਜੀ। ਅਮਰਜੀਤ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਸੀਂ ਨਾ ਗ੍ਰੀਨ ਕਾਰਡ ਹੋਲਡਰ ਆ ਜੀ, ਕਾਰਡ ਨਾ ਰਿਨਿਊ ਹੋਣ ਵਾਸਤੇ ਭੇਜਿਆ,
ਤੇ ਉਹਦੇ ਵਿੱਚ ਨੋਟਿਸ ਆਫ ਐਕਸ਼ਨ ਵੀ ਆ ਗਿਆ। ਹਾਂਜੀ, ਉਹਦੇ ਚ ਅਸੀਂ ਇੰਡੀਆ ਜਾਣਾ ਤੇ ਚਾਹੁੰਦੇ ਹਾਂ ਵੀ ਅਗਲੇ ਮਹੀਨੇ ਵੀ ਕੋਈ ਪ੍ਰੋਬਲਮ ਤਾਂ ਇਹ ਮੋੜਨ ਲੱਗੇ। ਤੁਹਾਡਾ ਅਸਾਈਲਮ ਬੇਸਡ ਗ੍ਰੀਨ ਕਾਰਡ ਆ ਜਾਂ ਉਦਾਂ ਫੈਮਿਲੀ ਬੇਸਡ? ਨਹੀਂ ਨਹੀਂ ਜੀ, ਨਹੀਂ, ਦੂਜਾ Family ਮੇਨ IRS 5। ਹਾਂਜੀ ਨਹੀਂ ਕੀ ਫੈਮਿਲੀ ਬੇਸਡ ਗ੍ਰੀਨ ਕਾਰਡ ਤੇ ਸੀਗੇ? ਹਾਂਜੀ 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 ਹਾਂਜੀ, ਨਹੀਂ ਕੋਈ ਪ੍ਰੋਬਲਮ ਨਹੀਂ ਜੀ। ਸੋ ਇਹ ਟਰੈਵਲ ਕਰ ਸਕਦੇ ਵਿਦਿਨ ਦੈਟ, ਅਜੇ ਜਦੋਂ ਕਾਰਡ ਅਜੇ ਤੱਕ ਉਹਨਾਂ ਕੋਲ ਨਹੀਂ ਪਹੁੰਚਿਆ ਨੋਟਿਸ ਦੇ ਨਾਲ ਵੀ? ਦੇਖੋ ਵੈਸੇ ਤਾਂ ਕਰਨਾ ਚਾਹੀਦਾ ਨਹੀਂ ਹੈਗਾ, ਟੈਕਨੀਕਲੀ ਸਪੀਕਿੰਗ ਲੋਕਾਂ ਨੇ ਪਿਛਲੀਆਂ ਐਡਮਿਨਿਸਟ੍ਰੇਸ਼ਨ 'ਚ ਤਾਂ ਕੋਈ ਪ੍ਰੋਬਲਮ ਨਹੀਂ ਆਈ, ਕਿਉਂਕਿ ਉਹ ਸਿਸਟਮ 'ਚ ਦੇਖਦੇ ਤੇ ਇੱਕ ਐਕਸਟੈਂਸ਼ਨ ਹੁੰਦਾ, ਰਿਨਿਊਅਲ ਦਾ ਨੋਟਿਸ ਹੁੰਦਾ। ਪਰ ਕਈ ਵਾਰੀ 에ਅਰਲਾਈਨ ਵਾਲੇ ਜਿਹੜੇ ਸੀਗੇ ਉਹ ਚੱਕਰ 'ਚ ਪਾ ਦਿੰਦੇ ਆਪਣੇ ਕਿ ਨਹੀਂ ਆਪਾਂ ਇਹ ਪੇਪਰ ਐਕਸੈਪਟ ਨਹੀਂ ਕਰਦੇ। ਸੋ ਪਹਿਲਾਂ ਆਪਣੀ 에ਅਰਲਾਈਨ ਨਾਲ ਕਰਕੇ ਜਾਇਓ ਕਿ ਉਹਨੇ ਤੁਹਾਨੂੰ ਚੜ੍ਹਨ ਦੇਣਾ ਜਹਾਜ਼ ਤੇ ਕਿ ਨਹੀਂ। ਮੇਨ ਗੱਲ ਇਹ। ਠੀਕ ਹੈ ਜੀ। ਠੀਕ ਹੈ ਤੇ ਹਾਂਜੀ, ਜਿਹੜੇ ਅਮਰੀਕਾ ਵਾਲੇ ਉਹਨਾਂ ਨੇ ਤੁਹਾਨੂੰ ਨੋਟਿਸ ਆਲਰੇਡੀ ਦਿੱਤਾ ਹੀ ਹੋਣਾ ਕਿ ਤੁਹਾਡਾ ਗ੍ਰੀਨ ਕਾਰਡ ਜਿਹੜਾ ਐਕਸਟੈਂਡ ਹੋ ਗਿਆ ਆਟੋਮੈਟਿਕਲੀ। ਤੇ ਹਾਂਜੀ, ਉਹ ਉਹਨਾਂ ਨੇ ਉਹ ਦਿੱਤਾ ਦਾ ਨੋਟਿਸ ਆਇਆ। ਉਹ 18 ਮਹੀਨੇ ਦਾ 12 ਮਹੀਨੇ ਦਾ ਕੁਝ ਇਦਾਂ ਦਾ ਆ ਜਾਂਦਾ ਹੁੰਦਾ। ਹਾਂਜੀ, ਉਹਦਾ ਮਕਸਦ ਤਾਂ ਫਿਰ ਇਹੀ ਹੈਗਾ ਜੀ ਕਿ ਤੁਸੀਂ ਟਰੈਵਲ ਕਰ ਸਕਦੇ ਆ, ਪਰ 에ਅਰਲਾਈਨ ਜੀ ਹਾਂਜੀ ਠੀਕ ਹੈ ਜੀ। ਇਹ ਇਦਾਂ ਦੀ ਕੋਈ ਚੀਜ਼ ਤਾਂ ਨਹੀਂ ਆਪਾਂ ਸੁਣੀ ਵੀ ਇਸ ਨੋਟਿਸ ਦੇ ਆਧਾਰ ਦੇ ਉੱਤੇ ਉੱਥੋਂ ਦਿੱਲੀ ਵਾਲੇ ਪਾਸਿਓਂ ਜਾਂ ਇੰਡੀਆ ਵਾਲੇ ਪਾਸਿਓਂ ਚੜ੍ਹਨ ਦਿੰਦੇ ਆ ਜਾਂ ਨਹੀਂ ਚੜ੍ਹਨ ਦਿੰਦੇ? ਕਿਉਂਕਿ ਬੰਦੇ ਕੋਲ ਉਸ ਟਾਈਮ ਕੱਲਾ ਓਬਵੀਅਸਲੀ ਉਦੋਂ ਨਾਲ ਇੰਡੀਆ ਦਾ ਪਾਸਪੋਰਟ ਹੋਊਗਾ, ਗ੍ਰੀਨ ਕਾਰਡ ਅਜੇ ਹੈ ਨਹੀਂ ਆ, ਉਹ ਕਾਰਡ ਤਾਂ ਹੈ ਨਹੀਂ, ਉਹ ਨੋਟਿਸ ਦੇ ਆਧਾਰ ਦੇ ਉੱਤੇ ਉਧਰੋਂ ਚੜ੍ਹਨ ਦਿੰਦੇ ਆ ਫਿਰ? ਉਹਦਾ ਕੋਈ ਚੱਕਰ ਤਾਂ ਨਹੀਂ? ਨਹੀਂ, ਜਿਹੜਾ ਨੋਟਿਸ ਹੁੰਦਾ ਨਾ ਰਾਜਕਰਨ, ਜਿਹੜਾ ਐਕਸਟੈਂਸ਼ਨ ਵਾਲਾ, ਉੱਤੇ ਉਹ ਹੁਣ ਗ੍ਰੀਨ ਕਾਰਡ ਨੂੰ ਇਦਾਂ ਨਹੀਂ ਨਾ ਕਿ ਤੁਹਾਡਾ ਉਹਨਾਂ ਨੇ ਕਿਹਾ ਕਿ ਨਹੀਂ ਜਦ ਤੱਕ ਤੁਹਾਡਾ ਪੈਂਡਿੰਗ ਹੈ ਤੁਸੀਂ ਗ੍ਰੀਨ ਕਾਰਡ ਹੋਲਡਰ ਨਹੀਂ ਹੈਗਾ। ਨੋਟਿਸ ਦੇ ਵਿੱਚ ਉਹ ਆਟੋਮੈਟਿਕ ਐਕਸਟੈਂਸ਼ਨ ਵੀ ਦਿੰਦੇ ਆ, ਉੱਤੇ ਲਿਖਿਆ ਹੁੰਦਾ। ਉਹ ਵੈਲਿਡਿਟੀ ਡੇਟ ਆਪਣੀ ਆਪਣੀ ਚੈੱਕ ਕਰੋ ਸਾਰੇ ਜਣੇ। ਤੇ ਉਹ ਜਿਹੜੀ ਉਹਨੂੰ US ਤਾਂ ਓਨਰ ਜ਼ਰੂਰ ਕਰੂਗਾ। ਹੁਣ 에ਅਰਲਾਈਨ ਵਾਲੇ 에ਅਰ ਇੰਡੀਆ ਚਲ ਜਾ, ਉਹਨਾਂ ਨੇ ਕਹਿਣਾ ਆ ਕੀ ਹੈ, ਇੰਡੀਆ ਦਾ ਜਿਹੜਾ ਦਿੱਲੀ ਵਾਲਾ 에ਅਰਪੋਰਟ ਨਾ ਚੜਨ ਦੇਵੇ ਉਹ ਅਲੱਗ ਗੱਲ ਆ, ਠੀਕ ਹੈ, ਉਹਨਾਂ ਨੇ ਕਹਿਣਾ ਆ ਕੀ ਦਿਖਾਈ ਜਾਂਦੇ ਆ। ਤੇ ਬਾਕੀ ਇਹ ਹੈ ਕਿ US 'ਚ ਜਿਹੜਾ ਬੰਦਾ ਆਇਆ ਬਾਰਡਰ ਤੇ ਉਹਨੂੰ ਨਹੀਂ ਕੋਈ ਪ੍ਰੋਬਲਮ। ਠੀਕ ਹੈ ਜੀ। ਸਿਮਰਨਜੀਤ। ਹਾਂਜੀ ਸਿਮਰਨਜੀਤ, ਪੁੱਛੋ ਜੀ ਸਵਾਲ ਸਿਮਰਨ ਜੀ, ਨਹੀਂ ਤਾਂ ਅਸੀਂ ਅੱਗੇ ਵਧੀਏ। ਸਤਿ ਸ਼੍ਰੀ ਅਕਾਲ ਸਰ, ਮੈਂ ਪੁੱਛਣਾ ਸੀਗਾ 70 ਪਟੀਸ਼ਨ ਫੈਮਿਲੀ ਆਈ ਸੀਗੀ ਤੇ ਕੀ ਸਾਲ ਬਾਅਦ ਹੀ ਆਪਣਾ ਗ੍ਰੀਨ ਕਾਰਡ ਅਪਲਾਈ ਕਰ ਸਕਦੇ ਜਾਂ ਕਰ ਸਕਦੇ ਪਹਿਲਾਂ? ਭਾਜੀ ਵੈਸੇ ਤਾਂ ਜਿਹੜੀ ਰੈਗੂਲੇਸ਼ਨ ਸੀਗੀ ਨਾ ਉਹ ਸੀਗੀ ਕਿ 1 ਈਅਰ ਦੀ ਵੇਟ ਦੀ ਹਿਸਟੋਰੀਕਲੀ, ਪਰ ਆਪਾਂ ਜਿਹੜਾ ਸੀਗਾ ਬਾਈਡਨ ਸਰਕਾਰ ਦੇ ਵਿੱਚ ਉਹਨਾਂ ਨੇ ਰੂਲ ਰਿਲੈਕਸ ਕਰਤੇ ਸੀਗੇ, ਆਪਾਂ ਕਾਫੀ ਸਾਰੇ ਕੀਤੇ, ਗ੍ਰੀਨ ਕਾਰਡ ਆ ਗਏ ਸੀਗੇ। ਈਵਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਉਹ ਆ ਰਹੇ, ਅਜੇ ਤੱਕ ਮੈਂ ਦੇਖਿਆ ਨਹੀਂ ਕੋਈ ਡਿਨਾਈ ਕੀਤਾ। ਤੇ ਇਹ 100% ਐਕੂਰੇਸੀ ਨਾਲ ਕਹਿਣਾ ਜਿਹੜਾ ਮੁਸ਼ਕਿਲ ਹੈ, ਪਰ ਹਾਂਜੀ ਜੇ ਵੇਟ ਕਰ ਸਕਦੇ ਆ ਕਰ ਲਓ, ਕੋਈ ਨੁਕਸਾਨ ਨਹੀਂ ਉਹਦਾ ਜੀ। ਓਕੇ ਜੀ, ਥੈਂਕ ਯੂ। ਜਤਿੰਦਰ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੈਂ 2007 ਚ ਵਿਜ਼ਟਰ ਵੀਜ਼ੇ ਤੇ ਆਇਆ ਸੀਗਾ ਤੇ ਮੈਨੂੰ ਯੂ ਵੀਜ਼ੇ ਥਰੂ ਗ੍ਰੀਨ ਕਾਰਡ ਮਿਲਿਆ ਤੇ ਮੈਂ ਕੋਈ ਅਸਾਈਲਮ ਕੇਸ ਨਹੀਂ ਸੀ ਲਾਇਆ ਹੋਇਆ, ਕੀ ਮੈਂ ਇੰਡੀਆ ਆ ਜਾ ਸਕਦਾ? ਹਾਂਜੀ, ਗ੍ਰੀਨ ਕਾਰਡ ਤੁਹਾਡੇ ਕੋਲ ਹੈਗਾ, ਆ ਜਾ ਸਕਦੇ ਆ ਜੀ। ਹਾਂਜੀ, ਮੈਂ ਅਸਾਈਲਮ ਨਹੀਂ ਸੀ ਲਾਇਆ। ਹਾਂਜੀ, ਨਹੀਂ ਜਿਹੜਾ ਅਸਾਈਲਮ ਦਾ ਨਹੀਂ ਹੈ ਉਹਦਾ ਡਿਫਰੈਂਟ ਹੈਗਾ ਜੀ, ਯੂ ਵੀਜ਼ਾ ਹੋਰ ਚੀਜ਼ ਹੈ ਜੀ। ਥੈਂਕ ਯੂ ਜੀ। ਥੈਂਕ ਯੂ। ਮੋਹਨ ਜੀ। ਦੋਨਾਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੇਰੇ ਬੇਟੇ ਨੇ ਨਾ ਆਪਣੀ ਮੰਮੀ ਦਾ 601 ਫਾਈਲ ਕੀਤਾ ਹੈਗਾ ਤੇ ਮੈਂ ਹੁਣ ਸਿਟੀਜ਼ਨ ਹੋ ਗਿਆ, ਜੇ ਉਹਦੇ ਵਿੱਚ ਮੈਂ ਐਡੀਸ਼ਨ ਕਰਦਾ ਕਿ ਮੈਂ ਸਿਟੀਜ਼ਨ ਹੋ ਗਿਆ, ਕੁਝ ਫਾਇਦਾ ਮਿਲ ਸਕਦਾ ਕਿ ਨਹੀਂ ਉਹਦਾ? ਸਵਾਲ ਨਹੀਂ ਸਮਝਿਆ, ਦੁਬਾਰਾ ਬੋਲਿਓ। ਬੇਟੇ ਨੇ ਉਹਨਾਂ ਦੀ ਮਮ ਦੇ ਲਈ 601 ਵੇਵਰ ਕੀਤਾ ਆ ਫਾਈਲ, ਤੇ ਮੈਂ ਹੁਣ ਸਿਟੀਜ਼ਨ ਹੋ ਗਿਆ ਹੈਗਾ, ਜੇ ਮੈਂ ਐਡੀਸ਼ਨ ਕਰਦਾ ਕੁਝ ਫਾਇਦਾ ਮਿਲ ਜਾਏਗਾ ਕਿ ਨਹੀਂ ਉਹਦਾ? ਬੇਟਾ ਕੁਆਲੀਫਾਈਂਗ ਰਿਲੇਟਿਵ ਹੀ ਨਹੀਂ ਹੁੰਦਾ ਮਦਰ ਦੇ ਲਈ 601A ਵੇਵਰ ਕਰਨ ਦੇ ਲਈ। ਹਾਂਜੀ, ਬੇਟਾ ਕਹਿੰਦੇ ਕੁਆਲੀਫਾਈਂਗ ਰਿਲੇਟਿਵ ਨਹੀਂ ਹੁੰਦਾ ਹੈਗਾ। ਨਹੀਂ ਬੇਟੇ ਨੇ ਫਾਈਲ ਕੀਤਾ ਨਾ 601 ਮੰਮੀ ਦਾ। ਮਾਤਾ ਹਾਂਜੀ, ਮੇਰੀ ਵਾਈਫ ਦਾ ਕੀਤਾ ਹੈ ਨਾ ਬੇਟੇ ਨੇ ਫਾਈਲ 601। ਭਾਜੀ ਕੱਚਾ ਕੌਣ ਹੈਗਾ? ਆਪਣਾ ਵਾਈਫ? ਇਹਨਾਂ ਦੀ ਵਾਈਫ। ਹਾਂਜੀ, ਉਹ ਮੁੰਡੇ ਦੀ ਮਮ। ਤੁਹਾਡੀ ਆਵਾਜ਼ ਟਰਨੀ ਟਿਕਿਆਣਾ ਜੀ ਕੱਟ ਰਹੀ ਹੈ ਵਿੱਚ। ਆਪਣੇ ਭਾਜੀ ਇੱਕ ਸੈਕਿੰਡ ਜੀ। ਮੈਨੂੰ ਲੱਗ ਰਿਹਾ ਕੋਈ ਟੈਕਨੀਕਲ ਇਸ਼ੂ ਆ ਟਰਨੀ ਟਿਕਣ ਜੀ। ਆਪਾਂ ਇੱਕ ਨਹੀਂ ਤਾਂ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਤੇ ਬ੍ਰੇਕ ਦੇ ਵਿੱਚ ਆਪਾਂ ਇਸ ਇਸ਼ੂ ਨੂੰ ਰਿਜ਼ੋਲਵ ਕਰਦੇ ਹਾਂ। ਬਸ ਸਰੋਤਿਓ ਇਦਾਂ ਹੀ ਜਿਹੜੇ ਉਹ ਜੁੜੇ ਰਹੋ ਸਾਡੇ ਜਾਣੇ ਸਾਰਿਆਂ ਜਾਣੇ ਇਸ ਦੇ ਨਾਲ, ਤੇ ਆਪਾਂ ਮਿਲਦੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਜੀ 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 ਟਰਨੀ ਟਿਕਣਾ ਜੀ। ਮੈਂ ਕਿਹਾ ਮੇਰੀ ਆਵਾਜ਼ ਕੱਟ ਰਹੀ ਸੀ? ਹਾਂਜੀ, ਆਵਾਜ਼ ਕੱਟ ਰਹੀ ਸੀ ਤੁਹਾਡੀ। ਅੱਛਾ, ਹੁਣ ਠੀਕ ਹੈ? ਹਾਂਜੀ ਬੈਟਰ ਹੈ ਜੀ ਹੁਣ ਜੀ। ਮੈਂ ਦੁਬਾਰਾ ਬੋਲਾਂ ਜੀ ਇੱਕ ਕੁਐਸਚਨ ਆਪਣਾ? ਨਹੀਂ, ਉਹ
ਕੁਐਸਚਨ ਤਾਂ ਲੱਗ ਗਿਆ ਉਹਨਾਂ ਨੂੰ ਪਤਾ। ਹਾਂਜੀ ਟਰਨੀ ਟਰਕੀਆਣਾ ਜੀ, ਹਾਂਜੀ ਕੱਚੀ ਤੁਹਾਡੀ ਵਾਈਫ ਆ ਨਾ, ਰਾਈਟ? ਹਾਂਜੀ ਉਹ ਇੰਡੀਆ ਹੈਗੇ ਨਾ ਇਸ ਟਾਈਮ 601 ਫਾਈਲ ਕੀਤਾ ਹੈਗਾ ਉਹਨਾਂ ਦਾ। 601 ਇੰਡੀਆ ਬੈਠੇ ਨੇ? ਕੀ ਮਤਲਬ ਉਰੇ ਅਮਰੀਕਾ ਤੋਂ ਗਏ ਆ? ਹਾਂਜੀ ਇੱਥੋਂ ਫਾਈਲ ਕੀਤਾ ਹੈਗਾ। ਨਹੀਂ, ਉਹ ਤੁਹਾਡੀ ਵਾਈਫ ਇੱਥੋਂ ਆ ਮੇਰਾ ਕੇ ਵੀਰ ਉੱਧਰ ਗਏ। ਇੱਕ ਮਿੰਟ ਮੇਰਾ ਵੀਰ, ਇਹ 2 ਮਿੰਟ ਹੋਰ ਆਪਣੇ ਕੋਲ ਹੈਗੇ ਆ। ਜੇ ਤਾਂ ਸਵਾਲ ਦੇ ਜਵਾਬ ਦੇ ਸਕਦੇ ਮੇਰੇ, ਆਪਾਂ ਇਹਨੂੰ ਵੱਧ ਸਕਦੇ, ਤਾਂ ਸਾਨੂੰ ਕਾਲ ਡ੍ਰੌਪ ਕਰਨੀ ਪੈਣੀ ਹੈ ਜੀ। ਵਾਈਫ ਤੁਹਾਡੇ ਅਮਰੀਕਾ ਸੀਗੇ ਪਹਿਲਾਂ ਕਿ ਨਹੀਂ ਸੀਗੇ? ਨਹੀਂ ਉਹ ਇੰਡੀਆ ਹੈਗੇ ਇਸ ਟਾਈਮ, ਉਹਨਾਂ ਦਾ ਡਿਨਾਇਰ ਹੋ ਗਿਆ ਸੀ ਨਾ ਉੱਥੇ ਗ੍ਰੀਨ ਕਾਰਡ ਵਾਲਾ ਇੰਟਰਵਿਊ 'ਚ। ਵੀਰ ਯਾਰ ਸਵਾਲ ਦੇ ਜਵਾਬ ਦੇ ਦਿਓ ਨਾ, ਜਿਹੜੇ ਆਪਾਂ ਕਰ ਲੈਣੇ ਸਾਰਾ ਦਿਨ ਥੋੜਾ ਹੈਗਾ ਆਪਣੇ ਕੋਲ। ਵਾਈਫ ਕਦੀ ਅਮਰੀਕਾ ਆਏ ਹੈਗੇ ਕਿ ਨਹੀਂ ਆਏ ਹੈਗੇ? ਹਾਂ ਪਹਿਲੇ ਆਏ ਸੀਗੇ। ਹਾਂਜੀ, ਫੇਰ ਕਿੰਨੀ ਦੇਰ ਰਹਿ ਕੇ ਗਏ ਇੱਥੇ? 6 ਮਹੀਨੇ ਰਹਿੰਦੇ ਸੀ, ਚਲੇ ਜਾਂਦੇ ਸੀਗੇ। ਕੱਚੇ ਵੀ ਰਹੇ ਆ ਕਦੀ ਉਰੇ? ਨਹੀਂ ਕੱਚੇ ਨਹੀਂ ਰਹੇ। ਤੇ ਜਿਹੜਾ ਉਹਨਾਂ ਨੇ ਇਨਐਡਮਿਸਿਬਿਲਿਟੀ ਲਾਈ ਹੈ ਇੰਟਰਵਿਊ ਦੇ ਵਿੱਚ, ਉਹ ਕਿਸ ਗੱਲ ਕਰਕੇ ਉਹਨਾਂ ਨੇ ਵੀਜ਼ਾ ਰੋਕਿਆ ਉਹਨਾਂ ਦਾ? ਉਹ ਗ੍ਰੀਨ ਕਾਰਡ ਦੇ ਇੰਟਰਵਿਊ 'ਚ ਐਲੀਅਨ ਸਮਗਲਿੰਗ ਦਾ ਲਗਾਇਆ ਸੀ ਨਾ, ਹੋ ਗਿਆ ਸੀਗਾ। ਓਕੇ। ਕਿ ਮੁੰਡੇ ਨੂੰ ਹਾਂਜੀ ਕੱਚਾ ਹੋ ਕੇ ਭੇਜਿਆ। ਹਾਂਜੀ, ਇਹਦੇ ਚਾਂਸਸ ਸਲਿਮ ਹੁੰਦੇ ਆ। ਤੇ ਤੁਸੀਂ ਕਿੱਥੇ, ਤੁਸੀਂ ਵੀ ਅਮਰੀਕਾ ਰਹਿੰਦੇ ਆ? ਮੈਂ ਸਿਟੀਜ਼ਨ ਬਣ ਗਿਆ ਜੀ। ਮੈਂ ਕਹਿ ਰਿਹਾ ਜੋ ਐਡੀਸ਼ਨ ਕਰਦਾ ਉਹਦੇ 601 'ਚ ਕੋਈ ਫਾਇਦਾ ਮਿਲ ਸਕਦਾ ਕਿ ਨਹੀਂ ਸਾਨੂੰ? ਤੁਸੀਂ ਹਾਂਜੀ ਫੈਮਿਲੀ ਹਾਰਡਸ਼ਿਪ ਆਪਣੀ ਸਾਰੀ ਦੱਸੋ ਜੀ ਉਹਨਾਂ ਨੂੰ। ਹਸਬੈਂਡ ਨੂੰ ਕੀ ਪ੍ਰੋਬਲਮ ਹੋਣੀ ਹੈ, ਜਵਾਕ ਨੂੰ ਕੀ ਪ੍ਰੋਬਲਮ ਹੋਣੀ ਹੈ? ਠੀਕ ਹੈ। ਨਹੀਂ ਮੈਂ ਕਿਹਾ ਜੇ ਮੈਂ ਮੈਂਸ਼ਨ ਕਰਦਾ ਮੈਂ ਸਿਟੀਜ਼ਨ ਬਣ ਗਿਆ, ਪਹਿਲੇ ਗ੍ਰੀਨ ਕਾਰਡ ਸੀਗਾ ਨਾ ਮੇਰੇ ਕੋਲ। ਉਸ ਬੇਸ ਤੇ ਨਹੀਂ, ਸਿਟੀਜ਼ਨ ਬਣਨ ਤੇ ਨਹੀਂ, ਫੈਮਿਲੀ ਹਾਰਡਸ਼ਿਪ। ਭਾਜੀ ਇੱਕ ਵਾਰੀ ਸੁਣ ਕੇ ਵੀ ਲੱਗ ਗਿਆ ਪਤਾ। ਉਹ ਤੁਸੀਂ ਜਿਹੜਾ ਸੀਗਾ ਆਪਣੀ ਪੂਰੀ ਫੈਮਿਲੀ ਦੀ ਹਾਰਡਸ਼ਿਪ ਜਿਹੜੀ ਸੀਗੀ, ਆਪਣੇ ਵਕੀਲ ਨਾਲ ਬਹਿ ਕੇ ਗੱਲ ਕਰੋ। ਫੈਮਿਲੀ ਹਾਰਡਸ਼ਿਪ ਜਿਹੜੀ ਪੂਰੀ ਐਕਸਪਲੇਨ ਕਰੋ ਕਿ ਜੇ ਇਹ ਨਾ ਆਏ ਤਾਂ ਮੁੰਡੇ ਨੂੰ ਕੀ ਪ੍ਰਭਾਵ ਪੈਣਾ, ਹਸਬੈਂਡ ਨੂੰ ਕੀ ਪ੍ਰਭਾਵ ਪੈਣਾ। ਪਰ ਜਿਹੜਾ ਮੇਨ ਵੇਵਰ ਉਹਨਾਂ ਨੇ ਜੇ ਦੇਣਾ ਤਾਂ ਉਹ ਹਸਬੈਂਡ ਦੇ ਬੇਸ ਤੇ, ਹਾਰਡਸ਼ਿਪ ਦੇ ਬੇਸ ਤੇ ਜਿਹੜਾ ਦੇਣਾ। ਠੀਕ ਹੈ ਜੀ। ਪੁਨੀਤ। ਹੈਲੋ। ਹਾਂਜੀ ਪੁਨੀਤ ਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਭਾਜੀ ਮੇਰਾ ਕੁਐਸਚਨ ਇਹ ਸੀਗਾ ਜੀ ਕਿ ਮੈਂ ਜਿੱਦਾਂ ਭਾਈ 2024 ਫਰਵਰੀ 'ਚ ਆਇਆ ਸੀਗਾ ਨੈਕਸਟ ਵਾਲ ਦੀ। ਭਾਜੀ ਉਦੋਂ ਤੋਂ ਲੈ ਕੇ ਅੱਜ ਤੱਕ ਆਈਸ ਦੀ ਜਿੱਦਾਂ ਨਾ ਹੀ ਕੋਈ ਤਰੀਕ ਸੀਗੀ, ਨਾ ਹੀ ਕੋਈ ਡੇਟ ਪਈ ਹੈ, ਨਾ ਹੀ ਉਹਨਾਂ ਨੇ ਬੁਲਾਇਆ। ਇਹਦੇ ਵਿੱਚ ਭਾਈ ਇਹ ਹੈ ਤਾਂ ਚਲੋ ਵਧੀਆ ਗੱਲ, ਪਰ ਇਹ 'ਚ ਕੋਈ ਪ੍ਰੋਬਲਮ ਵਾਲੀ ਗੱਲ ਤਾਂ ਨਹੀਂ? ਆਪ ਤਾਂ ਨਹੀਂ ਜਾਣਾ ਪੈਣਾ ਉੱਥੇ ਸਾਲ ਬਾਅਦ ਜਾਂ 2 ਸਾਲ ਬਾਅਦ ਕੁਛ ਏਦਾਂ? ਤੁਹਾਡੇ ਕੇਸ ਲੱਗਿਆ ਕੋਰਟ 'ਚ ਕਿ ਨਹੀਂ? ਸਾਲਮ ਆਫਿਸ ਲੱਗਿਆ ਭਾਜੀ? ਹਾਂਜੀ ਇਮੀਗ੍ਰੇਸ਼ਨ ਕੋਰਟ 'ਚ ਲੱਗਿਆ ਹੋਇਆ ਕਿ ਮੇਰੀ ਤਰੀਕ ਅਗਲੇ ਸਾਲ ਹੀ ਆ ਫਾਈਨਲ ਵੀਡੀਓ। ਹਾਂਜੀ ਜੇ ਤੁਹਾਨੂੰ ਉਹਨਾਂ ਨੇ ਭਾਜੀ ਕੋਈ ਨੋਟਿਸ ਨਹੀਂ ਦਿੱਤਾ, ਤੁਸੀਂ ਕੋਈ ਉਹਨਾਂ ਦੀ ਤਰੀਕ ਮਿਸ ਨਹੀਂ ਕੀਤੀ, ਤਾਂ ਫਿਰ ਤੁਹਾਡੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ। ਫਿਰ ਤੁਹਾਡਾ ਕੋਰਟ ਦੇ ਨਾਲ ਹੀ ਬਣਦੀ ਜੀ ਜ਼ਿੰਮੇਵਾਰੀ ਆਪਣੀ, ਹਨਾ। ਤੁਹਾਡਾ ਬਸ ਜੇ ਤੁਹਾਨੂੰ ਉਹਨਾਂ ਨੇ ਸੱਦਿਆ ਹੋਇਆ ਤੁਸੀਂ ਨਾ ਗਏ ਫਿਰ ਪ੍ਰੋਬਲਮ, ਅਦਰਵਾਈਜ਼ ਕੋਈ ਪ੍ਰੋਬਲਮ ਨਹੀਂ। ਨਹੀਂ ਭਾਜੀ ਕਦੇ ਨਹੀਂ ਸੀ ਸੱਦਿਆ। ਫਿਰ ਭਾਜੀ ਮੈਂ ਆਪਦਾ ਐਡਰੈਸ ਚੇਂਜ ਕਰਾਇਆ ਸੀਗਾ 10-15 ਮੀਲਾਂ ਦੂਰ ਹੀ, ਤੇ ਉਹਦੇ ਵਾਸਤੇ ਫਿਰ ਕੋਰਟ ਨੂੰ ਇਨਫੋਰਮ ਕਰਨਾ ਸੀ। ਫਿਰ ਰਾਈਸ ਨੂੰ ਵੀ ਸਪੈਸ਼ਲ ਨਹੀਂ ਸੀ ਕਰਨਾ ਨਾ, ਕਿਉਂਕਿ ਉਹਨਾਂ ਨੂੰ ਤਰੀਕ ਹੈ ਨਹੀਂ ਸੀ ਕਰਨਾ ਸੀ। ਇਹ ਮੇਰਾ ਵੀਰ ਥੋੜਾ ਜਿਹਾ ਲਪੇਟ ਕੇ ਪੁੱਛ ਲਿਆ ਮੈਨੂੰ ਸਵਾਲ ਤੁਸੀਂ। ਹਾਂਜੀ ਬਿਲਕੁਲ ਤੁਹਾਨੂੰ ਵੀ ਪਤਾ ਰਿਪੋਰਟ ਕਰਨਾ ਹੈਗਾ ਆਈਸ ਨੂੰ। ਅੱਛਾ ਨਹੀਂ ਭਾਈ ਮਤਲਬ ਪਰ ਜਦੋਂ ਤਰੀਕ ਤਾਂ ਭਾਜੀ ਸ਼ੁਰੂ ਤੋਂ ਕਦੀ ਹੈ ਹੀ ਨਹੀਂ ਸੀ ਆਈਸ ਨਾਲ ਕਦੀ ਵੀ। ਡਜ਼ ਨਾਟ ਮੈਟਰ ਭਾਜੀ, ਆਈਸ ਦੇ ਨਾਲ ਐਡਰੈਸ ਆਪਣਾ ਜਿਹੜਾ ਸੀਗਾ ਅਪਡੇਟ ਕਰਨਾ ਵਾ। ਠੀਕ ਹੈ ਭਾਈ ਚਲੋ ਇਹ ਥੋੜਾ ਜਿਹਾ ਹੀ ਹੋਇਆ ਭਾਜੀ ਕਰ ਹਾਂਜੀ ਤੁਹਾਨੂੰ ਉਹਨਾਂ ਨੇ ਭਾਜੀ ਪ੍ਰੋਸੈਸ ਕਰਕੇ ਛੱਡਿਆ ਨਾ ਜਦੋਂ ਬਾਰਡਰ ਤੇ ਆਏ ਸੀਗੇ। ਸੇਫ ਥੋੜਾ ਨਾ ਤੁਸੀਂ ਲੰਘ ਕੇ ਆਏ, ਫੜਿਆ ਸੀ ਨਾ ਤੁਹਾਨੂੰ ਬਾਰਡਰ ਤੇ। ਉਹਨੇ ਉੱਥੇ ਦੱਸਦੇ ਹੋ ਕਿ ਤੁਹਾਨੂੰ ਪੂਰੇ ਐਡਵਾਈਜ਼ਲ ਦਿੰਦੇ ਹੋ। ਐਡਰੈਸ ਆਪਣਾ ਅਪਡੇਟ ਕਰੋ ਜੀ ਆਨਲਾਈਨ। ਜੀ ਕਰ ਦਿਓ ਜੀ। ਹੁਣ ਰਵੀ। ਹਾਂਜੀ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਹਾਂਜੀ ਮੇਰਾ ਕੁਐਸਚਨ ਹੈ ਭਾਜੀ ਨਾ, ਮੇਰੀ ਵਾਈਫ ਦਾ ਕੇਸ ਲਾਇਆ ਸੀਗਾ ਤੇ ਜੁਲਾਈ 25 ਨੂੰ ਉਹਨਾਂ ਦਾ ਕੇਸ ਸਰ ਅਪਰੂਵ ਹੋ ਗਿਆ ਸੀ ਤੇ ਪੇਪਰ ਸਾਰੇ ਐਕਸੈਪਟ ਹੋ ਗਏ ਆ NVC ਵਿੱਚ। ਹੁਣ ਉਹਦਾ ਕੋਈ ਆਨਸਰ ਨਹੀਂ ਟਿਕਾ ਰਿਹਾ ਕੋਈ ਵੀ, ਉਹਨਾਂ ਦਾ ਵੀਜ਼ਾ ਇੰਟਰਵਿਊ ਕਦੋਂ ਦੇਣਗੇ? ਤੁਸੀਂ ਸਿਟੀਜ਼ਨ? ਹਾਂਜੀ ਭਾਜੀ। ਤੇ ਕੇਸ ਐਕਸੈਪਟ ਹੋਏ ਨੂੰ 6 ਮਹੀਨੇ ਹੋ ਗਏ ਕਿ 6 ਮਹੀਨੇ ਤੋਂ ਘੱਟ ਹੋਏ ਅਜੇ? ਨਹੀਂ ਜੁਲਾਈ 25 ਨੂੰ 2.5 ਮਹੀਨੇ ਹੋਏ ਭਾਜੀ। ਨਹੀਂ 6 ਮਹੀਨੇ ਭਾਜੀ ਔਨ ਐਵਰੇਜ ਲੱਗ ਹੀ ਜਾਂਦੇ। ਠੀਕ ਹੈ ਚਲੋ ਠੀਕ ਹੈ ਭਾਜੀ, ਥੈਂਕ ਯੂ ਭਾਜੀ। ਇਹਨਾਂ ਸੀਗਾ ਜੀ। ਜੀ ਮਿਹਰਬਾਨੀ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਹਰਜਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਤੁਹਾਨੂੰ ਇਹ ਪੁੱਛਣਾ ਸੀ ਵੀ ਮੈਂ US ਦੇ ਵਿੱਚ ਵਿਜ਼ਟਰ ਵੀਜ਼ਾ ਤੇ ਆਈ ਸੀ ਤੇ ਮੈਂ ਪਹਿਲਾਂ ਕੈਨੇਡਾ ਰਹਿੰਦੀ ਸੀ। ਉੱਥੇ ਮੈਨੂੰ ਥੋੜੇ ਇਸ਼ੂਜ਼ ਸੀਗੇ ਇੰਪਲੋਇਰ ਦੇ ਨਾਲ, ਤੇ ਹੁਣ ਵੀ ਉਹ ਇੰਪਲੋਇਰ ਮੈਨੂੰ US ਦੇ ਵਿੱਚ ਥ੍ਰੈਟ ਕਰਦਾ ਪਿਆ ਆ ਤੇ ਮੇਰੀ ਫੈਮਿਲੀ ਨੂੰ ਵੀ ਥ੍ਰੈਟ ਕਰਦਾ ਪਿਆ ਆ। ਸੋ ਮੈਨੂੰ ਬਿਕਾਜ਼ ਮੇਰਾ ਅਸਾਈਲਮ ਕੇਸ ਹੈ, ਮੈਨੂੰ ਇਸ ਚੀਜ਼ 'ਤੇ ਲੀਗਲ ਐਕਸ਼ਨ ਲੈਣਾ ਚਾਹੀਦਾ, ਫਾਈਲ ਕੰਪਲੇਂਟ। ਥ੍ਰੈਟ ਕਿਸ ਗੱਲੋਂ ਕਰ ਰਿਹਾ?
ਉਹ ਐਕਚੁਅਲੀ ਮੈਨੂੰ ਕਹਿੰਦੇ ਆ ਵੀ ਮੈਂ ਉਹਨਾਂ ਨੂੰ ਪੈਸੇ ਪੇ ਕਰਾਂ, ਬਿਕਾਜ਼ ਉਹਨਾਂ ਨੇ ਮੈਨੂੰ LMI ਪ੍ਰੋਵਾਈਡ ਕੀਤੀ ਸੀਗੀ ਤੇ ਉਹਨਾਂ ਦੇ ਕੋਈ ਪੈਸੇ ਬਣਦੇ ਨਹੀਂ ਗੇ, ਪਰ ਉਹ ਮੈਨੂੰ ਫੋਰਸ ਕਰ ਰਹੇ ਆ ਵੀ ਮੈਂ ਉਹਨਾਂ ਨੂੰ $8,000 ਕੈਨੇਡੀਅਨ ਡਾਲਰ ਪੇ ਕਰਾਂ। ਤੇ ਮੈਂ ਉਹਨਾਂ ਨੂੰ ਕੈਨੇਡੀਅਨ ਇਮੀਗ੍ਰੇਸ਼ਨ ਨੂੰ ਰਿਪੋਰਟ ਕਰੋ ਕਿ ਪੈਸੇ ਲੈ ਕੇ ਪੈਸੇ ਮੰਗਦਾ LMI ਦੇ। ਓਕੇ, ਤੇ ਜਿੱਦਾਂ ਮੈਂ ਇੱਥੇ ਕੇਸ ਲਾਇਆ ਹੋਇਆ ਆਪਣਾ, ਮੈਂ ਉੱਥੇ ਵੀ ਰਿਪੋਰਟ ਕਰਾਂ ਵੀ ਉਹ ਮੈਨੂੰ ਕਹਿ ਰਿਹਾ ਵਾ ਵੀ ਜੇ ਮੈਨੂੰ US ਦੇ ਵਿੱਚ ਪਤਾ ਲੱਗ ਗਿਆ ਤੂੰ ਕਿੱਥੇ ਰਹਿੰਦੀ ਆ then I will kill you। ਨਾ ਇਹ ਕਿਹੜਾ ਵੱਡਾ ਬਾਹੂਬਲੀ ਆ ਗਿਆ, ਉਹ ਇਮੀਗ੍ਰੇਸ਼ਨ ਨੂੰ ਲਾਓ ਤੇ ਉਹਨਾਂ ਦੇ- ਤੁਸੀਂ ਆਪ ਹੀ ਤੁਹਾਡੇ ਫਿਰਨਾ। ਓਕੇ, ਕਿਉਂਕਿ ਉਹਨਾਂ ਦੇ ਪੋਲੀਟੀਕਲ ਕਨੈਕਸ਼ਨਸ ਵੀ ਹੈਗੇ ਆ ਇੰਡੀਆ ਦੇ ਵਿੱਚ ਤੇ ਫਿਰ ਉਹ ਤਾਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਬਣ ਗਿਆ ਨਾ ਤੁਹਾਡਾ। ਪੋਲੀਟੀਕਲ ਕਨੈਕਸ਼ਨ ਨੂੰ ਕਿਹੜਾ ਇੱਥੇ ਸਰਪੰਚ ਸਾਹਿਬ ਨੇ ਆ ਕੇ ਕੁਝ ਕਰ ਦੇਣਾ। ਨਹੀਂ ਇੱਥੇ ਤਾਂ ਨਹੀਂ, ਪਰ ਉਹ ਕਾਫੀ ਵਾਰੀ ਇੰਡੀਆ ਵੀ ਜਿੱਦਾਂ ਮੇਰੀ ਫੈਮਿਲੀ ਦੇ ਕੋਲੇ ਜਾਂਦੇ ਆ ਦੇਖਣ ਵੀ ਮੈਂ ਉੱਥੇ ਤਾਂ ਨਹੀਂ ਹੈਗੀ। ਮੇਰੀ ਗੱਲ ਸੁਣੋ, ਜਿਹੜਾ ਬੰਦਾ $8,000 ਪਿੱਛੇ ਤੁਹਾਡੇ ਕੋਈ $8,000 ਪਿੱਛੇ ਕਿਹੜਾ ਉੱਥੇ $8,000 ਵਾਲਿਆਂ ਨੇ ਕੁਝ ਨਹੀਂ ਕਰਨਾ ਹੁੰਦਾ, ਉਹ ਆਪਣੇ ਲਈ ਵੀ ਕਹਿ ਰਹੀ ਹੁੰਦਾ। ਮੈਂ ਕਿਹਾ ਤੁਸੀਂ ਆਪਣੀ ਰਿਪੋਰਟ ਕਰੋ, ਉਹ ਉਹਦੇ ਵਿੱਚ ਨਾ ਤੁਸੀਂ ਢਿੱਲ ਰੱਖੋ, ਉਹ ਤੁਸੀਂ ਜ਼ਰੂਰ ਕਰੋ। ਤੁਸੀਂ ਹਾਂਜੀ 8,000 ਵਾਲੇ ਬੰਦੇ ਨੇ ਕੀ ਤੁਹਾਡੇ ਉੱਥੇ ਪੋਲੀਟੀਕਲ ਕਿਹੜਾ ਮੋਦੀ ਨੂੰ ਫੋਨ ਕਰ ਦੇਣਾ। ਤੁਸੀਂ ਆਪਣੇ ਕੋਈ ਨਹੀਂ ਰਿਪੋਰਟ ਕਰੋ ਜ਼ਰੂਰ, ਪੁਲਿਸ ਨੂੰ ਕਰੋ, ਉਹਨਾਂ ਵਾਲੇ ਪਾਸੇ ਵੀ ਕਰੋ ਤੇ ਆਪਣੇ ਵਾਲੇ ਪਾਸੇ ਵੀ। ਹਾਂਜੀ, ਜੇ ਕਰਦਾ ਤਾਂ ਉਹ ਟ੍ਰਾਂਸਰੈਪਰੈਸ਼ਨ ਦਾ ਮੁੱਦਾ ਜਿਹੜਾ ਹੈਗਾ ਉਹਦੇ ਬਿਲਕੁਲ ਤੇ ਹਾਂਜੀ ਤੇ ਜ਼ਰੂਰ। ਬਾਕੀ ਤਾਂ ਕਿ ਭਾਈ ਇਮੀਗ੍ਰੈਂਟਾਂ ਨੂੰ ਜਿਹੜੇ ਸੁਣ ਰਹੇ ਆ ਹਾਰਡ ਟਾਈਮ ਨਾ ਦਿਆ ਕਰੋ। ਤੇ ਸਾਡੇ ਵੀ ਕਈ ਭਾਜੀ ਕਾਰੀਗਰ ਦੇ ਸੀਗਾ, ਉਹਨਾਂ ਨੂੰ ਹਾਰਡ ਟਾਈਮ ਦੇ ਰਿਹਾ ਸੀਗਾ ਵਿਅਕਤੀ ਇੱਕ ਪੁੱਠਾ ਸਿੱਧਾ ਉਹ, ਤੇ ਉਹਦੇ ਫਿਰ ਵਕੀਲ ਨੂੰ ਹੀ ਸਮਝਾਉਣਾ ਪਿਆ ਕਿ ਭਾਈ ਦੇਖ ਲੈ ਤੂੰ ਜਾਣਾ ਜੂਰੀ ਤੇ ਚੱਲ ਜਾ, ਫਿਰ ਦੇਖ ਲੈ ਕਿ ਇਮੀਗ੍ਰੈਂਟ ਨੇ ਵੀ ਆਪਣਾ ਜਦੋਂ ਮੁੱਦਾ ਰੱਖਿਆ ਤੇ ਫਿਰ ਗੱਲ ਜਿਹੜੀ ਦੋਨੋਂ ਬੰਨੇ ਫਿਰ ਜਾਣੀ ਹੈ। ਅੱਛਾ, ਤੇ ਹਾਂ ਮਤਲਬ ਕਿ ਪੁੱਠੇ ਸਿੱਧੇ ਵੀ ਜਿੱਦਾਂ ਕਈ ਵਾਰੀ ਨਾ ਆਹੀ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਵਿੱਚ ਜਿਹੜਾ ਜਦੋਂ ਤੁਹਾਨੂੰ ਕੋਈ ਤੰਗ ਕਰਦਾ ਨਾ ਤੇ ਉਹ ਚੀਜ਼ ਜਿਹੜੀ ਇਟਸੈਲਫ ਜਿਹੜਾ ਆਪਣਾ ਤੁਸੀਂ ਕਹਿ ਲਓ ਕਿ ਟ੍ਰੈਫਿਕਿੰਗ ਚ ਆ ਜਾਂਦੀ ਆ, ਐਕਸਟੋਰਸ਼ਨ ਚ ਕਈ ਚੀਜ਼ਾਂ ਜਿਹੜੀਆਂ ਆ ਜਾਂਦੀਆਂ। ਸਹੀ ਹੈ। ਤੇ ਉਹ ਜਿਹੜੀ ਸੋਚ ਏਦਾਂ ਹੁੰਦੀ ਕਿ ਇਮੀਗ੍ਰੈਂਟ ਨੂੰ ਨੱਪ ਲਓ। ਮੈਂ ਕਿਹਾ ਤੁਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਤੁਰੇ ਫਿਰਦੇ ਆ, ਜਿਹੜੀ ਸਰਕਾਰ ਆ ਉਹ ਨੱਪ ਰਹੀ ਅਲੱਗ ਚੀਜ਼ ਆ, ਪਰ ਤੁਸੀਂ ਥੋੜਾ ਇਮੀਗ੍ਰੈਂਟ ਨੂੰ ਮੈਂ ਕਿਹਾ ਤੁਸੀਂ ਉਹਨਾਂ ਦੇ ਜਿਹੜਾ ਸੀਗਾ ਇਸ ਹਿਸਾਬ ਨਾਲ ਥੋੜਾ ਨੱਪ ਸਕਦੇ ਆ। ਉਹ ਤਾਂ ਮਤਲਬ ਕਿ ਇਟਸੈਲਫ ਇੱਕ ਕ੍ਰਾਈਮ ਜਿਹੜਾ ਹੋ ਜਾਂਦਾ, ਉਹ ਫਿਰ ਬੰਦੇ ਨੂੰ ਜਿਹੜਾ ਜਾ ਕੇ ਸਮਝ ਜਿਹੀ ਆਈ ਥੋੜੀ ਆ ਗਈ, ਪਰ ਚੰਗੀ ਤਰ੍ਹਾਂ ਇੱਥੇ ਦੇ ਲੋਕਲ ਆ ਉਹ ਬਾਹਰ ਮੈਨੂੰ ਕਹੇ ਨਹੀਂ ਮੇਰੀ ਕਹਿੰਦਾ ਨਾ ਗੱਲਬਾਤ ਨਹੀਂ ਕਰਨੀ ਰੇਡੀਓ ਤੇ ਏਦਾਂ ਉਦਾਂ, ਤੇ ਗੱਲਬਾਤ ਤਾਂ ਮੈਂ ਅੱਜ ਕਰ ਰਿਹਾ ਪਰ ਹੁਣ ਏਦਾਂ ਕਿ ਨਾ ਨਹੀਂ ਮੈਂ ਪਰਲਿਆ ਏਦਾਂ ਕਿ ਹੁਣ ਜੇ ਮੇਰਾ ਵੀਰ ਤੈਨੂੰ ਤਕਲੀਫ ਹੋਈ ਆ ਤੇ ਇਹਦਾ ਮਤਲਬ ਤੂੰ ਕੋਈ ਪੁੱਠੀ ਹਰਕਤ ਕੀਤੀ ਆ। ਜੀ ਜੀ ਬਿਲਕੁਲ। ਸੋ ਇਹ ਕੰਮ ਬੜਾ ਚਿਰ ਨਹੀਂ ਚੱਲਣਾ। ਅੱਜ ਤਾਂ ਆਈ ਸਾਡੇ ਵੈਸੇ ਹੀ ਉਹ ਕੀ ਕਹਿੰਦੇ ਹੁੰਦੇ ਆ, ਹੱਥਾਂ ਨੂੰ ਥੁੱਕ ਲਾ ਕੇ ਬੈਠੇ ਵੀ ਬੰਦਾ ਆਵੇ ਤੇ ਸਹੀ ਕੋਈਦਾ ਐਵੇਂ ਕਿਸੇ ਦੀ ਸ਼ਿਕਾਇਤ ਕਿਸੇ ਨੇ ਕੀਤੀ, ਐਵੇਂ ਤੰਗ ਪਰੇਸ਼ਾਨ ਨਾ ਕਰੋ ਇੱਕ ਦੂਜੇ ਨੂੰ। ਅੱਜ ਕੱਲ ਕਹਿੰਦਾ ਆਪਣਾ ਇੱਕ ਆ ਕੇ ਕਹਿੰਦਾ ਤੁਸੀਂ ਮੇਰੇ ਬਾਰੇ ਪੁੱਠਾ ਬੋਲਦੇ। ਮੈਂ ਕਿਹਾ ਮੈਂ ਤਾਂ ਨਾਂ ਲਿਆ ਨਹੀਂ ਤੇਰਾ, ਤੈਨੂੰ ਕਿੱਦਾਂ ਪਤਾ ਤੇਰਾ ਚੋਰ ਕੀ ਦਾੜੀ ਮੈਂ ਤਿਨਕਾ ਵਾਲਾ ਸਾਹ ਹੋ ਜਾਂਦਾ ਕਈ ਵਾਰੀ। ਸਹੀ ਗੱਲ ਆ, ਸਹੀ ਗੱਲ ਆ, ਏਦਾਂ ਹੀ। ਪਲਵਿੰਦਰ ਜੀ ਚਲੋ ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ ਮੈਂ ਪੁੱਛਣਾ ਸੀਗਾ, ਮੈਂ 2022 ਚ ਬਾਰਡਰ ਤੋਂ ਆਇਆ ਸੀਗਾ ਤੇ ਮੇਰੀ ਮਦਰ ਆਏ ਸੀਗੇ 2015 ਦੇ ਵਿੱਚ, ਉਹ ਵੀਜ਼ੇ ਤੇ ਆਏ ਸੀਗੇ ਤੇ ਉਹਨਾਂ ਦਾ ਲਾਸਟ ਈਅਰ ਕੇਸ ਪਾਸ ਹੋਇਆ ਸੀਗਾ 2024 ਚ, ਤੇ ਮੈਂ ਵੀ ਅਸਾਲਮ ਪਾਇਆ ਸੀਗਾ। ਜਦੋਂ ਉਹਨਾਂ ਨੇ ਆਪਣਾ ਕੇਸ ਪਾਇਆ ਸੀਗਾ ਉਦੋਂ ਮੈਂ 19 ਸਾਲਾਂ ਦਾ ਸੀਗਾ, ਸੋ ਹੁਣ ਮੈਂ ਹੈਗਾ 28 ਦਾ। ਤੋਂ ਲਾਸਟ ਈਅਰ ਉਹਨਾਂ ਦਾ ਕੇਸ ਪਾਸ ਹੋਇਆ, ਸੋ ਮੈਂ I-730 ਲਈ ਐਲੀਜੀਬਲ ਹੈਗਾ ਰਾਈਟ। ਮੈਂ ਕੋਰਟ ਦੇ ਵਿੱਚ ਮਤਲਬ ਮੇਰਾ ਕੋਰਟ ਦੇ ਵਿੱਚ ਕੇਸ ਸੀਗਾ ਤੇ ਮੈਂ ਉਹ ਐਡਮਿਨਿਸਟ੍ਰੇਸ਼ਨ ਕੋਰਸ ਕਰਾਤਾ ਸੀਗਾ, ਬਟ ਮੈਂ ਪੁੱਛਣਾ ਸੀਗਾ ਕਿ ਆਲਰੇਡੀ ਮੈਨੂੰ I-730 ਫਾਈਲ ਕੀਤੇ ਨੂੰ ਈਅਰ ਹੋ ਗਿਆ, ਸੋ ਮੈਂ ਇਨਕੁਆਇਰੀ ਪਾ ਸਕਦਾ ਹਾਂ? ਹਾਂਜੀ ਟਰਾਈ ਕਰ ਸਕਦੇ ਹਾਂ ਜੀ, ਕੋਈ ਨੁਕਸਾਨ ਨਹੀਂ ਹੈਗਾ, ਫੋਲੋ ਅਪ ਕਰ ਸਕਦੇ ਹਾਂ ਜੀ। ਬਾਕੀ ਆਪਣਾ ਪ੍ਰੋਸੈਸਿੰਗ ਟਾਈਮ ਦੇਖ ਲਿਓ, ਉੱਥੇ USCIS ਦੀ ਵੈਬਸਾਈਟ ਤੇ ਆ ਜਾਂਦਾ। ਤੇ ਭਾਜੀ ਕੋਈ ਏਦਾਂ ਪ੍ਰੋਬਲਮ ਤੇ ਨਹੀਂ ਹੈ ਕਿ ਮੈਨੂੰ ਜੇ USCIS 'ਚ ਮੈਂ ਕੁਝ ਜਾਣਾ ਤੇ ਕੀ ਡਿਟੇਨ ਵਗੈਰਾ ਕਰਨ ਦੀ, ਕਿਉਂਕਿ ਮੈਂ ਬਾਰਡਰ ਤੋਂ ਮਦਰ ਤੇ ਵੀਜ਼ੇ ਤੇ ਆਏ ਸੀਗੇ, ਉਹਨਾਂ ਦਾ ਮੀਨਸ 9 ਸਾਲ ਬਾਅਦ ਕੇਸ ਪਾਸ ਹੋਇਆ ਸੀਗਾ, ਉਹ ਮੈਂਡੇਮੈਂਸ ਫਾਈਲ ਕਰਕੇ ਕੀਤਾ ਸੀਗਾ ਜਿੱਦਾਂ। ਨਹੀਂ 730 ਕਰ ਸਕਦੇ ਹੋ ਤੁਸੀਂ ਭਾਜੀ ਫਾਈਲ ਜੀ, ਕੀਤਾ ਹੋਇਆ ਤੇ ਇਨਕੁਆਇਰੀ ਤੁਸੀਂ ਕਰਨੀ ਹੈ ਕਰ ਲਓ ਜੀ, ਆਨਲਾਈਨ ਹੀ ਕਰਨੀ ਹੁੰਦੀ ਇਨਕੁਆਇਰੀ ਭਾਜੀ? ਹਾਂਜੀ ਜੀ, ਆਪਣੇ ਲਾਇਰ ਨੂੰ ਵੀ ਕਹਿ ਸਕਦੇ ਜੀ ਜਿਹਨੇ ਫਾਈਲ ਕੀਤਾ ਸੀਗਾ। ਤੇ ਇਹਦਾ ਕੋਈ ਭਾਜੀ ਟਾਈਮ ਤੇ ਨਹੀਂ ਹੈ, ਕਿਉਂਕਿ 1 ਸਾਲ ਹੋ ਗਿਆ ਜਿੱਦਾਂ ਮੈਨੂੰ। ਉਹੀ ਦੱਸਿਆ ਨਾ USCIS ਤੇ ਚੈੱਕ ਕਰੋ, ਪ੍ਰੋਸੈਸਿੰਗ ਟਾਈਮ ਚੈੱਕ ਕਰੋ। ਹਾਂਜੀ ਪ੍ਰੋਸੈਸਿੰਗ ਟਾਈਮ ਤੇ ਚੈੱਕ ਕਰੋ ਭਾਜੀ, ਸ਼ੋ ਨਹੀਂ ਕਰਦਾ ਉੱਤੇ ਬਿਲਕੁਲ। I-730 ਦਾ ਬਿਲਕੁਲ ਪਹਿਲਾਂ ਸ਼ੋ ਕਰਦਾ ਸੀਗਾ ਜਦੋਂ ਮੈਂ ਫਾਈਲ ਕੀਤਾ ਸੀਗਾ, 9 ਮੰਥ ਦਾ ਸ਼ੋ ਕਰਦਾ ਸੀਗਾ ਉਦੋਂ, ਫਿਰ ਉਹਨੇ ਵਧਾ ਕੇ 15 ਮੰਥ ਕੀਤਾ, ਫਿਰ ਉਸ ਤੋਂ ਬਾਅਦ ਉਹ ਬਲੈਂਕ ਹੋ ਗਿਆ, ਬਿਲਕੁਲ ਕੁਛ ਨਹੀਂ ਸ਼ੋ ਕਰਦਾ ਉੱਤੇ। ਠੀਕ ਹੈ ਜੀ, ਫੋਲੋ ਅਪ ਕਰ ਲਓ ਭਾਜੀ, ਕੋਈ ਚੱਕਰ ਨਹੀਂ ਜੀ। ਠੀਕ ਹੈ ਜੀ, ਥੈਂਕ ਯੂ ਜੀ।
ਰਜਿੰਦਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੇਸ ਯੂ ਵੀਜ਼ਾ ਜੀ, ਤੇ ਜੀ। ਅਗਲੇ ਸਾਲ ਅਪ੍ਰੈਲ 17 ਨੂੰ ਉਹ ਮੇਰਾ 4 ਸਾਲਾਂ ਦਾ ਜਿਹੜਾ ਯੂ ਵੀਜ਼ਾ ਖਤਮ ਹੋ ਰਿਹਾ, ਤੇ ਮੈਂ ਉਹਨੂੰ ਕਦੋਂ ਅਪਲਾਈ ਕਰ ਸਕਦਾ? ਤੇ ਦੂਜਾ ਮੇਰਾ ਇਹ ਕੁਐਸਚਨ ਹੈ ਵੀ ਮੇਰੀ ਵਾਈਫ ਮੈਂ ਬੁਲਾ ਲਈ ਸੀਗੀ, ਆਪਣੀ ਸਪਾਊਸ ਆ ਮੇਰੀ ਉਹ, ਤੇ ਉਹਦਾ ਵੀ ਨਾਲ ਹੀ ਖਤਮ ਹੋ ਜਾਊਗਾ ਇਹ ਜਿਹੜਾ ਉਹਨੂੰ ਦਿੱਤਾ ਪਾਸਪੋਰਟ ਤੇ ਵੀਜ਼ਾ, ਤੇ ਉਹ ਕੀ ਕਰੂਗਾ? ਉਹਨੂੰ ਵਾਪਸ ਇੰਡੀਆ ਜਾਣਾ ਪਊਗਾ ਕਿ ਹੋਰ ਕੋਈ ਸਟੈਪ ਕਰੀਏ? ਇਹ ਮੇਰਾ ਸਵਾਲ ਹੈ। ਵਾਈਫ ਵੀ ਯੂ ਵੀਜ਼ੇ ਤੇ, ਤੁਸੀਂ ਵੀ ਯੂ ਵੀਜ਼ੇ ਤੇ ਹੈ ਨਾ? ਉਹ ਮੇਰੀ ਸਪਾਊਸ ਹੈ ਜੀ। ਉਹ ਡਿਪੈਂਡੈਂਟ ਆ ਇਹਨਾਂ ਤੇ। ਪਰ ਹਾਂਜੀ ਹਾਂਜੀ। ਵੀਜ਼ਾ ਸਟੇਟਸ ਕਿਹੜਾ ਹੈਗਾ ਸਪਾਊਸ ਦਾ? ਤਾਂ ਮੈਨੂੰ ਪਤਾ ਲੱਗ ਗਿਆ, ਉਹਨੂੰ ਯੂ ਵੀਜ਼ੇ ਤੇ ਆਏ ਹੈ ਨਾ ਕਿ ਟੂਰਿਸਟ ਵੀਜ਼ੇ ਤੇ ਆਏ? ਨਹੀਂ ਯੂ ਵੀਜ਼ੇ ਤੇ। ਹਾਂਜੀ, ਸੋ ਜਿਹੜੀ ਵੀ ਤੁਹਾਡੀ ਮਿਆਦ ਹੈਗੀ ਯੂ ਵੀਜ਼ੇ ਦੀ, ਉਹਦੀ ਐਕਸਟੈਂਸ਼ਨ ਜੀ ਫਾਈਲ ਕਰੋ। 539 ਫਾਰਮ ਹੁੰਦਾ, ਤੇ ਵਕੀਲ ਦੇ ਥਰੂ ਇਹ ਜਿਹੜਾ ਕਰਿਓ, ਤੇ 3 ਸਾਲ ਬਾਅਦ ਤੁਸੀਂ ਗ੍ਰੀਨ ਕਾਰਡ ਕਰ ਸਕਦੇ ਹੈਗੇ। ਉਹ ਕਰਤੇ ਤੁਸੀਂ? ਉਹ ਕੀਤਾ ਜੀ, ਕੀਤਾ 4-5 ਮਹੀਨੇ ਗੋਰੀ ਤਾਂ ਅਜੇ ਰਿਸੀਵਿੰਗ ਲੈਟਰ ਵੀ ਨਹੀਂ ਆਈਗੀ। ਚਲੋ ਉਹ ਆਪਣੇ ਵਕੀਲ ਨਾਲ ਤੁਸੀਂ ਸੰਪਰਕ ਕਰੋ ਕਿੱਦਾਂ, ਪਰ ਹਾਂਜੀ ਇਹ ਜਿਹੜੀ ਤੁਸੀਂ ਸਵਾਲ ਤੁਹਾਡਾ, ਹਾਂਜੀ ਇਹ ਐਕਸਟੈਂਸ਼ਨ ਜ਼ਰੂਰ ਤੁਸੀਂ ਫਾਈਲ ਕਰਿਓ। ਐਕਸਪਾਇਰ ਹੋਣ ਤੋਂ ਪਹਿਲਾਂ ਤੁਸੀਂ ਕਰ ਸਕਦੇ ਹੋ। ਕਰ ਦੋ। ਤੇ ਵਾਈਫ ਨੂੰ ਫਿਰ ਇੰਡੀਆ ਭੇਜ ਦਈਏ ਜੇ ਉਦੋਂ ਤਾਈਂ ਨਾ ਆਇਆ ਤਾਂ ਕੁਛ? ਨਹੀਂ, ਉਹ ਵੀ ਨਾਲ ਹੀ ਹੋਣੇ ਆ। ਯੂ ਵੀਜ਼ੇ ਤੇ ਨਹੀਂ ਆਈ ਵਾਈਫ ਤੁਹਾਡੇ? ਆਈ ਯੂ ਵੀਜ਼ੇ ਤੇ ਮੇਰੇ ਨਾਲ ਹੀ ਖਤਮ ਹੁੰਦਾ ਉਹਦਾ, ਕਿ ਉਹਦੀ ਵੀ ਨਾਲ ਹੀ ਟੈਨਸ਼ਨ ਨਾਲ ਹੀ ਹੋਣੀ ਆ ਜੀ, ਵੱਖੋ ਵੱਖਰੇ ਥੋੜੀ ਆ ਤੁਸੀਂ। ਉਹਦੀ ਵੀ ਆਪਣੀ ਉਹਨੂੰ ਐਪਲੀਕੇਸ਼ਨ ਫਾਈਲ ਕਰਨੀ ਪੈਣੀ ਹੈ ਜੀ ਐਕਸਟੈਂਸ਼ਨ ਦੀ। ਠੀਕ ਹੈ ਜੀ। ਠੀਕ ਹੈ ਜੀ। ਹਾਂਜੀ ਰਾਜ, ਹੁਣ ਤੁਸੀਂ ਇਹ ਦੇਖੋ ਨਾ ਵੀ ਉਹ ਜੇ ਤੁਹਾਡੇ ਨਾਲ ਜੁੜ ਕੇ ਆਏ ਆ ਤੇ ਤੁਹਾਡੇ ਨਾਲ ਹੀ ਰਹਿਣਾ ਹੁੰਦਾ ਨੇ, ਮਤਲਬ ਜੁੜੇ ਹੀ ਰਹਿਣਾ ਆ, ਉਹ ਇਕੱਠੇ ਹੀ ਜਾਣਾ ਹੈ ਕੰਮ। ਪਰ ਇਹ ਆ ਕਿ ਉਹਨੂੰ ਐਪਲੀਕੇਸ਼ਨ ਆਪਣੀ ਐਕਸਟੈਂਸ਼ਨ ਅਲੱਗ ਫਾਈਲ ਕਰਨੀ ਪੈਣੀ ਹੈ ਦੋਨਾਂ ਨੂੰ ਵੱਖੋ ਵੱਖਰੀ ਜਿਹੜਾ। ਹਾਂਜੀ ਠੀਕ ਹੈ ਜੀ। ਰਾਜ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਪੁੱਛੋ ਜੀ ਸਵਾਲ। ਹਾਂਜੀ, ਮੇਰਾ ਕੁਐਸਚਨ ਇਹ ਹੈਗਾ ਜੀ ਆਪਣਾ ਕਿ ਮੈਂ 97 ਚ ਆਇਆ ਸੀ ਜੀ, ਤੇ ਕੰਡੋਲਾ ਮੇਰਾ ਨਾਮ ਸੀਗਾ, ਰਜਿੰਦਰ ਕੰਡੋਲਾ, ਤੇ ਮੈਂ ਰਜਿੰਦਰ ਸਿੰਘ ਬਣ ਕੇ ਅਸਾਈਲਮ ਲੈ ਲਿਆ ਸੀ। ਡੇਟ ਆਫ ਬਰਥ ਵਗੈਰਾ ਦੋਨੋਂ ਚੇਂਜ ਸੀਗੀਆਂ, ਤੇ ਕੇਸ ਮੇਰਾ ਪਾਸ ਹੋ ਗਿਆ ਅਪੀਲ ਵਿੱਚ। ਇੱਕ ਮਿੰਟ ਲਵਾਂਗੇ ਸਾਰਿਆਂ ਦਾ। ਯਾਰ ਕੋਈ ਵੀ ਹੈਗਾ ਨਾ ਆਪਣਾ ਪਲੀਜ਼ ਨਾਮ ਨਾ ਦੱਸਿਆ ਕਰੋ, ਤੇ ਆਪਣਾ ਜਿਹੜਾ ਵਕੀਲ ਬੋਲਦਾ ਨਾ ਉਹ ਕੋਸ਼ਿਸ਼ ਜਿਹੜੀ ਸਾਰੀ ਉਹੀ ਕਰਿਆ ਕਰੋ, ਤੇ ਜਨਰਲ ਸਵਾਲ ਪੁੱਛਿਆ ਕਰੋ। ਇਦਾਂ ਪਰਸਨਲਾਈਜ਼ਡ, ਕਿਉਂਕਿ ਇਹ ਪਬਲਿਕ ਪਲੇਟਫਾਰਮ ਆ ਜੀ ਇਹ। ਹਾਂਜੀ ਦੱਸੋ ਭਾਜੀ ਜੀ। ਸੌਰੀ ਤੇ ਖੈਰ ਮੇਰਾ ਕੇਸ ਪਾਸ ਹੋ ਗਿਆ ਸੀ ਜੀ 98 ਦੇ ਵਿੱਚ, ਤੇ ਮੈਂ ਆਪਣਾ 2005 ਵਿੱਚ ਮੈਂ 98 ਵਿੱਚ ਅਪਲਾਈ ਕੀਤਾ ਸੀ, 2005 ਵਿੱਚ ਅਪਰੂਵ ਹੋ ਗਿਆ ਸੀਗਾ, ਤੇ ਮੈਂ ਸ਼ਿਕਾਗੋ ਵਿੱਚ ਹੈਗਾ ਜੀ। ਤੇ ਕਰਾਣਾ ਤੁਹਾਡੇ ਕੋਲ ਹੈ ਜੋ ਵੀ ਕਰਾਣਾ, ਤੇ ਤੁਸੀਂ ਸ਼ਿਕਾਗੋ, ਮੈਂ ਇੱਕ ਅੱਧੀ ਸੁਣੀ ਸੀ ਕਾਲਰ ਦੀ ਗੱਲ, ਤੇ ਤੁਸੀਂ ਸ਼ਿਕਾਗੋ ਵੀ ਫਾਈਲ ਕਰ ਸਕਦੇ ਹੋ ਜਾਂ ਜੋ ਵੀ ਹੈਗਾ। ਮੈਂ 2005 ਵਿੱਚ ਮੇਰਾ ਅਪੀਲ ਵਿੱਚ ਕੇਸ ਪਾਸ ਹੋ ਗਿਆ ਸੀ ਜੀ, ਪਰ ਉਹ ਇੱਥੇ ਜਿਹੜੇ ਗੋਰੇਗਾਰੇ ਵਕੀਲ ਸੀਗੇ ਜੋ ਵੀ ਸੀਗੇ, ਉਹਨਾਂ ਨੇ ਰਿਕਮੈਂਡ ਕੀਤਾ ਕਿ ਨਹੀਂ ਤੂੰ ਵਾਈਫ ਤੇ ਆਪਣਾ 2 ਬੇਟੀਆਂ ਮੇਰੀ ਇੱਥੇ ਪੈਦਾ ਹੋਈਆਂ ਜੀ, ਤੇ ਕਿ ਵਾਈਫ ਦਾ ਗ੍ਰੀਨ ਕਾਰਡ ਹੁਣੇ ਹੀ ਆਇਆ ਜੀ 2 ਮਹੀਨੇ ਪਹਿਲੇ ਨਾ। ਉਹ ਆਪਣਾ ਜਿਹੜੇ ਨਾਂ ਤੇ ਅਸੀਂ ਆਏ ਸੀਗੇ ਉਸ ਤੇ ਹੀ ਕੀਤਾ ਸੀਗਾ। ਮੇਰਾ ਕੇਸ ਜਿਹੜਾ ਸਿੰਘ ਦੇ ਨਾਂ ਤੇ ਪਾਸ ਹੋਇਆ ਸੀ ਜੀ, ਤੇ ਮੈਂ ਕੁਛ ਇਹਨਾਂ ਦਾ ਮੈਂਸ਼ਨ ਉਹੀ ਕੀਤਾ ਹੋਇਆ ਸੀਗਾ, ਤੇ ਅਜੇ ਤੱਕ ਮੈਂ ਗ੍ਰੀਨ ਕਾਰਡ ਨਹੀਂ ਅਪਲਾਈ ਕੀਤਾ। ਤੇ ਹੁਣ ਮੈਨੂੰ ਜਿਹੜੇ ਇੱਥੇ ਵਕੀਲ ਨੇ ਜਿਹਦੇ ਥਰੂ ਕਰਾਇਆ ਹੈਗਾ ਵਾਈਫ ਦਾ, ਉਹ ਕਹਿੰਦੇ ਨਹੀਂ ਤੈਨੂੰ 601 ਫੇਵਰ ਮਿਲ ਜਾਣੀ ਹੈ, ਤੂੰ ਆਪਣਾ ਜਿਹੜਾ ਇੱਥੇ ਜਿਵੇਂ ਵੀ ਤੇਰਾ ਅਸਾਲਮ ਹੋਇਆ ਕੁਝ ਉਹਦਾ ਰਿਸਕ ਨਹੀਂ ਲੈਣਾ ਹੈਗਾ ਤੂੰ। ਪਰ ਉਹ ਗੋਰੇ ਤੁਹਾਨੂੰ ਪਤਾ ਬਾਈ ਬੁੱਕ ਚੱਲਦੇ ਹੈਗੇ ਜਾਂ ਕੁਝ, ਤੇ ਤੁਹਾਡੇ ਤੇ ਸਾਰੇ ਬਾਈ ਬੁੱਕ ਚੱਲਦੇ ਆ, ਤਾਂ ਮਤਲਬ ਇਹ ਥੋੜੀ ਸਾਰੇ ਵਕੀਲ ਬਾਈ ਬੁੱਕ ਚੱਲਦੇ। ਇਹ ਕੀ ਗੱਲ ਇੱਕ ਨਹੀਂ ਕਹਿਣ ਵਾਲੀ ਗੱਲ। ਇਹ ਭਰਾਵਾ ਤੁਸੀਂ ਭਾਜੀ ਗਲਤ ਵਕੀਲ ਨੂੰ ਫੋਨ ਲਾਤਾ, ਇਹ ਸਾਡੀ ਬੁੱਕ ਉਹਨਾਂ ਤੋਂ ਵੀ ਮੋਟੀ ਹੈ। ਪਰ ਭਾਜੀ ਫਿਰ ਵੀ ਤੁਹਾਡੇ ਨਾਲ ਕਮਿਊਨੀਕੇਸ਼ਨ ਪ੍ਰੋਬਲਮ ਇਹਦੀ ਨਹੀਂ ਆਉਂਦੀ, ਤੇ ਗੋਰੇ ਤੇ ਪਤਾ ਕੀ ਕਹਿੰਦੇ ਆ। ਨਹੀਂ ਇਹ ਭਾਜੀ ਬੁੱਕਾਂ ਆਪਾਂ ਜੀ ਇਹ ਬੁੱਕਾਂ ਆਪਾਂ ਭਾਜੀ ਦੂਜਿਆਂ ਨੂੰ ਵੀ ਪੜ੍ਹਾਈ ਦੀਆਂ ਵਾ, ਇਹ ਬੁੱਕ ਤੇ ਚੱਲਦੇ ਨਹੀਂ, ਆਪਾਂ ਬੁੱਕ 'ਚ ਚਲਾਨੇ ਆ ਲੋਕਾਂ ਨੂੰ। ਠੀਕ ਹੈ, ਸਾਡੇ ਕਰਕੇ ਬੁੱਕ ਤੇ ਚੱਲਣਾ ਪੈ ਰਿਹਾ ਲੋਕਾਂ ਨੂੰ, ਮਤਲਬ ਇਹ ਚੀਜ਼ਾਂ ਤਾਂ ਬੁੱਕ 'ਚ ਕਿੱਦਾਂ ਚੱਲਦੇ ਆ। ਇਹ ਤਾਂ ਚਲੋ ਜੀ ਭਾਜੀ, ਮੈਂ ਅੱਗੇ ਕਾਲਰ ਤੇ ਵੱਧਦੇ ਰਾਜਕਰਨ ਜੀ। ਠੀਕ ਹੈ ਜੀ। ਪਰਮਿੰਦਰ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੁਹਾਨੂੰ ਦੋਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ 2015 ਚ ਆਇਆ ਸੀ, ਤੇ 2018 ਚ ਮੇਰੀ ਮੈਰਿਜ ਹੋ ਗਈ ਸੀ। ਤਾਂ 2021 ਦੇ ਵਿੱਚ ਮਤਲਬ ਮੇਰੀ ਵਾਈਫ ਕੈਨੇਡੀਅਨ ਸਿਟੀਜ਼ਨ ਸੀਗੀ, ਤਾਂ ਉਹ ਅਪ ਡਾਊਨ ਕਰਦੇ ਸੀ ਇੱਥੇ US। ਤਾਂ 2020 ਦੇ ਵਿੱਚ ਮੇਰੀ ਵਾਈਫ ਇੱਥੇ ਮੇਰੇ ਕੋਲ ਆ ਕੇ ਰਹਿਣ ਲੱਗ ਪਏ ਸੀਗੇ, ਜਿੱਦਾਂ 6 ਮਹੀਨੇ ਤੋਂ ਪਹਿਲਾਂ ਹੀ ਉਹ ਵਾਪਸ ਚਲੇ ਗਏ ਸੀਗੇ। ਤਾਂ ਉਹਨਾਂ ਦੇ ਟਾਈਮਾਂ 'ਚੋਂ ਪ੍ਰੈਗਨੈਂਟ ਸੀਗੇ, ਤਾਂ ਉਹ ਮੁੜ ਕੇ ਇੱਕ ਵਾਰੀ ਆਪਣੇ 6 ਮਹੀਨੇ 5.5 ਮਹੀਨੇ ਚੱਲ ਗਏ, ਮੁੜ ਕੇ ਫਿਰ ਉਹ ਆ ਗਏ ਸੀਗੇ। ਤੇ ਉਹਨਾਂ ਦੇ ਸਤੰਬਰ ਦੇ ਵਿੱਚ 2021 ਚ 6 ਮਹੀਨੇ ਪੂਰੇ ਹੁੰਦੇ ਸੀ। ਉਹਨਾਂ ਦੇ 6 ਮਹੀਨੇ ਪੂਰੇ ਹੋਣ ਤੋਂ ਪਹਿਲਾਂ ਹੀ ਮਤਲਬ ਅਸੀਂ ਐਕਸਟੈਂਸ਼ਨ ਅਪਲਾਈ ਕਰਤੀ ਸੀਗੀ, ਤੇ 7 ਸਤੰਬਰ ਨੂੰ ਮੇਰਾ ਕੇਸ ਪਾਸ ਹੋ ਗਿਆ ਸੀਗਾ, ਤੇ ਨਾਲ ਹੀ ਅਸੀਂ ਫਿਰ ਮੈਂ ਆਪਣੀ ਵਾਈਫ ਦਾ ਵੀ ਅਪਲਾਈ ਕਰ ਦਿੱਤਾ ਸੀਗਾ। 730 ਹਾਂਜੀ,
ਉਹਦੇ 485 ਭਾਜੀ। ਨਹੀਂ 485 ਹਾਂਜੀ, ਕਿਹੜੇ ਹਿਸਾਬ ਹਾਂਜੀ, ਨਾਲ sorry। file ਕੀਤਾ ਤੁਸੀਂ? ਦੋਏ ਗ੍ਰੀਨ ਕਾਰਡ ਲਈ ਵੀ ਤਾਂ ਵਰਕ ਪਰਮਿਟ ਲਈ ਭਾਜੀ। ਉਹ ਨਹੀਂ ਮੇਰਾ ਵੀਰ, ਆਪਣੇ ਵਾਈਫ ਅਸਾਈਲਮ ਚ ਇਨਕਲੂਡਡ ਥੋੜਾ ਨਾ ਸੀਗੇ ਤੁਹਾਡੇ, ਉਹ ਤਾਂ ਤੁਹਾਡਾ ਇਕੱਲੇ ਦਾ ਹੀ ਚੱਲਦਾ ਸੀਗਾ, ਰਾਈਟ? ਹਾਂਜੀ, ਹਾਂਜੀ, ਹਾਂਜੀ। ਤੇ ਫਿਰ ਵਾਈਫ ਦਾ ਥੋੜਾ ਗ੍ਰੀਨ ਕਾਰਡ ਫਾਈਲ ਹੋਣਾ ਉਹਦਾ, ਜਿਹੜੀ ਪਹਿਲਾਂ ਪਟੀਸ਼ਨ ਜਿਹੜੀ ਰਿਫਿਊਜੀ ਦੀ 730 ਉਹ ਨਹੀਂ ਫਾਈਲ ਕੀਤੀ? ਹਾਂਜੀ ਭਾਜੀ, ਹਾਂਜੀ, ਮੇਰੀ ਵਾਈਫ ਦਾ ਜਿਹੜਾ ਹੁਣ ਗ੍ਰੀਨ ਕਾਰਡ ਆ, ਮਤਲਬ ਅਸਾਈਲੀ ਆ ਗ੍ਰੀਨ ਕਾਰਡ ਵੀ। ਅੱਛਾ, ਸਵਾਲ ਦੱਸੋ ਕੀ ਹੈ ਤੁਹਾਡੇ ਕੋਲ ਵੀ ਗ੍ਰੀਨ ਕਾਰਡ ਹੈਗਾ, ਵਾਈਫ ਕੋਲ ਵੀ ਗ੍ਰੀਨ ਕਾਰਡ ਹੈਗਾ, ਇਹੀ ਗੱਲ ਕਹਿ ਰਹੇ ਨਾ? ਹਾਂਜੀ ਭਾਜੀ, ਤੇ ਅਸੀਂ ਮਤਲਬ ਕਿ 24 ਦੇ ਵਿੱਚ ਜਨਵਰੀ ਚ ਮੇਰਾ ਗ੍ਰੀਨ ਕਾਰਡ ਆ ਗਿਆ ਸੀਗਾ। ਮੇਰਾ ਵੀਰ ਇਹ ਕੁਐਸਚਨ ਕੀ ਹੈ ਤੁਹਾਡਾ? ਪ੍ਰੋਬਲਮ ਮੈਂ ਰੋਦਾ ਵਾਈਫ ਕੋ ਗ੍ਰੀਨ ਕਾਰਡ ਸੇ ਮੇਰਾ ਉੱਥੇ ਪਤਾ ਕੁਐਸਚਨ ਇਹ ਤੁਸੀਂ ਸੀਗਾ। ਹੁਣ ਮੇਰਾ ਹਾਂਜੀ, ਵੀਰ ਹਾਂਜੀ। ਤੁਸੀਂ ਯਾਰ ਦੱਸ ਰਿਹਾ ਮੈਂ ਇੰਨੀ ਵਾਰੀ ਆਇਆ 6 ਮਹੀਨੇ ਵੀਜ਼ੇ ਤੇ ਰਹੀ ਹੋ ਰਹੀ, ਜੇ ਗ੍ਰੀਨ ਕਾਰਡ ਹੀ ਆ ਗਿਆ ਗੱਲ ਉੱਥੋਂ ਸ਼ੁਰੂ ਕਰਨਾ। ਹੁਣ ਗ੍ਰੀਨ ਕਾਰਡ ਹੈਗਾ, ਅੱਗੇ ਦੱਸੋ। ਓਕੇ, ਠੀਕ ਹੈ ਭਾਜੀ, ਮਤਲਬ ਅਸੀਂ 2024 ਦੇ ਵਿੱਚ ਅਸੀਂ ਕੈਨੇਡਾ ਜਾ ਕੇ ਆਏ ਸੀ, ਮੇਰੀ ਵਾਈਫ। ਤੇ ਹਾਂਜੀ। ਹੁਣ ਜਿੱਦਾਂ ਮਤਲਬ ਕਿ ਮੈਂ ਪੁੱਛਣਾ ਚਾਹੁੰਦਾ, ਜੇ ਉਹ ਹੁਣ ਗ੍ਰੀਨ ਕਾਰਡ ਹੈਗਾ ਉਹਨਾਂ ਦੇ ਕੋਲ, ਜੇ ਹੁਣ ਉਹ ਕੈਨੇਡਾ ਮਤਲਬ ਕਿ ਅਪ ਡਾਊਨ ਕਰਨਾ ਜਾਣਾ ਆਉਣਾ ਚਾਹੁੰਦੇ, ਕਿ ਉਹ ਕੈਨੇਡੀਅਨ ਸਿਟੀਜ਼ਨ ਹੈ, US ਦਾ ਗ੍ਰੀਨ ਕਾਰਡ ਹੈ ਉਹਨਾਂ ਕੋਲ, ਤੇ ਉਹ ਕੈਨੇਡਾ ਆ ਜਾ ਸਕਦੇ ਆ? ਮੈਂ ਤਾਂ ਪਹਿਲੀ ਗੱਲ ਜਿਹੜੀ ਸਭ ਤੋਂ ਪਹਿਲੀ ਗੱਲ ਜਿਹੜੀ ਮੇਨ ਇਹ ਆ ਕਿ ਵਾਈਫ ਜਿਹੜੇ ਅਸਾਈਲਮ ਐਪਲੀਕੇਸ਼ਨ ਚ ਇਨਕਲੂਡਡ ਸੀਗੇ ਕਿ ਨਹੀਂ ਸੀਗੇ, ਪਹਿਲਾ ਸਵਾਲ ਤੇ ਉਹ ਆ ਜਾਂਦਾ। ਨਹੀਂ ਭਾਈ, ਪਹਿਲਾਂ ਨਹੀਂ, ਮੇਰਾ ਵਿਆਹ ਹੀ 2018 ਚ, ਇਸੇ ਕਰਕੇ ਮੈਂ ਸਟਾਰਟਿੰਗ ਨਹੀਂ ਉਹ 2018 ਚ। ਨਹੀਂ, ਉਹ ਸਵਾਲ ਦਾ ਜਵਾਬ ਤੁਸੀਂ ਅਜੇ ਵੀ ਨਹੀਂ ਦੇ ਰਹੇ, ਹਾਂ ਕਿ ਨਾ, ਉਹ ਇਨਕਲੂਡਡ ਸੀ ਕਿ ਨਹੀਂ ਸੀ? ਨਹੀਂ, ਬਸ ਆ ਆਨਸਰ ਚਾਹੀਦਾ ਸੀਗਾ। ਹਾਂਜੀ, ਤੇ ਤੁਸੀਂ ਫਿਰ ਉਹਨਾਂ ਦਾ ਜਿਹੜਾ ਗ੍ਰੀਨ ਕਾਰਡ ਸੀਗਾ ਉਹ ਕਿੱਦਾਂ ਦਵਾਇਆ? ਐਜ਼ ਅ ਅਸਾਈਲੀ ਰਿਫਿਊਜੀ ਦਵਾਇਆ ਉਹਨਾਂ ਦਾ, ਕਿੱਦਾਂ ਦਵਾਇਆ? ਮਤਲਬ ਸਿੱਧੇ ਤੁਸੀਂ ਗ੍ਰੀਨ ਕਾਰਡ ਫਾਈਲ ਕਰਤਾ ਉਹਨਾਂ ਦਾ 485? ਰਿਫਿਊਜੀ ਦਵਾਇਆ ਸੀਗਾ ਜੀ। 730 ਕੀਤਾ ਸੀ ਨਾ ਫਾਈਲ? ਹਾਂਜੀ ਜੀ। ਤੇ ਮੇਰਾ ਵੀ ਇਹ ਐਡਾ ਤਾਂ ਸਵਾਲ ਸੀਗਾ, ਐਡੀ ਰਾਮ ਕਹਾਣੀ ਪਾਲੀ। ਪਹਿਲਾਂ ਮੈਂ ਪੁੱਛਿਆ ਹਾਂ ਜਾਂ ਨਾ ਕਿ 730 ਕੀਤਾ ਕਿ ਨਹੀਂ ਕੀਤਾ। ਸੋ ਹੁਣ ਜਿਹੜੇ ਕੈਨੇਡਾ ਉਹ ਆ ਜਾ ਸਕਦੇ, ਕੈਨੇਡਾ ਤੋਂ ਸਾਨੂੰ ਉਹਨਾਂ ਨੂੰ ਕੋਈ ਪ੍ਰੋਬਲਮ, ਨਾਲੇ ਪ੍ਰੋਬਲਮ ਤਾਂ ਤੁਹਾਡੀ ਆ, ਉਹਦਾ ਡਿਪੈਂਡੈਂਟ ਗ੍ਰੀਨ ਕਾਰਡ ਆ, ਤਾਂ ਕੋਈ ਚੱਕਰ ਨਹੀਂ ਹੈਗਾ ਇਹਦੇ ਵਿੱਚ ਮੇਰਾ ਵੀਰ। ਜਿੱਦਾਂ ਮਰਜ਼ੀ ਆ ਜਾ ਸਕਦੇ ਆ ਜੀ। ਸੌਰੀ ਭਾਜੀ, ਮਤਲਬ ਕਿ ਵਿੱਚ ਜਿਹੜੀ ਉਹਨਾਂ ਨੂੰ ਜਿੱਦਾਂ ਜਿੰਨੀ ਦੇਰ ਉਹ ਗ੍ਰੀਨ ਕਾਰਡ ਨਹੀਂ ਆਇਆ, ਉਹ ਕੈਨੇਡੀਅਨ ਸਿਟੀਜ਼ਨ 6 ਮਹੀਨੇ ਇੱਥੇ ਰਹਿ ਸਕਦੇ ਸੀ। ਉਹਦੇ ਵਿਚਲਾ ਜਿਹੜਾ ਗੈਪ ਸੀਗਾ, ਅਸੀਂ ਐਕਸਟੈਂਸ਼ਨ ਵੀ ਅਪਲਾਈ ਕੀਤੀ ਸੀ। ਨਹੀਂ, ਉਹ ਕੋਈ ਨਹੀਂ ਫਰਕ ਪੈਣਾ। ਜਿਹੜਾ ਮਤਲਬ ਜੇ ਤੁਸੀਂ ਸਾਰੇ ਡਿਸਕਲੋਜ਼ਰ ਸਹੀ ਕੀਤੇ ਆ, ਜਿਹੜਾ ਬੰਦਾ ਕੱਚਾ ਸੀਗਾ ਪਰ ਬਾਅਦ ਚ ਉਹਨੂੰ ਜਿਹੜਾ ਗ੍ਰੀਨ ਕਾਰਡ ਮਿਲ ਗਿਆ, ਤੇ ਉਹਦੇ ਬੇਸ ਤੇ ਫਿਰ ਜਿਹੜਾ ਸੀਗਾ 730 ਦੇ ਬੇਸ ਤੇ ਜਿਹੜੇ ਰਿਫਿਊਜੀ ਵਾਲੇ ਹੁੰਦੇ ਆ, ਉਹਨੂੰ ਫਿਰ ਇਹ ਜਿਹੜੀ ਕੱਚੀ ਚੀਜ਼ ਹੁੰਦੀ ਹੈ ਮਾਫ ਹੋ ਜਾਂਦੀ ਹੈ। ਇਸ ਚੀਜ਼ ਕਰਕੇ ਨਹੀਂ ਉਹਨਾਂ ਨੂੰ ਜਿਹੜਾ ਉਹ ਰੋਕ ਸਕਦੇ ਆ। ਜੀ, ਥੈਂਕ ਯੂ। ਮਿੰਟੂ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋਰੀ, ਮੇਰਾ ਕੁਐਸਚਨ ਇਸ ਮੁਤਲਕ ਨਹੀਂ ਹੈਗਾ। ਇੱਕ ਹੱਥ ਜੋੜ ਕੇ ਪ੍ਰਾਰਥਨਾ ਵੀ, ਮੈਨੂੰ ਸੱਟ ਲੱਗੀ ਹੋਈ ਸੀ ਟੇਕਨ ਸਾਹਿਬ, ਤੇ ਮੇਰੇ ਕੋਲ 20 ਚ 60 ਵੱਜੀ ਸੀ। ਵਕੀਲ ਮੈਨੂੰ ਕੋਈ ਰਾਹ ਨਹੀਂ ਦੇ ਰਹੇ, ਮੈਨੂੰ ਚਾਹੀਦਾ ਵਕੀਲ ਕੋਈ ਅਫੋਰਡ ਕਰਕੇ ਦਿਓ। ਕਿੱਥੇ 60 ਵੱਜੀ ਸੀ? ਤੇ ਭਾਜੀ ਹੁਣ ਵਕੀਲ ਕਿਹੜਾ ਉਹਨੇ ਮੈਨੂੰ ਦੱਸੋ, ਜਿਹੜਾ ਆਪਣਾ ਨਾਨ ਪ੍ਰੋਫਿਟ ਪ੍ਰੋ ਬੋਨੋ ਤੇ ਹੈ ਨਹੀਂ। ਹੁਣ ਮੈਂ ਕਿਹਾ ਕਿੱਦਾਂ ਮਤਲਬ ਅਫੋਰਡ ਕਰਕੇ ਦਈਏ 60 ਵੱਜੀ ਤੇ? ਮਤਲਬ ਕਿ ਤੁਸੀਂ ਇਹ ਕਹਿ ਰਹੇ ਕਿ ਫ੍ਰੀ ਦੇ ਵਿੱਚ ਕੋਈ ਵਕੀਲ ਲੱਭ ਕੇ ਦਈਏ, ਕਹਿ ਰਹੇ ਆ? ਹਾਂਜੀ, ਮੈਨੂੰ ਵਕੀਲ ਅਫੋਰਡ ਕਰਕੇ ਦਿਓ। ਕੋਈ ਮੇਰੇ ਕੋਈ ਮੈਂ ਅਨਪੜ੍ਹ ਜਿਹਾ ਬੰਦਾ ਵਾ, ਪੰਜਾਬੀ ਬੋਲਦਾ ਵਾ, ਤੇ ਮੈਨੂੰ ਹੁਣ ਤੱਕ ਕੋਈ ਰਾਹ ਨਹੀਂ ਦੇ ਰਹੇ। ਰਾਹ ਹੁਣ ਕਿੰਨੇ ਦੇਣਾ? ਉਹਨਾਂ ਨੇ ਕਿੱਦਾਂ ਆਪਣੇ ਸਟਾਫ ਸਟੂਫ ਨੂੰ ਕਿੱਦਾਂ ਚਲਾਉਣਾ ਮੇਰਾ ਵੀਰ ਦਾ? ਸੈਲਰੀਆਂ ਕਿੱਦਾਂ ਮਤਲਬ? ਇਹ ਤਾਂ ਹੁਣ ਤੁਹਾਨੂੰ ਜਿਹੜੀ ਇੱਕ ਨਾਨ ਪ੍ਰੋਫਿਟ ਵਾਲੇ ਜਿੱਦਾਂ ਵਕੀਲ ਹੁੰਦੇ ਆ, ਕੈਥੋਲਿਕ ਚੈਰਿਟੀਜ਼ ਵਗੈਰਾ, ਉਹ ਚੀਜ਼ ਹੈ? ਜਾਂ ਤੁਸੀਂ ਵਕੀਲ ਨਾਲ ਥੋੜੀ ਆਪਣੀ ਗੱਲਬਾਤ ਕਰ ਲਓ, ਜੇ ਉਹ ਲੋ ਬੋਨੋ ਤੁਹਾਡਾ ਜੇ ਕਰ ਸਕਦੇ ਆ, ਹਨਾ? ਇਹ ਤਾਂ ਹੁਣ ਇੰਨੇ ਵੀਰ ਆਪਣੇ ਜੇਲਾਂ ਜੁਲਾਂ ਜਾਂ ਕਿੱਦਾਂ ਮਤਲਬ ਪ੍ਰੋ ਬੋਨੋ ਵਾਲਾ ਜਿਹੜਾ ਆਪਣਾ ਤੁਸੀਂ ਕੰਮ ਕਰਦੇ ਹੋ ਉਹਦੇ ਕਿੱਦਾਂ? ਨਹੀਂ, 60 ਡਿਸੇਬਿਲਟੀ ਬੰਦ ਹੋ ਗਈ ਹੈ। 60 ਵੱਜੀ, ਬਹੁਤ ਜ਼ਿਆਦਾ ਮੋਟੇ ਮੋਟੇ ਟੁੱਟੇ ਸਨ, ਤੇ ਉਹ ਗੋਰਾ ਵਕੀਲ ਸੀ, ਕਰਦਾ ਰਿਹਾ। ਹੁਣ ਉਹ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ ਪਿਆ, ਨਾ ਮੈਨੂੰ ਰਾਹ ਦਿੰਦਾ ਪਿਆ। ਮੈਂ ਥੱਕ ਗਿਆ ਵਕੀਲਾਂ ਉੱਧਰ ਲੱਭ ਲੁੱਭ ਕੇ, ਮੇਰੇ ਕੋਲ ਫਿਰ ਤੁਹਾਡੇ ਵਾਲਾ ਹੀ ਰਾਹ ਲੱਭਾ, ਸਿੱਧਾ ਮੈਂ ਤੁਹਾਡੇ ਨਾਲ ਗੱਲ ਕਰ। ਸਾਡੇ ਤਾਂ ਭਰਾਵਾ ਵੈਸੇ ਨਹੀਂ ਕੰਮ ਕਾਰ ਜਿਹੜੇ ਪੂਰੇ ਹੁੰਦੇ ਸਾਡੇ ਕੋਲ ਭਾਜੀ, ਵੈਸੇ ਹੀ ਆਪਾਂ ਬਿਯੋਂਡ ਕੈਪੈਸਿਟੀ ਆ, ਟੂ ਬੀ ਓਨੈਸਟ। ਤੇ ਆਪਣੇ ਜਿਹੜੇ ਨਾ ਇਹਦੇ ਵਿੱਚ ਪ੍ਰੋ ਬੋਨੋ ਜਿਹੜੇ ਵਕੀਲ ਹੁੰਦੇ ਆ, ਸੰਸਥਾਵਾਂ ਜਿਹੜੀਆਂ ਹੁੰਦੀਆਂ ਵਾ, ਚੈਰਿਟੀਜ਼, ਤੇ ਜਿੱਥੇ ਰਹਿੰਦੇ ਆ ਤੁਸੀਂ ਉੱਥੇ ਤੁਹਾਨੂੰ ਲੋਕਲ ਜਿਹੜਾ ਲੱਭਣਾ ਪੈਣਾ। ਜੀ, ਗਗਨ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ, ਮੈਂ ਪੁੱਛਣਾ ਸੀਗਾ ਕਿ ਮੈਂ ਨਾ ਜਿੱਦਾਂ ਸਟੋਰ ਤੇ ਕੰਮ ਕਰਦਾ ਵਾਂ, ਅੱਜ ਤੇ ਮੈਂ ਕਿਹਾ ਪਹਿਲਾਂ ਤਾਂ ਕਾਲਾਂ ਹੀ ਪਤਾ ਨਹੀਂ ਕਿਹੜਾ, ਇੱਕ ਉਹ ਕਿਸੇ ਬੰਦੇ ਨੇ ਨਾਂ ਦੱਸਤਾ ਇੰਡੀਆਨਾ ਤੋਂ। ਮੈਨੂੰ ਤਾਂ ਭਾਜੀ ਪਹਿਲਾਂ ਉਹਦਾ ਲੱਗਦਾ ਕਿ ਇਹ ਬੰਦਾ ਜਿਹੜਾ ਸੀਗਾ ਉਹ ਖੁਦ ਸੀਗਾ ਵੀ ਨਹੀਂ, ਕਿ ਜੇ ਕਿਸੇ ਹੋਰ ਦਾ ਨਾਂ ਲੈ ਕੇ ਕਹਿਤਾ। ਸੈਲਫ ਇਨਕ੍ਰਿਮੀਨੇਟ ਆਪਣੇ ਆਪ ਨੂੰ ਬੰਦਾ ਕਰੀ ਜਾਂਦਾ। ਮੈਂ ਤਾਂ ਆਪ ਹੈਰਾਨ ਹੋ ਗਿਆ। ਫਿਰ ਇੱਕ ਜਿਹੜਾ ਸੀਗਾ ਆਪਣਾ ਉਹ ਆ ਗਿਆ, ਉਹਨੇ ਕਿਸੇ ਦੂਜੇ ਵਕੀਲ ਦਾ ਨਾਂ ਲੈਤਾ। ਇਹ ਹੁੰਦਾ ਕੀ ਆ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸ ਦੇਣਾ
ਕੀ ਹੁੰਦਾ ਇਹਨਾਂ ਨੇ ਜਾ ਕੇ ਨਾ ਕਲਿੱਪ ਸ਼ਲਿੱਪ ਜਿਹੜੀ ਕੱਟਣੀ ਹੁੰਦੀ ਹੈ ਏਦਾਂ ਕਿ ਜੇ ਨੇ ਏਦਾਂ ਕਹਿਤਾ ਉਦਾਂ ਕਹਿਤਾ, ਇਹ ਹੋਰ ਕੋਈ ਕੰਮ ਨਹੀਂ ਹੈਗਾ। ਇਹ ਹੈਗਾ ਕਿ ਜੇ ਦੀ ਲੱਤ ਇਹਨਾਂ ਨੇ ਕਿੱਦਾਂ ਖਿੱਚਣੀ ਆ, ਮਿਲ ਕੇ ਕਿੱਦਾਂ ਇਹਨੂੰ ਸੁੱਟਣਾ ਵਾ, ਹੋਰ ਕੁਛ ਨਹੀਂ। ਇਹਨਾਂ ਨੇ ਤਾਂ ਉਧਰਲੇ ਬੰਨੇ ਨੂੰ ਜਿਹੜਾ ਹੋਏ ਪਏ ਆ, ਤੇ ਜ਼ਿਆਦਾ ਇਹਨਾਂ ਨੂੰ ਮੈਂ ਭਾਵ ਨਹੀਂ ਜਿਹੜਾ ਅੱਜ ਕੱਲ ਦੇ ਰਿਹਾ ਤਾਂ ਕਰਕੇ। ਠੀਕ ਹੈ ਜੀ, ਨਹੀਂ ਚਲੋ ਠੀਕ ਆ। ਹਾਂ ਮੈਂ ਨਾ ਪਹਿਲਾਂ ਕਮਾਲ ਜਿਹੜਾ ਦੀ ਸੀਗਾ, ਗੱਲ ਪਹਿਲਾਂ ਹੈ। ਪਤਾ ਨਹੀਂ ਸੀਗਾ, ਆਪਾਂ ਬੋਲ ਦਿੰਦੇ ਸੀ ਫੇਕ ਹੀ ਆ ਕਿ ਆਨਲਾਈਨ ਕਰਕੇ ਕਲਿੱਪ ਕੱਟ ਕੇ ਇੱਧਰ ਪਾਤਾ, ਆਹ ਦੇਖੋ ਜੀ ਕਿੱਦਾਂ ਬੰਦੇ ਦੇ ਸੱਟ ਲੱਗੀ ਸੀ ਜੀ, ਉਹਦੀ ਹੈਲਪ ਨਹੀਂ ਕੀਤੀ। ਇਹ ਬੰਦਾ ਦੂਜਾ ਸੀਗਾ ਜੀ, ਉਹਨੂੰ ਬੁੱਕ ਦੀ ਗੱਲ ਸੁਣਾਤੀ, ਇਹ ਵਕੀਲ ਦੇ ਬਾਰੇ ਨਹੀਂ ਬੋਲਿਆ, ਏਦਾਂ ਨਹੀਂ ਕੀਤਾ ਉਦਾਂ ਨਹੀਂ ਕੀਤਾ। ਸੋ ਇਹ ਸੀਗਾ ਕਿ ਪਹਿਲਾਂ ਉਹ ਮੈਂ ਤੁਹਾਡੇ ਬਸ ਜਿਹੜੇ ਆਪਣੇ ਰੈਗੂਲਰ ਲਿਸਨਰ ਆ ਨਾ, ਮੈਨੂੰ ਬਾਕੀਆਂ ਨਾਲ ਕੋਈ ਨਹੀਂ, ਕਿ ਜਿੱਦਾਂ ਹੁਣ ਕਈ ਵਾਰੀ ਕਹਿੰਦੇ ਕਿ ਟੈਨਸ਼ਨ ਨਾ ਲਿਆ ਕਰੋ ਟਿਕਟੌਕ ਵਾਲਿਆਂ ਦੀ, ਮੈਨੂੰ ਇਹ ਸੀਗਾ ਮੈਂ ਕਿਹਾ ਮੈਂ ਤੁਹਾਨੂੰ ਅਵੇਅਰ ਕਰਨਾ, ਤੁਹਾਨੂੰ ਕਈ ਵਾਰੀ ਸੁਣਨ ਵਾਲਿਆਂ ਨੂੰ ਲੱਗਦਾ ਹੋਣਾ ਕਿ ਪਤਾ ਨਹੀਂ ਕੀ ਬੋਲਤਾ ਹੈ ਨਾ। ਤੇ ਤੁਸੀਂ ਦੇਖੋ ਕਿ ਜਿਹੜਾ ਉਹਦਾ ਬੰਦੇ ਦਾ ਜਿਹੜਾ ਵਕੀਲ ਸੀਗਾ ਕਿ ਗੋਰਾ ਮੈਨੂੰ ਰਾਹ ਨਹੀਂ ਪਾ ਰਿਹਾ, ਏਦਾਂ ਨਹੀਂ ਪਾ ਰਿਹਾ, ਉਦਾਂ ਨਹੀਂ ਪਾ ਰਿਹਾ, ਕਿ ਵਕੀਲਾਂ ਦੇ ਖਿਲਾਫ ਜਿਹੜਾ ਬੋਲਤਾ ਆ ਕੇ। ਮੈਂ ਕਿਹਾ ਹੁਣ ਜਦੋਂ ਉਹਨੂੰ ਗੋਰੇ ਨੂੰ ਬੁਲਾ ਕੇ ਪੁੱਛਿਆ ਕਿ ਯਾਰ ਤੇਰੇ ਨਾਲ ਕਿੱਦਾਂ ਸੀਗਾ, ਉਹ ਵੀ ਤਾਂ ਚਾਰ ਆਪਣੀਆਂ ਦੱਸੂਗਾ ਨਾ। ਤੇ ਕਦੀ ਮੈਂ ਕਿਹਾ ਏਦਾਂ ਕਿ ਇੱਕ ਬੰਨੇ ਦੀ ਗੱਲ ਸੁਣ ਕੇ ਨਾ ਕਦੀ ਲਾਈਫ ਦੇ ਵਿੱਚ ਫੈਸਲਾ ਕਰਿਆ ਵੀ ਨਾ ਕਰੋ ਆਪਣਾ ਵੀ ਜਿਹੜਾ ਸਿੱਧਾ। ਕਿ ਮੈਂ ਕਿਹਾ ਹੁਣ ਸਾਡਾ ਪਲੇਟਫਾਰਮ ਹੀ ਲੱਭਿਆ ਕਿ ਜਾ ਕੇ ਮਤਲਬ ਜਿਹਦੀ ਚੁਗਲੀ ਕਰਤੀ, ਜਿਹਦਾ ਉਹ ਕਰਤਾ ਓਪਨ ਆ ਨਾ, ਆਪਾਂ ਕਾਲਾਂ ਸਾਰਿਆਂ ਦੀਆਂ ਲੈ ਲੈਨੇ ਆ। ਸੋ ਕਹਿੰਦੇ ਵੀ ਚੱਲ ਵਗਦੀ ਗੰਗਾ 'ਚ ਹੱਥ ਧੋਣ ਵਾਲੀ ਗੱਲ ਆ, ਵੀ ਜੋ ਮਰਜ਼ੀ ਚਲਾ ਦਈਏ, ਵੇਖੀਏ ਭਲਾ ਕੀ ਹੁੰਦਾ ਆ। ਏਦਾਂ ਨਹੀਂ, ਸਿਆਣੇ ਬਣਿਆ ਕਰੋ ਸਾਰੇ ਜਾਣੇ, ਆਪਾਂ ਤਾਂ ਇਹੀ ਕਹਿ ਸਕਦੇ ਹਾਂ। ਹਾਂਜੀ ਗਗਨ, ਪੁੱਛੋ ਜੀ ਸਵਾਲ। ਭਾਜੀ ਮੈਂ ਨਾ ਸਟੋਰ ਤੇ ਕੰਮ ਕਰਦਾ ਜੀ, ਸਮੋਕ ਸ਼ੋਪ ਤੇ ਸਾਡੇ ਨਾ ਥੋੜੇ ਦਿਨ ਪਹਿਲਾਂ ਰੇਡ ਹੋਈ ਸੀਗੀ ਸਟੋਰ ਤੇ ਇੱਥੇ ਨਾ ਭੰਗ ਜਿੱਦਾਂ ਪ੍ਰੀ ਰੋਲ ਵਗੈਰਾ ਵੇਚਦੇ ਸੀ, ਤੇ ਰੇਡ ਹੋਈ ਤੇ ਨਾ। ਕਿਹੜੀ ਸਟੇਟ ਦੀ ਗੱਲ ਹੈ? ਨਿਊ ਵਰਕ ਦੀ, ਨਿਊ ਜਰਸੀ। ਅੱਛਾ। ਹਾਂਜੀ। ਤੇ ਉਹਨਾਂ ਨੇ ਅਰੈਸਟ ਕਰ ਲਿਆ, ਤੇ ਅਰੈਸਟ ਕਰਕੇ ਲੈ ਗਏ, ਫਿੰਗਰ ਕੀਤੇ ਸਾਰਾ ਕੁਝ, ਤੇ ਉਹਨਾਂ ਨੇ 3rd ਡਿਗਰੀ ਕ੍ਰਾਈਮ ਦਾ ਮਤਲਬ ਕਿ ਕੇਸ ਪਾਤਾ ਜੀ। ਫੈਡਰਲ ਵਾਲਿਆਂ ਨੇ ਛਾਪਾ ਮਾਰਿਆ ਸੀ ਕਿ ਸਟੇਟ ਵਾਲਿਆਂ ਨੇ ਮਾਰਿਆ ਸੀ ਛਾਪਾ? ਉਹ ਸਿਟੀ ਨੇ ਮਾਰਿਆ ਸੀ। ਅੱਛਾ ਠੀਕ, ਓਕੇ ਜੀ ਅਟਾਰਨੀ ਜਨਰਲ। ਹਾਂਜੀ, ਸੋ ਇਹਦੇ ਵਿੱਚ ਨਾ ਸਭ ਤੋਂ ਮੇਨ ਪ੍ਰੋਬਲਮ ਇਹ ਹੈਗੀ ਆ ਕਿ ਇਹ ਪਹਿਲਾਂ ਵੀ ਆਪਾਂ ਇਦਾਂ ਦੇ ਕੇਸ ਬੜੇ ਦੇਖੇ ਆ, ਤੇ ਇਹਦੇ ਵਿੱਚ ਜਿਹੜਾ ਨਾ ਲਾਅ ਅਨਫੋਰਗਿਵਿੰਗ ਹੈਗਾ, ਜਿਹੜਾ ਮਰਵਾਨਾ ਨੂੰ ਲੈ ਕੇ ਨਾ, ਇਹ ਹੈਗਾ ਸਕੈਜੂਲ 1 ਸਬਸਟੈਂਸ, ਭਾਵੇਂ ਇਹ ਲੀਗਲ ਪਦਾਰਥ ਵੀ ਹੈਗਾ, ਇਹਦੇ ਰਿਲੇਟਡ ਤੁਹਾਨੂੰ ਜੇ ਕੋਈ ਵੀ ਸਜ਼ਾ ਹੋ ਜਾਂਦੀ ਆ, ਠੀਕ ਆ, ਤੇ ਤੁਹਾਡਾ ਅਸਾਈਲਮ ਉਹਨੇ ਬਾਹਰ ਕਰ ਦੇਣਾ। ਅੱਛਾ, ਤੁਹਾਨੂੰ ਵਿਦਹੋਲਡਿੰਗ ਤੇ ਰਹਿਣਾ। ਸੋ ਇਹ ਚੀਜ਼ ਜਿਹੜੀ ਸੀਗੀ ਕਾਫੀ ਸੀਰੀਅਸ ਜਿਹੜੀ ਹੈਗੀ ਆ 3rd ਡਿਗਰੀ। ਤੁਸੀਂ ਇਹਦੇ ਵਿੱਚ ਕੀ ਹੈਗਾ ਕਿ ਟੌਪ ਦਾ ਜਿਹੜਾ ਵਕੀਲ ਲੱਭੇ ਕ੍ਰਿਮੀਨਲ ਵਾਲਾ, ਉੱਥੇ ਤੁਸੀਂ ਇਹਨੂੰ ਫਾਈਟ ਕਰਨਾ ਹੈਗਾ, ਕਿਉਂਕਿ ਇਹਦੇ ਵਿੱਚ ਐਕਚੁਅਲੀ ਕਨਵਿਕਸ਼ਨ ਨਾ ਵੀ ਹੋਵੇ ਨਾ, ਜਿਹੜੇ ਇਹਦੇ ਰਿਲੇਟਡ ਵੀ ਹੁੰਦੇ ਕਿ ਬੰਦੇ ਨੇ ਉਹ ਇੰਡਸਟਰੀਆਂ 'ਚ ਕੰਮ ਵੀ ਕੀਤਾ ਹੋਵੇ, ਬਹੁਤ ਜ਼ਿਆਦਾ ਜਿਹੜਾ ਹਾਰਡ ਟਾਈਮ ਜਿਹੜਾ ਦਿੰਦੇ ਆ ਮਰਵਾਨਾ ਵਾਲਿਆਂ ਨੂੰ। ਕਿਉਂ ਹਾਰਡ ਟਾਈਮ ਦਿੰਦੇ ਆ? ਕਿਉਂਕਿ ਇਹਦੇ ਪਿੱਛੇ ਜਿਹੜੀ ਫਾਰਮਾ ਮਾਫੀਆ ਹੈਗਾ, ਉਹ ਬੜੀ ਦੇਰ ਤੱਕ ਉਹਨਾਂ ਨੇ ਡਿਮੋਨਾਈਜ਼ ਕਰਕੇ ਰੱਖਿਆ ਇਹ ਪਦਾਰਥ ਨੂੰ, ਤੇ ਉਹ ਜਿਹੜਾ ਸੀਗਾ ਕਿ ਕਾਨੂੰਨ ਦੇ ਵਿੱਚ ਉਹਨਾਂ ਨੇ ਇੰਬੈਡ ਕੀਤਾ ਹੋਇਆ। ਤੇ ਇਹਦੇ ਵਿੱਚ ਮੇਰਾ ਵੀਰ ਤੁਸੀਂ ਨਾ ਆਪਣਾ ਜਿਹੜਾ ਕ੍ਰਿਮੀਨਲ ਲਾਇਰ ਹੈਗਾ ਉਹਨੂੰ ਲੈ ਕੇ ਪਹਿਲਾਂ ਉਹ ਕਰੋ, ਨਹੀਂ ਤਾਂ ਇਹਨੇ ਤੁਹਾਡੇ ਇਮੀਗ੍ਰੇਸ਼ਨ ਤੇ ਬਿਲਕੁਲ ਡਾਇਰੈਕਟ ਪ੍ਰਭਾਵ ਜਿਹੜਾ ਪਾਣਾ ਹੈਗਾ। ਠੀਕ ਹੈ ਜੀ, ਠੀਕ ਹੈ, ਥੈਂਕ ਯੂ ਜੀ। ਇੱਕ ਅਟਾਰਨੀ ਕਹਿਣਾ ਜੀ, ਜਾਂਦੇ ਜਿਹੜੀ ਗੱਲ ਕਰਦੇ ਹਾਂ, ਤੁਸੀਂ ਵੀ ਉਸ ਦੇ ਉੱਤੇ ਟਿੱਪਣੀ ਕਰ ਸਕਦੇ ਆ। DMV ਤੋਂ ਇਨਸਾਈਡਰ ਸਕੂਪ ਜਿਹੜਾ ਪਤਾ ਲੱਗਾ ਆ, ਕੱਲ ਵੀ ਆਪਾਂ ਇਹ ਖਬਰ ਸ਼ੇਅਰ ਕੀਤੀ ਸੀਗੀ। ਉਹ ਦੱਸਿਆ ਜਾ ਰਿਹਾ ਜਿੱਦਾਂ ਇਹ ਆਮ ਹੀ ਗੱਲ ਆ, ਇੱਕ ਅਪਾਰਟਮੈਂਟ ਦੇ ਉੱਤੇ ਹੁਣ 10-10, 20-20 ਜਾਣੇ ਜਿਹੜੇ ਉਹ ਰਹਿ ਲੈਂਦੇ ਆ, ਉਹ ਫੇਕ ਐਡਰੈਸ ਦੇ ਮਾਮਲੇ 'ਚ ਚਿੱਠੀਆਂ ਘੱਲ ਰਹੇ ਆ। ਤੇ ਹੁਣ ਕਹਿੰਦੇ ਵੀ DMV ਦੇ ਜਿਹੜੇ ਪੀਸ ਆਫਿਸਰਸ ਆ, ਇੱਕ ਤਾਂ ਉਹਨਾਂ ਨੂੰ ਆਰਮਡ ਕੀਤਾ ਗਿਆ ਤੇ ਉਹ ਗ੍ਰਿਫਤਾਰ ਕਰ ਰਹੇ ਆ, ਤੇ ਉਹ ਡਾਟਾ ਉਹਨਾਂ ਦੇ ਨਾਲ ਵੀ ਸ਼ੇਅਰ ਜਿਹੜਾ ਉਹ ਕੀਤਾ ਜਾ ਰਿਹਾ। ਦੇਖੋ ਇਹ ਸਪਸ਼ਟ ਗੱਲ ਆ, ਕੋਈ ਵੀ ਲੈਂਡਲੋਰਡ 20 ਜਾਣਿਆਂ ਨੂੰ ਲੀਜ਼ ਦੇ ਉੱਤੇ ਨਹੀਂ ਪਾਊਗਾ 1 ਬੈਡਰੂਮ ਜਾਂ 2 ਬੈਡਰੂਮ ਅਪਾਰਟਮੈਂਟ 'ਚ। ਜੇ ਕੋਈ ਨਕਲੀ ਦਸਤਾਵੇਜ਼ ਬਣਾ ਕੇ DMV ਨੂੰ ਉਹ ਕਰ ਰਹੇ ਆ, ਤੇ ਉਹ ਹੁਣ ਇਨਵੈਸਟੀਗੇਟ ਇਸ ਚੀਜ਼ ਦੀ ਕਰ ਰਹੇ ਵੀ ਅੱਛਾ ਇੱਕ ਦੇ ਵਿੱਚ ਕਿੰਨੇ ਕੁ ਜਾਣੇ ਰਹਿ ਰਹੇ ਆ ਇੱਕ ਐਡਰੈਸ ਦੇ ਉੱਤੇ। 4 ਹੋਣ ਚਲੋ ਜਾਇਜ਼ ਆ ਵੀ ਹਾਂ 4 ਜਾਣੇ ਸ਼ੇਅਰ ਕਰ ਰਹੇ ਆ, 2 ਬੈਡਰੂਮ ਆ, 2-2 ਜਾਣੇ ਰਹਿੰਦੇ ਹੋਣਗੇ, ਉਹ ਸਾਰਾ ਕੁਝ ਜਿਹੜਾ ਉਹ ਹੋ ਸਕਦਾ ਆ। ਪਰ ਹੁਣ ਜਦੋਂ ਕਹਿੰਦੇ ਵੀ ਉਹ DMV ਵਾਲੇ ਪਤਾ ਕਰ ਰਹੇ ਆ ਵੀ ਇੱਕ ਐਡਰੈਸ ਦੇ ਉੱਤੇ ਇੰਨੇ ਜ਼ਿਆਦਾ ਜਾਣੇ ਆ, ਤੇ ਲੋਕਾਂ ਨੂੰ ਚਿੱਠੀਆਂ ਘੱਲ ਕੇ ਸੱਦਦੇ ਨੇ। ਫਿਰ ਉਹ ਕਹਿੰਦੇ ਵੀ ਹੁਣ ਤੁਹਾਡੇ ਕੋਲ 2 ਆਪਸ਼ਨ ਆ, ਜਾਂ ਤਾਂ ਵਕੀਲ ਨਾਲ ਗੱਲ ਕਰ ਲਓ ਜਾਂ ਆਪ ਸਮਝਾਓ। ਤੇ ਕਹਿੰਦੇ ਜਦੋਂ ਆਪ ਸਮਝਾਉਣ ਲੱਗਦੇ ਆ ਤੇ ਸਮਝਾ ਨਹੀਂ ਹੁੰਦਾ, ਤੇ ਫਿਰ ਉਹਨਾਂ ਨੂੰ ਅਰੈਸਟ ਡਿਟੇਨ ਕਰ ਲਿਆ ਜਾਂਦਾ ਆ। ਤੇ ਇਹ ਵੀ ਰਿਪੋਰਟ ਆਈ ਆ ਵੀ ਆਪਣੇ 7-8 ਜਾਣੇ ਪੰਜਾਬੀ ਤੇ ਹਰਿਆਣਵੀ ਮੂਲ ਦੇ ਜਿਹੜੇ ਆ ਇਸ ਮਾਮਲੇ ਦੇ ਵਿੱਚ ਆਲਰੇਡੀ DMV ਦੇ ਪੀਸ ਆਫਿਸਰਸ ਦੇ ਦੁਆਰਾ ਡਿਟੇਨ ਜਿਹੜੇ ਹੋ ਚੁੱਕੇ ਆ। ਇਹ ਕੈਲੀਫੋਰਨੀਆ ਦੇ DMV ਤੋਂ ਆ ਰਹੀ ਹੈ ਰਿਪੋਰਟ ਜੀ। ਡਿਟੇਨਡ ਕੇਸ ਚੀਜ਼ ਕਰਕੇ ਕਰ ਰਹੇ ਆ, ਕਿਉਂ ਵੀ ਝੂਠ ਬੋਲਿਆ ਉਸ ਦੇ ਵਿੱਚ, ਫਾਲਸੀਫਾਈਂਗ ਜਿਹੜੇ ਆ ਉਹ ਡਾਕੂਮੈਂਟ, ਐਡਰੈਸ ਦੀ ਇਨਫੋਰਮੇਸ਼ਨ ਜਿਹੜੀ ਉਹ ਝੂਠ ਜਿਹੜੀ ਐਡਰੈਸ ਦੇ ਰਾਜਕਿਰਨ ਜੀ ਨਹੀਂ ਹਟ ਸਕਦੇ ਲੋਕੀ।
ਆਪਾਂ ਨੂੰ ਤਾਂ ਹੁਣ ਦੇਖੋ ਜੀ 3-4 ਸਾਲ ਹੋ ਗਏ ਆ ਕੇਸ ਕੂਸ ਦੇ ਵਿੱਚ ਆਪਣਾ ਵੀ, ਕਿਉਂਕਿ ਕਈ ਵਾਰੀ ਤਾਂ ਬੰਦਾ ਵਕੀਲ ਹੀ ਬਦਲ ਲੈਂਦਾ, ਉਹ ਕਹਿੰਦਾ ਲੈ ਮੇਰਾ ਐਡਰੈਸ ਚੇਂਜ ਕਰਕੇ ਦਿਓ, ਉਹਨੇ ਕਿਹਾ ਮੇਰਾ ਨਾ ਕੇਸ ਮੂਵ ਕਰੋ ਉੱਧਰ, ਕੀ ਰੀਜ਼ਨ ਆ, ਕਹਿੰਦਾ ਰੀਜ਼ਨ ਤੁਸੀਂ ਦੱਸਣਾ। ਮੈਂ ਕਿਹਾ ਆਪਾਂ ਕਿਉਂ ਦੱਸਣਾ ਭਾਈ, ਕੀ ਰੀਜ਼ਨ। ਬਾਕੀ ਕਹਿੰਦਾ ਕਈ ਵਕੀਲ ਬਣਾ ਦਿੰਦੇ ਆ ਜੀ ਐਡਰੈਸ ਦਾ, ਠੀਕ ਆ। ਮਤਲਬ ਕਿ ਹੁਣ ਮੈਨੂੰ ਪਤਾ ਨਹੀਂ ਕੀ ਹੈ ਕਿ ਕਮਿਊਨਿਟੀ ਦੇ ਵਿੱਚ ਇੱਕ ਤਾਂ ਇਹ ਬੜਾ ਕਿ ਜੱਜ ਵਧੀਆ ਨਹੀਂ, ਚੱਲ ਵੀ ਨਕਲੀ ਐਡਰੈਸ ਦੇ ਤਾਂ ਇੱਧਰ ਲੈ ਗਏ ਕੇਸ ਉੱਧਰ ਲੈ ਗਏ। ਸੋ ਇਹ ਚੀਜ਼ ਜਿਹੜੇ ਡੀਐਮਵੀ ਲੈਵਲ ਤੱਕ, ਕੋਰਟ ਲੈਵਲ ਤੱਕ, ਉਹ ਮੈਂ ਉਹਨਾਂ ਨੂੰ ਇਹੀ ਸਮਝਾਉਣਾ ਕਿ ਨਹੀਂ ਭਾਈ ਆਹ ਜਿਹੜਾ ਕੰਮ ਨਾ ਕਰੋ, ਜਿੱਥੇ ਕੇਸ ਆ ਰਹਿਣ ਦਿਓ। ਉਹ ਕਈ ਵਾਰੀ ਸਟ੍ਰਿਕਟ ਜੱਜ ਮੂਹਰੇ ਜਿਹੜਾ ਇਦਾਂ ਦੀ ਟਰਾਈ ਕਰਦੇ ਆ, ਜੱਜ ਜਿਹੜੀ ਜਿੱਦਾਂ ਦੱਸਿਆ ਕਿ 2027 ਦੀ ਜਿਹੜੀ ਤਰੀਕ ਸੀਗੀ ਉਹ ਚੱਕ ਕੇ ਮਹੀਨੇ 'ਚ ਪਾ ਦਿੰਦਾ ਕਿ ਅੱਛਾ ਅੱਗੇ ਜਾਣਾ ਆਹ ਕਰੋ। ਉਧਰਲੇ ਪਾਸੇ ਨੂੰ ਜਿਹੜਾ ਟ੍ਰੈਂਡ ਚੱਲਿਆ ਹੋਇਆ, ਤੇ ਐਡਰੈਸ ਅਡਰੂਸ ਵਾਲਾ ਜਿਹੜਾ ਸੀਗਾ ਘਪਲਾ, ਹੁਣ ਪ੍ਰੋਬਲਮ ਇਹ ਹੈ ਕਿ ਜਿਹੜੇ 3 ਜਾਣੇ ਉੱਥੇ ਰਹਿ ਰਹੇ ਉਹਨਾਂ ਲਈ ਵੀ ਪ੍ਰੋਬਲਮ ਜਿਹੜੀ ਹੋ ਜਾਂਦੀ ਆ। ਤੇ ਜਿਹੜੀ ਤੁਸੀਂ ਅਪਾਰਟਮੈਂਟ ਵਾਲੀ ਗੱਲ ਕਹੀ ਸਹੀ ਕਹੀ ਆ, ਏਦਾਂ ਹੀ ਆ। ਤੇ ਸੱਜਣ ਮਿੱਤਰ ਦਾ ਐਡਰੈਸ ਜਿਹੜਾ ਪਾਇਆ ਹੁੰਦਾ, ਤੇ ਜਿਹੜਾ ਲਾਅ ਬੜਾ ਕਲੀਅਰ ਹੈਗਾ ਕਿ ਇਹ ਐਡਰੈਸ ਦਾ ਘਪਲਾ ਜਿਹੜਾ ਨਹੀਂ ਹੋ ਸਕਦਾ, ਫੋਰਮ ਸ਼ਾਪਿੰਗ ਜਿਹੜੀ ਨਹੀਂ ਹੋ ਸਕਦੀ। ਲੈ ਦੇ ਕੇ ਰਾਜ ਕਰਨ ਦੀ ਚੀਜ਼ ਸਿਰਫ ਇੰਨੀ ਆ, ਜਿੱਦਾਂ ਕਈ ਵਾਰੀ ਕਾਲਰ ਕਹਿੰਦੇ ਆਪਾਂ ਜਿਹੜੇ ਡਾਇਰੈਕਟ ਥੋੜੀ ਜਿਹੀ ਗੱਲ ਕਹਿ ਦਿੱਤੀ ਆ, ਠੀਕ ਆ, ਲੋਕਾਂ ਨੂੰ ਪਸੰਦ ਨਹੀਂ ਹੋਊਗਾ ਕਿੱਦਾਂ, ਤੇ ਜਿਹਨਾਂ ਨੇ ਕਰਨਾ ਉਹਨਾਂ ਨੂੰ ਫਿਰ ਆਬਵੀਅਸਲੀ ਇੱਕ ਪ੍ਰੋਬਲਮ ਹੁੰਦੀ ਆ ਕਿੱਦਾਂ। ਤੇ ਇਹਦੇ ਵਿੱਚ ਇਹ ਹੈ ਕਿ ਉਹਨਾਂ ਨੂੰ ਆਪਾਂ ਰੋਕ ਵੀ ਨਹੀਂ ਸਕਦੇ, ਪਰ ਇਹ ਹੈ ਕਿ ਜਿਹੜੇ ਕਿਸੇ ਨੇ ਜੇ ਕਿਸੇ ਨੇ ਸੁਣਨੀ ਆ ਗੱਲ, ਸਲਾਹ ਲੈਣੀ ਆ ਚੱਜ ਦੀ, ਤਾਂ ਉਹ ਇਹ ਹੈ ਕਿ ਯਾਰ ਇਹ ਐਡਰੈਸ ਵਾਲਾ ਜੇ ਸਟ੍ਰਿਕਟ ਆ ਜੱਜ ਭਾਵੇਂ ਔਖੇ ਕੋਰਟ 'ਚ, ਉੱਥੇ ਜਿਹੜਾ ਤੁਸੀਂ ਉਹ ਕਰਨਾ, ਠੀਕ ਆ, ਕਿਉਂਕਿ ਆਈਸ ਦੀ ਹਾਜ਼ਰੀ ਕਈ ਸਾਰੀਆਂ ਚੀਜ਼ਾਂ ਜਿਹੜੀਆਂ ਮੈਟਰ ਕਰਦੀਆਂ ਹੁੰਦੀਆਂ। ਐਡਰੈਸ ਵਗੈਰਾ ਤੁਹਾਡੇ ਅਪਡੇਟ ਹੋਣੇ ਚਾਹੀਦੇ ਆ, ਉਹ ਕ੍ਰੈਡਿਟ ਕਾਰਡ ਕੂਡ ਕਿੱਥੇ ਸਵਾਈਪ ਹੋਏ, ਕੀ ਹੋਏ, ਬੜੀ ਡਿਟੇਲ ਦੇ ਵਿੱਚ ਹੱਦ ਤੱਕ ਜਿਹੜਾ ਜਾਂਦੇ ਆ। ਤੇ ਟੈਕਸ ਰਿਟਰਨ ਕਿਹੜੀ ਸਟੇਟ ਦੀ ਫਾਈਲ ਹੋਈ ਆ, ਠੀਕ ਆ, ਕੰਮ ਕਿੱਥੇ ਕਰਦਾ ਸੀਗਾ, ਪੇਰੋਲ ਟੈਕਸਿਸ ਕਿੱਥੇ ਦੇ ਹੈਗੇ ਆ, ਜਵਾਕਾਂ ਨੇ ਮੈਡੀਕਲ ਕਿੱਥੇ ਲਏ ਆ, ਕਿਹੜਾ ਹਸਪਤਾਲ ਜਿਹੜਾ ਯੂਜ਼ ਕੀਤਾ, ਤੇ ਉਹ ਚੀਜ਼ਾਂ ਜਿਹੜੀਆਂ ਸਾਰੀਆਂ ਜਿਹੜੀਆਂ ਐਡ ਅਪ ਹੁੰਦੀਆਂ। ਤੇ ਐਡਰੈਸ ਵਾਲਾ ਘਪਲਾ ਜਿਹੜਾ ਸੀਗਾ ਉਤੋਂ ਦੂਰ ਹੀ ਰਹੋ, ਠੀਕ ਆ ਕਿ ਨਹੀਂ। ਤੇ ਡੀਐਮਵੀ ਦਾ ਨਹੀਂ ਮੈਨੂੰ ਪਤਾ ਹੁਣ ਕਿ ਉਹਨਾਂ ਦਾ ਅਲਟੀਮੇਟ ਆਬਜੈਕਟਿਵ ਕੀ ਆ, ਪਰ ਤੁਸੀਂ ਇਹ ਸੋਚ ਸਕਦੇ ਆ, ਜ਼ਰੂਰੀ ਨਹੀਂ ਕਿ ਉਹਨਾਂ ਨੇ ਸਿਰਫ ਹਾਰਡ ਵਰਕਿੰਗ ਇਮੀਗ੍ਰੈਂਟ ਨੂੰ ਉਹਨਾਂ ਨੇ ਟਾਰਗੇਟ ਕਰਨਾ। ਤੁਸੀਂ ਦੇਖੋ ਕਿ ਕ੍ਰਿਮੀਨਲ ਵੀ ਬੜੇ ਲੋਕੀ ਜਿਹੜੇ ਆਏ ਆ, ਗੈਂਗਾਂ ਦੇ ਗੈਂਗ ਜਿਹੜੇ ਆਏ ਹੋਏ ਆ। ਤੇ ਤੁਸੀਂ ਆਪ ਸੋਚ ਕੇ ਦੇਖੋ ਕਿ ਹੁਣ ਆਪਣੇ ਜੇ ਆਪਾਂ ਕਹੀਏ ਪੰਜਾਬ ਦੀ ਗੱਲ, ਉੱਥੇ ਵੀ ਤਾਂ ਸੇਮ ਹੀ ਮੁੱਦੇ ਚੱਕਦੇ ਨਾ ਆਪਾਂ, ਕਿ ਬੰਦਿਆਂ ਦੀ ਆਈਡੀ ਹੋਣੀ ਚਾਹੀਦੀ ਆ, ਸ਼ਨਾਖਤ ਹੋਣੀ ਚਾਹੀਦੀ ਆ ਕਿ ਬੰਦਾ ਕੌਣ ਆ, ਕਿੱਦਾਂ ਕਿਵੇਂ ਆ, ਰਾਈਟ। ਤੇ ਇਹ ਜਿਹੜੇ ਹੁਣ ਜਿੱਦਾਂ ਗੈਂਗ ਗੂੰਗ ਵਾਲੇ ਲੋਕ ਜਿਹੜੇ ਆਏ ਆ, ਠੀਕ ਆ ਕਿ ਨਹੀਂ, ਸਾਊਥ ਅਮਰੀਕਾ ਤੋਂ ਕਿੰਨੇ ਜ਼ਿਆਦਾ ਜਿਹੜੇ ਖਤਰਨਾਕ ਕਾਟਲ ਕੂਟਲ ਵਾਲੇ ਜਿਹੜੇ ਲੋਕ ਆਏ ਆ, ਤੇ ਉਹ ਹੁਣ ਮੈਂ ਕਿਹਾ ਫਾਲਸੀਫਿਕੇਸ਼ਨ ਆਇਡੈਂਟੀਟੀ ਇਹ ਇੱਕੋ ਘਰ ਦੇ ਵਿੱਚ ਜਿਹੜੇ ਸੇਮ ਨਾਮ ਤੇ ਜਿਹੜੇ ਰਹਿ ਰਹੇ ਆ, ਤੇ ਉਹ ਤੁਸੀਂ ਸਾਰੇ ਐਗਰੀ ਕਰੋਗੇ ਕਿ ਨਹੀਂ ਯਾਰ ਪਤਾ ਹੋਣਾ ਚਾਹੀਦਾ ਕਿ ਕਿਹੜਾ ਬੰਦਾ ਕੌਣ ਆ। ਤੇ ਹੁਣ ਜਿਹੜੀ ਡੀਐਮਵੀ ਸੀਗੀ, ਉਹਨਾਂ ਨੂੰ ਇਹ ਜ਼ਰੂਰੀ ਨਹੀਂ ਹੈਗਾ ਕਿ ਉਹ ਸਿਰਫ ਮਿਹਨਤੀ ਬੰਦਿਆਂ ਨੂੰ ਟਾਰਗੇਟ ਕਰ ਰਹੇ, ਉਹਨਾਂ ਦਾ ਆਬਜੈਕਟਿਵ ਇਹ ਵੀ ਹੋ ਸਕਦਾ ਕਿ ਜਿਹੜੇ ਪੁੱਠੇ ਸਿੱਧੇ ਜਿਹੜੇ ਕੰਮ ਹੋ ਰਹੇ ਉਹਨਾਂ ਦੇ ਵਿੱਚ, ਕੀ ਕ੍ਰਾਈਮ ਸੋਲਵਿੰਗ ਦੇ ਵਿੱਚ ਵੀ, ਕਿ ਪਤਾ ਤਾਂ ਲੱਗੇ ਕਿ ਆਇਡੈਂਟੀਟੀ ਹੈ ਕੀ ਆ। ਕਿਉਂਕਿ ਬਾਈਡਨ ਉਹਨਾਂ ਨੇ ਤਾਂ ਜਿਹੜਾ ਸੀਗਾ ਸਿੱਧਾ ਹੀ ਜਿਹੜਾ ਸੀਗਾ ਬਾਰਡਰ ਤੋਂ ਪੁੱਛਿਆ ਵੀ ਨਹੀਂ ਡਾਕੂਮੈਂਟ ਕਿ ਆਜੋ ਵਾਲਾ ਹਿਸਾਬ ਸੀਗਾ, ਤੇ ਨਾ ਪਾਸਪੋਰਟ ਸੀਗਾ ਬੰਦਿਆਂ ਕੋਲ, ਨਾ ਮਤਲਬ ਪਰਵਾਹ ਹੀ ਨਹੀਂ ਕੀਤੀ ਕਿਸੇ ਚੀਜ਼ ਦੀ। ਤੇ ਉਹ ਜਿਹੜੇ ਸੀਗੇ ਹੁਣ ਉਹੀ ਜਿਹੜੇ ਸੀਗੇ ਪ੍ਰੋਬਲਮਾਂ ਜਿਹੜੀਆਂ ਸੀਗੀਆਂ ਕਿ ਡੀਐਮਵੀ ਨੂੰ ਤੁਸੀਂ ਕਹਿ ਲਓ, ਕੋਰਟ ਸਿਸਟਮ ਦੇ ਵਿੱਚ ਕਹਿ ਲਓ, ਤੁਸੀਂ ਦੇਖੋ ਕਿ ਤਾਂ ਹੀ ਜਿਹੜਾ ਕੰਮ ਸੀਗਾ ਜ਼ਿਆਦਾ ਔਖਾ ਹੋ ਗਿਆ, ਠੀਕ ਹੈ ਕਿ ਨਹੀਂ। ਜਿਹੜੇ ਹੁਣ ਲੋਕੀ ਆ ਜਿਹੜੇ ਆਪਣੇ ਕੋਈ 2018-19 ਚ ਆਇਆ, 20 ਚ ਆਇਆ, ਠੀਕ ਹੈ, ਉਹਨਾਂ ਦੇ ਨਾਲ ਦੇ ਸੱਜਣ ਮਿੱਤਰਾਂ ਦੇ ਕੇਸ ਜਿਹੜੇ ਪਾਸ ਹੋਏ ਸੀ, ਕਿਸੇ ਦੀ ਮਾੜੀ ਕਿਸਮਤ ਰਹੀ ਕਿ ਉਹਦੀ ਤਰੀਕ ਹੁਣ ਪੋਸਟਪੋਨ ਹੁੰਦੇ ਆ ਗਈ 2025 ਦੇ ਵਿੱਚ। ਤੇ ਉਹ ਕਈ ਵਾਰੀ ਕਲਾਇੰਟ ਹੁੰਦਾ, ਕਹਿੰਦਾ ਯਾਰ ਭਾਜੀ, ਕਹਿੰਦਾ ਉਦੋਂ ਯਾਰ, ਕਹਿੰਦਾ ਸੌਖਾ ਜਿਹਾ ਕੰਮ ਹੁੰਦਾ ਆ ਉਹ। ਤੇ ਉਹ ਮਤਲਬ ਕਿ ਜਿਹੜੇ ਇੱਕ ਤੋਂ ਪਹਿਲਾਂ ਉਹ ਮੰਨਦੇ ਆ, ਕਹਿੰਦੇ ਯਾਰ ਇਹ ਸਿਸਟਮ ਜਿਹਾ ਖਰਾਬ ਕਰਤਾ ਇਹਨਾਂ ਨੇ, ਉਹਦੇ ਕਰਕੇ ਸਟ੍ਰਿਕਟਨੈਸ ਜਿਹੜੀ ਵੱਧ ਗਈ ਆ। ਸੋ ਹੁਣ ਇਹ ਹੈ ਜੀ, ਡੀਐਮਵੀ ਆ ਭਾਵੇਂ ਕੋਈ ਵੀ ਆ, ਇੱਕ ਜਿਹੜਾ ਸਿਸਟਮ ਜਿਹਾ ਚੱਲਣਾ, ਪਰ ਜੇ ਤੁਸੀਂ ਸਹੀ ਆ ਆਪਣੀ ਜਗ੍ਹਾ, ਠੀਕ ਆ, ਤੁਹਾਡੇ ਕੋਲ ਲੀਜ਼ ਆ, ਤੁਸੀਂ ਰੈਂਟ ਦਿੰਨੇ ਆ, ਤੁਸੀਂ ਸਹੀ ਆ, ਫਿਰ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਹੈ ਐਡਰੈਸ ਅਡਰੈਸ ਦੇ ਵਿੱਚ। ਸੋ ਉਹਦੇ ਵਿੱਚ ਤਾਂ ਟਿੱਪਣੀ ਇਹੀ ਹੈ ਜੀ ਕਿ ਜੇ ਤੁਸੀਂ ਸਹੀ ਆ ਆਪਣੀ ਜਗ੍ਹਾ, ਐਡਰੈਸ ਜਿੱਥੇ ਹੈਗੇ ਉੱਥੇ ਕਰੋ ਤੁਸੀਂ ਆਪਣਾ, ਤੁਹਾਨੂੰ ਇਹ ਵਾਲੀ ਪ੍ਰੋਬਲਮ ਆਣੀ ਨਹੀਂ ਕਦੀ। ਜੀ, ਇਹ ਵੀ ਜਿਹੜਾ ਦੱਸ ਜਾਏ ਵੀ ਉਹਨਾਂ ਨੇ ਆਈਸ ਦੇ ਨਾਲ ਵੀ ਉਹ ਇਨਫੋਰਮੇਸ਼ਨ ਉਹਨਾਂ ਲੋਕਾਂ ਦੀ ਸ਼ੇਅਰ ਕੀਤੀ ਆ। ਇਹ ਇਨਸਾਈਡ ਨੌਲੇਜ ਜਿਹੜੀ ਉਹ ਪਤਾ ਲੱਗੀ ਹੈ ਤੇ ਦੱਸ ਰਹੇ ਆ ਤੁਹਾਡੇ ਨਾਲ। ਜਿੰਨੇ ਵੀ ਮੁੰਡੇ ਜਿਹੜੇ ਉਹ ਡਿਟੇਨ ਹੋਏ ਆ, ਸਾਰੇ ਵਰਕ ਪਰਮਿਟ ਵਾਲੇ ਹੀ ਜਿਹੜੇ ਉਹ ਸੀਗੇ, ਉਹ ਉਸ ਪਾਸੇ ਵੱਲ ਨੂੰ ਆ। ਸੋ ਇਹ ਇੱਥੋਂ ਤੱਕ ਵੀ ਅਟਾਰਨੀ ਜਨਰਲ ਕਹਿੰਦਾ ਜੀ ਪਤਾ ਲੱਗਾ ਗਿਫਟ ਦੇ ਆਧਾਰ ਦੇ ਉੱਤੇ ਕਈ ਲਿਖਦੇ ਨੇ ਨਾ ਵੀ ਗੱਡੀ ਲੈ ਲਈ, ਤੇ ਉਹ ਕਹਿਣਾ ਵੀ ਇਕੱਲਾ ਗਿਫਟ ਆ, ਤੇ ਉਹ ਅੱਜ ਕੱਲ੍ਹ ਸੈਲਰ ਤੋਂ ਪਤਾ ਕਰ ਰਹੇ ਵੀ ਅੱਛਾ ਤੂੰ ਅਸਲ 'ਚ ਕਿੰਨੇ ਦੀ ਵੇਚੀ ਆ। ਉਹ ਇੰਡੀਵਿਜੂਅਲੀ ਪਤਾ ਕਰਕੇ ਤੇ ਕਹਿੰਦੇ ਭਾਈ ਤੂੰ ਇੱਥੇ ਵੀ ਝੂਠ ਬੋਲ ਰਿਹਾ। ਸੋ ਝੂਠ ਭਾਈ ਕਿਤੇ ਨਾ ਬੋਲੋ। ਜੇ 5000 ਦੀ ਲਈ ਆ, ਜੇ ਤੇ ਘੱਟੋ ਘੱਟ 500-600 ਦਾ ਲਿਖ ਦੋ, ਬਿਲਕੁਲ ਜਿਵੇਂ ਗਿਫਟ ਲਾ ਕੇ ਉਹ ਗੱਲ ਨਹੀਂ ਬਣਦੀ। ਜਿੱਦਾਂ ਤੁਸੀਂ ਹਮੇਸ਼ਾ ਵਿਆਹਾਂ ਵਾਲੀ ਗੱਲ ਕਰਦੇ ਹੁੰਦੇ ਨਾ, ਵੀ ਉਹ ਅਗਲੇ ਚੈੱਕ ਕਰਦੇ ਵੀ ਇਹ ਚੱਕਰ ਕੀ ਆ, ਵੀ ਇਹ ਕਿਉਂ ਤੁਹਾਡਾ ਇਹ ਹੋਇਆ।
ਹੁਣ ਕਿਹਾ ਵੀ ਇੱਕ ਦੂਜੇ ਮੂੰਹ ਦਾ ਬੰਦਾ ਇੱਕ ਤੂੰ ਆ ਤੇ ਇਹ ਤੇਰਾ ਰਿਸ਼ਤੇਦਾਰ ਕਿੱਦਾਂ ਬਣ ਗਿਆ, ਤੂੰ ਗਿਫਟ ਜਿਹੜਾ ਉਹ ਕਿੱਦਾਂ ਜਿਹੜਾ ਉਹ ਲਿਖੀ ਜਾਂਦਾ ਆ। ਸੋ ਉਹਦੇ ਵਾਲੇ ਪਾਸੇ ਨੂੰ ਵੀ ਸ਼ਿਕੰਜਾ ਜਿਹੜਾ ਉਹ ਕੱਸ ਰਹੇ ਆ। ਸੋ ਹਰ ਪਾਸੇ ਜਿਹੜੀ ਇਹ ਚੀਜ਼ ਇਸ ਟਾਈਮ ਵੱਧ ਰਹੀ ਆ। ਸੋ ਬੇਸਿਕਲੀ ਇਹ ਆ ਜੀ ਜਿੰਨੀ ਹੈਗੀ ਆ ਪੂਰੀ ਲਿਖਣੀ ਆ। ਆਹੋ ਨਹੀਂ ਚਲੋ ਉਹ ਤਾਂ ਚਲੋ ਹੈ ਹੀ ਆ, ਕਰਨੀ ਚਾਹੀਦੀ, ਪਰ ਕੁਛ ਤਾਂ ਲਿਖੋ ਨਾ। ਅਗਲੇ ਕਹਿੰਦੇ ਯਾਰ ਤੁਸੀਂ ਟੈਕਸ ਦਾ ਹੀ ਧੱਕਾ ਕਰੀ ਜਾਂਦੇ ਆ ਸਾਡੇ ਨਾਲ, ਫਿਰ ਹੁਣ ਏਦਾਂ ਨਾ ਕਰੋ। ਫਿਰ ਇਹ ਚੀਜ਼ ਜਿਹੜੀ ਉਹ ਹੋ ਜਾਂਦੀ ਆ ਜੀ। ਤੇ ਚਲੋ ਧੰਨਵਾਦ ਟੰਨੀ ਟਿਕਿਆਣਾ ਜੀ, ਮਿਹਰਬਾਨੀ। ਮਿਲਦੇ ਆ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ।